ਪੰਜਾਬ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਫੇਰ ਪਹੁੰਚ ਗਏ ਹਾਂ ਕੌਮੀ ਇਨਸਾਫ ਮੋਰਚੇ ਦੇ ਵਿੱਚ, ਜਿੱਥੇ ਪੂਰਾ ਪੰਜਾਬ ਜੁੜਿਆ ਹੋਇਆ। ਤਾਂ ਪੰਜਾਬ ਦੀ ਹੀ ਗੱਲ ਕਰਾਂਗੇ, ਕਿਉਂਕਿ ਪਹਿਲਾਂ ਤੋਂ ਅਸੀਂ ਪੰਜਾਬ ਦੀ ਹੀ ਗੱਲ ਕਰਦੇ ਹਾਂ। ਤਾਂ ਸਾਡੇ ਨਾਲ ਬਾਈ ਰੇਸ਼ਮ ਸਿੰਘ ਗਦਾਰਾ ਮੌਜੂਦ ਨੇ। ਬਾਈ ਦੇ ਨਾਲ ਅਸੀਂ ਪਹਿਲਾਂ ਵੀ ਇੱਕ ਮੁਲਾਕਾਤ ਕਰੀ ਆ, ਕਿਉਂਕਿ ਇਹਨਾਂ ਨੇ ਸਾਈਕਲ ਦੇ ਉੱਪਰ ਪੂਰਾ ਪੰਜਾਬ ਨਹੀਂ ਪੂਰਾ ਦੇਸ਼ ਘੁੰਮਣ ਦੀ ਜਿਹੜੀ ਕਿ ਸੋਚੀ ਹੋਈ ਆ। ਤਾਂ ਸਾਡੇ ਨਾਲ ਮੌਜੂਦ ਆ। ਇੱਥੇ ਤੁਸੀਂ ਦੇਖ ਸਕਦੇ ਹੋ ਕੌਮੀ ਇਨਸਾਫ ਮੋਰਚੇ ਦੇ ਵਿੱਚ ਕਿਹਾ ਜਾਂਦਾ ਕਿ ਕਿਤਾਬਾਂ ਇਨਸਾਨ ਦੀਆਂ ਸਭ ਤੋਂ ਚੰਗੀਆਂ ਦੋਸਤ ਹੁੰਦੀਆਂ ਨੇ। ਇੱਕ ਟਾਈਮ ਦੇ ਲਈ, ਇੱਕ ਸਮੇਂ ਦੇ ਲਈ ਘਰ ਦੇ ਵੀ ਪਾਸਾ ਵੱਟ ਜਾਂਦੇ ਨੇ, ਪਰ ਇਹ ਕਿਤਾਬਾਂ ਨੇ ਜਿਹੜੀਆਂ ਇਹ ਕਦੇ ਵੀ ਪਾਸਾ ਨਹੀਂ ਵੱਟਦੀਆਂ। ਤਾਂ ਸਾਡੇ ਨਾਲ ਰੇਸ਼ਮ ਸਿੰਘ ਗਦਾਰਾ ਮੌਜੂਦ ਨੇ। ਰੇਸ਼ਮ ਬਾਈ, ਪਹਿਲਾਂ ਬਹੁਤ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਜੇ ਤਿਆਰੀਆਂ ਚੱਲ ਰਹੀਆਂ ਨੇ, ਸਾਈਕਲ ਦੀ ਜਿਹੜੀ ਸਵਾਰੀ ਸੀ ਉਹ ਛੱਡ ਦਿੱਤੀ ਆ? ਹਾਂ, ਸਾਈਕਲ ਦਾ ਮੇਰਾ ਜਿਹੜਾ ਸਫ਼ਰ ਸੀ ਅੱਗੇ ਗੁਰੂ ਗੋਬਿੰਦ ਸਿੰਘ ਮਾਰਗ ਕਰਨਾ ਸੀ, ਮੈਂ ਉਹਨੂੰ ਥੋੜ੍ਹਾ ਜਿਹਾ ਧਰਨੇ ਨੂੰ ਦੇਖਦੇ ਹੋਏ, ਕਿਉਂਕਿ ਵੱਡਾ ਕੰਮ ਹੈ ਇਹ ਆਪਾਂ ਨੂੰ। ਜੇ ਆਪਾਂ ਦੇਖੀਏ, ਆਪਾਂ ਨੂੰ 2-4 ਮਹੀਨੇ ਕੱਟਣੀ ਔਖੀ ਹੋ ਜਾਂਦੀ ਹੈ ਨਾ। ਆਪਣੇ ਜਿਹੜੇ ਯੋਧੇ ਨੇ ਉਹ ਪਤਾ ਨਹੀਂ ਕਿੰਨੇ ਸਾਲਾਂ ਤੋਂ 25-25, 27-27, 32-32 ਸਾਲਾਂ ਤੋਂ ਅੰਦਰ ਬੈਠੇ ਨੇ। ਆਪਾਂ ਨੂੰ ਉਹਨੇ ਵਾਸਤੇ ਜੇ ਆਪਾਂ ਨੂੰ 6 ਮਹੀਨੇ ਸਾਲ ਬੈਠਣਾ ਪੈ ਜਾਂਦਾ ਤਾਂ ਕੋਈ ਵੱਡੀ ਗੱਲ ਨਹੀਂ। ਤਾਂ ਆਪਾਂ ਨੂੰ ਉਹਨਾਂ ਨੂੰ ਸਮਰਪਿਤ ਹੋਣਾ ਚਾਹੀਦਾ। ਹੁਣ ਕਿੰਨਾ ਕੁ ਸਮਾਂ ਹੋ ਗਿਆ ਇੱਥੇ ਆਇਆਂ ਨੂੰ? ਸਾਈਕਲ ਦੀ ਸਵਾਰੀ ਛੱਡਿਆਂ ਨੂੰ ਕਿੰਨਾ ਕੁ ਸਮਾਂ ਹੋ ਗਿਆ? 7 ਜਨਵਰੀ ਤੋਂ ਹੀ ਛੱਡੀ ਹੋਈ ਆ ਜਾਂ ਵਿੱਚ ਦੀ ਚਲੇ ਗਏ ਸੀ? ਨਹੀਂ, ਮੈਂ 7 ਜਨਵਰੀ ਤੋਂ ਇੱਥੇ ਹਾਂ ਜੀ। ਪਹਿਲਾਂ ਧਰਨੇ ਨੂੰ ਦੇਖਿਆ 3 ਦਿਨ, ਫਿਰ ਅਸੀਂ ਇਹ ਚੀਜ਼ ਨੂੰ ਬਣਾ ਲਿਆ ਸੀ, ਪਰ ਛੋਟਾ ਰਹਿ ਗਿਆ, ਕਿਉਂਕਿ ਇੱਥੇ ਬੈਠ ਕੇ ਅਸੀਂ ਪੜ੍ਹਨ ਵਾਲਾ ਕਰ ਰਹੇ ਹਾਂਗੇ। ਅਤੇ ਜੇ ਕੋਈ ਸੱਜਣ ਆਉਂਦਾ ਹੈ, ਕੋਈ ਪੈਣ ਦੀ ਜਗ੍ਹਾ ਵੀ ਹੈ ਰਾਤ ਨੂੰ ਜੇ ਕੋਈ ਹੁੰਦਾ, ਤਾਂ ਇਹਨੂੰ ਥੋੜ੍ਹਾ ਜਿਹਾ ਅਸੀਂ ਵੱਡਾ ਕੀਤਾ ਹੈਗਾ। ਸਜਾ ਅਸੀਂ ਪਹਿਲਾਂ ਦਿੱਤਾ ਸੀਗਾ, ਅਤੇ ਬਾਕੀ ਆ ਰਹੀਆਂ ਨੇ ਬੁੱਕਸ, ਉਹੀ ਜੋ ਸਾਂਝੀ ਹੱਥ ਟਿੱਕਰੀ ਦੇ ਉੱਤੇ ਸੀਗਾ ਉਹੀ ਚੀਜ਼ ਬਣਾਵਾਂਗੇ। ਤਾਂ ਉਹੀ ਚੀਜ਼ ਬਣੂਗੀ ਜਿਹੜਾ ਟਿੱਕਰੀ ਦੇ ਉੱਪਰ ਸੀ ਜਾਂ ਸਿੰਘੂ ਦੇ ਉੱਪਰ ਸੀ, ਇਸ ਨੌਜਵਾਨ ਦਾ ਕਹਿਣਾ ਗਾ। ਪਰ ਇਹ ਕਿਤਾਬਾਂ ਨੇ ਜਿਹੜੀਆਂ ਮੇਰੀਆਂ ਕੁਝ ਕੁ ਨਜ਼ਦੀਕੀ ਨੇ। ਗਦਰੀ ਬਾਬੇ ਕੌਣ ਸਨ? ਅਤੇ ਇੱਕ ਇਸ ਦੇ ਨਾਲ ਹੀ ਇੱਕ ਕਿਤਾਬ ਹੋਰ ਆ, ਹੰਨੇ ਹੰਨੇ ਪਾਤਸ਼ਾਹੀ। ਇਹ ਕਿਤਾਬ ਬੜੀ ਪਿਆਰੀ ਆ, ਕਿਉਂਕਿ ਮੇਰੇ ਨਾ ਨਿਗਾਹ 'ਚ ਪੈ ਗਈਆਂ ਇਹ ਕਿਤਾਬਾਂ ਅੱਜ। ਜਿਵੇਂ ਆ ਨਿੱਕੀਆਂ ਜਿੰਦਾਂ ਵੱਡੇ ਸਾਕੇ ਹੋ ਗਏ ਹੈ ਨਾ, ਸਿੱਖ ਰਾਜ ਕਿਵੇਂ ਬਣਿਆ, ਇੱਕ ਸਿੱਖ ਰਾਜ ਕਿਵੇਂ ਗਿਆ। ਇਹ ਦੋ ਕਿਤਾਬਾਂ ਦਾ ਬੜੀਆਂ ਦਿਲ ਦੇ ਕਰੀਬ ਨੇ। ਜਦੋਂ ਸਿੱਖ ਰਾਜ ਕਿਵੇਂ ਗਿਆ ਪੜ੍ਹਦੇ ਹਾਂ ਆਪਾਂ, ਰੇਸ਼ਮ ਸਿੱਖ ਰਾਜ ਕਿਵੇਂ ਗਿਆ, ਕਿੰਨਾ ਅੰਦਰੋਂ ਭਾਵਨਾਵਾਂ ਨਿਕਲਦੀਆਂ ਨੇ, ਕਿੰਨਾ ਅਫਸੋਸ ਹੁੰਦਾ ਵੀ ਯਾਰ ਸਾਡਾ ਐਡਾ ਵਿਸ਼ਾਲ ਰਾਜ ਸੀਗਾ। ਬਾਬਾ ਬੰਦਾ ਸਿੰਘ ਬਹਾਦਰ ਵੇਲੇ ਤੋਂ ਸ਼ੁਰੂ ਕਰਿਆ ਅਤੇ ਐਂਡ 'ਤੇ ਜਾ ਕੇ ਅੰਤ 'ਤੇ ਜਾ ਕੇ ਖ਼ਤਮ ਹੋ ਗਿਆ। ਡੋਗਰਿਆਂ ਨੇ ਅਜਿਹੀ ਮਾਰ ਪਾਈ, ਅੱਜ ਉਹੀ ਜਿਹੜੀਆਂ ਧਿਰਾਂ ਨੇ ਕਾਬਜ਼ ਹੋਈਆਂ ਬੈਠੀਆਂ ਨੇ। ਸਾਨੂੰ ਕੋਈ ਸਾਹਮਣੇ ਲੜ ਕੇ ਨਹੀਂ ਮਾਰ ਸਕਦਾ, ਸਾਨੂੰ ਅੰਦਰ ਵੜ ਕੇ ਜਦ ਉਸ ਭੇਸ਼ ਦੇ ਵਿੱਚ ਆ ਕੇ ਸਾਨੂੰ ਮਾਰਿਆ ਜਾ ਸਕਦਾ। ਉਸ ਚੀਜ਼ ਤੋਂ ਆਪਾਂ ਨੂੰ ਸਿੱਖਣ ਨੂੰ ਵੀ ਮਿਲਦਾ ਹੈਗਾ ਕਿ ਜਿਹੜੇ ਆ ਸਾਡੇ ਵਿੱਚ ਮਾੜੇ ਲੋਕ ਫਿੱਟ ਕੀਤੇ ਹੋਏ ਨੇ, ਉਹਨਾਂ ਦੀ ਪਛਾਣ ਕਰਨ ਦੀ। ਕਿਉਂਕਿ ਸਾਨੂੰ ਅੰਗਰੇਜ਼ ਕਦੇ ਵੀ ਸਿੱਧਾ ਟੱਕਰ ਨਹੀਂ ਦੇ ਸਕੇ। ਉਹਨਾਂ ਨੇ ਵਿੱਚ ਆਪਦਾ ਪਲਾਨ ਫਿੱਟ ਕੀਤਾ। ਮਹਾਰਾਜਾ ਤੋਂ ਬਾਅਦ ਫਿਰ ਜਿਹੜਾ ਸਾਰਾ ਹੈਗਾ ਦੇਂਦੇ ਆਈ ਜਿਹੜਾ ਸਿੱਖ ਰਾਜ ਦਾ ਸੂਰਜ ਉਹਦਾ ਡੋਬ ਦਿੱਤਾ। ਬਿਲਕੁਲ। ਤਾਂ ਜਦੋਂ ਅਸੀਂ ਪੜ੍ਹਦੇ ਹਾਂ ਇਤਿਹਾਸ, ਤਾਂ ਉਸ ਦੇ ਵਿੱਚ ਲਿਖਿਆ ਜਾਂਦਾ, ਜਦੋਂ ਅਸੀਂ ਸ਼ਾਹ ਮੁਹੰਮਦ ਨੂੰ ਪੜ੍ਹਦੇ ਹਾਂ ਤਾਂ ਸ਼ਾਹ ਮੁਹੰਮਦ ਦੀ ਇੱਕ ਬੜੀ ਸੋਹਣੀ ਜਿਹੜੀ ਕਿ ਪ੍ਰਚਲਿਤ ਆ ਗਾਥਾ ਗੀ, ਜਿਹੜਾ ਕਿ ਉਸ ਦੇ ਵਿੱਚ ਜੰਗਨਾਮੇ ਦੇ ਵਿੱਚ ਆਉਂਦਾ। ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਫੌਜਾਂ ਦੋਵੇਂ ਪਾਤਸ਼ਾਹੀ ਭਾਰੀਆਂ ਨੇ, ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ, ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੇ। ਸ਼ਾਹ ਮੁਹੰਮਦ ਆ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਰੇਸ਼ਮ, ਕੀ ਲੱਗਦਾ ਜਿਹੜਾ ਸ਼ਾਹ ਮੁਹੰਮਦ ਨੇ ਇਹ ਚੀਜ਼ਾਂ ਲਿਖੀਆਂ ਨੇ? ਸ਼ਾਹ ਮੁਹੰਮਦ ਆ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਇਸ ਭਰਾਵਾਂ ਦੀ ਲੜਾਈ ਤੋਂ ਬਾਅਦ ਐਡਾ ਵੱਡਾ ਵਿਸ਼ਾਲ ਜਿਹੜਾ ਇਤਿਹਾਸ ਸੀ ਉਸ ਨੂੰ ਖ਼ਤਮ ਕਰਨ 'ਤੇ ਹੋ ਗਈਆਂ ਨੇ ਸਰਕਾਰਾਂ। ਸਾਨੂੰ ਪਹਿਲਾਂ ਤਾਂ ਤੁਹਾਡੀ ਗੱਲ ਦਾ ਮੈਂ ਇਹ ਚੀਜ਼ ਕਹਿ ਰਿਹਾ ਵੀ ਉਦੋਂ ਵੀ ਜਿਹੜਾ ਸੱਚੀ ਸਰਕਾਰ ਸੀ, ਉਹ ਜਿਹਾ ਆਗੂ ਸੀਗਾ, ਉਹਦੀ ਸਾਨੂੰ ਘਾਟ ਮਹਿਸੂਸ ਹੋਈ ਸੀਗੀ। ਅੱਜ ਵੀ ਉਹੀ ਜਿਹੜੀ ਘਾਟ ਹੈਗੀ ਉਹ ਮਹਿਸੂਸ ਹੋ ਰਹੀ ਹੈ। ਪਰ ਹੁਣ ਜਿਹੜਾ ਮਾਹੌਲ ਹੈਗਾ, ਦਿੱਲੀ ਦਾ ਧਰਨਾ ਸੀਗਾ ਜਿਹੜਾ, ਉਹ ਮੈਂ ਕਹੂੰਗਾ ਛੋਟਾ ਧਰਨਾ ਸੀ, ਉਹ ਇੱਕ ਟ੍ਰੇਨਿੰਗ ਪੀਰੀਅਡ ਸੀਗਾ। ਇਹ ਵੱਡੀ ਜੰਗ ਹੈਗੀ ਉੱਥੇ ਆਪਾਂ ਬਹੁਤ ਸਮੇਂ ਦੇ ਵਿੱਚ ਹੌਲੀ ਹੌਲੀ ਇਕੱਠਾ ਕੀਤਾ। ਫਿਰ 26 ਨਵੰਬਰ ਨੂੰ ਉੱਥੇ ਪਹੁੰਚੇ। ਅੱਜ 14ਵਾਂ ਦਿਨ ਹੈ ਮੇਰੇ ਖਿਆਲ ਨਾਲ, ਅਤੇ ਤੁਸੀਂ ਆਹ ਦੇਖ ਸਕਦੇ ਹੋ ਐਡਾ ਵੱਡਾ ਹੋ ਗਿਆ। ਪਰ ਹੁਣ ਦਿੱਲੀ ਮੋਰਚੇ ਦਾ ਆਪਾਂ ਨੂੰ ਸਭ ਤੋਂ ਵੱਡਾ ਫਾਇਦਾ ਹੋਇਆਗਾ, ਆਪਾਂ ਨੂੰ ਪਛਾਣ ਕਰਨੀ ਆ ਗਈ ਵੀ ਆਹ ਆਈਡੀਓਲੋਜੀ ਹੁੰਦੀਆਂ ਨੇ, ਸਾਡੀ ਆਈਡੀਓਲੋਜੀ ਆਹ ਹੈ, ਸਾਡੇ ਵਿੱਚ ਅਸੀਂ ਕਿੰਨਾ ਮਗਰ ਤੁਰੇ ਫਿਰਦੇ ਹਾਂ। ਉਹ ਚੀਜ਼ਾਂ ਹੋਊਗਾ ਤਾਂ ਸਾਨੂੰ ਚੰਗੇ ਆਗੂ ਕਿਹੜੇ ਨੇ, ਉੱਥੇ ਵੀ ਮਾੜੇ ਨਹੀਂ ਸੀ, ਸਾਰੇ ਮਾੜੇ ਨਹੀਂ ਸੀ, ਬਹੁਤ ਚੰਗੇ ਵੀ ਸੀ। ਚੰਗੇ ਕਿਹੜੇ ਨੇ ਜਾਂ ਹੋਰ ਚੰਗੇ ਕਿਹੜੇ ਆ ਰਹੇ ਨੇ? ਤਾਂ ਹੁਣ ਸਮਾਂ ਬਦਲ ਰਿਹਾ ਹੈਗਾ। ਜਿਹੜੀ ਨੌਜਵਾਨੀ ਹੈਗੀ, ਗੋਲ ਪਰਨੇ ਬੰਨਣੇ ਸ਼ੁਰੂ ਹੋ ਗਏ, ਸਾਫ ਸੂਰਤ ਹੋ ਗਏ। ਮੈਂ ਉਹਦਾ ਸਭ ਤੋਂ ਵੱਡਾ ਗਵਾਹ ਮੈਂ ਖੁਦ ਹੈਗਾ। ਮੈਂ ਵੀ ਉੱਥੇ ਰੋਡਾ ਘੋਡਾ ਹੁੰਦਾ ਸੀ, ਤਾਂ ਮੈਂ ਵੀ ਉਸੇ ਧਰਨੇ ਦੇ ਉੱਤੇ ਇਸ ਸੂਰਤ ਦੇ ਵਿੱਚ ਆਇਆਗਾ। ਜਦੋਂ ਲੋਕ ਆਈ ਬਦਲਣਗੇ, ਬਾਣੀ ਪੜ੍ਹੀ ਜਾਊਗੀ, ਬਾਣੀ ਪੜ੍ਹਨਗੇ, ਖਾਲਸਾ ਹੋਊਗਾ ਤਾਂ ਖਾਲਸਾ ਰਾਜ ਆਊਗਾ। ਬਿਲਕੁਲ।
ਤਾਂ ਬੜੀ ਸੋਹਣੀ ਗੱਲ ਕਰੀ ਆ ਕਿ ਜਦੋਂ ਸਾਰੇ ਖਾਲਸ ਹੋਣਗੇ ਤਾਂ ਖਾਲਸਾ ਰਾਜ ਆਊਗਾ। ਜਿਵੇਂ ਅਸੀਂ ਪਿਛਲੇ ਦਿਨੀ ਇੱਕ ਇੰਟਰਵਿਊ ਕਰੀ ਸੀ ਤਾਂ ਬੜੇ ਜਿਹੜੇ ਕਿ ਚੜ੍ਹਦੀ ਕਲਾ ਵਾਲੇ ਸਿੰਘ ਦੇ ਨਾਲ ਅਸੀਂ ਗੱਲਬਾਤ ਕਰ ਰਹੇ ਸੀ, ਰਣਜੀਤ ਸਿੰਘ ਉਰਫ ਕੁੱਕੀ ਗਿੱਲ ਦੇ ਨਾਲ ਅਸੀਂ ਗੱਲਬਾਤ ਕਰੀ ਸੀ। ਤਾਂ ਉਹਨਾਂ ਦਾ ਇੱਕ ਜਿਹੜੀਆਂ ਕਿ ਗੱਲਾਂ ਨੇ ਉਹ ਹਲੇ ਵੀ ਦਿਮਾਗ ਦੇ ਵਿੱਚ ਘੁੰਮ ਰਹੀਆਂ ਨੇ। ਕੁੱਕੀ ਗਿੱਲ ਨੇ ਰੇਸ਼ਮ ਕਿਹਾ ਸੀ, ਕਹਿੰਦਾ ਕਿ ਨਾਅਰੇ ਮਾਰ ਕੇ ਜਾਂ ਕੰਧਾਂ ਕਾਲੀਆਂ ਕਰਕੇ ਹੱਕ ਨਹੀਂ ਮਿਲਣੇ, ਕਹਿੰਦਾ ਉਹਦੇ ਲਈ ਸਾਨੂੰ ਉਤਰਨਾ ਪਊ ਕਿਤੇ ਕਿਤੇ ਜਾ ਕੇ ਮੈਦਾਨ 'ਚ। ਹਾਂ, ਸੋਹਣੀ ਵਿਉਂਤਬੰਦੀ ਹੋਣੀ ਚਾਹੀਦੀ ਹੈਗੀ। ਅਗਰ ਮੈਂ ਰਜਾਈਆਂ 'ਚ ਬੈਠ ਕੇ ਜੇ ਕੋਈ ਚੰਗਾ ਕਰਦਾ ਗਾ ਉਸ ਨੂੰ ਭੰਡੀ ਜਾਣਾ, ਜੋ ਕਰ ਰਿਹਾ ਠੀਕ ਕਰ ਰਿਹਾ ਹੈਗਾ, ਪਰ ਆਪਾਂ ਨੂੰ ਇੱਕ ਵਿਉਂਤਬੰਦੀ ਕਰਕੇ ਇੱਥੇ ਮੈਦਾਨ ਦੇ ਵਿੱਚ ਆ ਕੇ ਜਿਹੜੇ ਗੱਲ ਕਰ ਦਿੰਦਾ ਆਪਾਂ ਸੋਹਣੀ ਲੱਗਦੀ ਹੈ। ਹੁਣ ਆਪਾਂ ਚੈਨਲ ਤੇ ਵੀ ਦੇਖਦੇ ਹਾਂ ਕੋਈ ਬੰਦਾ ਪਾਉਂਦਾ ਗਾ ਐਵੇਂ ਬੈਠ ਕੇ ਨੁਕਤਾਚੀਨੀ ਕਰੀ ਜਾਣੀ, ਉਹ ਮਾੜੀ ਗੱਲ ਹੈ। ਚੰਗੀ ਵਿਉਂਤਬੰਦੀ ਕਰੀਏ। ਵਿਉਂਤਬੰਦੀ ਤਾਂ ਹੀ ਹੋਊਗੀ ਜੇ ਇੱਥੇ ਆ ਕੇ ਕੋਈ ਚੀਜ਼ ਦੀ ਆਪਾਂ ਰਾਇ ਦਿੰਦੇ ਹੈਗੇ। ਧਰਨੇ ਤੇ ਆਉਣੇ, ਇੱਥੇ ਗੱਲਾਂ ਹੁੰਦੀਆਂ ਨੇ, ਸੋਹਣੇ ਆਗੂ ਮਿਲੇ ਹੋਏ ਨੇ ਜਿਹੜੇ ਜਥੇਦਾਰ ਸਾਹਿਬ ਦੇ ਧਰਮੀ ਪਿੱਤ ਬਾਪੂ ਜੀ ਨੇ ਉਹਨਾਂ ਦੇ, ਹੈ ਨਾ। ਇੱਥੇ ਆਓ, ਇੱਥੇ ਆ ਕੇ ਦੱਸੋ ਤੇ ਆਪਾਂ ਜੋ ਵੀ ਕਿਸੇ ਦੇ ਵਿਚਾਰ ਨੇ। ਤਾਂ ਅਸੀਂ ਇੱਥੇ ਮੁਲਾਕਾਤ ਆ ਜਿਹੜੀ ਉਹ ਇੱਥੇ ਸਮਾਪਤ ਕਰਦੇ ਹਾਂ। ਅੱਗੇ ਚੱਲਦੇ ਹਾਂ। ਅੱਗੇ ਕੁਲਦੀਪ ਇੱਕ ਵਾਰ ਧਰਨੇ ਦੀ ਤਸਵੀਰ ਆ ਜਿਹੜੀ ਉਹ ਦਿਖਾ ਦਈਏ ਆਪਾਂ, ਕਿਉਂਕਿ ਅੱਜ ਇੱਕ ਕੌਮੀ ਇਨਸਾਫ ਮੋਰਚਾ ਲੱਗਿਆ ਹੋਇਆ। ਤਾਂ ਇਹ ਬਾਈ ਬਿਜਲੀ ਸੈੱਟ ਕਰਦੇ ਹੋ ਬਾਈ, ਤੁਸੀਂ ਬਿਜਲੀ ਵਾਲੇ ਹੋ? ਕਿੰਨਾ ਕੁ ਸਮਾਂ ਹੋ ਗਿਆ ਇੱਥੇ ਆਏ ਨੂੰ? ਹਾਂਜੀ ਭਾਈ, ਸਾਨੂੰ ਹੋ ਗਏ ਜਿੱਦਾਂ ਮੋਰਚਾ ਸ਼ੁਰੂ ਉਦੋਂ ਤੋਂ ਲੱਗੇ ਹੋਏ ਜੀ ਅਸੀਂ। ਅੱਛਾ, ਕੱਲੇ ਟੈਂਟ 'ਚ ਜਾ ਕੇ ਕਰ ਰਹੇ ਹੋ ਬਿਜਲੀ ਸੈੱਟ? ਜੀ ਸਾਰੇ ਭਰਾ ਜੀ ਸਾਡਾ ਲੱਗਿਆ ਉਹ ਨਾਲ ਜੀ, ਇਹ ਸਾਰਾ ਕੰਮ ਕਰ ਰਿਹਾ ਜੀ ਇੱਥੇ ਨਾਲ ਦੀ ਨਾਲ, ਸਾਰੇ ਟੈਂਟਾਂ ਵਿੱਚ ਕੰਮ ਕਰ ਰਹੇ ਜੀ। ਕਿਹੜੇ ਪਿੰਡ ਤੋਂ ਆਏ ਬਾਈ ਤੁਸੀਂ? ਆਜੋ ਥੋੜੀ ਗੱਲ ਕਰ ਲਈਏ। ਹੈਂ, ਆਜੋ ਉਰੇ ਆਜੋ। ਕਰਨੀ ਹੈ ਬਾਈ, ਕੰਮ ਜ਼ਿਆਦਾ ਆਇਆ ਹੁਣ। ਅੱਛਾ, ਕੰਮ ਜ਼ਿਆਦਾ। ਇਹ ਸੇਵਾ ਦੇ ਵਿੱਚ ਲੱਗੇ ਹੋਏ ਨੇ ਲੋਕ, ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰ ਆ। ਹਾਂ, ਇਹ ਵੀਰ ਹੈ ਜਿਹੜਾ ਰਾਤ ਨੂੰ 11 ਵਜੇ ਤੱਕ ਲੋਕਾਂ ਨੂੰ ਬਿਜਲੀ ਫਿਟਿੰਗ ਕਰ ਰਿਹਾ ਹੈਗਾ। 12 ਵਜੇ ਤੱਕ ਇਹ ਸੌਂ ਹੀ ਨਹੀਂ ਰਿਹਾ। ਇਹ ਆਪਦੇ ਇੰਨੀ ਤਨਦੇਹੀ ਨਾਲ ਸੇਵਾ ਨਿਭਾ ਰਿਹਾ। ਉਹਦੇ ਕੋਲ ਸਮਾਂ ਘੱਟ ਹੈਗਾ ਕਿਉਂਕਿ ਲੋਕਾਂ ਦੀਆਂ ਪਰੇਸ਼ਾਨੀਆਂ ਨੇ, ਸੈਟਅਪ ਹੋ ਰਿਹਾ ਹੈਗਾ। ਤਾਂ ਰੇਸ਼ਮ ਨੇ ਦੱਸਤਾ ਉਸ ਬਾਈ ਬਾਰੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਇਹ ਜਿਹੜੇ ਅੱਜ ਨਿਸ਼ਾਨ ਨੇ ਅਸੀਂ ਤੁਹਾਨੂੰ ਝੂਲਦੇ ਦਿਖਾਵਾਂਗੇ। ਇੱਥੇ ਖਾਲਸਾਈ ਨਿਸ਼ਾਨ ਨੇ ਜਿਹੜੇ ਝੂਲ ਰਹੇ ਨੇ, ਇਹ ਦਿਖਾਵਾਂਗੇ ਅਸੀਂ ਤੁਹਾਨੂੰ ਅੱਜ। ਤਾਂ ਨੌਜਵਾਨ ਨੇ ਜਿਹੜੇ ਕਾਫੀ ਨੇ ਇੱਥੇ ਆਏ ਹੋਏ ਨੇ। ਅਸੀਂ ਕੋਸ਼ਿਸ਼ ਕਰਾਂਗੇ ਕਿ ਹਰ ਇੱਕ ਦੇ ਨਾਲ ਸਾਡੀ ਜਿਹੜੀ ਮੁਲਾਕਾਤ ਆ ਉਹ ਹੋ ਸਕੇ ਤੇ ਗੱਲਬਾਤ ਆ ਜਿਹੜੀ ਉਹ ਹੋ ਸਕੇ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਚੱਲਦੇ ਹਾਂ ਜੀ ਅੱਗੇ। ਸੋ ਅਸੀਂ ਕੌਮੀ ਇਨਸਾਫ ਮੋਰਚੇ ਦੇ ਵਿੱਚ ਹਾਂ। ਤਾਂ ਅਸੀਂ ਜਿਵੇਂ ਸ਼ੁਰੂ ਦੇ ਵਿੱਚ ਇੱਕ ਕਿਤਾਬਾਂ ਦੀ ਜਿਹੜੀ ਕਿ ਵੱਡੀ ਇੱਥੇ ਸਟਾਲ ਆ ਜਿਹੜੀ ਕਿ ਨੌਜਵਾਨਾਂ ਦੇ ਵੱਲੋਂ ਲਗਾਈ ਗਈ ਆ ਉਹ ਦਿਖਾਈ ਆ। ਤਾਂ ਉੱਥੇ ਅਸੀਂ ਸੇਵਾ ਕਰਦੇ ਨੌਜਵਾਨ ਵੀ ਦਿਖਾ ਰਹੇ ਆ। ਇਹ ਕੇਸਰੀ ਨਿਸ਼ਾਨ ਦੇ ਉੱਪਰ ਲਿਖਿਆ ਹੋਇਆ ਪੱਕੇ ਸਿੰਘੂ ਵਾਲੇ। ਕੁਲਦੀਪ ਆ ਕੇਸਰੀ ਨਿਸ਼ਾਨ ਦਿਖਾ ਦੇ ਪਹਿਲਾਂ ਇੱਧਰ ਆ ਕੇ। ਇੱਧਰ ਦੀ ਆ ਜਾ ਬੈਰੀਗੇਟਾਂ ਦੇ ਉੱਪਰ ਦੀ। ਇਹ ਪੱਕੇ ਸਿੰਘੂ ਵਾਲੇ ਆ, ਕਿਉਂਕਿ ਪੱਕੇ ਸਿੰਘੂ ਵਾਲੇ ਤਾਂ ਲਿਖਿਆ ਗਿਆ ਜਿਹੜੇ ਬਾਈ ਦਾ ਫੋਰਡ ਟਰੈਕਟਰ ਆ, ਇਹ ਬਾਈ 3700 ਫੋਰਡ ਉੱਥੇ ਪੱਕਾ ਹੀ ਰੱਖਿਆ ਇਹਨਾਂ ਨੇ। ਬਾਈ ਫੋਰਡ ਟਰੈਕਟਰ ਨੂੰ ਠੀਕ ਵੀ ਕਰ ਰਹੇ ਨੇ ਥੋੜ੍ਹਾ ਬਹੁਤਾ ਜਿਹੜਾ ਕਿ ਹੈਗਾ ਇਹਨਾਂ ਦਾ, ਤੁਸੀਂ ਦੇਖ ਸਕਦੇ ਹੋ। ਬਾਈ ਪ੍ਰਵਿੰਦਰ ਦੇ ਨਾਲ ਗੱਲ ਵੀ ਕਰਾਂਗੇ ਅਸੀਂ, PS ਪੱਕੇ ਸਿੰਘੂ ਵਾਲਿਆਂ ਦੇ ਨਾਲ। ਬਾਈ ਅੱਜ ਇੱਥੇ ਪਹੁੰਚ ਗਏ ਹੋ, ਕਾਫੀ ਦਿਨ ਹੋ ਗਿਆ, ਮੈਂ ਸੁਣਿਆ ਅੱਖਾਂ ਦੇ ਵਿੱਚ ਨੀਂਦ ਵੀ ਰੜਕ ਰਹੀ ਆ। ਪਹਿਲੇ ਦਿਨ ਦੇ ਇੱਥੇ ਵਾਹਿਗੁਰੂ ਦੀ ਕਿਰਪਾ ਜੀ। ਪਹਿਲੀ ਗੱਲ ਤਾਂ ਚਲੋ ਆਪਣਾ ਫਰਜ਼ ਬਣਦਾ ਸਾਰਿਆਂ ਦਾ, ਤੇ ਵੀ ਜਦੋਂ ਹੁਣ ਆਪਾਂ ਅਰਦਾਸ ਬੇਨਤੀਆਂ ਕਰਦੇ ਹਾਂ ਤੇ ਉਦੋਂ ਗੁਰੂ ਮਹਾਰਾਜ ਅੱਗੇ ਕਰਨੀਆਂ ਅਸੀਂ। ਤੇ ਜਦੋਂ ਇਹ ਆਪਾਂ ਹੁਣ ਪਹਿਲਾਂ ਦੇਖੀਏ ਬਰਗਾੜੀ ਵਾਲਾ ਕਾਂਡ ਹੋਇਆ ਜਾਂ ਸਾਰੇ ਉਹ ਹੋਏ ਆ ਹੈ ਨਾ ਮੋਰਚੇ, ਤੇ ਜਦੋਂ ਸਾਡੇ ਗੁਰੂ ਨੂੰ ਇਨਸਾਫ ਨਹੀਂ ਮਿਲਿਆ, ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਜਿਹੜੇ ਗਲੀਆਂ ਦੇ ਵਿੱਚ ਰੋਲੇ ਗਏ, ਹਾਲੇ ਤੱਕ ਸਾਨੂੰ ਉਹਦਾ ਇਨਸਾਫ ਨਹੀਂ ਮਿਲਿਆ। ਜੇ ਅਸੀਂ ਇਸ ਮੋਰਚੇ ਦੇ ਵਿੱਚ ਨਹੀਂ ਇਕੱਠੇ ਹੁੰਦੇ ਤੇ ਸਾਡਾ ਗੁਰੂ ਮਹਾਰਾਜ ਕੀ ਕਰੂਗਾ? ਵੀ ਜਦੋਂ ਤਾਂ ਕੀ ਕਹਿਣਗੇ, ਵੀ ਜਦੋਂ ਤਾਂ ਇਹਨਾਂ ਨੂੰ ਆਪ ਨੂੰ ਤਕਲੀਫ ਹੁੰਦੀ ਉਦੋਂ ਤਾਂ ਭੱਜਦੇ ਆ, ਸਾਰੇ ਘਰੋਂ ਨਿਕਲਦੇ ਆ। ਤੇ ਜਦੋਂ ਅੱਜ ਮੇਰੀ ਤੇ ਪਈ ਆ ਤੇ ਅੱਜ ਇਹ ਘਰੋਂ ਨਹੀਂ ਨਿਕਲਦੇ ਲੋਕ, ਤਾਂ ਫਿਰ ਅਸੀਂ ਮਤਲਬ ਹੀ ਹੋ ਗਏ ਨਾ ਇੱਕ। ਇਸ ਕਰਕੇ ਸਾਡਾ ਫਰਜ਼ ਬਣਦਾ ਸਾਰਿਆਂ ਦਾ ਹੀ। ਮਹਾਰਾਜ ਦੀ ਅਪਾਰ ਕਿਰਪਾ। ਇੱਥੇ ਸਭ ਤੋਂ ਵੱਡੀ ਗੱਲ ਇਹ ਆ ਵੀ ਇੱਥੇ ਜਿਹੜੇ ਆਗੂ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਦੇ ਵਿੱਚ ਜਿਹੜਾ ਲੱਗਿਆ ਹੋਇਆ ਮੋਰਚਾ। ਬਾਕੀ ਜਿਹੜੀ ਮੋਰਚੇ ਦੀ ਦੇਖ ਰੇਖ ਆ ਭਾਈ ਜਗਤਾਰ ਸਿੰਘ ਹਵਾਰਾ ਜੀ ਦੇ ਬਾਪੂ ਜੀ ਖੁਦ ਆਪ ਕਰ ਰਹੇ ਆ। ਕੀ ਲੱਗਦਾ ਬਾਈ, ਜਿਵੇਂ ਉੱਥੇ ਸਿੰਘੂ ਬਾਰਡਰ ਤੇ ਝੰਡੇ ਪੱਟਦੇ ਰਹੇ ਹੋ, ਅੱਜ ਇੱਥੇ ਝੰਡੇ ਗੱਡ ਦਿੱਤੇ ਆ? ਬਿਲਕੁਲ ਜੀ, ਦੇਖੋ ਉਹੀ ਤਾਂ ਗੱਲ ਆ ਨਾ ਵੀ ਜਿੰਨਾ ਚਿਰ ਸਾਡਾ ਏਕਾ ਨਹੀਂ ਹੁੰਦਾ ਉਹਨਾਂ ਚਿਰ ਸਾਡਾ ਉਜਾੜਾ ਹੀ ਆ। ਹੁਣ ਚਾਹੇ ਜੀਰੇ ਫੈਕਟਰੀ ਦੀ ਗੱਲ ਲਾ ਲਓ, ਉੱਥੇ ਪਹਿਲਾਂ ਇੱਕ ਆਪਣਾ ਇੱਕੋ ਯੂਨੀਅਨ ਬੈਠੀ ਸੀ, ਠੀਕ ਆ ਜੀ, ਇੱਕ ਯੂਨੀਅਨ ਬੈਠੀ ਸੀ। ਉਹਨਾਂ ਨੇ ਦੇਖਿਆ ਵੀ ਥੋੜ੍ਹੇ ਜਿਹੇ ਬੰਦੇ ਬੈਠਿਆ, ਕੋਈ ਚੱਕਰ ਨਹੀਂ। ਪਹਿਲਾਂ ਰੋਡ ਵਾਲਾ ਜਿਹੜਾ ਉਹਨਾਂ ਨੇ ਮੋਰਚਾ ਉਠਾਇਆ, ਉੱਥੋਂ ਚੱਕਿਆ। ਫਿਰ ਸਾਡਾ ਵੀਰ ਆ ਜਗਰਾਜ ਸਿੰਘ ਆ ਜਿਹੜਾ ਉੱਥੇ, ਤੇ ਜਗਰਾਜ ਸਿੰਘ ਉਹਨਾਂ ਦੇ ਫਿਰ ਉਹ ਕੋਈ ਘਰੇ ਗਏ, ਉਹਨਾਂ ਦੇ ਦਰਵਾਜ਼ੇ ਦਰੂਜੇ ਪੱਟੇ, ਬੁੜੀਆਂ ਨੂੰ ਧਮਕੀਆਂ ਦਿੱਤੀਆਂ। ਘਰ ਬਾਈ ਬਲਦੇਵ ਆ ਜੀਰਾ ਜਿਹੜਾ,
ਉਹਨਾਂ ਦੇ ਘਰ ਦੀ ਨੂੰ ਧਮਕਾਇਆ ਧਮਕਾਇਆ, ਘਰੇ ਜਾ ਕੇ ਪਰਚੇ ਪੁਰਚੇ ਕੀਤੇ ਤੇ ਵੀ ਲੋਕ ਡਰ ਜਾਣਗੇ। ਜਦੋਂ ਉਹਨਾਂ ਨੇ ਦੇਖਿਆ ਵੀ ਲੋਕ ਸਹਿਮ ਜੇ ਜਾਣ ਲੱਗੇ ਆ ਵੀ ਸਾਡਾ ਸ਼ਾਇਦ ਭਾਰੀ ਹੋ ਜੂ, ਪਰ ਉਹ ਸਰਕਾਰ ਦਾ ਸਾਡੇ ਤੇ ਜ਼ੁਲਮ ਕੀਤਾ ਹੋਇਆ ਵੀ ਸਾਡਾ ਜਿਹੜਾ ਇੱਕ ਪਲੱਸ ਪੁਆਇੰਟ ਬਣ ਜਾਂਦਾ। ਜਦੋਂ ਥੋੜਾ ਜਿਹਾ ਉਹਨਾਂ ਨੇ ਹਮਲਾ ਕੀਤਾ, ਦਰਵਾਜ਼ੇ ਤੋੜੇ, ਪਿੰਡਾਂ ਦੇ ਵਿੱਚ ਦਹਿਸ਼ਤਗਰਦੀ ਦਾ ਮਾਹੌਲ ਬਣਾ ਲਿਆ, ਕਹਿੰਦੇ 20 ਕਰੋੜ ਦਿੱਤਾ, ਇਹਨਾਂ ਦੀਆਂ ਜ਼ਮੀਨਾਂ ਕੁਰਕ ਕਰਕੇ ਵਾਪਸ ਲਓ, ਤੇ ਫਿਰ ਪੰਜਾਬ ਨੇ ਫਿਰ ਵੀ ਹੀਰਾਂ ਘੱਤ ਕੇ ਜਿਹੜਾ ਜੀਰੇ ਸ਼ਰਾਬ ਫੈਕਟਰੀ ਦੇ ਮੂਹਰੇ ਲਾ ਲਿਆ ਮੋਰਚਾ ਤੇ ਉਹਦਾ ਜਿਹੜਾ ਨਤੀਜਾ ਤੁਹਾਡੇ ਸਾਹਮਣੇ ਹੀ ਆ। ਹੁਣ ਜਿਹੜੇ ਪਹਿਲਾਂ ਕਹਿੰਦੇ ਸੀ ਸੋਧ ਕਰਾ ਦੇਾਂਗੇ, ਦੂਜਾ ਸਿਸਟਮ ਲਵਾ ਦੇਾਂਗੇ, ਹੈ ਨਾ, ਟ੍ਰੀਟਮੈਂਟ ਪਲਾਂਟ ਲਵਾ ਦੇਾਂਗੇ, ਘਰ ਫਿਲਟਰ ਲਵਾ ਦੇਾਂਗੇ, ਤਾਂ ਉਹਦੀ ਇਹੀ ਮੰਗ ਸੀ ਵੀ ਹੁਣ ਤਾਂ ਫੈਕਟਰੀ ਜਿਹੜੀ ਬੰਦ ਹੋਊਗੀ। ਜੇ ਪਹਿਲਾਂ ਇਹੀ ਸਰਕਾਰ ਜੇ ਪਹਿਲਾਂ ਕਰਾਉਂਦੀ, ਪਹਿਲ ਦੇ ਆਧਾਰ ਤੇ ਸਰਕਾਰ ਦੀ ਰਹਿੰਦੀ ਸੀ ਇੱਜ਼ਤ ਵੀ ਸਰਕਾਰ ਨੇ ਕਰਾਤੀ ਆ ਭਾਈ, ਪੰਜਾਬ ਸਰਕਾਰ ਨੇ ਕਰਾਤੀ, ਪਰ ਹੁਣ ਜੇ ਦੇਖਿਆ ਜਾਵੇ ਪੰਜਾਬ ਸਰਕਾਰ ਨੇ ਨਹੀਂ ਕੀਤੀ, ਲੋਕਾਂ ਨੇ ਆਪਦੇ ਡੰਡੇ ਦੇ ਜ਼ੋਰ ਤੇ ਕਰਾਈ ਆ। ਕੀ ਲੱਗਦਾ ਵੀ ਫੈਕਟਰੀ ਬੰਦ ਹੋ ਗਈ? ਚਲੋ ਆਪਾਂ ਮੋਰਚੇ 'ਚ ਕੌਮੀ ਇਨਸਾਫ 'ਚ ਖੜੇ ਹਾਂ, ਕੀ ਲੱਗਦਾ ਵੀ ਫੈਕਟਰੀ ਬੰਦ ਹੋ ਗਿਆ? ਕਿਉਂਕਿ ਲੀਗਲ ਤੌਰ ਤੇ ਦੀ ਲੜਾਈ ਲੜੀ ਜਾ ਰਹੀ ਹੈ। ਦੇਖੋ ਐਲਾਨ ਇਹ ਵੀ ਬਹੁਤ ਵੱਡੀ ਗੱਲ ਆ, ਜਿਹੜੀ ਪੰਜਾਬ ਸਰਕਾਰ ਨੇ ਇੱਕ ਐਲਾਨ ਹੁਣ ਉਹਨਾਂ ਨੂੰ ਕਰਨਾ ਪਿਆ, ਫਸਿਆਂ ਨੂੰ ਕਰਨਾ ਪਿਆ, ਫੈਕਟਰੀ ਬੰਦ ਹੋਣ ਦਾ ਕਰਤਾ। ਬਾਕੀ ਚਲੋ ਉਹ ਆਪਾਂ ਕਿਹੜਾ ਮੋਰਚਾ ਹਾਲੇ ਉੱਥੋਂ ਚੱਕਿਆ ਹੈ, ਜੇ ਆਪਾਂ ਕਹੀਏ ਤਾਂ ਉਹ ਵੀ ਉਹਦਾ ਜਿਹੜਾ ਸਾਰਾ ਪ੍ਰੋਸੈਸ ਉਹਨੂੰ ਸੀਲਾ ਸੂਲਾ ਲਵਾ ਕੇ ਸਾਡਾ ਹੱਕ ਵੀ ਬਣਦਾ ਆ। ਬਾਕੀ ਇਹ ਵੀ ਬਹੁਤ ਵੱਡੀ ਗੱਲ ਆ ਵੀ ਜੇ ਆਪਾਂ ਕੁਛ ਕੁ ਸਿੱਖੇ ਆ, ਆਪਾਂ ਜਿਹੜਾ ਦਿੱਲੀ ਐਜੀਟੇਸ਼ਨ ਹੋਈ ਆ ਉੱਥੋਂ ਆਪਾਂ ਬਹੁਤ ਕੁਝ ਸਿੱਖੇ ਆ ਵੀ ਇਕੱਲੇ ਐਲਾਨ ਤੇ ਆਪਾਂ ਵਿਸ਼ਵਾਸ ਨਾ ਕਰੀਏ, ਜਿੰਨਾ ਚਿਰ ਆਪਣੇ ਹੱਥ 'ਚ ਖਰੜਾ ਨਹੀਂ ਆਉਂਦਾ, ਇਹਨਾਂ ਦਾ ਕਾਗਜ਼ ਪੱਤਰ ਨਹੀਂ ਆਉਂਦੇ, ਸੀਲਾਂ ਬੰਦ ਨਹੀਂ ਹੁੰਦਾ, ਸਾਰਾ ਕੁਝ ਨਹੀਂ ਹੁੰਦਾ, ਉਹਨਾਂ ਚਿਰ ਕੋਈ ਨਹੀਂ। ਜਿੱਥੇ ਇੰਨਾ ਚਿਰ ਬੈਠੇ ਆ ਉੱਥੇ 20 ਦਿਨ ਹੋਰ ਸੀ, ਉੱਥੇ ਮਹੀਨਾ ਹੋਰ ਸੀ। ਬਈ ਕੀ ਲੱਗਦਾ ਜਿਹੜੇ ਆਗੂ ਨੇ ਉਹ ਆਖਰ ਝੋਲੀਆਂ ਦੇ ਵਿੱਚ ਕਿਉਂ ਬੈਠ ਜਾਂਦੇ ਨੇ? ਕਿਉਂਕਿ ਅਸੀਂ ਦਿੱਲੀ ਮੋਰਚੇ ਦੀ ਗੱਲ ਕਰਦੇ ਹਾਂ, ਦਿੱਲੀ ਤੋਂ ਜਦੋਂ ਐਲਾਨ ਹੋ ਗਿਆ ਵੀ ਕਾਨੂੰਨ ਆ ਜਿਹੜੇ ਉਹ ਵਾਪਸ ਹੋ ਗਏ ਨੇ, ਫਿਰ ਆਗੂਆਂ ਨੂੰ ਇੰਨੀ ਕਾਹਲੀ ਕਾਹਦੀ ਪੈ ਗਈ ਸੀ ਭੱਜਣ ਦੀ? ਤੁਸੀਂ ਤਾਂ ਉੱਥੇ 4 ਟਰੈਕਟਰ ਤੇ ਗੇੜੇ ਦਿੰਦੇ ਰਹੇ ਹੋ। ਅਸੀਂ ਤਾਂ ਜੀ ਦੇਖੋ, ਤੁਸੀਂ ਦੇਖ ਸਕਦੇ ਹੋ ਸਾਰੇ, ਆਪਾਂ ਤਾਂ ਜਦੋਂ ਟੈਂਟ ਝੌਂਪੜੀਆਂ ਪੱਟੇ ਗਏ ਸੀ ਸਾਰੇ, ਆਪਾਂ ਤਾਂ ਫਿਰ ਵੀ ਕਹਿੰਦੇ ਆਹ ਮੰਗਾਂ ਅਸੀਂ ਉੱਥੇ ਰੱਖ ਸਕਦੇ ਸੀ ਆਪਦੀਆਂ। ਸਰਕਾਰ ਤੇ ਪ੍ਰੈਸ਼ਰ ਪਿਆ ਸੀ, ਜ਼ੋਰ ਪਿਆ ਹੋਇਆ ਸੀਗਾ। ਜੇ ਕੋਈ ਸਾਰਿਆਂ ਨੂੰ ਨਹੀਂ ਆਪਾਂ ਮਾੜੇ ਕਹਿੰਦੇ, ਕੁਝ ਬੰਦੇ ਵਿੱਚ ਬਹੁਤ ਜ਼ਿਆਦਾ ਗਲਤ ਸੀ, ਜੇ ਅਸੀਂ ਰਾਏ ਵੀ ਦਿੰਦੇ ਸੀ ਤਾਂ ਤੁਸੀਂ ਕੌਣ ਆ, ਇਹ ਤਾਂ ਸ਼ਰਾਰਤੀ ਆ ਯਾਰ, ਇਹ ਜੇ ਕਹਿ ਦਈਦਾ ਸੀ। ਇੰਨਾ ਸਰਕਾਰ ਤੇ ਪ੍ਰੈਸ਼ਰ ਪਿਆ ਸੀ, ਇੰਨਾ ਸਰਕਾਰ ਤੇ ਪ੍ਰਭਾਵ ਪਿਆ ਸੀ, ਅਸੀਂ ਆਹ ਮੰਗਾਂ ਵਿੱਚ ਉਹਦੇ ਰੱਖ ਸਕਦੇ ਸੀਗੇ, ਅਸੀਂ ਆਹ ਮੰਗਾਂ ਮਨਵਾ ਕੇ ਉੱਠ ਸਕਦੇ ਸੀ। ਯਾਦ ਆ ਜਦੋਂ ਕਜਾਰੀਆ ਟਾਇਲ ਦੇ ਵਿੱਚ ਕਿਸਾਨ ਆਗੂ ਨੂੰ ਘੇਰਿਆ ਗਿਆ ਸੀ, ਕਾਫੀ ਆਮੋ ਸਾਹਮਣੇ ਹੋ ਗਏ ਸੀ ਕਿਸਾਨ ਆਗੂਆਂ ਦੇ, ਤੇ ਤੁਸੀਂ ਕਾਫੀ ਜਿਹੜੀ ਕਿ ਇੱਕ ਦੂਜੇ ਤੱਕ ਹੱਥੋਂ ਪਾਈ ਤੱਕ ਗੱਲਾਂ ਪਹੁੰਚ ਗਈਆਂ ਸੀ ਉਹ, ਪਰ ਅੱਜ ਇੱਥੇ ਫੇਰ ਤੁਸੀਂ ਬੈਠ ਗਏ ਹੋ ਆ ਕੇ, ਕਿਉਂਕਿ ਕਿਹਾ ਜਾਂਦਾ ਕਿ ਜਿਹੜੇ ਸਟੇਜ ਤੇ ਬੈਠਣ ਵਾਲੇ ਉਹਨਾਂ ਨੇ ਕਦੇ ਵਫਾ ਨਹੀਂ ਕੀਤੀ ਤੇ ਥੱਲੇ ਬੈਠਣ ਵਾਲੇ ਨੇ ਕਦੇ ਦਗਾ ਨਹੀਂ ਕੀਤੀ, ਤੁਸੀਂ ਫੇਰ ਆ ਗਏ ਮਗਰ ਲੱਗ ਕੇ। ਨਹੀਂ, ਆਪਾਂ ਜੇ ਉਹਨਾਂ ਦੇ ਮਗਰ ਲਾ ਕੇ ਤਾਂ ਪਾਏ ਨਹੀਂ ਆਪਾਂ। ਤੇ ਦੇਖੋ ਜੀ, ਜੇ ਆਪਾਂ ਕਹੀਏ ਆਪਣੇ, ਤੁਸੀਂ ਝੰਡਾ ਵੀ ਦੇਖ ਲਓ, ਆ ਦਿਖਾ ਦਿਓ ਤੁਸੀਂ, ਟਰੈਟ ਤੇ ਵੀ ਲੱਗਾ, ਕਿਤੇ ਟਰਾਲੀ ਦੇ ਕੋਈ ਉਹੋ ਜੇ ਮੰਨ ਲਓ ਰਾਜੇ ਵਾਲਾ ਵਰਗਿਆਂ ਦਾ ਜਾਂ ਰੁਲਦੂ ਵਰਗਿਆਂ ਦਾ ਲੱਗਾ ਹੋਵੇ ਕਿਸੇ ਦਾ, ਠੀਕ ਹੈ ਜੀ। ਇੱਥੇ ਸਭ ਤੋਂ ਵੱਡੀ ਗੱਲ ਇਹ ਆ, ਗੁਰੂ ਗ੍ਰੰਥ ਸਾਹਿਬ ਦੀ ਮਹਾਰਾਜ ਦੀ ਸਵਾਰੀ ਆ, ਅਸੀਂ ਇਹਨੂੰ ਆਪਣਾ ਆਗੂ ਮੰਗਦੇ ਆ। ਭਾਈ ਜਗਤਾਰ ਸਿੰਘ ਹਵਾਰਾ ਜੀ ਨੇ ਕਾਲ ਦਿੱਤੀ ਸੀ, ਠੀਕ ਆ ਜੀ, ਤੇ ਜਿਹੜੀ ਮੋਰਚੇ ਦੀ ਦੇਖ ਰੇਖ ਆ ਇਹ ਭਾਈ ਜਗਤਾਰ ਸਿੰਘ ਹਵਾਰਾ ਜੀ ਦੇ ਬਾਪੂ ਜੀ ਕਰ ਰਹੇ ਆ, ਠੀਕ ਆ। ਚਲੋ ਇਹਨਾਂ ਤੇ ਸਾਨੂੰ ਵਿਸ਼ਵਾਸ ਆ, ਤਾਂ ਕਰਕੇ ਜੇ ਆਪਾਂ ਕਹੀਏ ਵੀ ਹੋਰ ਕਿਤੇ ਉਹੋ ਜਿਹਾ ਕੜਾਮ ਚੌਧਰੀਆਂ ਪਿੱਛੇ ਆਪਾਂ ਨਾ ਜਾਈਏ, ਜੇ ਜਾਵਾਂਗੇ ਤਾਂ ਆਪਾਂ, ਜੇ ਦਿੱਲੀ ਵੀ ਬੈਠੇ ਸੀ ਤਾਂ ਆਪਾਂ ਉਹਨਾਂ ਕਰਕੇ ਨਹੀਂ ਬੈਠੇ ਸੀਗੇ। ਜੇ ਕੋਈ ਉੱਥੇ ਲੜਾਈ ਲੜੀ ਵੀ ਆ, ਜੇ ਕਹਿ ਦਈਏ ਵੀ ਸਾਨੂੰ ਉਹਨਾਂ ਕੜਾਮ ਚੌਧਰੀਆਂ ਦੀ ਸਾਨੂੰ ਕੋਈ ਸਪੋਰਟ ਸੀਗੇ, ਜੇ ਅਸੀਂ ਕਰਦੇ ਸੀਗੇ, ਜੇ ਮਾਲਕ ਦਾ ਓਟ ਆਸਰਾ ਸੀਗਾ, ਜਦੋਂ ਸਟੇਜ ਦੇ ਉੱਤੋਂ ਕਹਿਤਾ ਸੀਗਾ ਵੀ ਨਿਸ਼ਾਨ ਸਾਹਿਬ ਲਾ ਲਓ, ਤੁਹਾਨੂੰ ਯਾਦ ਹੋਣਾ ਹੈ ਸਟੇਜ ਤੋਂ ਦਿੱਲੀ ਦੀ ਤੋਂ ਇਹ ਕਹਿ ਦਿੱਤਾ ਗਿਆ ਸੀ ਵੀ ਆਪਦੇ ਜਿਹੜੇ ਡੇਰਿਆਂ ਤੋਂ ਜਾਂ ਟਰੈਕਟਰ ਟਰਾਲੀਆਂ ਤੋਂ ਨਿਸ਼ਾਨ ਸਾਹਿਬ ਲਾ ਲਓ, ਤੇ ਮੇਰੇ ਕੋਲ ਅੱਜ ਵੀ ਰਿਕਾਰਡ ਆ, ਅਸੀਂ ਉਦੋਂ ਵੱਡੇ ਕਰ ਲਾਏ ਸੀਗੇ। ਸਭ ਤੋਂ ਵੱਡੇ ਆਪਣੇ ਪੱਕੇ ਸਿੰਘੂ ਵਾਲਾ ਡੇਰਾ ਸੀਗਾ, ਸਰਵਿਸ ਸੈਂਟਰ ਉੱਥੇ ਬਣਾਏ ਬੀਜੇਪੀ ਦਾ, ਤੇ ਉਦੋਂ ਅਸੀਂ ਵੱਡੇ ਕਰਕੇ ਲਾਏ ਸੀ। ਅਸੀਂ ਕਿਹਾ ਵੀ ਸਾਨੂੰ ਪਹਿਲਾਂ ਸਾਡੇ ਸਮਾਂ ਦੀ ਛੋਟੇ ਲੱਗੇ, ਤੁਸੀਂ ਸਾਨੂੰ ਯਾਦ ਕਰਾਤਾ ਵੀ ਅਸੀਂ ਹੁਣ ਇਦੋਂ ਵੱਡੇ ਲਾਵਾਂਗੇ, ਅਸੀਂ ਲਾਏ ਸੀ। ਨਿਸ਼ਾਨ ਸਾਹਿਬ ਦੀ ਗੱਲ ਹੁੰਦੀ ਆ, 26 ਜਨਵਰੀ ਆ ਰਹੀ ਆ, ਦੀਪ ਸਿੱਧੂ ਦੀ ਯਾਦ ਆਉਂਦੀ ਆ? ਆਉਂਦੀ ਆ ਬਾਈ ਜੀ, ਦੇਖੋ ਕਿਉਂ ਨਹੀਂ ਆਉਂਦੀ, ਉਹ ਸਾਡਾ ਭਰਾ ਸੀ, ਜਿਨ੍ਹਾਂ ਨੂੰ ਇੱਕ ਕਹਿ ਦਿੱਤਾ ਗਿਆ ਇਹਦਾ ਏਜੰਸੀਆਂ ਦੇ ਬੰਦੇ, ਜਿਨ੍ਹਾਂ ਨੇ ਕਿਹਾ ਸੀ ਵੀ ਏਜੰਸੀਆਂ ਦੇ ਬੰਦੇ, ਅਸਲ ਦੇ ਵਿੱਚ ਉਹ ਖੁਦ ਹੀ ਸਰਕਾਰਾਂ ਨਾਲ ਮਿਲੇ ਹੋਏ ਬੰਦੇ ਨਿਕਲੇ, ਖੁਦ ਹੀ ਉਹਨਾਂ ਦੀ ਗੰਢ ਧੁੱਪ ਨਿਕਲੀ। ਸਾਰਾ ਕੁਝ ਦੇਖੋ, ਉਹਨਾਂ ਦੀਆਂ ਜਿਹੜੀਆਂ ਕਈਆਂ ਦੀਆਂ ਖੁੱਦੂਆਂ ਖਿੱਲਰ ਹੀ ਗਈਆਂ, ਚਾਹੇ ਵੋਟਾਂ ਇਲੈਕਸ਼ਨਾਂ ਦੇ ਵਿੱਚ, ਜਿਹੜੇ ਪਹਿਲਾਂ ਹੋਰਾਂ ਨੂੰ ਕਹਿੰਦੇ ਸੀ ਇਹਨਾਂ ਨੂੰ ਸਿਆਸਤਦਾਨ ਇੱਦਾਂ ਆ ਫਲਾਨਾ, ਤੇ ਮੁੜ ਕੇ ਆਪ ਮਾਰੋ ਮਾਰੀ ਪੈ ਗਈ ਵੀ ਮੈਂ ਇੱਥੋਂ ਟਿਕਟ ਲੈਣੀ ਆ, ਮੈਂ ਇੱਥੋਂ ਲੈਣੀ ਆ, ਮੈਂ ਇੱਦਾਂ ਕਰਨਾ, ਮੈਂ ਉੱਦਾਂ ਕਰਨਾ, ਪਿਆ ਸੀ ਨਾ ਗਾਹ, ਸਾਰਿਆਂ ਨੇ ਦੇਖਿਆ। ਤੇ ਫਿਰ ਕੀ ਹੋਇਆ, ਘਰ ਦਾ ਕੁੱਤਾ ਨਾ ਘਰ ਦਾ ਨਾ ਘਾੜਦਾ ਰਿਹਾ, ਇੱਜ਼ਤ ਵੀ ਗਵਾਈ ਤੇ ਪੱਲੇ ਵੀ ਕੱਖ ਨਹੀਂ ਪਿਆ, ਜ਼ਮਾਨਤਾਂ ਜ਼ਬਤ ਹੋਈਆਂ, ਦੇਖੀਆਂ ਸਾਰਿਆਂ ਨੇ ਦੇਖੀ। ਹੁਣ ਕਿਹਾ ਗਿਆ ਸੀਗਾ ਉੱਥੇ ਜਦੋਂ ਅੰਦੋਲਨ ਦੀ ਗੱਲ ਚੱਲਦੀ ਹੈ, ਦਿੱਲੀ ਅੰਦੋਲਨ ਦੀ, ਕਿਉਂਕਿ ਉਹ ਤੋਂ ਬਹੁਤ ਕੁਝ ਸਿੱਖਿਆ, ਮੀਡੀਆ ਨੇ ਖਾਸ ਕਰਕੇ ਸਿੱਖਿਆ। ਜੇਕਰ ਅਸੀਂ ਮੀਡੀਆ ਦੀ ਗੱਲ ਕਰੀਏ, ਮੀਡੀਆ ਨੇ ਖਾਸ ਕਰਕੇ ਸਿੱਖਿਆ ਉੱਥੋਂ ਅੰਦੋਲਨ ਦੇ ਵਿੱਚੋਂ। ਮੀਡੀਆ ਨੂੰ ਰੋਕਿਆ ਜਾਂਦਾ ਸੀ, ਪਰ ਉੱਥੇ ਇੱਕ ਸਟੇਜ ਦੇ ਉੱਪਰੋਂ ਸਪੀਚ ਇਹ ਵੀ ਹੋਈ ਸੀ ਕਿ ਜਿਹੜੇ ਇੱਥੇ
ਖਾਲਿਸਤਾਨੀ ਤੁਰੇ ਫਿਰਦੇ ਨੇ ਜਾਂ ਜਿਹੜੇ ਇਹ ਸਾਨੂੰ ਸੰਘਰਸ਼ ਲੜਨ ਦੀ ਗੱਲ ਕਹਿ ਰਹੇ ਨੇ ਉਹ ਆਪਦੇ ਅੱਡ ਇੱਕ ਸੰਘਰਸ਼ ਤੋਰ ਲੈਣ, ਅਸੀਂ ਪਹਿਲਾਂ ਮੋਰਚਾ ਜਿੱਤ ਲਈਏ, ਜਿਹੀਆਂ ਗੱਲਾਂ ਵੀ ਹੁੰਦੀਆਂ ਰਹੀਆਂ ਸਟੇਜ ਤੋਂ। ਬਾਈ ਜੀ ਸਭ ਤੋਂ ਵੱਡੀ ਗੱਲ ਤੁਹਾਨੂੰ ਮੈਂ ਦੱਸਦਾ, ਜੱਗੀ ਬਾਬੇ ਵਾਲਾ ਕਾਂਡ ਸਾਰਿਆਂ ਨੂੰ ਪਤਾ ਹੀ ਆ, ਸਟੇਜ ਦੇ ਪਰਲੇ ਪਾਸੇ ਸੀਗਾ, ਉਹਨਾਂ ਦੀ ਕੋਈ ਮੰਗ ਅੱਡ ਤਾਂ ਹੈ ਨਹੀਂ ਸੀਗੀ, ਚਲੋ ਉੱਧਰ ਬੈਠੇ ਸੀ, ਚਾਹੇ ਅਸੀਂ ਕਿਸੇ ਕੋਈ ਬੰਦਾ ਕਿਸੇ ਯੂਨੀਅਨ ਨਾਲ ਗਿਆ, ਕੋਈ ਬੰਦਾ ਹਰੇਕ ਬੰਦਾ ਯੂਨੀਅਨ ਨਾਲ ਨਹੀਂ ਸੀ ਅਟੈਚ। ਆਪਾਂ ਨੂੰ ਜਦੋਂ ਪਹਿਲਾਂ ਗਏ ਆਪਾਂ ਨੂੰ ਯੂਨੀਅਨਾਂ ਦਾ ਵੀ ਨਹੀਂ ਪਤਾ ਸੀਗਾ ਵੀ ਕਿਹੜੀ ਰਾਜੇਵਾਲ ਯੂਨੀਅਨ ਆ, ਕਿਹੜੀ ਰੁਲਦੂ ਯੂਨੀਅਨ ਆ, ਕਿਹਦੀ ਯੂਨੀਅਨ ਆ, ਠੀਕ ਆ ਜੀ, ਸਾਰੇ ਗਏ ਆ। ਬਾਕੀ ਜਿਹੜੇ ਚਲੋ ਕੁਝ ਚੰਗੀਆਂ ਯੂਨੀਅਨਾਂ ਵੀ ਹੁੰਦੀਆਂ, ਚਲੋ ਜਿਹੜੀ ਗੱਲਬਾਤ ਕਰਦੇ ਆ, ਪਰ ਜ਼ਿਆਦਾਤਰ ਤਾਂ ਤੁਹਾਨੂੰ ਪਤਾ ਹੀ ਆ ਵੀ ਕੀ ਖੇਡ ਖੇਡੀ ਆ। ਜਦੋਂ ਆਪਾਂ ਗੱਲ ਕਰ ਲਈ, ਜਿਵੇਂ ਤੁਸੀਂ ਹੁਣੇ ਗੱਲ ਕੀਤੀ ਆ, ਉਹ ਤੇ ਜੱਗੀ ਬਾਬੇ ਪਰਲੀ ਸਟੇਜ ਦੇ ਉੱਤੇ ਸੀਗੇ, ਉੱਥੇ ਲੰਗਰ ਦੇ ਵਿੱਚ ਬਾਬਾ ਸੇਵਾ ਕਰਦਾ ਹੁੰਦਾ ਸੀ। ਜਦੋਂ ਇਹਦੇ ਬਾਬੇ ਦੇ ਉੱਤੇ ਹੋਇਆ ਹਮਲਾ, ਬਾਬੇ ਦਾ ਲਹੂ ਲੁਹਾਨ ਹੋ ਗਿਆ ਇੱਥੋਂ ਜੱਗੀ ਬਾਬਾ। ਇੱਧਰੋਂ ਜਦੋਂ ਆਪਣੇ ਮੁੰਡੇ ਗਏ ਤੇ ਕੁਛ ਕੜਾਮ ਚੌਧਰੀਆਂ ਨੇ ਇੱਧਰੋਂ ਰੱਸੀਆਂ ਲਵਾਤੇ, ਉਹਨਾਂ ਦੀ ਲੜਾਈ ਆ, ਉੱਧਰ ਨਾ ਜਾਓ। ਸ਼ਾਇਦ ਤੁਹਾਨੂੰ ਪਤਾ ਹੋਣਾ, ਮੈਨੂੰ ਨਹੀਂ ਪਤਾ, ਸ਼ਾਇਦ ਕੋਈ ਕਵਰੇਜ ਕਿਸੇ ਨੇ ਕੀਤੀ ਕਿ ਨਹੀਂ ਕੀਤੀ। ਤੇ ਅਸੀਂ ਉਹ ਰੱਸੀਆਂ ਖਿੱਚ ਕੇ ਭੰਨ ਕੇ ਗਾਲਾਂ ਕੱਢ ਕੇ ਉੱਧਰ ਗਏ ਸੀ ਵੀ ਉਹ ਬਗਾਨੇ ਆ ਤੁਸੀਂ, ਜਿਨ੍ਹਾਂ ਨੂੰ ਤੁਸੀਂ ਉਹ ਕਹਿੰਦੇ ਆ, ਠੀਕ ਆ। ਤੇ ਇਸ ਕਰਕੇ ਇਹ ਜਿਹੜਾ ਵਿਤਕਰਾ ਆ ਉੱਥੇ ਉਹ ਬਹੁਤ ਗਲਤ ਗੱਲ ਸੀ। ਸਾਨੂੰ ਇੱਥੇ ਕਿਹੜੀ ਗੱਲ ਦੀ ਖੁਸ਼ੀ ਹੁੰਦੀ ਆ? ਇੱਕ ਤਾਂ ਸਭ ਤੋਂ ਵੱਡੀ ਗੱਲ ਆ ਮਹਾਰਾਜ ਦੀ ਹਜ਼ੂਰੀ ਹੈ, ਕਥਾ ਕੀਰਤਨ ਹੁੰਦਾ ਆ, ਠੀਕ ਆ ਜੀ। ਤੇ ਕੋਈ ਵੀ ਵਿਚਾਰ ਦੇਣਾ ਚਾਹੁੰਦੇ ਆ ਤੁਹਾਨੂੰ, ਨੌਜਵਾਨਾਂ ਨੂੰ ਇੱਥੇ ਅਣਗੌਲਿਆ, ਕਿਸੇ ਨੂੰ ਵੀ ਅਣਗੌਲਿਆ ਨਹੀਂ ਕੀਤਾ ਜਾਂਦਾ। ਭਾਈ ਜਗਤਾਰ ਸਿੰਘ ਵਾਰਾ ਜੀ ਦੇ ਬਾਪੂ ਨਾਲ ਕੋਈ ਵੀ ਗੱਲ ਕਰੀਏ, ਸਲਾਹ ਦੇਈਏ, ਉਹ ਮੰਨਦੇ ਆ ਵੀ ਹਾਂ। ਉੱਥੇ ਕਈ ਜਗ੍ਹਾ ਇਹ ਗੱਲ ਹੋ ਜਾਂਦੀ ਸੀਗੀ, ਉਹ ਸੁਣਦੇ ਨਹੀਂ ਸੀ ਗੱਲ, ਜੇ ਆਪਾਂ ਸਲਾਹ ਵੀ ਚੰਗੀ ਦੇ ਦਿੰਦੇ ਸੀ। ਜਿਵੇਂ ਹੁਣ ਤੁਸੀਂ ਗੱਲ ਕਰੀ ਹੈ ਕਿ ਕਿਸੇ ਨੂੰ ਅਣਗੌਲਿਆ ਨਹੀਂ ਕਰਿਆ ਜਾਊਗਾ। ਬਲਜੀਤ ਸਿੰਘ ਦਾਦੂਵਾਲ ਆਉਂਦੇ ਨੇ, ਜਥੇਦਾਰ ਨੇ ਜਿਹੜੇ, ਉਹ ਆਉਂਦੇ ਨੇ, ਉਹ ਆ ਕੇ ਇੱਥੇ ਖੜ੍ਹਦੇ ਨੇ, ਫਿਰ ਹਰਜਿੰਦਰ ਸਿੰਘ ਧਾਮੀ ਆਉਂਦੇ ਨੇ, ਉਹਨਾਂ ਦੇ ਉੱਪਰ ਹਮਲਾ ਕਰ ਦਿੱਤਾ ਜਾਂਦਾ। ਅਜਿਹੀਆਂ ਗੱਲਾਂ ਹੁੰਦੀਆਂ ਨੇ, ਇਸ ਮੋਰਚੇ ਦੇ ਵਿੱਚੋਂ ਨਿਕਲਦੀਆਂ ਨੇ। ਦੇਖੋ ਜੀ, ਨਿਕਲਦੀਆਂ ਪਹਿਲੀ ਗੱਲ ਤਾਂ ਜਦੋਂ ਐਡੇ ਸੰਘਰਸ਼ ਹੁੰਦੇ ਆ, ਨਿੱਕੀਆਂ ਮੋਟੀਆਂ ਤਾਂ ਖੇਡਾਂ ਵਰਤਦੀਆਂ ਹੀ ਉੱਥੇ। ਵੀ ਇਹ ਛੋਟੀ ਘਟਨਾ ਸੀ, ਜਿਹੜਾ ਧਾਮੀ ਦੇ ਉੱਪਰ ਹਮਲਾ ਹੋ ਜਾਣਾ, ਧਾਮੀ ਦੀ ਗੱਡੀ ਭੰਨ ਦੇਣੀ। ਧਾਮੀ ਕਿਉਂਕਿ ਇੱਕ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਉਹ। ਦੇਖੋ ਉਹ ਆਪਾਂ ਮੰਨਦੇ ਆ ਵੀ ਚਲੋ ਜਦੋਂ ਇੱਕ ਸਿੱਖ ਦੇ ਉੱਤੇ ਹਮਲਾ ਕਰਦਾ ਆ ਤਾਂ ਇੱਕ ਬਹੁਤ ਗਲਤ ਪ੍ਰਭਾਵ ਜਾਂਦਾ, ਮੈਸੇਜ ਜਿਹੜਾ ਇੱਕ ਗਲਤ ਜਾਂਦਾ। ਪਰ ਲੋਕਾਂ ਦੇ ਵਿੱਚ ਇੱਕ ਰੋਸ ਹੈ, ਨੌਜਵਾਨਾਂ ਦੇ ਵਿੱਚ ਆ, ਚਾਹੇ ਬਜ਼ੁਰਗਾਂ ਦੇ ਵਿੱਚ ਆ, ਇੱਕ ਉਹ ਸਵਾਲ ਜਵਾਬ ਜਦੋਂ ਕਰਨਾ ਚਾਹੁੰਦੇ ਆ, ਮੰਨ ਲਓ ਹੁਣ ਕੋਈ ਵੀ ਆ, ਕੋਈ ਸਿਆਸਤਦਾਨ ਆਉਂਦਾ ਆ, ਉਹਨੂੰ ਖੜ ਕੇ ਉਹਨਾਂ ਦੀ ਜਵਾਬ ਦੇ ਦੇਣਾ ਚਾਹੀਦਾ। ਤੇ ਇਸ ਕਰਕੇ ਧਾਮੀ ਸਾਹਿਬ ਨੂੰ ਜਦੋਂ ਜਵਾਬ ਮੰਗੇ ਗਏ ਕੁਝ ਨੌਜਵਾਨਾਂ ਵੱਲੋਂ ਤਾਂ ਕੁਝ ਭੀੜ ਵੱਲੋਂ, ਤਾਂ ਉਹਨਾਂ ਨੇ ਜਵਾਬ ਦੇਣਾ ਉਹਨਾਂ ਦਾ ਸਹੀ ਨਹੀਂ ਸਮਝਿਆ। ਤੇ ਉਹਨਾਂ ਨਾਲ ਗਨਮੈਨ ਵੀ ਸੀ ਕੁਝ, ਉਹ ਸ਼ਾਇਦ ਉਹ ਸਮਝ ਗਏ ਕੁਝ, ਤੇ ਉਹ ਗੱਡੀ 'ਚ ਬਹਿਣ ਲੱਗੇ ਧੱਕੇ ਨਾਲ। ਉਹ ਤੋਂ ਸਵਾਲ ਜਵਾਬ ਪੁੱਛਦੇ। ਆਪਾਂ ਫਤਿਹਗੜ੍ਹ ਸਾਹਿਬ ਵਾਲਾ ਜਿਹੜਾ ਕਾਲਜ ਵਾਲਾ ਮਸਲਾ ਤੁਸੀਂ ਦੇਖਿਆ ਹੀ ਆ, ਇੱਕ ਬਈਆਂ ਦੇ ਕੋਲੋਂ ਇੱਕ, ਹਾਲਾਂਕਿ ਆਪਣੇ ਸਰਦਾਰਾਂ ਦੇ ਉੱਤੇ ਹਮਲੇ ਕੀਤੇ ਗਏ ਸਿਕਿਉਰਿਟੀ ਵੀਰ ਵੀ ਜਿਹੜੇ ਸਿਕਿਉਰਿਟੀ ਵਾਲੇ, ਇੱਕ ਬਈਆਂ ਨੂੰ ਇਹ ਸ਼੍ਰੋਮਣੀ ਕਮੇਟੀ ਨੇ ਪ੍ਰਧਾਨ ਬਣਾਇਆ ਹੋਇਆ ਸਾਡੇ ਕਾਲਜਾਂ ਦੇ, ਠੀਕ ਆ। ਤੇ ਫਿਰ ਸਾਡੇ ਸਿੱਖਾਂ ਤੋਂ ਉਲਟਾ ਸਾਡੇ ਤੇ ਹਮਲਾ, ਤੇ ਸਿੱਖਾਂ ਤੋਂ ਇਹਨਾਂ ਧਾਮੀ ਹੋਣਾ ਨੇ ਸਿੱਖਾਂ ਤੋਂ ਤਾਂ ਮਾਫੀ ਮੰਗਵਾਈ ਆ ਬਈਆਂ ਤੋਂ। ਤੁਸੀਂ ਦੱਸੋ ਫਿਰ ਕਿਉਂ ਨਾ ਜਵਾਬ ਮੰਗਣ ਜੀ? ਤੁਸੀਂ ਦੱਸੋ। ਨਹੀਂ, ਜਵਾਬ ਮੰਗੋ। ਕਹਿੰਦੇ ਇਹ ਵੀ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਸਿੱਖਾਂ ਦੀਆਂ ਪੱਗਾਂ ਲਾਉਣੀਆਂ ਸ਼ੁਰੂ ਕਰ ਦਿੰਦੇ ਨੇ। ਇਹਦਾ ਕਾਰਨ ਕੀ ਆ? ਕਾਰਨ ਜੀ ਦੇਖੋ, ਇੱਕ ਬਖਲਾਹਟ ਤਾਂ ਪੈਦਾ ਹੋ ਜਾਂਦੀ ਜਦੋਂ ਆਪਾਂ ਕਿਸੇ ਨਾਲ ਕੋਈ ਗੱਲ ਕਰਦੇ, ਬੰਦਾ ਜਵਾਬ ਉਹਦਾ ਦੇਵੇ, ਖੜ ਕੇ ਦੇ ਦੇਵੇ। ਆਪਾਂ ਉਹ ਕਹਿੰਦੇ ਆ ਨਾ, ਦੁਸ਼ਮਣ ਵੀ ਹੋਵੇ ਭਾਵੇਂ ਦਸਤਾਰ ਕਦੇ ਨਹੀਂ ਲਾਹੀ ਦੀ, ਵੀ ਨਹੀਂ ਲਾਉਣੀ ਚਾਹੀਦੀ। ਪਰ ਜਦੋਂ ਇੱਕ ਮਾਹੌਲ ਬਣ ਜਾਂਦਾ ਜੀ ਉੱਦਾਂ ਦਾ, ਫਿਰ ਮਾਹੌਲ ਜਦੋਂ ਉਹ ਕ੍ਰੀਏਟ ਹੋ ਜਾਂਦਾ ਵਾ ਭੀੜ ਦੇ ਵਿੱਚ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਇਸ ਵਕਤ ਪੀਐਸ ਪੱਕੇ ਸਿੰਘੂ ਵਾਲੇ ਮੌਜੂਦ ਸਨ, ਬਾਈ ਪ੍ਰਵਿੰਦਰ ਸਿੰਘ ਜੀ, ਕਿਉਂਕਿ ਇਹਨਾਂ ਦਾ ਨਾਮ ਸਿੰਘੂ ਬਾਰਡਰ ਦੇ ਉੱਪਰ ਰਹਿੰਦਿਆਂ ਕਰਕੇ ਪੈ ਗਿਆ। ਇਹ ਸਿੰਘੂ ਬਾਰਡਰ ਤੋਂ ਇੱਕ ਵੀ ਦਿਨ ਘਰੇ ਨਹੀਂ ਆਏ ਤਾਂ ਇਹਨਾਂ ਨੂੰ ਪੱਕੇ ਸਿੰਘੂ ਵਾਲੇ ਹੀ ਕਿਹਾ ਜਾਣ ਲੱਗਿਆ। ਤਾਂ ਅਸੀਂ ਹੋਰ ਵੀ ਅੱਗੇ ਮੁਲਾਕਾਤ ਕਰਦੇ ਹਾਂ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਸੋ ਕੌਮੀ ਇਨਸਾਫ ਮੋਰਚੇ ਦੇ ਵਿੱਚ ਅੱਜ ਅਸੀਂ ਸਾਰਾ ਦਿਨ ਗੱਲਬਾਤ ਕਰਾਂਗੇ। ਤਾਂ ਸਾਡੇ ਨਾਲ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਮੌਜੂਦ ਰਹਿਣਗੇ। ਪਿਛਲੇ ਦਿਨੀ ਜਿਹੜੀਆਂ ਕਿ ਖਬਰਾਂ ਆਈਆਂ ਕਿ ਭਾਈ ਬਲਵਿੰਦਰ ਸਿੰਘ ਦਾ ਫੋਨ ਆ ਜਿਹੜਾ ਉਹ ਟਰੈਪ ਕੀਤਾ ਜਾ ਰਿਹਾ, ਟਰੇਸ ਕੀਤਾ ਜਾ ਰਿਹਾ, ਤਾਂ ਸਾਡੇ ਨਾਲ ਮੌਜੂਦ ਨੇ। ਅਸੀਂ ਗੱਲਬਾਤ ਆ ਜਿਹੜੀ ਉਹ ਕਰ ਰਹੇ ਹਾਂ। ਸੋ ਸਾਡੇ ਨਾਲ ਨੇ, ਤੁਸੀਂ ਦੇਖੀਆਂ ਸੋਸ਼ਲ ਮੀਡੀਆ ਦੇ ਖਬਰਾਂ ਵਾਇਰਲ ਹੁੰਦੀਆਂ। ਬਲਵਿੰਦਰ ਸਿੰਘ ਜੀ, ਆਖਰ ਗੱਲ ਕੀ ਹੋਈ ਸੀ? ਜਿਹੜਾ ਕਿ ਫੋਨ ਸੀ ਟਰੈਪ ਹੁੰਦਾ ਸੀ, ਤੁਹਾਡੀ ਲੋਕੇਸ਼ਨ ਸੀ ਉਹ ਚੁੱਕੀ ਜਾਂਦੀ ਸੀ, ਅਜਿਹੀਆਂ ਕਾਫੀ ਖਬਰਾਂ ਨੇ ਜਿਹੜੀਆਂ ਫੈਲੀਆਂ ਨੇ ਸੋਸ਼ਲ ਮੀਡੀਆ ਤੇ ਜਾਂ ਮੀਡੀਆ ਦੇ ਉੱਪਰ। ਦੇਖੋ, ਫੋਨ ਟੈਪ ਕੀਤਾ ਜਾ ਰਿਹਾ ਸੀਗਾ, ਉਹਨੂੰ ਟੇਪ ਜਿਹੜਾ ਹੈਗਾ ਉਹ ਪੰਜਾਬ ਪੁਲਿਸ ਦੇ ਆਲਾ ਅਫਸਰ ਕਰ ਰਹੇ ਸੀ। ਕੁਦਰਤ ਨੇ ਜਾਣੀ ਇੱਕ ਐਸਾ ਭਾਣਾ ਵਰਤਾਇਆ ਕਿ ਉਹ ਜਦੋਂ ਕਚਹਿਰੀ ਦੇ ਵਿੱਚ ਗਏ ਤਾਂ ਉਹਨਾਂ ਦਾ ਫੋਨ ਗਿਰ ਗਿਆ ਨੀਚੇ। ਉਹ ਫੋਨ ਇੱਕ
ਬੰਦੇ ਦੇ ਹੱਥ ਲੱਗਿਆ ਜਿਹੜਾ ਕਿ ਟੈਕਸੀ ਚਲਾਉਂਦਾ ਹੈ। ਉਹਨੂੰ ਮੋਰਚੇ ਬਾਰੇ ਜਾਣਕਾਰੀ ਨਹੀਂ ਸੀ, ਪਰ ਮੇਰਾ ਕੋਈ ਵੀ ਫੋਨ, ਕਿਉਂਕਿ ਲਗਾਤਾਰ ਫੋਨ ਆਉਂਦੇ ਰਹਿੰਦੇ ਆ ਦਿਨ ਭਰ, ਜਦੋਂ ਵੱਜਦਾ ਸੀ ਤਾਂ ਉਹਦੇ ਉੱਤੇ ਉਹ ਰਿੰਗ ਆਉਂਦੀ ਸੀ, ਤਾਂ ਉਹਨਾਂ ਨੇ ਮੈਨੂੰ ਉਸ ਨੰਬਰ ਤੋਂ ਕਾਲ ਬੈਕ ਕੀਤਾ, ਉਸ ਫੋਨ ਵਾਲੇ ਨੰਬਰ ਤੋਂ। ਉਹ ਕਹਿੰਦੇ ਜੀ ਇਹ ਤੁਹਾਡੇ ਬੰਦੇ ਦਾ ਜਾਂ ਤੁਹਾਡਾ ਨੰਬਰ ਹੈ, ਇਹਦੇ ਤੇ ਤੁਹਾਡਾ ਹੀ ਗੱਲ ਹੋ ਰਹੀ ਆ ਲਗਾਤਾਰ। ਤਾਂ ਮੇਰੇ ਲਈ ਇਹ ਬੜੀ ਅਚੰਭੇ ਵਾਲੀ ਗੱਲ ਸੀ, ਕਿਉਂਕਿ ਅਸੀਂ ਕੋਈ ਦੇਖੋ ਆਮ ਸਧਾਰਨ ਬੰਦੇ ਆ, ਸਾਨੂੰ ਕੋਈ ਨਹੀਂ ਪਤਾ ਵੀ ਕਿਸ ਤਰ੍ਹਾਂ ਫੋਨ ਟੈਪ ਕੀਤੇ ਜਾਂਦੇ ਆ, ਕੀ ਕੀਤਾ ਜਾਂਦਾ ਹੈ ਨਾ। ਅਸੀਂ ਤਾਂ ਜਜ਼ਬਾਤੀ ਲੋਕ ਆ। ਅਸੀਂ ਇੱਕ ਮਤਲਬ ਇਹ ਮੋਰਚੇ 'ਚ ਇਸ ਕਰਕੇ ਸ਼ਾਮਲ ਹੋਏ ਆ ਕਿ ਸਿੱਖੀ ਜਾਂ ਪੰਜਾਬੀਆਂ ਦੇ ਨਾਲ ਬਾਰ-ਬਾਰ ਧੱਕਾ ਕੀਤਾ ਜਾ ਰਿਹਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮਾਨ ਤੱਕ ਦੀ ਗੱਲ ਜਦੋਂ ਆ ਜੇ ਤਾਂ ਹਰ ਸਿੱਖ ਹੀ ਜਿਹੜਾ ਹੈਗਾ ਉਹ ਜਜ਼ਬਾਤੀ ਹੋ ਕੇ ਇਹਦੇ 'ਚ ਸ਼ਾਮਲ ਹੋ ਰਿਹਾ, ਆਪਾਂ ਸਾਰੇ ਦੇਖ ਰਹੇ ਹਾਂ। ਤਾਂ ਉਹ ਮੈਨੂੰ ਲੱਗਿਆ ਵੀ ਇਹ ਕੀ ਚੱਕਰ ਹੈਗਾ ਹੈ ਨਾ, ਵੀ ਵਾਕਈ ਕੋਈ ਟੈਪ ਕਰ ਰਿਹਾ ਔਰ ਉਹ ਫੋਨ ਗਿਰ ਗਿਆ। ਤਾਂ ਉਦੋਂ ਕੁਦਰਤੀ ਪੀਸੀ ਚੱਲ ਰਹੀ ਸੀ ਇੱਥੇ, ਕਿਉਂਕਿ ਹਵਾਰਾ ਜੀ ਦੇ ਪਿੰਡੋਂ ਹਿੰਦੂ ਭਾਈਚਾਰੇ ਦੇ ਲੋਕ ਆਏ ਸੀ, ਜਿਹੜੇ ਮੁੰਡੇ ਉਹਨਾਂ ਦੇ ਨਾਲ ਪੜ੍ਹਦੇ ਹੁੰਦੇ ਸੀ ਉਸ ਵੇਲੇ, ਅੱਜ ਤਾਂ ਚਲੋ ਉਹ ਬਜ਼ੁਰਗ ਹੋ ਗਏ। ਤਾਂ ਉਹ ਚੱਲਦੀ ਪੀਸੀ ਦੇ ਦੌਰਾਨ ਅਸੀਂ ਉਸ ਸਿੰਘ ਨੂੰ ਕਿਹਾ, ਬਲਦੇਵ ਸਿੰਘ ਉਹਦਾ ਨਾਂ ਸੀਗਾ, ਅੰਮ੍ਰਿਤਧਾਰੀ ਸੀ। ਤਾਂ ਉਹ ਪੁਲਿਸ ਆਫਿਸ ਤੋਂ ਵੀ ਫੋਨ ਉਹਨਾਂ ਨੂੰ ਆਉਂਦੇ ਰਹੇ ਵੀ ਤੁਸੀਂ ਫੋਨ ਵਾਪਸ ਕਰ ਦਿਓ। ਉਹ ਕਹਿੰਦੇ ਜੀ ਮੈਂ ਉੱਥੇ ਦੇਣ ਚੱਲਿਆ ਜਿਨ੍ਹਾਂ ਦਾ ਫੋਨ ਇਹਦੇ ਤੇ ਵੱਜਦਾ ਹੈ। ਤਾਂ ਉਹ ਫੋਨ ਅਸੀਂ ਪੀਸੀ ਚੱਲ ਰਹੀ ਦੇ ਵਿੱਚ ਉਹਦਾ ਡੈਮੋ ਦਿੱਤਾ, ਤੇ ਉਹ ਜਿਹੜਾ ਸੀਗਾ ਉਹ ਸਭ ਨੇ ਦੇਖਿਆ, ਤਾਂ ਇਸੇ ਕਰਕੇ ਉਹਦੇ ਤੇ ਚਰਚਾ ਚੱਲੀ। ਤਾਂ ਕੀ ਲੱਗਦਾ ਮੋਰਚੇ ਦੀ ਜੇ ਅਸੀਂ ਗੱਲ ਕਰੀਏ, ਤੁਸੀਂ ਤੁਹਾਡਾ ਫੋਨ ਵੀ ਟੈਪ ਹੋ ਗਿਆ, ਜਿਹੀਆਂ ਮੁਸ਼ਕਲਾਂ ਆਖਰ ਆਉਂਦੀਆਂ ਹੀ ਆ ਆਗੂਆਂ ਦੇ ਉੱਪਰ, ਜਿਹੜੇ ਆਗੂ ਮੋਰਚੇ ਦੀ ਅਗਵਾਈ ਕਰਦੇ ਨੇ ਉਹਨਾਂ ਦੇ ਉੱਪਰ ਜਿਹੜੀਆਂ ਕਿ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਨੇ, ਪਰ ਜਿਹੜਾ ਮੋਰਚਾ ਹੈਗਾ ਉਹ ਕਿੱਥੋਂ ਤੱਕ ਪਹੁੰਚਦਾ ਨਜ਼ਰ ਆਇਆ। ਪਿਛਲੇ ਦਿਨੀ ਕਾਫੀ ਮੋਰਚੇ ਦੇ ਵਿੱਚ ਹਲਚਲ ਵੀ ਹੋਈ ਆ, ਜਿਵੇਂ ਧਾਮੀ ਸਾਹਿਬ ਦੇ ਉੱਪਰ ਹਮਲਾ ਹੋ ਜਾਣਾ, ਬਲਜੀਤ ਸਿੰਘ ਦਾਦੂਵਾਲ ਨੂੰ ਸਵਾਲ ਜਵਾਬ ਕਰਨੇ। ਇੱਕ ਪਾਸੇ ਨਾਅਰਾ ਦਿੱਤਾ ਜਾ ਰਿਹਾ ਕਿ ਕੌਮ ਇੱਕ ਝੰਡੇ ਥੱਲੇ ਇਕੱਠੀ ਹੋ ਜੇ, ਇੱਕ ਝੰਡੇ ਥੱਲੇ ਇਕੱਠੀ ਹੋ ਜੇ, ਸ਼ੁਰੂ ਤੋਂ ਲੱਗੇ ਹੋਏ ਆ, ਪਰ ਦੂਸਰੇ ਪਾਸੇ ਹਮਲੇ ਕਰ ਦਿੱਤੇ ਜਾਂਦੇ ਨੇ ਨੌਜਵਾਨਾਂ ਦੇ ਉੱਪਰ। ਇਹ ਸਵਾਲ ਕਿਉਂਕਿ ਤੁਹਾਡੇ ਉੱਪਰ ਬਣਦੇ ਨੇ, ਤੁਹਾਡੇ ਨਾਲ ਕਰਨੀਆਂ ਇਹ ਗੱਲਾਂ ਬਾਤਾਂ ਬਣਦੀਆਂ ਨੇ। ਦੇਖੋ, ਕੌਮ ਇੱਕ ਪਰਿਵਾਰ ਹੈ, ਠੀਕ ਹੈ। ਪਰਿਵਾਰ ਦੇ ਵਿੱਚੋਂ ਕਿਸੇ ਨੇ ਗਲਤੀ ਕੀਤੀ ਹੈ ਨਾ, ਤੇ ਆਪਾਂ ਗਲਵੱਕੜੀਆਂ ਪਾਉਣੀਆਂ ਪਰਿਵਾਰ ਦੀਆਂ। ਸਿੰਘ ਸਾਹਿਬ ਜਥੇਦਾਰ ਭਾਈ ਜਿਹੜੇ ਜਗਤਾਰ ਸਿੰਘ ਜੀ ਆ, ਉਹਨਾਂ ਦੀ ਇੱਕ ਦਿਲ ਦੀ ਭਾਵਨਾ ਹੈ ਕਿ ਕੌਮ ਇਕੱਠੀ ਹੋਵੇ। ਹੁਣ ਜਦੋਂ ਆਪਾਂ ਪਰਿਵਾਰ ਦੀਆਂ ਗਲਵੱਕੜੀਆਂ ਪਾਉਣੀਆਂ, ਤਾਂ ਪਰਿਵਾਰ ਦੇ ਜਿਹੜੇ ਮੈਂਬਰ ਨੇ ਗਲਤੀ ਕੀਤੀ ਹੈ, ਉਹਦੀ ਇੰਨੀ ਜ਼ਿੰਮੇਵਾਰੀ ਤਾਂ ਹੈ ਕਿ ਉਹ ਗਲਤੀ ਦਾ ਅਹਿਸਾਸ ਕਰੇ, ਉਹਨੂੰ ਮੰਨੇ, ਫਿਰ ਉਹ ਪਰਿਵਾਰ ਦੇ ਮੁਖੀ ਤੋਂ ਮਾਫੀ ਮੰਗੇ। ਠੀਕ ਹੈ, ਮੁਖੀ ਕੌਣ ਹੈ ਪਰਿਵਾਰ ਦਾ? ਸੰਗਤ। ਸੰਗਤ ਦੇ ਸਾਹਮਣੇ ਸਪਸ਼ਟ ਕਰੇ ਔਰ ਉਸ ਤੋਂ ਬਾਅਦ ਉਹ ਗਲਤੀ ਨੂੰ ਸੁਧਾਰੇ। ਇਹ ਤਾਂ ਤੁਸੀਂ ਮੰਨੋਗੇ ਨਾ। ਤੇ ਅਸੀਂ ਉਹਨਾਂ ਨੂੰ ਇਹੀ ਬੇਨਤੀ ਕੀਤੀ ਸੀਗੀ ਕਿ ਤੁਸੀਂ ਮਤਲਬ 328 ਸਰੂਪਾਂ ਦਾ ਮਾਮਲਾ ਸੁਲਝਾਓ ਉਹਨਾਂ ਸਾਰੀਆਂ ਧਿਰਾਂ ਦੇ ਨਾਲ ਜਿਨ੍ਹਾਂ ਦਾ ਇਤਰਾਜ਼ ਹੈ, ਭਾਵੇਂ ਉਹ ਦਲ ਖਾਲਸਾ ਸੀ, ਭਾਵੇਂ ਵਡਾਲਾ ਜੀ ਸੀ, ਉਹਨਾਂ ਨਾਲ ਬੈਠ ਕੇ ਸੁਲਝਾਓ। ਜਿਵੇਂ ਇੱਕ ਸਰਤਾਜ ਦੀਆਂ ਲੈਣਾ ਯਾਦ ਆ ਰਹੀਆਂ ਨੇ, ਉਹਨਾਂ ਨੇ ਲਿਖਿਆ ਸੀ ਕਿ ਦੁਸ਼ਮਣ ਵੀ ਹੋਵੇ ਭਾਵੇਂ ਦਸਤਾਰ ਕਦੇ ਨਹੀਂ ਲਾਹੀ ਦੀ। ਜਿਹੜਾ ਕੋਈ ਘਰ ਚੜ ਕੇ ਘਰ ਦੇ ਵਿੱਚ ਆਵੇ, ਆਏ ਗਏ ਨੂੰ ਦੇਗ ਪੱਕੀ ਤੇ ਚੜ ਕੇ ਆਏ ਨੂੰ ਤੇਗ ਪੱਕੀ, ਇਹ ਵੀ ਇੱਕ ਸਿਧਾਂਤ ਰਿਹਾ ਸਿੱਖ ਕੌਮ ਦਾ, ਤੇ ਉਹ ਹੈਗਾ ਗਾ ਸਿਧਾਂਤ। ਪਰ ਤੁਸੀਂ ਇੱਥੇ ਮੋਰਚੇ ਦੀ ਜੇ ਗੱਲ ਕਰਦੇ ਹਾਂ ਤਾਂ ਉਹ ਆਏ ਸੀ ਨਿਮਰਤਾ ਸਹਿਤ ਆਏ ਸੀ ਜਾਂ ਫਿਰ ਚੜ ਕੇ ਆਏ ਸੀ ਜਿਹੜਾ ਉਹਨਾਂ ਦੇ ਉੱਪਰ ਹਮਲਾ ਕਰ ਦਿੱਤਾ ਗਿਆ, ਉਹਨਾਂ ਦੀ ਗੱਡੀ ਭੰਨ ਦਿੱਤੀ ਗਈ? ਇਹ ਸਵਾਲ ਕਿਉਂਕਿ ਹਮੇਸ਼ਾ ਉੱਠਦੇ ਨੇ ਜਦੋਂ ਲੋਕਾਂ ਦੇ ਵਿੱਚ ਵਿਚਰਦੇ ਆ, ਲੋਕ ਕਰਦੇ ਨੇ, ਵਿਰੋਧੀ ਧਿਰਾਂ ਨੇ ਤੁਹਾਡੀਆਂ, ਉਹ ਵੀ ਇੱਕ ਮੌਕਾ ਮਿਲ ਗਿਆ ਉਹਨਾਂ ਨੂੰ। ਕੀ ਲੱਗਦਾ ਵੀ ਇੱਥੇ ਸਰਕਾਰ ਤੁਹਾਡੇ ਨਾਲ ਚੱਲ ਕੇ ਆਊਗੀ ਗੱਲ ਕਰਨ, ਜਿਹੜਾ ਤੁਸੀਂ ਲੈ ਕੇ ਬੈਠੇ ਸੀ ਕਿ ਸਰਕਾਰ ਸਾਡੇ ਤੱਕ ਆਵੇ, ਚੱਲ ਕੇ ਅਸੀਂ ਉਹਨਾਂ ਨਾਲ ਗੱਲ ਕਰਾਂਗੇ, ਤਾਂ ਅਸੀਂ ਜਾ ਕੇ ਕੋਈ ਮੀਟਿੰਗ ਨਹੀਂ ਕਰਾਂਗੇ ਸਰਕਾਰ ਕੋਲੇ? ਕੀ ਲੱਗਦਾ ਹੁਣ ਅਜਿਹੀ ਘਟਨਾ ਤੋਂ ਬਾਅਦ ਸਰਕਾਰ ਆਊਗੀ ਚੱਲ ਕੇ? ਦੇਖੋ, ਅਜਿਹੀ ਘਟਨਾ ਵਾਲੀ ਕੋਈ ਗੱਲ ਨਹੀਂ ਹੈ। ਮੋਰਚੇ ਦੇ ਵਿੱਚ ਉਹ ਆਏ ਤਾਂ ਪਹਿਲਾਂ ਸੁਨੇਹਾ ਦੇਣ ਦੇ ਬਾਵਜੂਦ ਵੀ ਆਏ ਉਹ, ਕਿਉਂਕਿ ਉਹਨਾਂ ਨੂੰ ਕਿਹਾ ਸੀ ਵੀ ਆਪਾਂ ਪਹਿਲਾਂ ਇਹ ਮਸਲਾ ਹੱਲ ਕਰ ਲਈਏ ਤਾਂ ਕਿੱਡਾ ਸੋਹਣਾ ਲੱਗੇਗਾ, ਕਿਉਂਕਿ ਗਲਵੱਕੜੀ ਪੈਣੀ ਆ ਨਾ, ਸਾਰੀ ਕੌਮ ਨੂੰ ਇਕੱਠੇ ਕਰਨਾ ਹੈ। ਪਰ ਚਲੋ ਫੇਰ ਵੀ ਆ ਗਏ, ਉਹਨਾਂ ਦਾ ਸਤਿਕਾਰ ਕੀਤਾ ਗਿਆ। ਬਾਪੂ ਜੀ ਨੇ ਉਹਨਾਂ ਨੂੰ ਜਿਉ ਆਇਆ ਆਖਿਆ। ਬਾਪੂ ਜੀ ਨੇ ਸਟੇਜ ਤੋਂ ਉਹਨਾਂ ਨੂੰ ਬੇਨਤੀ ਕੀਤੀ ਕਿ ਉਹ ਮਸਲੇ ਤੁਸੀਂ ਸਟੇਜ ਤੇ ਸਪਸ਼ਟ ਕਰੋ। ਸਰਦਾਰ ਪਾਲ ਸਿੰਘ ਫਰਾਂਸ ਹੋਰਾਂ ਨੇ ਜਦੋਂ ਉਹਨਾਂ ਨੂੰ ਬੋਲਣ ਦਾ ਮੌਕਾ ਦਿੱਤਾ ਹੈ ਜੇ ਸਟੇਜ ਸਕੱਤਰ, ਤਾਂ ਉਹਨਾਂ ਨੇ ਵੀ ਇੱਕ ਦੋ ਸਵਾਲ ਕਰਕੇ, ਕਿਉਂਕਿ ਪਰਿਵਾਰ ਦੇ ਇੱਕ ਨਾਰਾਜ਼ ਬੰਦੇ ਨਾਲ ਜਿਸ ਗੱਲ ਦੀ ਨਾਰਾਜ਼ਗੀ ਹੈ ਉਹ ਤਾਂ ਸਵਾਲ ਹੋਏਗਾ ਹੀ ਨਾ ਜੀ, ਘਰੇ ਆਇਆ ਨਾਲ। ਤੇ ਉਹ ਜਦੋਂ ਉਹਨਾਂ ਨੂੰ ਸਟੇਜ ਤੇ ਬੁਲਾਇਆ ਗਿਆ, ਉਹਨਾਂ ਨੇ ਗੋਲ-ਮੋਲ ਜਵਾਬ ਦਿੱਤੇ। ਉਸ ਤੋਂ ਬਾਅਦ ਉਹਨਾਂ ਨੂੰ ਬੇਨਤੀ ਕੀਤੀ ਗਈ ਕਿ ਇੱਕ ਬੁਲਾਰਾ ਬੋਲ ਰਿਹਾ ਹੈ, ਤੁਸੀਂ ਉਹਨੂੰ ਸੁਣੋ। ਅਮਰ ਸਿੰਘ ਚਾਹਲ ਜਿਹੜੇ ਕਿ ਪਹਿਲੇ ਦਿਨ ਤੋਂ ਵਕੀਲ ਨੇ ਜਥੇਦਾਰ ਹਵਾਰਾ ਦੇ, ਉਹ ਬੋਲ ਰਹੇ ਸੀ। ਤਾਂ ਪ੍ਰਬੰਧਕਾਂ ਦੀ ਮਨਸ਼ਾ ਇਹ ਸੀ ਵੀ ਸੰਗਤ ਦੇ ਵਿੱਚ ਨਾਰਾਜ਼ਗੀ ਹੈ, ਇਹਨਾਂ ਨੂੰ ਬਾਹਰ ਤੱਕ ਛੱਡ ਕੇ ਆਈਏ। ਤਾਂ ਜੋ ਵੀ ਵਾਪਰਿਆ ਉਹ ਪੰਡਾਲ ਤੋਂ ਬਾਹਰ ਵਾਪਰਿਆ, ਠੀਕ ਹੈ। ਤਾਂ ਉਹ ਅਮਰ ਸਿੰਘ ਚਾਹਲ ਨੂੰ ਬੋਲਦਿਆਂ ਹੀ ਛੱਡ ਕੇ ਚਲੇ ਗਏ।
ਬਾਹਰੋਂ ਕੁਝ ਸੰਗਤ ਨੇ ਸਵਾਲ ਕੀਤੇ, ਕੁਝ ਉਹਨਾਂ ਨਾਲ ਗਾਰਦ ਵਾਲੇ ਸੀ। ਮੈਨੂੰ ਇਹ ਪਤਾ ਲੱਗਿਆ ਕਿ ਉਹ ਇੱਕ ਬੰਦਾ ਬੜਾ ਚੜ ਕੇ ਆਇਆ, ਉਹਨੇ ਕੁਝ ਮੰਦੇ ਸ਼ਬਦ ਵੀ ਬੋਲੇ। ਤਾਂ ਤਲਖੀ ਜਿਹੜੀ ਆ ਉਹ ਤਾਂ ਕਦੇ ਵੀ ਹੋ ਜਾਂਦੀ ਆ, ਪਰ ਇਹ ਸਾਰਾ ਕੁਝ ਪੰਡਾਲ ਤੋਂ ਬਾਹਰ ਹੋਇਆ, ਮੋਰਚੇ ਤੋਂ ਦੂਰੀ ਤੋਂ ਹੋਇਆ, ਜਿੱਥੇ ਮੇਨ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਸੀ। ਸੋ ਤੁਸੀਂ ਜਿਹੜਾ ਸਵਾਲ ਕੀਤਾ ਸੀ ਕਿ ਜਿਹੜਾ ਸ਼ਰਨ ਆਏ ਨੂੰ ਗਲ ਵੀ ਲਾਇਆ, ਸਤਿਕਾਰ ਵੀ ਦਿੱਤਾ, ਸਟੇਜ ਤੇ ਬੋਲਣ ਦਾ ਮੌਕਾ ਵੀ ਗੁਰੂ ਸਾਹਿਬ ਦੀ ਹਜ਼ੂਰੀ 'ਚ ਦਿੱਤਾ। ਤਾਂ ਉਸ ਤੋਂ ਬਾਅਦ ਜਿਹੜੀ ਘਟਨਾ ਹੋਈ ਉਹਦੇ ਤੇ ਬਾਰ-ਬਾਰ ਪ੍ਰਬੰਧਕਾਂ ਨੇ ਮਾਫੀ ਮੰਗੀ ਆ, ਪਰ ਉਹਨਾਂ ਨੂੰ ਵੀ ਸਵਾਲਾਂ ਦੇ ਜਵਾਬ ਦੇਣੇ ਬਣਦੇ ਸੀਗੇ। ਮਹਿਸੂਸ ਹੁੰਦਾ ਵੀ, ਅਫਸੋਸ ਹੁੰਦਾ ਵੀ ਯਾਰ ਪਹਿਲਾਂ ਅਸੀਂ ਗਲਤੀਆਂ ਕਰਦੇ ਹਾਂ, ਬਾਅਦ ਦੇ ਵਿੱਚੋਂ ਕਿਸੇ ਹੋਰ ਬੰਦੇ ਨੂੰ ਮਾਫੀ ਮੰਗਣੀ ਪੈਂਦੀ ਆ। ਦੇਖੋ, ਮਾਫੀ ਤਾਂ ਹੁਣ ਇੱਕ ਇਹ ਸੰਘਰਸ਼ ਹੈ, ਕਹਿ ਲਓ ਇਹ ਇੱਕ ਜੰਗ ਹੈ। ਜੰਗ ਨੂੰ ਬਣਾਈ ਰੱਖਣ ਲਈ, ਜੰਗ ਨੂੰ ਜਿੱਤਣ ਲਈ, ਜੰਗ ਨੂੰ ਇੱਕ ਇਤਿਹਾਸ ਬਣਾਉਣ ਲਈ, ਜੰਗ ਨੂੰ ਖੂਬਸੂਰਤੀ ਨਾਲ ਅੰਜਾਮ ਦੇਣ ਲਈ ਇੱਕ ਵਾਰੀ ਨਹੀਂ 1000 ਵਾਰ ਮਾਫੀ ਮੰਗਣੀ ਪਏਗੀ ਤਾਂ ਅਸੀਂ ਮੰਗਾਂਗੇ। ਉਹਦਾ ਅੱਛੇ ਤੋਂ ਅੱਛਾ ਪ੍ਰਬੰਧ ਕਰਨ ਲਈ ਸਾਨੂੰ 14 ਘੰਟੇ ਦੀ ਜਗ੍ਹਾ 18 ਘੰਟੇ ਕੰਮ ਕਰਨਾ ਪਏਗਾ, ਕਰਾਂਗੇ, ਹੈ ਨਾ। ਸਾਰੀ ਸੰਗਤ ਇੱਥੇ 150 ਤੋਂ ਵੱਧ ਬੰਦਾ ਰਾਤ ਨੂੰ, ਮਤਲਬ ਜਿਹਨੇ ਦਿਨ ਭਰ ਡਿਊਟੀ ਕਰਨੀ ਹੁੰਦੀ ਆ, ਹੁਣ ਉਹਨਾਂ ਦੀ ਗਿਣਤੀ ਬਣ ਗਈ ਹੈ, ਕਿਉਂਕਿ ਰਾਤ ਨੂੰ 1000 ਤੋਂ ਵੱਧ ਲੋਕ ਇੱਥੇ ਤੰਬੂਆਂ ਦੇ ਵਿੱਚ ਸੁੱਤੇ ਹੁੰਦੇ ਆ। ਤਾਂ 60 ਬੰਦੇ ਰਾਤ ਨੂੰ ਜਿਹੜਾ ਹੈਗਾ ਘੁੰਮਦੇ ਰਹਿੰਦੇ ਆ, ਜਾਗਦੇ ਆ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਾਖੀ ਕਰਦੇ ਆ। ਸੋ ਇਹ ਮੋਰਚਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ 'ਚ ਲੱਗਿਆ, ਔਰ ਵੱਧ ਤੋਂ ਵੱਧ ਮਿਹਨਤ ਜਿਹੜੀ ਹੈਗੀ ਆ ਇਹਨੂੰ ਸਫਲ ਬਣਾਉਣ ਵਾਸਤੇ ਕਰ ਰਹੇ ਆ। ਅਜਿਹੀ ਕੋਈ ਗੱਲ ਨਹੀਂ ਆ ਕਿ ਨਹੀਂ ਕਰ ਰਹੇ। ਅਗਲੀ ਜਿਹੜੀ ਰਣਨੀਤੀ ਆ ਉਹ ਕਿੱਥੇ ਜੇ ਪਹੁੰਚਿਆ ਮੋਰਚੇ ਦੀ? ਜੇ ਅਸੀਂ ਗੱਲ ਕਰਦੇ ਹਾਂ, ਮੋਰਚਾ ਕਿੱਥੇ ਜੇ ਪਹੁੰਚਿਆ? ਕਿਉਂਕਿ ਹੁਣ ਤਾਂ ਕਾਫੀ ਵਿਸ਼ਾਲ ਹੋ ਗਿਆ, ਵੱਡਾ ਹੋ ਗਿਆ ਮੋਰਚਾ। ਤੁਸੀਂ ਇਹ ਮੰਨ ਕੇ ਚੱਲੋ ਕਿ ਮੋਰਚਾ ਅਜੇ 26 ਜਨਵਰੀ ਨੂੰ ਸ਼ੁਰੂ ਹੋਏਗਾ। ਇਹ ਜਿੰਨੇ ਲੋਕ ਵੀ ਹੁਣ ਤੱਕ ਆਏ ਨੇ 7 ਜਨਵਰੀ ਤੋਂ ਲੈ ਕੇ 26 ਜਨਵਰੀ ਵਾਲੇ ਦਿਨ ਤੋਂ ਪਹਿਲਾਂ, ਉਹ ਮੋਰਚੇ ਨੂੰ ਬੰਨਣ ਵਾਲੇ ਆਏ ਨੇ। ਉਹ ਆਏ ਨੇ ਜਿਹੜੇ ਇਹ ਲੱਭਦੇ ਫਿਰਦੇ ਸੀ ਵੀ ਯਾਰ ਕਿਤੇ ਗੱਲ ਚੱਲੇ, ਜਾਂ ਉਹ ਆਏ ਨੇ ਜਿਹੜੇ ਕਹਿੰਦੇ ਸੀ ਯਾਰ ਵੀ ਕੌਮ ਦੇ ਜਰਨੈਲ ਨੇ ਆਵਾਜ਼ ਮਾਰੀ ਹੈ, ਹੁਣ ਆਪਣਾ ਫਰਜ਼ ਬਣਦਾ। ਇਹ ਜਿੰਨੇ ਆਏ ਨੇ ਨਾ, ਇਹ ਜਥੇਦਾਰ ਜਗਤਾਰ ਸਿੰਘ ਹਵਾਰਾ ਦੀਆਂ ਸੱਜੀਆਂ ਖੱਬੀਆਂ ਬਾਹਾਂ ਨੇ। ਇਹ ਪਰਿਵਾਰ ਆਇਆ, ਅਜੇ ਰਿਸ਼ਤੇਦਾਰ, ਸੱਜਣ ਮਿੱਤਰ ਉਹ ਤੇ 26 ਤੋਂ ਬਾਅਦ ਆਉਣੇ ਆ। ਤੁਸੀਂ ਦੇਖਿਓ ਮਹਾਲੀ ਦੀ ਹਰ ਸੜਕ ਦੇ ਉੱਤੇ ਤੰਬੂ ਲੱਗੇਗਾ, ਔਰ ਹਰ ਸੜਕ ਤੇ ਟਰਾਲੀ ਜਿਹੜੀ ਹੈਗੀ ਆ ਇਨਸਾਫ ਲਈ ਖੜੇ। ਤੁਸੀਂ 26 ਜਨਵਰੀ ਦੀ ਗੱਲ ਕਰੀ ਆ, ਮੈਨੂੰ ਯਾਦ ਆ ਗਿਆ 26 ਜਨਵਰੀ 2021 ਦਾ ਸੀਨ, ਜਦੋਂ ਵੱਡੀਆਂ ਸਟੇਜਾਂ ਦੇ ਉੱਪਰੋਂ, ਦਿੱਲੀ ਦੇ ਉੱਪਰੋਂ ਇਹ ਕਿਹਾ ਗਿਆ ਕਿ 25 ਤਰੀਕ ਨੂੰ ਸਾਰੇ ਆ ਜਾਓ, 26 ਤਰੀਕ ਨੂੰ ਅਸੀਂ ਮੋਦੀ ਦੀ ਹਿੱਕ ਤੇ ਨੱਚਣਾ, ਜੇ ਭਾਸ਼ਣ ਕੀਤੇ ਗਏ। ਪਰ ਉਸ ਤੋਂ ਬਾਅਦ ਜੋ 26 ਜਨਵਰੀ ਨੂੰ ਨੌਜਵਾਨ ਚੜ ਕੇ ਗਏ, ਲਾਲ ਕਿਲੇ ਤੇ ਗਏ, ਤਾਂ ਆਪਣੇ ਵੱਲੋਂ ਹੀ ਭੰਡਣਾ ਸ਼ੁਰੂ ਕਰਤਾ। ਕਿਤੇ ਇਹ ਤਾਂ ਨਹੀਂ ਹੋਊਗਾ ਇਸ ਮੋਰਚੇ ਤੋਂ ਤੁਸੀਂ ਕਿਹਾ ਕਿ 26 ਤੋਂ ਬਾਅਦ ਮੋਰਚਾ ਸ਼ੁਰੂ ਹੋਊਗਾ, ਕਿਤੇ 26 ਜਨਵਰੀ ਤੋਂ ਬਾਅਦ ਇਹ ਨਾ ਹੋਵੇ ਕਿ ਤੁਸੀਂ ਵੀ ਉਹੀ ਕੰਮ ਕਰੋ ਜੋ ਦਿੱਲੀ ਮੋਰਚੇ ਵਾਲਿਆਂ ਨੇ ਕਰਿਆ ਸੀ। ਦੇਖੋ, ਇੱਥੇ ਕਿਸੇ ਨੇ ਐਲਾਨ ਨਹੀਂ ਕੀਤਾ ਕਿ ਅਸੀਂ ਕਿਸੇ ਦੀ ਹਿੱਕ ਤੇ ਨੱਚਣਾ ਹੈ। ਇੱਥੇ ਬਾਰ-ਬਾਰ ਐਲਾਨ ਹੋ ਰਿਹਾ ਕਿ ਅਸੀਂ ਜਮਹੂਰੀਅਤ ਦੇ ਵਿੱਚ ਵਿਸ਼ਵਾਸ ਰੱਖਦੇ ਹਾਂ, ਤੇ ਜਮਹੂਰੀ ਢੰਗ ਦੇ ਨਾਲ ਅਸੀਂ ਭਾਰਤ ਦੇ ਸੰਵਿਧਾਨ ਦਾ ਨਿਰਾਦਰ ਕਰਨ ਵਾਲੀ ਸਰਕਾਰ, ਕੇਂਦਰ ਤੇ ਪੰਜਾਬ ਦੀ ਸਰਕਾਰ ਨੂੰ ਨੰਗਾ ਕਰਨਾ ਹੈ ਕਿ ਤੁਸੀਂ ਉਸ ਸੰਵਿਧਾਨ ਨੂੰ ਮੰਨਦੇ ਨਹੀਂ ਜਿਹਦੇ ਤਹਿਤ ਤੁਸੀਂ ਅੱਜ ਦਿਨ ਮਨਾ ਰਹੇ ਹੋ, ਜਾਂ ਜਿਹਦੇ ਤਹਿਤ ਤੁਸੀਂ ਸਰਕਾਰ ਚਲਾਉਣ ਦਾ ਦਾਅਵਾ ਕਰਦੇ ਹੋ। ਤੁਸੀਂ ਉਹਨਾਂ ਸਿੰਘਾਂ ਨੂੰ ਨਹੀਂ ਛੱਡ ਰਹੇ 32 ਸਾਲਾਂ ਤੋਂ, ਜਿਨ੍ਹਾਂ ਨੂੰ ਸੰਵਿਧਾਨ ਦੇ ਮੁਤਾਬਕ 14 ਸਾਲ ਬਾਅਦ ਛੱਡ ਦੇਣਾ ਚਾਹੀਦਾ ਸੀ। ਤੁਸੀਂ ਜਿਹੜੀ ਵਿਧਾਨ ਸਭਾ ਹੈ ਉਹਦੇ ਵਿੱਚ ਪਾਸ ਕੀਤਾ 2018 ਦਾ ਉਹ ਮਤਾ ਨਹੀਂ ਲਾਗੂ ਕਰ ਰਹੇ, ਜਿਹਦੇ ਮੁਤਾਬਕ ਉਮਰ ਕੈਦ ਦੀ ਸਜ਼ਾ ਦੇ ਤਹਿਤ ਉਹ ਸਾਰੇ ਮੁਕੱਦਮੇ ਚੱਲਣੇ ਚਾਹੀਦੇ ਸੀ ਜਿੱਥੇ ਜਿੱਥੇ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਹੈ। ਤੁਸੀਂ ਵਿਧਾਨ ਸਭਾ ਦਾ ਨਿਰਾਦਰ ਕਰ ਰਹੇ ਹੋ। ਤੁਸੀਂ ਵਿਧਾਨ ਸਭਾ ਮੱਕਾਰ ਕਰਨ ਲਈ, ਝੂਠ ਬੋਲਣ ਲਈ, ਲੋਕਾਂ ਨਾਲ ਮਖੌਲ ਕਰਨ ਲਈ ਬਣਾ ਰੱਖੀ ਹੈ। ਇਹ ਅਸੀਂ ਨੰਗਾ ਕਰਨਾ ਚਾਹੁੰਦੇ ਹਾਂ, ਸ਼ਾਂਤਮਈ ਢੰਗ ਨਾਲ ਨੰਗਾ ਕਰਾਂਗੇ। ਮੋਰਚੇ ਦੀ ਅਗਵਾਈ ਨਿਹੰਗ ਸਿੰਘ, ਪੰਜ ਪਿਆਰੇ, ਸ਼ਬਦ ਗੁਰਬਾਣੀ ਤੇ ਉਸੇ ਤਰ੍ਹਾਂ ਸ਼ਹੀਦਾਂ ਦੇ ਪਰਿਵਾਰ ਤੇ ਬੰਦੀ ਸਿੰਘਾਂ ਦੇ ਪਰਿਵਾਰ ਕਰਨਗੇ। ਅਸੀਂ ਸਾਰੇ ਜਾਣੇ ਮਿਲ ਕੇ ਸਾਬਕਾ ਸੈਨਿਕਾਂ ਨੂੰ, ਨਿਹੰਗ ਸਿੰਘਾਂ ਨੂੰ ਨਾਲ, ਅਤੇ ਜਿਹੜਾ 300 ਵਲੰਟੀਅਰ ਤਿਆਰ ਕੀਤਾ ਉਹਨੂੰ ਨਾਲ ਲੈ ਕੇ ਜਿਹੜਾ ਉਹ ਪੂਰਾ ਡਿਸਪਲਿਨ ਬਣਾ ਕੇ ਰੱਖਾਂਗੇ। ਪੁਲਿਸ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਲਵਾਂਗੇ ਤੇ ਪੂਰਾ ਦੇਵਾਂਗੇ। ਪਰ ਫਿਰ ਵੀ ਕੋਈ ਬਦਮਾਸ਼ੀ ਹੁੰਦੀ ਹੈ ਤਾਂ ਉਹਨਾਂ ਦੋਖੀਆਂ ਵੱਲੋਂ ਕੀਤੀ ਜਾਏਗੀ, ਜਾਂ ਉਸ ਸਰਕਾਰ ਵੱਲੋਂ ਕੀਤੀ ਜਾਏਗੀ ਜਿਹੜੀ ਦੋਖੀਆਂ ਨਾਲ ਰਲ ਚੁੱਕੀ ਹੈ ਤੇ ਉਹਨਾਂ ਦਾ ਪੱਖ ਪੂਰ ਰਹੀ ਹੈ। ਕੀ ਲੱਗਦਾ, ਜਿਵੇਂ 26 ਜਨਵਰੀ ਦੀ ਤੁਸੀਂ ਬਾਰ-ਬਾਰ ਗੱਲ ਆ ਰਹੀ ਆ, ਜਦੋਂ ਦੀਪ ਸਿੱਧੂ
ਲਾਲ ਕਿਲੇ ਤੇ ਪਹੁੰਚੇ ਤਾਂ ਦੀਪ ਸਿੱਧੂ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ। ਕਾਫੀ ਮੋਰਚੇ ਦੇ ਨਾਲ ਉਦੋਂ ਟੁੱਟ ਗਏ ਲੋਕ, ਪਰ ਅੱਜ ਫੇਰ ਇਸ ਮੋਰਚੇ ਦੇ ਵਿੱਚ 26 ਜਨਵਰੀ ਦੀ ਗੱਲ ਹੋ ਰਹੀ ਆ। ਮੈਂ ਪਿੱਛੇ ਸੁਣ ਰਿਹਾ ਸੀ ਇੱਕ ਅਲੌਸਮੈਂਟ ਹੋ ਰਹੀ ਸੀ ਕਿ 26 ਜਨਵਰੀ ਨੂੰ ਸਾਰੇ ਜਾਣੇ ਨੇ ਘਰਾਂ ਦੇ ਵਿੱਚੋਂ ਨਿਕਲ ਕੇ ਆਉਣਾ। ਇਹੀ ਅਲੌਸਮੈਂਟਾਂ ਦਿੱਲੀ ਬਾਰਡਰ ਤੇ ਵੀ ਹੁੰਦੀਆਂ ਰਹੀਆਂ ਨੇ। ਉਸ ਅਲੌਸਮੈਂਟ ਤੇ ਇਸ ਅਲੌਸਮੈਂਟ ਦੇ ਵਿੱਚ ਫਰਕ ਕੀ ਆ? ਦੇਖੋ, ਉਸ ਅਨਾਉਂਸਮੈਂਟ ਤੇ ਇਸ ਅਨਾਉਂਸਮੈਂਟ ਦੇ ਵਿੱਚ ਕੋਈ ਫਰਕ ਨਹੀਂ। ਫਰਕ ਕੇਵਲ ਇੰਨਾ ਹੈ ਕਿ ਉਹ ਦਿੱਲੀ ਸੀ, ਇਹ ਪੰਜਾਬ ਹੈ। ਇਹ ਉਹ ਧਰਤੀ ਹੈ ਜਿੱਥੇ ਸਰਬੱਤ ਦਾ ਭਲਾ ਮੰਗਿਆ ਜਾਂਦਾ ਹੈ। ਇਹ ਉਹ ਧਰਤੀ ਹੈ ਜਿੱਥੇ ਹਰ ਦੁਸ਼ਮਣ ਜਿਹੜਾ ਹੈਗਾ ਉਹਨੂੰ ਮਾਤ ਦਿੱਤੀ ਜਾਂਦੀ ਹੈ। ਇਹ ਉਹ ਧਰਤੀ ਹੈ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨਾ ਹੋਈ, ਜਿੱਥੇ ਹਰਮੰਦਰ ਹੈ। ਇਹ ਉਹ ਧਰਤੀ ਹੈ ਜਿਹਨੇ ਦੇਸ਼ ਨੂੰ ਆਜ਼ਾਦ ਕਰਾਇਆ। ਸੋ ਇੱਥੋਂ ਦੇ ਸਾਰੇ ਲੋਕ, ਇੱਥੋਂ ਦੀ ਪੁਲਿਸ ਫੋਰਸ ਵੀ ਜਿਹੜੀ ਹੈ ਉਹ ਪੰਜਾਬ ਦਾ ਅੰਨ ਖਾਂਦੀ ਹੈ। ਉਹ ਇੱਥੇ ਕਿਸੇ ਤਰ੍ਹਾਂ ਦਾ ਦਾਗ ਨਹੀਂ ਲੱਗਣ ਦੇਗੀ, ਔਰ ਹਰ ਮਕਾਰ ਬੰਦਾ ਜਿਹੜਾ ਹੈਗਾ ਉਹਨੂੰ ਅਕਾਲ ਪੁਰਖ ਜਿਹੜਾ ਹੈਗਾ ਉਹ ਨੰਗਿਆਂ ਕਰੇਗਾ। ਛੋਟੀਆਂ ਛੋਟੀਆਂ ਗਲਤੀਆਂ, ਤੁਸੀਂ ਯਕੀਨ ਕਰਿਓ, ਕੱਲ ਇੱਕ ਕੁੱਤਾ ਸੀ ਇੱਥੇ ਕਿਸੇ ਦੇ ਨਾਲ ਆ ਗਿਆ ਤੇ ਜਿਹਦੇ ਵਿੱਚ ਮਤਲਬ ਆਪਾਂ ਡਸਟਬਿਨ ਟਾਈਪ ਲਿਫਾਫਾ ਟੰਗਿਆ ਹੋਇਆ ਸੀ, ਤਾਂ ਉਹ ਲਿਫਾਫੇ ਨੂੰ ਪਾੜਨ ਲੱਗ ਗਿਆ, ਖਿੱਚਣ ਲੱਗ ਗਿਆ, ਤੇ ਉੱਥੇ ਬਿਜਲੀ ਦੀ ਤਾਰ ਸੀ, ਉਹਦਾ ਮਾੜਾ ਜਿਹਾ ਕਰੰਟ ਲੱਗਿਆ ਤੇ ਕੁੱਤਾ ਵੀ ਪਿਛਾਂਹ ਹੋ ਗਿਆ। ਕਹਿਣ ਦਾ ਭਾਵ ਇਹ ਹੈ ਕਿ ਹਰ ਜਗ੍ਹਾ ਦੇ ਉੱਤੇ ਉਹ ਅਕਾਲ ਪੁਰਖ ਵਾਹਿਗੁਰੂ ਪਹਿਰਾ ਦੇ ਰਿਹਾ ਹੈ। ਕੋਈ ਵੀ ਗਲਤੀ ਕਰਦਾ ਹੈ ਤਾਂ ਹੁਣ ਇੱਥੇ ਧਾਮੀ ਸਾਹਿਬ ਤੇ ਹਮਲਾ ਹੋਇਆ, ਧੱਕੇ ਵੀ ਵੱਜੇ, ਮੁੱਕੇ ਵੀ ਵੱਜੇ, ਪਰ ਉਹਨਾਂ ਦੀ ਦਸਤਾਰ ਨਹੀਂ ਲੱਥੀ। ਅਸੀਂ ਸ਼ੁਕਰਗੁਜ਼ਾਰ ਹਾਂ ਪਰਮਾਤਮਾ ਦੇ, ਕਿਉਂਕਿ ਅਗਰ ਉਹਨਾਂ ਦੀ ਦਸਤਾਰ ਲੱਥਦੀ ਸੀ ਤਾਂ ਉਹ ਸਾਰੇ ਮੋਰਚੇ ਦਾ ਅਪਮਾਨ ਸੀ, ਸਾਰੀ ਸਿੱਖੀ ਦਾ ਅਪਮਾਨ ਸੀ। ਤੇ ਅਸੀਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਅਜਿਹਾ ਕੋਈ ਵੀ ਈਵੈਂਟ ਨਾ ਕੀਤਾ ਜਾਵੇ ਜਿਹਦੇ ਨਾਲ ਇਸ ਮੋਰਚੇ ਦੀ ਭਾਵਨਾ ਨੂੰ, ਇਸ ਮੋਰਚੇ ਦੀ ਚੜ੍ਹਦੀ ਕਲਾ ਨੂੰ, ਇਸ ਮੋਰਚੇ ਦੀਆਂ ਜਿਹੜੀਆਂ ਹੱਕ ਨੇ ਉਹਨਾਂ ਨੂੰ ਠੇਸ ਲੱਗੇ। ਜੀ ਬਿਲਕੁਲ, ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਇਸ ਵਕਤ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਮੌਜੂਦ ਸਨ, ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕਰੀ ਆ। ਤਾਂ ਤੁਸੀਂ ਇਹ ਤਸਵੀਰਾਂ ਨੇ ਜਿਹੜੀਆਂ ਦੇਖ ਸਕਦੇ ਹੋ, ਪੰਜਾਬ ਦਾ ਨਕਸ਼ਾ, ਮਹਾ ਪੰਜਾਬ ਦਾ ਨਕਸ਼ਾ, ਸ਼ੇਰੇ ਪੰਜਾਬ ਦਾ ਜਿਹੜਾ ਰਾਜ ਸੀ 1849 ਤੋਂ ਲੈ ਕੇ 1947 ਤੱਕ ਦਾ, ਉਸ ਦਾ ਨਕਸ਼ਾ ਇਹ 1849 ਤੋਂ 1947 ਤੱਕ ਨਹੀਂ, 1849 ਚ ਬਣਾਇਆ ਦਾ ਨਕਸ਼ਾ ਅੰਗਰੇਜ਼ਾਂ ਨੇ ਪੰਜਾਬ ਦਾ। ਕੀ ਲੱਗਦਾ ਹੁਣ ਜਿਹੜਾ ਪੰਜਾਬ ਆ ਇਸ ਦੇ ਤਾਂ ਕਾਫੀ ਟੋਟੇ ਹੋ ਗਿਆ, ਤੁਸੀਂ ਤਾਂ ਵੱਡੇ ਪੰਜਾਬ ਦਾ ਨਕਸ਼ਾ ਚੱਕਿਆ। ਇਹ 1849 ਤੋਂ ਪਹਿਲਾਂ ਦਾ ਨਕਸ਼ਾ ਮਹਾਰਾਜਾ ਜੀ ਦਾ ਰਾਜ ਦਾ। ਦੁਨੀਆ 'ਚ ਕੋਈ ਸਭ ਤੋਂ ਵਧੀਆ ਰਾਜ ਚੁਣਿਆ ਗਿਆ, ਮਹਾਰਾਜਾ ਜੀ ਦਾ ਰਾਜ ਚੁਣਿਆ ਗਿਆ। ਜੇ ਕੋਈ ਵਧੀਆ ਜਰਨੈਲ ਚੁਣਿਆ ਗਿਆ, ਹਰੀ ਸਿੰਘ ਨਲੂਆ ਚੁਣਿਆ ਗਿਆ। ਸੋ ਜੇ ਅੰਗਰੇਜ਼ ਸਾਡਾ ਜਾਣ ਲੱਗੇ ਸਾਨੂੰ ਐਡਾ ਰਾਜ ਭਾਗ ਦੇ ਜਾਂਦੇ, ਅਸੀਂ 1.5 ਲੱਖ ਮਰਬੇ ਮੀਲ ਦੇ ਮਾਲਕ ਹੁੰਦੇ, ਅਸੀਂ ਦੁਨੀਆ ਦੀ ਨੰਬਰ 1 ਕੰਟਰੀ ਪੰਜਾਬ ਬਣਾ ਦੇਣਾ ਦਾ। ਤਾਂ ਅਸੀਂ ਇੱਥੇ ਮੁਲਾਕਾਤ ਤਾਂ ਇਸੇ ਤਰ੍ਹਾਂ ਹੀ ਕਰਦੇ ਰਵਾਂਗੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮਿਲਦੇ ਹਾਂ ਜੀ ਅੱਗੇ ਜਾ ਕੇ ਕਿਸੇ ਹੋਰ ਆਗੂ ਦੇ ਨਾਲ। ਕੌਮੀ ਇਨਸਾਫ ਮੋਰਚੇ ਦੀ ਗੱਲ ਕਰਾਂਗੇ। ਅੱਜ ਪੂਰੇ ਦਿਨ ਦੇ ਲਈ ਅਸੀਂ ਇੱਥੇ ਹਾਂ। ਤਾਂ ਸਾਡੇ ਨਾਲ ਐਡਵੋਕੇਟ ਸਾਹਿਬ ਮੌਜੂਦ ਨੇ। ਅਸੀਂ ਪਹਿਲਾਂ ਮੁਲਾਕਾਤ ਕਰਦੇ ਹਾਂ ਬਾਈ ਦੇ ਨਾਲ। ਪਹਿਲਾਂ ਸਵਾਗਤ ਕਰਾਂਗੇ ਕਿਉਂਕਿ ਕੋਈ ਕੰਮ 'ਚ ਬਾਈ ਕਿਸੇ ਕੰਮ 'ਚ ਉਲਝੇ ਹੋ? ਕਿਸੇ ਕੰਮ 'ਚ ਉਲਝੇ ਹੋ? ਇਹ ਸਾਡੇ ਕੋਲ ਗੁਰਦੁਆਰਾ 6 ਫੇਸ ਹੈਗਾ ਬੈਰੀਅਰ ਤੇ, ਉੱਥੋਂ ਦੇ ਮੈਨੇਜਮੈਂਟ ਕਮੇਟੀ ਤੋਂ ਆਏ ਨੇ ਜੀ। ਇਹ ਜਿਹੜੀ 26 ਜਨਵਰੀ ਨੂੰ ਸਾਡਾ ਰੋਸ ਮਾਰਚ ਆ, ਉਹਨਾਂ ਦੇ ਵਿੱਚ ਇਹਨਾਂ ਨੇ ਪਾਰਟਿਸਿਪੇਸ਼ਨ ਕਰਨੀ ਆ। ਰੂਟ ਸਾਡਾ ਲਗਭਗ 17 ਕਿਲੋਮੀਟਰ ਦਾ ਬਣਿਆ, ਬਹੁਤ ਵੱਡਾ ਰੂਟ ਆ ਮੋਹਾਲੀ ਵਾਸਤੇ। ਪਰ ਫਿਰ ਵੀ ਜਿਹੜੇ ਪ੍ਰੋਮੀਨੈਂਟ ਕੁਝ ਗੁਰਦੁਆਰਾ ਸਾਹਿਬਾਨ ਨੇ ਉਹ ਮਿਸ ਹੋ ਰਹੇ ਨੇ, ਕਿਉਂਕਿ ਕੋਈ ਰੂਟ ਮੈਪ ਦੇ ਵਿੱਚ ਅਸੀਂ ਜਿਹੜਾ ਫੋਕਸ ਕੀਤਾ ਵੱਡੀਆਂ ਸੜਕਾਂ ਆਉਣ, ਕਿਉਂਕਿ ਮਾਰਚ ਬਹੁਤ ਵੱਡਾ ਹੈ, ਤੰਗ ਗਲੀਆਂ 'ਚ ਜਾਣ ਦੀ ਨਹੀਂ ਸਾਡੀ ਪੋਜੀਸ਼ਨ ਬਣਦੀ। ਇਸ ਕਰਕੇ ਇਹ ਸਾਨੂੰ ਬੇਨਤੀ ਕਰਨ ਆਏ ਸੀ ਕਿ ਇੱਕ ਦੇ ਰੂਟ ਦੱਸ ਦਿਓ, ਤੇ ਜਿਹੜਾ ਨੀਅਰੈਸਟ ਚੌਂਕ ਹੋਏਗਾ ਉੱਥੇ ਇਹਨਾਂ ਨੇ ਜੋ ਸੰਗਤ ਦੀ ਸੇਵਾ ਕਰਨੀ ਆ, ਇਹ ਉੱਥੇ ਉਹ ਸਾਡੇ ਨਾਲ ਡਿਸਕਸ ਕਰ ਰਹੇ ਆ। ਤੇ ਇਹਨਾਂ ਦਾ ਨੀਅਰੈਸਟ ਜਿਹੜਾ ਰੂਟ ਬਣਦਾ ਸੀ ਉਹ ਇਹਨਾਂ ਨੂੰ ਮੈਂ ਸਮਝਾ ਰਿਹਾ ਸੀ ਵੀ ਆਹ ਤੁਹਾਨੂੰ ਜਿਹੜਾ ਨੀਅਰੈਸਟ ਬਣਦਾ। ਮੋਰਚੇ ਦੀ ਗੱਲ ਕਰੀਏ, ਲੀਗਲ ਤੌਰ ਤੇ ਕਿੱਥੋਂ ਕੁ ਤੱਕ ਕਾਰਵਾਈ ਪਹੁੰਚੀ ਹੈ ਲੀਗਲ ਤੌਰ ਤੇ? ਭਾਈ ਸਾਹਿਬ, ਇਹ ਮੈਂ ਹੁਣ ਤੁਹਾਨੂੰ ਕਲੀਅਰ ਕਰ ਦਿੰਦਾ ਤੁਹਾਡੇ ਇਸ ਮਾਧਿਅਮ ਤੋਂ, ਕਾਨੂੰਨੀ ਕੁਛ ਨਹੀਂ ਰਹਿ ਗਿਆ ਜੀ। ਸਾਰਾ ਪੋਲੀਟੀਕਲ ਆ, ਸਾਰਾ ਐਡਮਿਨਿਸਟ੍ਰੇਟਿਵ ਆ। ਜਦੋਂ ਕਾਨੂੰਨ ਕੋਰਟ ਆ ਜਿਹੜੀ ਜੁਡੀਸ਼ਰੀ ਜਿਹਨੂੰ ਆਪਾਂ ਕਹਿੰਦੇ, ਜਦੋਂ ਉਹ ਸਜ਼ਾ ਕਰ ਦਿੰਦਾ, ਬੰਦੇ ਨੂੰ ਛੱਡਣਾ ਉਹ ਸਰਕਾਰ ਦਾ ਪ੍ਰੈਰੋਗੇਟਿਵ ਆ। ਹੈਗਾ ਕਿੱਦਾਂ ਹੈ? ਕਿਉਂਕਿ ਜੇਲ੍ਹਾਂ ਜਿਹੜੀਆਂ ਸਰਕਾਰ ਦੇ ਅੰਡਰ ਹੁੰਦੀਆਂ, ਜੇਲ੍ਹ ਸਟੇਟ ਸਬਜੈਕਟ ਹੁੰਦਾ। ਜੇ ਸਟੇਟ ਸਬਜੈਕਟ ਆ, ਜੇਲ੍ਹਾਂ ਦਾ ਮੰਤਰੀ ਆ, ਉਸ ਤੋਂ ਬਾਅਦ ਕੈਬਨਿਟ ਆ, CM ਆ, ਉਹਨਾਂ ਨੇ ਡਿਸੀਜਨ ਕਰਨਾ ਕਿ ਕਿਹੜੇ ਕੈਦੀ ਨੂੰ ਛੱਡਣਾ ਹੈ,
ਉਹਦੀ ਫਿਰ ਉਹ ਰੈਜ਼ੋਲੂਸ਼ਨ ਪਾਉਂਦੇ ਨੇ, ਗਵਰਨਰ ਨੂੰ ਰਿਪਰੈਜ਼ੈਂਟੇਸ਼ਨਸ ਦਾ ਰੈਜ਼ੋਲੂਸ਼ਨ ਪਾਸ ਕਰਕੇ ਭੇਜਦੇ ਨੇ। ਉਸ ਤੋਂ ਬਾਅਦ ਉਹ ਬੰਦੇ ਦੀ ਰਿਹਾਈ ਹੁੰਦੀ ਆ, ਜਿੱਦਾਂ ਬਿਲਕਿਸ ਮਾਨੂ ਵਾਲੇ ਕੇਸ 'ਚ ਹੋਇਆ, ਰਾਜੀਵ ਗਾਂਧੀ ਜਿਹੜਾ ਅਸੈਸੀਨੇਸ਼ਨ ਕੇਸ 'ਚ ਹੋਇਆ। ਇਹ ਪ੍ਰੋਸੀਜਰ ਹੈਗਾ ਇੱਕ, ਕੋਰਟ ਦਾ ਕੋਈ ਲੈਣਾ ਦੇਣਾ ਨਹੀਂ। ਆਇਆ ਬੰਦੀ, ਅੱਜ ਦਾ ਆਪਾਂ ਪਰੌਲ ਦੀ ਗੱਲ ਕਰਦੇ ਸੀ, ਰਾਮ ਰਹੀਮ ਨੂੰ ਪਰੌਲ ਦੇ ਵਿੱਚ ਇੱਕ KP ਕੌਸ਼ਿਕ ਨਾਮ ਦਾ ਇੱਕ BJP ਦਾ ਕੋਈ ਲੀਡਰ ਹੈ, ਉਹ ਲਿਵਿੰਗ ਇੰਡੀਆ ਦੇ ਵਿੱਚ ਅਸੀਂ ਡਿਬੇਟ ਦੇ ਬੈਠੇ ਤੇ ਝੂਠ ਬੋਲ ਰਿਹਾ ਸੀ, ਬਾਰ-ਬਾਰ ਝੂਠ ਬੋਲ ਰਿਹਾ ਸੀ ਕਿ ਜੀ ਕੋਰਟ ਦਿੰਦੀ ਆ ਜੀ ਪਰੌਲ, ਸਾਡਾ ਕੋਈ ਲੈਣਾ ਦੇਣਾ ਨਹੀਂ। ਆਇਆ ਜਿਹੜੀ ਪਰੌਲ ਆ ਉਹ ਡਿਸਟ੍ਰਿਕਟ ਮੈਜਿਸਟਰੇਟ ਨੇ ਦੇਣੀ ਆ। ਡਿਸਟ੍ਰਿਕਟ ਮੈਜਿਸਟਰੇਟ ਆਲ ਟੂਗੇਦਰ ਜਿਹੜਾ ਵਾ ਡਾਇਰੈਕਟ ਜਿਹੜਾ ਗਵਰਨਮੈਂਟ ਦੇ ਥੱਲੇ ਆ, ਜੇ ਉਹਨੂੰ ਕਹਿ ਦੇਣਗੇ ਕਿ ਤੂੰ ਦੇਣੀ ਆ ਤੇ ਉਹ ਦੇ ਦੇਗਾ, ਜੇ ਨਹੀਂ ਦੇਣੀ ਤੇ ਨਹੀਂ ਦੇਗਾ। ਤੇ ਕੋਰਟ ਦਾ ਕੋਈ ਮਾਮਲਾ ਨਹੀਂ ਰਹਿ ਗਿਆ, ਹੁਣ ਸਾਰਾ ਪੋਲੀਟੀਕਲ ਮਾਮਲਾ ਹੈ, ਸਰਕਾਰਾਂ ਦਾ ਮਾਮਲਾ ਹੈ। ਤੁਸੀਂ ਕਿਹਾ ਕਿ ਕੋਰਟ ਦਾ ਕੋਈ ਮਾਮਲਾ ਨਹੀਂ ਰਹਿ ਗਿਆ, ਸਾਰਾ ਪੋਲੀਟੀਕਲ ਮਾਮਲਾ, ਸਰਕਾਰਾਂ ਦਾ ਮਾਮਲਾ। ਇੱਕ ਕਈ ਵਾਰ ਇਹ ਵੀ ਸਵਾਲ ਖੜੇ ਹੁੰਦੇ ਨੇ ਕਿ ਪੈਰੋਲ ਕਿਉਂ ਦਿੱਤੀ ਜਾਵੇ, ਕਿਉਂ ਨਹੀਂ ਰਿਹਾਈ ਮੰਗਦੇ, ਕਿਉਂ ਪੈਰੋਲ ਦੀ ਗੱਲ ਕਰਦੇ ਆ, ਅਜਿਹੀਆਂ ਗੱਲਾਂ ਵੀ ਸਾਹਮਣੇ ਆਉਂਦੀਆਂ ਨੇ। ਦੇਖੋ ਭਾਈ ਸਾਹਿਬ, ਪੈਰੋਲ ਇੱਕ ਜਿਹੜੀ ਟੈਂਪਰੇਰੀ ਰਿਲੀਜ਼ ਹੁੰਦੀ ਆ, ਇੱਕ ਐਕਟ ਬਣਿਆ ਗੁੱਡ ਕੰਡਕਟ ਪ੍ਰਿਜ਼ਨਰ ਟੈਂਪਰੇਰੀ ਰਿਲੀਜ਼ ਐਕਟ। ਜੇ ਤੁਹਾਨੂੰ ਟੈਂਪਰੇਰੀ ਤੌਰ ਤੇ ਨਹੀਂ ਛੱਡਣ ਦੀ ਗੱਲ ਕਰਦੇ, ਤੁਸੀਂ ਪੱਕੀ ਰਿਹਾਈ ਦੀ ਕਿੱਥੋਂ ਗੱਲ ਕਰ ਲਓਗੇ? ਕੋਈ ਕਦਮ ਹੀ ਪੁੱਟੋਗੇ? ਹੁਣ ਸਾਡੇ ਕੋਲ ਐਗਜ਼ਾਮਪਲ ਹੈਗਾ ਕਿ ਭਾਈ ਸ਼ਮਸ਼ੇਰ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਲਖਵਿੰਦਰ ਸਿੰਘ, ਜਿਨ੍ਹਾਂ ਨੂੰ ਟੈਂਪਰੇਰੀ ਤੌਰ ਤੇ ਰਿਲੀਜ਼ ਕਰਾਉਣ ਲਈ ਭਾਈ ਗੁਰਬਖਸ਼ ਸਿੰਘ ਨੇ ਕਿੱਡਾ ਵੱਡਾ ਮੋਰਚਾ ਲਾਇਆ ਸੀ। ਮੰਗਦੇ ਤੇ ਉਹ ਵੀ ਰਿਹਾਈ ਸੀ, ਪਰ ਰਿਹਾਈ ਨਹੀਂ ਦਿੱਤੀ ਉਹਨਾਂ ਨੇ, ਫਿਰ ਉਹ ਦੇਤੀ ਪਰੌਲ ਦੇਤੀ। ਪਰੌਲ ਵੀ ਬੜੀ ਡਿਸਕ੍ਰਿਮੀਨੇਟਰੀ ਦਿੰਦੇ ਨੇ ਸਾਨੂੰ। 1 ਸਾਲ ਦੇ ਵਿੱਚ ਬੰਦਾ ਜਿਹੜਾ ਵਾ 3 ਵਾਰ ਪਰੌਲ ਲੈ ਸਕਦਾ। ਜਿਹਦੇ ਕੋਲ ਖੇਤੀਬਾੜੀ ਦੀ ਜ਼ਮੀਨ ਹੈਗੀ ਆ, ਜਾਂ ਵਾਈ ਜੋਤੀ ਕਰਦਾ, ਉਹਨੂੰ 42 ਦਿਨ ਦੀ ਪਰੌਲ ਪੰਜਾਬ ਦੇ ਐਕਟ ਦੇ ਅਕੋਰਡਿੰਗ ਮਿਲ ਜਾਂਦੀ ਆ। ਉਹ 42 ਤੇ 42 ਤੁਸੀਂ ਕਾਊਂਟ ਕਰ ਲਓ ਕਿੰਨੇ ਦਿਨ ਉਹਦੇ ਬਣ ਜਾਂਦੇ ਨੇ। ਪਰ ਇਹ ਜਿਹੜੀ ਖਾਸ ਕਰਕੇ ਬੰਦੀ ਸਿੰਘਾਂ ਦੀ ਜਦੋਂ ਗੱਲ ਆਉਂਦੀ ਆ, ਇਹ 42 ਦਿਨ ਦੀ ਪਰੌਲ ਦੇਣ ਲਈ 3 ਮਹੀਨੇ ਖਰਾਬ ਕਰਦੇ ਨੇ। ਜਦੋਂ 3 ਮਹੀਨੇ ਖਰਾਬ ਹੋ ਗਏ, ਫਿਰ ਉਹ ਬੰਦੇ ਦੀ 2 ਹੀ ਛੁੱਟੀਆਂ ਕੱਟੀਆਂ ਜਾਂਦੀਆਂ, ਤੀਜੀ ਖਰਾਬ ਹੋ ਜਾਂਦੀ ਹੈ। ਇਸ ਕਰਕੇ ਡਿਸਕ੍ਰਿਮੀਨੇਸ਼ਨ ਜਿਹੜਾ ਖਾਸ ਕਰਕੇ ਬੰਦੀ ਸਿੰਘਾਂ ਨਾਲ। ਹੁਣ ਆ ਰਾਮ ਰਹੀਮ ਦਾ ਪਰੌਲ ਦਾ ਸਿਸਟਮ ਦੇਖੋ, ਉਹਨੂੰ ਜਿਹੜੀ ਪਰੌਲ ਦਿੱਤੀ ਬਿਲਕੁਲ ਹੀ ਗਲਤ ਦਿੱਤੀ। ਉਹਨੂੰ ਇਸ ਕਰਕੇ ਪਰੌਲ ਦਿੱਤੀ ਇਸ ਵਾਰੀ 40 ਦਿਨ ਦੀ ਹਰਿਆਣਾ ਗਵਰਨਮੈਂਟ ਨੇ ਕਿ ਕੋਈ ਸ਼ਾਹ ਸਤਨਾਮ ਜਿਹੜਾ ਡੇਰਾ ਹੈਗਾ ਇਹਨਾਂ ਦਾ ਝੂਠਾ ਡੇਰਾ, ਉਹ ਕੋਈ ਸ਼ਾਹ ਸਤਨਾਮ ਨੇ ਉਹਨਾਂ ਦਾ ਜਨਮ ਦਿਹਾੜਾ ਹੈ ਉਹ ਮਨਾਉਣਾ। ਇਸ ਗੱਲ ਨਹੀਂ ਕਦੀ ਨਹੀਂ ਮਿਲ ਸਕਦੀ। ਇਹਦਾ ਐਗਜ਼ਾਮਪਲ ਆ, ਜਦੋਂ ਪਰਮਜੀਤ ਸਿੰਘ ਭਿਓਰੇ ਦੀ ਮਾਤਾ ਦੀ ਮੌਤ ਹੁੰਦੀ ਆ, ਉਹਨੂੰ 1 ਘੰਟੇ ਦੀ ਪਰੌਲ ਦਿੰਦੇ ਆ ਸੰਸਕਾਰ ਵਾਸਤੇ, ਭੋਗ ਤੇ ਡਿਨਾਈ ਕਰ ਦਿੰਦੇ ਨੇ। ਬਈ ਜਿਵੇਂ ਹੁਣ ਰਾਮ ਰਹੀਮ ਦੀ ਗੱਲ ਆਉਂਦੀ ਆ ਬਾਰ-ਬਾਰ, ਰਾਮ ਰਹੀਮ ਕਾਨੂੰਨਨ ਤੌਰ ਤੇ ਇੱਕ ਬਲਾਤਕਾਰ ਦੇ ਵਜੋਂ ਅੰਦਰ ਆ, ਹਨਾ ਵੀ ਬਲਾਤਕਾਰੀ ਆ, ਪ੍ਰੂਵਰ ਆ, ਉਹ ਪ੍ਰੂਫ ਆ ਇੱਕ। ਪਰ ਦੂਸਰੇ ਪਾਸੇ ਇਹ ਵੀ ਗੱਲ ਆਉਂਦੀ ਹੈਗੀ ਕਿ ਜੇਕਰ ਅਸੀਂ ਗੱਲ ਕਰੀਏ ਕਿ ਰਾਮ ਰਹੀਮ ਦੇ ਉੱਪਰ ਪੱਤਰਕਾਰ ਛਤਰਪਤੀ ਦਾ ਵੀ ਇੱਕ ਕਾਤਲ ਆ, ਜਿਹੜਾ ਕਿ ਉਹਨੇ ਕਾਤਲ ਕੀਤਾ ਸੀਗਾ ਪੱਤਰਕਾਰ ਦਾ, ਉਹਨਾਂ ਨੂੰ ਪੈਰੋਲ ਮਿਲ ਰਹੀ ਆ। ਅਸੀਂ ਆਪਣੇ ਜਿਹੜੇ ਸਿੰਘ ਨੇ, ਇਹਨਾਂ ਨੂੰ ਕਿਉਂ ਨਹੀਂ ਪੈਰੋਲ ਮਿਲ ਰਹੀ? ਕੀ ਲੱਗਦਾ ਗਾ ਕਿ ਸਿੱਖ ਕੌਮ ਗੁਲਾਮ ਆ, ਜਿਹੜਾ ਤੁਸੀਂ ਬਾਰ-ਬਾਰ ਸਟੇਜਾਂ ਤੋਂ ਸ਼ਬਦ ਸੁਣਦੇ ਹੋ, ਕੰਨਾਂ ਦੇ ਵਿੱਚ ਪੈਂਦਾ? ਦੇਖੋ ਭਾਈ ਸਾਹਿਬ, ਇਹ ਤੁਹਾਨੂੰ ਮੈਂ ਬਿਲਕੁਲ ਕਲੀਅਰ ਕੀਤਾ ਕਿ ਇਹ ਸਰਕਾਰ ਦੀ ਮਰਜ਼ੀ ਆ ਕਿਹਨੂੰ ਪਰੌਲ ਦੇਣੀ, ਕਿਹਨੂੰ ਨਹੀਂ ਦੇਣੀ। ਰਾਈਟ ਤੇ ਤੁਹਾਡੇ ਕਿਸੇ ਬੰਨੇ ਰਹਿ ਗਏ। ਰਾਈਟ ਤੇ ਹੁਣ ਸਾਡਾ ਪਰਮਾਨੈਂਟ ਰਿਲੀਜ਼ ਦਾ ਵੀ ਬਣਦਾ। ਕਾਨੂੰਨ ਜਿਹੜਾ ਵਾ ਉਹ ਆਪਣੇ ਸਿਸਟਮ ਨਾਲ ਚਲਾ ਰਹੇ ਆ ਜਿੱਥੋਂ ਇੱਥੋਂ ਦੇ ਹੁਕਮਰਾਨ। ਹੁਣ ਸ਼ਾਹ ਸਤਨਾਮ ਇੱਕ ਉਹਨਾਂ ਦਾ ਕੋਈ ਬਾਬਾ ਹੈ, ਉਹਦੇ ਜਨਮ ਦਿਨ ਲਈ ਤੁਸੀਂ ਉਹਨੂੰ 40 ਦਿਨ ਦੀ ਪਰੌਲ ਦਿੱਤੀ, ਕੀ ਮਾਇਨੇ? ਔਰ ਨਾਲ ਇਹ ਬਦਕਿਸਮਤੀ ਆ, ਸ਼ਾਇਦ ਤੁਸੀਂ, ਤੁਹਾਡਾ ਬਹੁਤ ਵੱਡਾ ਦਾਇਰਾ ਹੈ, ਜਿੰਨੇ ਦੁਨੀਆ ਦੇ ਮੁਲਕ ਨੇ, ਡੈਮੋਕ੍ਰੈਟਿਕ ਮੁਲਕ ਨੇ ਜਿੱਥੇ ਜੇਲਾਂ ਨੇ, ਅਦਾਲਤਾਂ ਨੇ, ਕੋਈ ਮੁਲਕ ਐਸਾ ਦੱਸ ਦਿਓ ਕਿ ਕੈਦੀ ਨੂੰ ਟੈਂਪਰੇਰੀ ਰਿਲੀਜ਼ ਦਿੰਦੇ ਹੋਣ ਤੇ ਨਾਲ ਜੈਡ ਸਿਕਿਉਰਿਟੀ ਦਿੰਦੇ ਹੋਣ। ਐਸੇ ਕੈਦੀ ਨੂੰ ਜਿਹੜਾ ਬੰਦਾ ਬਲਾਤਕਾਰੀ ਪ੍ਰੂਵਡ ਹੋਵੇ, ਮਰਡਰਰ ਹੋਵੇ, ਕੋਈ 400 ਤੋਂ ਵੱਧ ਉਹਨੇ ਆਪਣੇ ਫਾਲੋਅਰਸ ਨੂੰ ਨਪੁੰਸਕ ਕੀਤਾ ਹੋਵੇ, ਕਾਸਟ੍ਰੇਸ਼ਨ ਦੇ ਅਪਰਾਧ ਹੋਣ, ਤੇ ਉਹਨੂੰ ਤੁਸੀਂ ਜ਼ੈਡ ਸਿਕਿਉਰਿਟੀ ਦਿੰਦੇ ਹੋ ਕਿ ਉਹਨੇ ਕੋਈ ਪ੍ਰਚਾਰ ਕਰਨਾ? ਉਹਦੇ ਪ੍ਰਚਾਰ ਵਾਸਤੇ ਉਹਨੂੰ ਜ਼ੈਡ ਸਿਕਿਉਰਿਟੀ ਦਿੰਦੇ। ਕਾਹਦਾ ਪ੍ਰਚਾਰ ਕਰਨਾ? ਕਿ ਰੇਪ ਕਿੱਦਾਂ ਕਰੀਦਾ, ਲੋਕਾਂ ਨੂੰ ਨਪੁੰਸਕ ਕਿੱਦਾਂ ਬਣਾਈਦਾ, ਬੰਦੇ ਕਿੱਦਾਂ ਮਾਰੀਦੇ ਨੇ, ਇਹ ਪ੍ਰਚਾਰ ਕਰਨਾ ਉਹਨੇ। ਸੋ ਕਿੱਧਰ ਨੂੰ ਲੈ ਕੇ ਜਾ ਰਹੀ ਹੈ ਸਾਡੀਆਂ ਸਰਕਾਰਾਂ?
ਖਾਸ ਕਰਕੇ ਹਰਿਆਣਾ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਕਿ ਹੁਣ ਇਹ ਜਦੋਂ ਐਸੇ ਬੰਦੇ ਨੂੰ ਤੁਸੀਂ ਛੱਡਦੇ ਹੋ, ਇਹ ਜਿਹੜਾ ਪ੍ਰਚਾਰ ਕਰਦਾ ਹੈ ਉਹਦੇ ਨਾਲ ਜਿਹੜਾ ਆਲਾ ਦੁਆਲਾ ਜਿਹੜਾ ਕਿੱਦਾਂ ਦਾ ਬਣੂਗਾ, ਕੀ ਤੁਸੀਂ ਮਾਹੌਲ ਕ੍ਰੀਏਟ ਕਰਨਾ ਚਾਹੁੰਦੇ ਹੋ, ਕੀ ਕਿੱਦਾਂ ਦੀ ਸਮਾਜ ਸਿਰਜਣਾ ਚਾਹੁੰਦੇ ਹੋ, ਇਹ ਗੱਲ ਤੇ ਕੋਈ ਵੀ ਨਹੀਂ। ਸਿਰਫ ਤੇ ਸਿਰਫ ਰਾਮ ਰਹੀਮ ਦੀ ਜਿਹੜੀਆਂ ਫਾਲੋਅਰਸ ਨੇ ਉਹਨਾਂ ਨੂੰ ਯੂਜ਼ ਕਰਨ ਲਈ ਗਵਰਨਮੈਂਟ ਉਹਨੂੰ ਜੋ ਮਰਜ਼ੀ ਦੇਈ ਜਾਂਦੀ ਹੈ। ਕੀ ਲੱਗਦਾ ਬਈ ਹੁਣ ਜਿਵੇਂ ਤੁਸੀਂ ਕਿਹਾ ਕਿ ਜਦੋਂ ਤੁਸੀਂ ਕੋਰਸ ਕਰਿਆ, ਲਾਅ ਦੀ ਡਿਗਰੀ ਸ਼ੁਰੂ ਕਰੀ, ਬੜੀਆਂ ਆਸਾਂ ਹੋਣੀਆਂ ਨੇ, ਬੜਾ ਮਾਣ ਹੋਣਾ ਵੀ ਅਸੀਂ ਕਾਨੂੰਨਨ ਤੌਰ ਤੇ ਇੱਕ ਵਕੀਲ ਬਣਾਂਗੇ, ਅਸੀਂ ਜਾ ਕੇ ਲੜਾਈ ਲੜਾਂਗੇ। ਅੱਜ ਜਿਹੜੀ ਇਹ ਵਰਦੀ ਪਾਈ ਖੜੇ ਹੋ, ਇਸ ਦੇ ਉੱਪਰ ਮਾਣ ਮਹਿਸੂਸ ਹੁੰਦਾ? ਭਾਈ ਸਾਹਿਬ ਇਹਦੇ 'ਚ ਤੇ ਕੋਈ ਦੋ ਰਾਹ ਨਹੀਂ ਹੈ ਕਿ ਜਦੋਂ ਅਸੀਂ ਲਾਅ ਦੇ ਸਟੂਡੈਂਟ ਸੀ ਤੇ ਸਾਨੂੰ ਬੜਾ ਇਸ ਗੱਲ ਦੀ ਤਸੱਲੀ ਸੀ ਕਿ ਸਾਰੀਆਂ ਗੱਲਾਂ ਕਾਨੂੰਨ ਅਨੁਸਾਰ ਹੀ ਚੱਲਣਗੀਆਂ। ਉਸ ਤੋਂ ਪਹਿਲਾਂ ਮੈਂ ਆਪਣੀ ਜੇ ਪਰਸਨਲ ਗੱਲ ਦੱਸਾਂ ਤੇ ਜਦੋਂ ਮੈਂ ਲਾਅ ਸਟੂਡੈਂਟ ਲਾਅ ਦੇ ਫਸਟ ਈਅਰ 'ਚ ਸੀ ਤੇ ਮੇਰੀ ਇੱਛਾ ਸੀ ਕਿ ਮੈਂ 3 ਸਾਲ ਦੇ ਵਿੱਚ ਲਾਅ ਛੱਡਣਾ। ਮੇਰਾ 5 ਈਅਰ ਲਾਅ ਸੀ ਕਿ ਮੈਂ 3 ਸਾਲਾਂ ਦੇ ਵਿੱਚ ਆਪਣੀ ਜਿਹੜੀ ਗ੍ਰੈਜੂਏਸ਼ਨ ਦੀ ਡਿਗਰੀ ਲੈਣੀ ਆ ਤੇ ਮੈਂ IAS ਦਾ ਪੇਪਰ ਦੇਣਾ। ਉਸ ਤੋਂ ਬਾਅਦ ਜਦੋਂ ਅਸੀਂ ਕਲੈਰੀਫਿਕੇਸ਼ਨ 'ਤੇ ਆਏਗੀ ਯਾਰ IAS ਜਿਹੜੇ ਨੇ, IAS ਵੀ ਕੋਰਟ ਦੇ ਅਧੀਨ ਆਉਂਦੇ ਨੇ, ਜੇ ਉਹ ਕਿਤੇ ਉਹਨਾਂ ਦੀ ਪਾਵਰ 'ਤੇ ਵੀ ਰਿਸਟ੍ਰਿਕਸ਼ਨ ਆ, ਉਹਨੂੰ IAS ਆਫੀਸਰ ਨੂੰ 5 ਬੜੇ ਮਿਨਿਸਟਰ ਨੂੰ ਸਲੂਟ ਕਰਨਾ ਪੈਂਦਾ, IPS ਨੂੰ ਕਰਨਾ ਪੈਂਦਾ। ਤੇ ਇਸ ਕਰਕੇ ਮੈਂ ਇਹ ਪ੍ਰੋਫੈਸ਼ਨ ਚੁਣਿਆ ਕਿ ਅਸੀਂ ਇੰਡੀਪੈਂਡੈਂਟ ਸੇਵਾ ਕਰਨੀ ਆ ਜਾਂ ਅਸੀਂ ਇੰਡੀਪੈਂਡੈਂਟ ਤੌਰ 'ਤੇ ਆਪਣਾ ਕੰਮ ਕਰਨਾ। ਤੇ ਵਕੀਲੀ ਇੱਕ ਐਸਾ ਪ੍ਰੋਫੈਸ਼ਨ ਆ ਜਿਹਦਾ ਕੋਈ ਬੌਸ ਨਹੀਂ, ਉਹ ਆਪਣੇ ਆਪ ਦੇ ਅਸੀਂ ਆਪ ਬੌਸ ਹੈਗੇ ਆ। ਇਸ ਕਰਕੇ ਇਹ ਪ੍ਰੋਫੈਸ਼ਨ ਚੁਣਿਆ। ਇੱਕ ਗੱਲ ਹੋਰ ਸੀ ਇਸ ਪ੍ਰੋਫੈਸ਼ਨ ਚੁਣਨ 'ਚ ਕਿ ਅਸੀਂ ਵੱਧ ਤੋਂ ਵੱਧ ਸੇਵਾ ਕਰ ਸਕਦੇ ਹਾਂ। ਕੀ ਲੱਗਦਾ ਹੁਣ ਲੱਗਦਾ ਵੀ ਕਾਨੂੰਨਨ ਤੌਰ ਤੇ ਤੁਸੀਂ ਜਿਨ੍ਹਾਂ ਦੀ ਲੜਾਈ ਲੜ ਰਹੇ ਹੋ ਉਹਨਾਂ ਨੂੰ ਤਾਂ ਜਵਾਬ ਮਿਲ ਰਿਹਾ, ਤੁਸੀਂ ਮੋਰਚਾ ਲਾ ਲਿਆ, ਤੁਸੀਂ ਆਪ ਹੀ ਕਿਹਾ ਕਿ ਕਾਨੂੰਨੀ ਤਾਂ ਲੜਾਈ ਨਹੀਂ ਰਹੀ ਇਹ? ਨਹੀਂ, ਇਹ ਕਾਨੂੰਨੀ ਬਿਲਕੁਲ ਨਹੀਂ ਲੜਾਈ ਰਹੀ। ਪਰ ਇਸ ਤੋਂ ਇਲਾਵਾ ਦੇਖੋ ਇਹਦੇ 'ਚ ਇੱਕ ਮਾਮਲਾ ਹੈਗਾ, ਇਹ ਮਾਮਲਾ ਸਾਡਾ ਖਾਸ ਕਰਕੇ ਅਸੀਂ ਮਿਨੋਰਿਟੀ ਹੋਣ ਕਰਕੇ ਜਾਂ ਇੱਕ ਤਬਕੇ ਸਿੱਖਾਂ ਦੇ ਨਾਲ ਹੋ ਰਿਹਾ। ਇਸ ਤੋਂ ਇਲਾਵਾ ਵੀ ਅਸੀਂ ਸਾਡੀ ਜਿਹੜੀ ਵਕੀਲੀ ਤੌਰ ਤੇ ਅਸੀਂ ਕਰਦੇ ਹਾਂ ਜਾਂ ਸਾਡੇ ਹੋਰ ਕੇਸਿਸ ਨੇ ਉਹਦੇ ਵਿੱਚ ਅਸੀਂ ਬੜੀ ਮਦਦ ਕਰਦੇ ਹਾਂ ਲੋਕਾਂ ਦੀ। ਕੋਈ ਡਾਈਵੋਰਸ ਕੇਸ ਆ ਜਾਂਦਾ ਹੈ, ਕੋਈ ਮਾਰਕੁੱਟ ਦੇ ਕੇਸ ਨੇ, ਮਰਡਰ ਦੇ ਕੇਸਿਸ ਨੇ, ਉਹਦੇ 'ਚ ਆਪਾਂ ਜਿੰਨੀ ਸਾਡੇ ਕੋਲ ਲਿਆਕਤ ਹੈਗੀ ਆ ਅਸੀਂ ਮਦਦ ਕਰਦੇ ਹਾਂ। ਖਾਸ ਕਰਕੇ ਕੁਝ ਝੂਠੇ ਕੇਸ ਪਾਏ ਜਾਂਦੇ ਨੇ ਸਿੱਖ ਨੌਜਵਾਨਾਂ 'ਤੇ, ਉੱਥੇ ਵੀ ਅਸੀਂ ਗੱਲ ਕਰਦੇ ਹਾਂ ਜਾ ਕੇ। ਸੋ ਪ੍ਰੋਫੈਸ਼ਨ ਨਹੀਂ ਮਾੜਾ, ਸਰਕਾਰਾਂ ਦੀ ਨੀਅਤ ਮਾੜੀ, ਪ੍ਰੋਫੈਸ਼ਨ ਠੀਕ ਆ ਜੀ। ਬਿਲਕੁਲ। ਤਾਂ ਅਸੀਂ ਗੱਲਬਾਤ ਕਰੀਏ ਬਾਈ ਦੇ ਨਾਲ। ਬਾਈ ਦਾ ਕਹਿਣਾ ਹੈ ਕਿ ਪ੍ਰੋਫੈਸ਼ਨ ਨਹੀਂ ਮਾੜਾ, ਸਰਕਾਰਾਂ ਦੀ ਨੀਤ ਮਾੜੀ ਆ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਅੱਗੇ ਚੱਲਦੇ ਹਾਂ ਨਵੇਂ ਆਗੂ ਦੇ ਨਾਲ, ਨਵੇਂ ਲੋਕਾਂ ਦੇ ਨਾਲ ਮੁਲਾਕਾਤ ਕਰਾਂਗੇ। ਸੋ ਇੱਕ ਪਾਸੇ ਸਿਰਸੇ ਵਾਲੇ ਸਾਧ ਨੂੰ ਬਾਹਰ ਕੱਢਿਆ ਜਾਂਦਾ ਤਾਂ ਦੂਸਰੇ ਪਾਸੇ ਜੇਕਰ ਅਸੀਂ ਗੱਲ ਕਰੀਏ ਤਾਂ ਖੱਟਾ ਸਿੰਘ ਜੀ ਜਿਹੜੇ ਕਿ ਸਾਬਕਾ ਡਰਾਈਵਰ ਅਸੀਂ ਕਹਾਂਗੇ, ਕਿਉਂਕਿ ਉਹ ਮੋਰਚੇ ਦੇ ਵਿੱਚ ਪਹੁੰਚਦੇ ਨੇ ਸਿਰਸੇ ਵਾਲੇ ਦੇ। ਤਾਂ ਅਸੀਂ ਗੱਲਬਾਤ ਕਰਦੇ ਹਾਂ। ਖੱਟਾ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ। ਪਹਿਲਾਂ ਜੀ ਬਹੁਤ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਪਹਿਲਾਂ ਤਾਂ ਅਸੀਂ ਮੁਬਾਰਕ ਦੇਵਾਂਗੇ ਕਿ ਉਸ ਡੇਰੇਬਾਦ ਤੋਂ ਤੁਸੀਂ ਬਾਹਰ ਨਿਕਲ ਕੇ ਮੋਰਚੇ ਦੇ ਵਿੱਚ ਪਹੁੰਚੋ। ਕਾਫੀ ਸਮੇਂ ਤੋਂ ਤੁਸੀਂ ਇਸ ਜੰਗ ਨੂੰ ਲੜ ਰਹੇ ਹੋ। ਦੇਖੋ ਜੀ, ਇਸ 'ਚ ਮੇਰਾ ਇਕੱਲੇ ਦਾ ਨਹੀਂ, ਮੈਂ ਜੇ ਇਨਸਾਨੀਅਤ ਤੌਰ ਤੇ ਕੋਈ ਸੋਚੇ ਬੰਦਾ ਤਾਂ ਹਰ ਇੱਕ ਦਾ ਫਰਜ਼ ਹੈ। ਕੋਈ ਮੁਸਲਮਾਨ, ਕੋਈ ਹਿੰਦੂ, ਕੋਈ ਸਿੱਖ, ਕੋਈ ਵੀ ਹੈ, ਸਭ ਨੂੰ ਆਉਣਾ ਚਾਹੀਦਾ। ਕਿਉਂਕਿ ਸਾਡੇ ਗੁਰੂ ਮਹਾਰਾਜ ਜੀ ਦੀ ਬੇਅਦਬੀ, ਸਿੰਘਾਂ ਦੇ ਕਿੰਨੇ ਵਿਚਾਰੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ, ਉਹਨਾਂ ਦੇ ਫਿਰ ਬਗਰਾੜੀ ਬੇਅਦਬੀ ਦਾ ਹੋਇਆ, ਸਾਡੇ ਮਹਾਰਾਜ ਜੀ ਦੇ ਅੰਗ ਗਲੀ ਗਲੀ ਕਿਵੇਂ ਰੋਲੇ ਗਏ, ਉਹਨਾਂ ਦੀ ਖਾਤਰ ਜੇ ਬੰਦੇ ਦੇ ਰੱਤੀ ਭਰ ਵੀ ਕਿਸੇ ਦੇ ਅੰਦਰ ਇਨਸਾਨੀਅਤ ਹੈ, ਉਹਨਾਂ ਨੂੰ ਹਰ ਇੱਕ ਨੂੰ ਇੱਥੇ ਆਉਣਾ ਚਾਹੀਦਾ, ਹਰ ਇੱਕ ਨੂੰ। ਕੀ ਲੱਗਦਾ ਮੌੜ ਬੰਬ ਬਲਾਸਟ ਹੁੰਦਾ ਉਸ ਤੋਂ ਪਹਿਲਾਂ ਵੀ ਤੁਸੀਂ ਕਾਫੀ ਲਗਾਤਾਰ ਬੋਲਦੇ ਰਹੇ ਹੋ, ਇੰਟਰਵਿਊਜ਼ ਆਉਂਦੀਆਂ ਰਹੀਆਂ ਨੇ, ਪਰ ਇੱਕ ਕਾਨੂੰਨਨ ਤੌਰ ਤੇ ਜਿਹੜਾ ਕਿ ਜੁਰਮ ਉਹਨਾਂ ਦੇ ਉੱਪਰ ਲੱਗੇ ਨੇ, ਬਲੇਮ ਲੱਗੇ ਨੇ ਕਿ ਕਾਨੂੰਨੀ ਤੌਰ ਤੇ ਬਲਾਤਕਾਰੀ ਆ, ਇੱਕ ਕਾਤਲ ਆ, ਇੱਕ ਪੱਤਰਕਾਰ ਦਾ ਕਤਲ ਕਰਿਆ ਇਸ ਬੰਦੇ ਨੇ, ਉਸ ਨੂੰ ਫਿਰ ਪੈਰੋਲ ਦਿੱਤੀ ਜਾਂਦੀ ਆ, ਉਸ ਨੂੰ ਫਿਰ ਛੱਡ ਦਿੱਤਾ ਜਾਂਦਾ। ਇਹ ਚੀਜ਼ਾਂ ਨਾ ਜਿਹੜੀਆਂ ਇਹ ਸਾਡੇ ਸਮਾਜ 'ਚ ਬਹੁਤ ਇਹ ਗਲਤ ਸੰਦੇਸ਼ ਦੇ ਰਹੀਆਂ ਵੀ ਜਾਂ ਤਾਂ ਸਾਰਿਆਂ ਨਾਲ ਇੱਕੋ ਜਿਹਾ ਵਰਤਾਓ ਕਰੋ ਤੇ ਜਾਂ ਫਿਰ ਕਿਸੇ ਨੂੰ ਵੀ ਨਾ। ਵੀ ਇਹਦੇ ਕਿਹੜਾ ਵੀ ਆਡੀ ਬੰਦਾ ਆ ਗਿਆ, ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਇਹਨੂੰ ਜਦੋਂ ਜੀ ਕਰਦਾ ਹਜੇ ਐਪਲੀਕੇਸ਼ਨ ਲਾਉਂਦਾ ਮਗਰੋਂ ਪਹਿਲਾਂ ਇਹਨੂੰ ਕਹਿ ਦਿੰਦੇ ਆ ਵੀ ਜਾਓ ਤੁਸੀਂ, ਐਪਲੀਕੇਸ਼ਨਾਂ ਬਾਅਦ 'ਚ ਪੂਰੀਆਂ ਹੁੰਦੀਆਂ ਰਹਿਣਗੀਆਂ। ਵੀ ਇੱਥੋਂ ਤੱਕ ਇਹਨੂੰ ਇੰਨੀ ਦਿਲ ਦੇ ਰਹੇ ਹੈ ਤੇ ਦੂਜਿਆਂ ਨੇ ਵਿਚਾਰਿਆਂ ਨੇ ਕੀ ਮਾੜਾ ਕੀਤਾ ਵੀ ਜੇ ਇਹਨੇ ਵੀ ਮਰਡਰ ਹੀ ਕੀਤੀ ਹੈ, ਬਲਾਤਕਾਰੀ ਕੀਤੀ ਹੈ, ਇਹਨੇ ਕਿਹੜਾ ਚੰਗਾ ਕੰਮ ਕੀਤਾ ਵੀ ਇਹਨੂੰ ਜਦੋਂ ਮਰਜ਼ੀ ਛੱਡ ਦਿੰਦੇ। ਉਹਨਾਂ ਨੇ ਵਿਚਾਰਿਆਂ ਨੇ ਜਿਹੜੇ ਨੇ ਹਜੇ ਤੱਕ 30 ਸਾਲ ਹੋ ਗਏ ਅੰਦਰ ਬੈਠਿਆਂ ਨੂੰ, ਹਵਾ ਨਹੀਂ ਲੱਗੀ ਕਿਸੇ ਨੂੰ ਵਿਚਾਰੇ ਨੂੰ, ਉਹਨਾਂ ਨੂੰ ਕਿਸੇ ਨੂੰ 2 ਦਿਨ ਦੀ ਵੀ ਛੁੱਟੀ ਨਹੀਂ ਕਦੇ ਮਿਲੀ।
ਔਰ ਇਹਨਾਂ ਨੂੰ ਤੀਜੇ ਦਿਨ ਜਦੋਂ ਜੀ ਚਾਹੁੰਦਾ ਉੱਦੇ ਆ ਜਾਂਦਾ। ਇਸ ਕਰਕੇ ਦੋਗਲੀਆਂ ਨੀਤੀਆਂ ਸਰਕਾਰਾਂ ਨੂੰ ਨਹੀਂ ਅਪਣਾਉਣੀਆਂ ਚਾਹੀਦੀਆਂ। ਮੈਂ ਤਾਂ ਇਹੀ ਕਹਿੰਦਾ। ਬੇਅਦਬੀ ਦੇ ਵਿੱਚ ਜਿਹੜਾ ਕਾਂਡ ਹੁੰਦਾ ਉਸ ਤੋਂ ਬਾਅਦ ਇੱਕ ਪ੍ਰੇਮੀ ਦਾ ਕਤਲ ਹੋ ਜਾਂਦਾ, ਪ੍ਰੇਮੀ ਨੂੰ ਮਾਰ ਦਿੱਤਾ ਜਾਂਦਾ, ਗੋਲੀਆਂ ਮਾਰ ਦਿੱਤੀਆਂ ਜਾਂਦੀਆਂ, ਫਿਰ ਉਹਨਾਂ ਦੇ ਕਤਲਾਂ ਨੂੰ ਫੜ ਲਿਆ ਜਾਂਦਾ, ਪਰ ਇੱਥੇ ਬੇਅਦਬੀ ਦੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਹਾਲੇ ਤੱਕ ਫੜਿਆ ਨਹੀਂ ਗਿਆ। ਬਸ ਇਹੀ ਹੈ। ਇਸੇ ਕਰਕੇ ਮੈਂ ਸਾਰੀ ਜਨਤਾ ਨੂੰ, ਸਾਰਿਆਂ ਨੂੰ ਮੀਡੀਆ ਰਾਹੀਂ ਅਪੀਲ ਕਰਦਾ ਹਾਂ ਵੀ ਸਾਰੇ ਇਹ ਮਤਭੇਦ ਭੁੱਲ ਕੇ ਸਾਰੇ ਇਸ ਤੇ ਇਕੱਠੇ ਹੋ ਜਾਓ। ਜੇ ਆਪਾਂ ਸਾਰਿਆਂ ਨੇ ਇਨਸਾਫ ਔਰ ਮਹਾਰਾਜ ਜੀ ਦੀ ਬੇਅਦਬੀ ਔਰ ਸਿੰਘਾਂ ਦੀ ਰਿਹਾਈ ਜੋ ਵੀ ਹੋਏ ਆਪਣੇ ਨਾਲ ਬੇਇਨਸਾਫ ਹੋਇਆ, ਉਹਦੀ ਖਾਤਰ ਸਾਰੇ ਇਕੱਠੇ ਹੋ ਕੇ ਇੱਕ ਪਲੇਟਫਾਰਮ ਤੇ ਇੱਥੇ ਆਓ। ਔਰ ਇਹ ਇੱਕ ਵਿਸ਼ੇਸ਼ ਬੰਦੇ ਦਾ ਨਹੀਂ ਹੈ, ਇਹ ਸਭ ਦਾ ਸਾਂਝਾ ਹੈ। ਗੁਰੂ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਆ ਕੇ ਨਤਮਸਤਕ ਹੋ ਔਰ ਇੱਥੇ ਆ ਕੇ ਸਾਡੀ ਹਾਜ਼ਰੀਆਂ ਸਾਰੇ ਲਾਓ ਆ ਕੇ ਕਿ ਸਾਨੂੰ ਸਰਕਾਰਾਂ ਸੁੱਤੀਆਂ ਨੂੰ ਜਗਾਈਏ ਕਿ ਇਹ ਬੇਇਨਸਾਫੀ ਕਿੰਨਾ ਚਿਰ ਚੱਲੂਗੀ, ਇਹ ਨਹੀਂ ਚੱਲਣੀ ਚਾਹੀਦੀ। ਖੱਟਾ ਸਿੰਘ ਜੀ, ਤੁਸੀਂ ਤਾਂ ਨਾਲ ਰਹੇ ਹੋ ਸਿਰਸੇ ਵਾਲੇ ਦੇ, ਕਾਫੀ ਲੰਮਾ ਸਮਾਂ ਉਹਨਾਂ ਦੇ ਨਾਲ ਗੁਜ਼ਾਰਿਆ। ਕੀ ਲੱਗਦਾ ਗਾ ਜਿਹੜੇ ਲੋਕ ਨੇ, ਲੋਕਾਂ ਨੂੰ ਸਮਝ ਨਹੀਂ ਹੈਗੀ ਜਾਂ ਫਿਰ ਲੋਕ ਸਮਝ ਨਹੀਂ ਪਾਉਂਦੇ ਕਿ ਉਸ ਦੇ ਨਾਲ ਫਿਰ ਵੀ ਇੰਨੇ ਜੁੜਦੇ ਜਾ ਰਹੇ ਨੇ ਲੋਕ ਸਿਰਸੇ ਵਾਲੇ ਦੇ ਸਾਥ ਦੇ ਨਾਲ? ਨਹੀਂ, ਲੋਕ ਮੇਰੇ ਹਿਸਾਬ ਤੱਕ ਕੁਛ ਤਾਂ ਬੇਸਮਝੀ ਲਾਓ, ਕੁਛ ਇਹ 'ਚ ਆਪਣੇ ਉਹਨਾਂ ਦਾ ਪ੍ਰਚਾਰ ਹੀ ਇੰਨਾ ਹੈ ਕਿ ਮਤਲਬ ਲੋਕਾਂ 'ਚ ਇੰਨਾ ਉਹ ਪ੍ਰਭਾਵ ਪਾ ਦਿੰਦੇ ਆ ਬੋਲ ਕੇ ਮੀਡੀਆ ਰਾਹੀਂ, ਹੋਰ ਵੀ ਪਤਾ ਨਹੀਂ ਉੱਥੇ ਕਿੰਨਾ ਕੀ ਲੋਕ ਜਾਣ ਲੱਗੇ, ਕਿੰਨਾ ਕੀ ਹੋ ਗਿਆ। ਉਹ ਗੱਲ ਹੈ ਨਹੀਂ ਹੈ, ਪਰ ਇਹਨਾਂ ਦਾ ਜੋ ਪ੍ਰਚਾਰ ਹੈ ਮੀਡੀਆ ਤੇ ਹੋਰ ਆਨਲਾਈਨ ਹੋਰ ਜਿਹੜਾ ਉਸ ਤੇ ਲਾ ਕੇ ਲੋਕਾਂ ਤੇ ਜ਼ਿਆਦਾ ਪ੍ਰਭਾਵ ਪਾ ਰਹੇ ਹੈ ਵੀ ਪਤਾ ਨਹੀਂ ਦੁਬਾਰੇ ਫਿਰ ਕਿੰਨਾ ਕੁ ਇਕੱਠ ਹੋਣ ਲੱਗ ਗਿਆ। ਪਰ ਉਹ ਗੱਲ ਨਹੀਂ ਹੈ, ਮੈਂ ਨਹੀਂ ਮੰਨਦਾ ਵੀ ਉਹ ਗੱਲ ਹੈ। ਬਾਕੀ ਅਸਲੀਅਤ ਤੌਰ ਤੇ ਵੀ ਦੇਖੀਏ ਤਾਂ ਉਹ ਗੱਲ ਨਹੀਂ ਹੈ। ਜਿੰਨੇ ਕੁ ਕੁਛ ਬੰਦੇ ਆ ਜਿਹੜੇ ਉਹੀ ਇਕੱਠ ਕਰਕੇ ਤੇ ਉਹੀ ਦਿਖਾਈ ਰਹੇ। ਜਿਹੜਾ ਤੁਸੀਂ ਮੀਡੀਆ ਦੀ ਗੱਲ ਕਰੀ ਆ, ਮੀਡੀਆ ਦਾ ਪ੍ਰਭਾਵ ਕੀ ਲੱਗਦਾ ਗਾ? ਜਿਹੜਾ ਮੀਡੀਆ ਦੀ ਭੂਮਿਕਾ ਉਹ ਕੀ ਲੱਗਦੀ ਹੈ ਤੁਹਾਨੂੰ? ਜਿਵੇਂ ਕੌਮੀ ਇਨਸਾਫ ਮੋਰਚੇ ਦੀ ਅਸੀਂ ਗੱਲ ਕਰਦੇ ਹਾਂ, ਕੌਮੀ ਇਨਸਾਫ ਮੋਰਚੇ ਦੇ ਵਿੱਚ ਤੁਸੀਂ ਪਹੁੰਚੇ ਹੋ, ਮੀਡੀਆ ਦੀ ਭੂਮਿਕਾ ਕੀ ਲੱਗਦੀ ਹੈ? ਮੀਡੀਆ ਦੀ ਬਹੁਤ ਵਧੀਆ, ਮੈਂ ਜਦੋਂ ਦਾ ਦੇਖ ਰਿਹਾ ਮੀਡੀਆ ਦੀ ਬਹੁਤ ਵਧੀਆ। ਮੀਡੀਆ ਦੀ ਜੋ ਮੈਂ ਫੇਸਬੁੱਕ ਤੇ ਵੈਸੇ ਟੀਵੀ ਤੇ ਹੋਰ ਆ ਰਿਹਾ, ਇਹ ਬਹੁਤ ਵਧੀਆ ਲੱਗ ਰਹੀ ਹੈ ਮੈਨੂੰ ਕਿ ਸਾਰਿਆਂ ਦੇ ਇਨਸਾਨੀਅਤ ਦੇ ਤੌਰ ਤੇ ਮੀਡੀਆ ਕੰਮ ਕਰ ਰਿਹਾ, ਜੋ ਬਹੁਤ ਵਧੀਆ ਕਰ ਰਿਹਾ। ਹਾਂਜੀ, ਇਹਨੂੰ ਸਲਾਹੁਣਯੋਗ ਹੈ। ਕਦੇ ਇਹ ਦਿਮਾਗ 'ਚ ਨਹੀਂ ਆਇਆ ਜਦੋਂ ਤੁਸੀਂ ਉੱਥੇ ਸਾਥ ਦੇ ਨਾਲ ਰਹਿੰਦੇ ਰਹੇ ਹੋ, ਸਿਰਸਾ ਸਾਥ ਦੇ, ਤਾਂ ਉਸ ਤੋਂ ਬਾਅਦ ਕਦੇ ਦਿਮਾਗ 'ਚ ਨਹੀਂ ਆਇਆ ਵੀ ਯਾਰ ਅਸੀਂ ਹੁਣ ਘਰ ਵਾਪਸੀ ਕਰ ਰਹੇ ਹਾਂ, ਲੋਕਾਂ ਦੇ ਵਿੱਚ ਵਿਚਰ ਰਹੇ ਹਾਂ, ਉਹਨਾਂ ਦੀਆਂ ਗੱਲਾਂ ਬਾਤਾਂ ਲੋਕਾਂ ਦੇ ਵਿੱਚ ਦੱਸਣ ਦੀ ਕੋਸ਼ਿਸ਼ ਨਹੀਂ ਕਰੀ ਵੀ ਅਸੀਂ ਲੋਕਾਂ ਨੂੰ ਦੱਸੀਏ ਕਿ ਉਹ ਬੰਦਾ ਇੱਦਾਂ ਦਾ ਸੀਗਾ? ਉਹ ਤਾਂ ਹੁਣ ਕਰ ਜਾ ਕੇ ਕਿਵੇਂ ਦੱਸੀਏ? ਮੈਂ ਤਾਂ ਮੀਡੀਆ ਰਾਹੀਂ ਹੋਰ ਸਾਰਿਆਂ ਨੂੰ ਬਹੁਤ ਕੁਝ ਦੱਸਿਆ ਵੀ ਉਸ ਬੰਦੇ ਦੇ ਪੱਲੇ ਕੁਛ ਨਹੀਂ ਹੈ। ਜਿਹੜੇ ਬੰਦੇ ਨੇ ਬਲਾਤਕਾਰ ਸਿੱਧ ਹੋ ਗਏ, ਮਰਡਰ ਸਿੱਧ ਹੋ ਗਏ, ਉਸ ਬੰਦੇ ਦੇ ਪੱਲੇ ਕੀ ਹੈ? ਕਿਉਂ ਉਹਦੇ ਪਿੱਛੇ ਅੱਖਾਂ ਮੀਚ ਕੇ ਬੰਦੇ ਦੇ ਮਗਰ ਲੱਗੇ ਹੋ? ਇਸ ਕਰਕੇ ਮੈਂ ਤਾਂ ਅੱਜ ਵੀ ਕਹਿੰਦਾ ਵੀ ਉਹ ਬੰਦੇ ਦੇ ਪਿੱਛੇ ਕੁਛ ਨਹੀਂ ਹੈ। ਇੱਕ ਆਮ ਬੰਦਾ ਵੀ ਪਿੰਡ ਦਾ ਕੋਈ ਚੰਗਾ ਸਿਆਣਾ, ਉਹ ਵੀ ਉਹਦੇ ਨਾਲੋਂ ਲੱਖ ਗੁਣਾ ਕਿਤੇ ਚੰਗਾ ਹੋਊਗਾ ਇਹਦੇ ਨਾਲੋਂ, ਪਰ ਇਹਦੇ ਪੱਲੇ ਕੁਛ ਨਹੀਂ ਹੈ। ਜੇ ਕੋਈ ਸਮਝਦਾ ਜਾਂ ਸੋਚਦਾ ਤਾਂ ਮੈਂ ਤਾਂ ਇਹ ਆਦਾ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਾਜ਼ਰੀ 'ਚ ਆਓ, ਉਹਨਾਂ ਦੇ ਅੱਗੇ ਨਤਮਸਤਕ ਹੋ ਜਾਓ, ਔਰ ਜੇ ਖੁਸ਼ੀਆਂ ਪਾਉਣੀਆਂ, ਖੁਸ਼ੀਆਂ ਲੈਣੀਆਂ ਤਾਂ ਉੱਥੋਂ ਮਿਲਣੀਆਂ। ਇਹਨਾਂ ਦੇ ਪੱਲੇ ਕੁਛ ਨਹੀਂ ਹੈ। ਅੱਜ ਤੁਸੀਂ ਇੱਥੇ ਪਹੁੰਚੇ ਹੋ, ਲਗਾਤਾਰ ਆਉਂਦੇ ਰਹੋਗੇ? ਜਿਵੇਂ ਕਿ ਇੱਕ ਪਾਸੇ ਇੱਕ ਤੁਸੀਂ ਗੱਲ ਚੱਲਦੀ ਦੇ ਵਿੱਚ ਇਹ ਵੀ ਨਿਕਲਿਆ ਕਿ ਇੱਕ ਪਾਸੇ ਸਿਰਸਾ ਸਾਧ ਬਾਹਰ ਆਉਂਦੇ ਨੇ ਤੇ ਦੂਸਰੇ ਪਾਸੇ ਖੱਟਾ ਸਿੰਘ ਕੌਮੀ ਇਨਸਾਫ ਮੋਰਚੇ 'ਚ ਪਹੁੰਚ ਜਾਂਦੇ ਨੇ। ਨਹੀਂ, ਉਹ ਕੋਈ ਗੱਲ ਨਹੀਂ ਹੈ। ਮੇਰੇ ਤਾਂ ਵੈਸੇ ਕਈ ਦਿਨਾਂ ਦਾ ਸੀ, ਫਿਰ ਭਾਜੀ ਹੋ ਰਹੀਆਂ ਆਪਣੇ, ਹੋਰ ਜੀਵਨ ਜੀ ਹੋ ਰਹੀ, ਹੋਰ ਬਿੱਟੂ ਹੋ ਰਹੀ, ਸਾਰੇ ਭਰਾਵਾਂ ਨੇ ਵੀ, ਇਹਨਾਂ ਨੇ ਵੀ ਕਿਹਾ। ਵੈਸੇ ਮੈਂ 2-3 ਦਿਨ ਬਾਹਰ ਸੀਗਾ, ਆਉਣਾ ਸੀਗਾ ਹੀ। ਇਸ ਚੀਜ਼ ਤੇ ਤਾਂ ਮੈਂ ਆਦਾ ਵੀ ਜੇ ਬੰਦੇ ਦੇ ਅੰਦਰ ਇਨਸਾਨੀਅਤ ਤਾਂ ਹਰ ਇੱਕ ਨੂੰ ਆਉਣਾ ਹੀ ਚਾਹੀਦਾ ਹੈ। ਇਹ ਕੋਈ ਕਿਸੇ ਦਾ ਇੱਕ ਵਿਸ਼ੇਸ਼ ਬੰਦੇ ਦਾ ਨਹੀਂ ਹੈ, ਇਹ ਸਾਂਝਾ ਹੈ। ਔਰ ਸੱਚਾਈ ਦੀ ਖਾਤਰ ਹੈ, ਸਾਡੇ ਗੁਰੂਆਂ ਦੀ ਬੇਅਦਬੀ ਦੀ ਖਾਤਰ, ਉਹਨਾਂ ਸਿੰਘਾਂ ਦੀ ਰਿਹਾਈ ਦੀ ਖਾਤਰ, ਬਗਰਾੜੀ ਵਾਲਿਆਂ ਦੇ ਉਹ ਉੱਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ ਕਿਵੇਂ ਰੋਲੇ ਗਏ, ਉਹਨਾਂ ਦੀ ਖਾਤਰ ਸਾਨੂੰ ਸਾਰਿਆਂ ਨੂੰ ਇਸ ਚੀਜ਼ 'ਤੇ ਆਉਣਾ ਚਾਹੀਦਾ ਹੈ। ਰਹਿੰਦੀ ਜ਼ਿੰਦਗੀ ਦੇ ਉੱਪਰ ਮਾਣ ਮਹਿਸੂਸ ਕਰੋਗੇ ਜਾਂ ਅਫਸੋਸ ਮਹਿਸੂਸ ਕਰੋਗੇ ਕਿ ਜਿਹੜੀ ਅਸੀਂ ਗੁਜ਼ਾਰਤੀ ਆ ਉਸ ਸਾਥ ਦੇ ਨਾਲ, ਪਖੰਡ ਦੇ ਨਾਲ? ਬਿਲਕੁਲ ਨਹੀਂ। ਮੈਂ ਜੋ ਮਹਾਰਾਜ ਜੀ ਦੀ ਹਜ਼ੂਰੀ 'ਚ ਆਪਾਂ ਅੱਜ ਵੀ ਕਹਿੰਦੇ ਆ, ਪਹਿਲਾਂ ਵੀ ਕਹਿੰਦੇ ਸੀ, ਜੋ ਮਹਾਰਾਜ ਜੀ ਅੱਜ ਖੁਸ਼ੀਆਂ ਦੇ ਰਹੇ ਆ, ਜੋ ਸਾਨੂੰ ਉਹਨਾਂ ਨੇ ਇੰਨੀ ਬਖਸ਼ਿਸ਼ ਕੀਤੀ ਹੈ, ਉਸ ਦਾ ਨਾਮ ਮੈਂ ਭੁੱਲ ਸਕਦਾ ਨਾ ਭੁੱਲੂੰਗਾ। ਇਹਨਾਂ ਦੀ ਹਜ਼ੂਰੀ 'ਚ ਨਤਮਸਤਕ ਹੁੰਦੇ ਰਹਾਂਗੇ ਤੇ ਹੁੰਦੇ ਰਹੇ ਜੀ। ਹਾਂਜੀ, ਤਾਂ ਅਸੀਂ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਸੌਦਾ ਸਾਧ ਦੇ ਜਿਹੜੇ ਕਿ ਡਰਾਈਵਰ ਸੀ ਉਹ ਮੌਜੂਦ ਸਨ, ਖੱਟਾ ਸਿੰਘ ਜੀ, ਤਾਂ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰੀ ਆ। ਤਾਂ ਇਹਨਾਂ ਦਾ ਕਹਿਣਾ ਗਾ ਕਿ ਰਹਿੰਦੀ ਦੁਨੀਆ ਜਿਹੜੀ ਰਹਿੰਦੀ ਜ਼ਿੰਦਗੀ ਆ ਉਸ ਦੇ ਉੱਪਰ ਮਾਣ ਮਹਿਸੂਸ ਕਰਾਂਗੇ ਕਿਉਂਕਿ ਅਸੀਂ ਗੁਰੂ ਦੇ ਲੜ ਲੱਗ ਗਏ ਹਾਂ। ਤਾਂ ਦੇਖਦੇ ਹਾਂ ਕਿ ਕਦੋਂ ਤੱਕ
ਗੁਰੂ ਦੀ ਗੱਲ ਕਰਦੇ ਨੇ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ, ਅੱਗੇ ਗੱਲਬਾਤ ਕਰਦੇ ਹਾਂ। ਸੋ ਕੌਮੀ ਇਨਸਾਫ ਮੋਰਚੇ ਦੇ ਵਿੱਚ ਬੈਠੇ ਹਾਂ ਤਾਂ ਸਾਡੇ ਨਾਲ ਅੱਜ ਬਾਈ ਰੁਪਿੰਦਰ ਸਿੰਘ ਮੌਜੂਦ ਨੇ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਬਾਈ ਰੁਪਿੰਦਰ, ਪਹਿਲਾਂ ਬਹੁਤ ਬਹੁਤ ਸਵਾਗਤ ਆ। ਧੰਨਵਾਦ। ਇੰਡੋਸ ਟੀਵੀ ਦੇਖਣ ਵਾਲੇ ਸਾਰੇ ਭਰਾਵਾਂ ਨੂੰ ਕੌਮੀ ਇਨਸਾਫ ਮੋਰਚੇ ਵੱਲੋਂ ਫਤਿਹ ਅਰਜ਼ਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਈ ਕਿੱਥੇ ਜੀ ਗੱਲਬਾਤ ਖੜੀ ਆ, ਕਿੱਥੇ ਜੀ ਪਹੁੰਚੀ ਆ? ਗੱਲਬਾਤ ਖੜੀ ਨਹੀਂ ਜੀ, ਗੱਲਬਾਤ ਅਜੇ ਤੁਰੀ ਆ। ਗੱਲਬਾਤ ਖੜੀ ਤਾਂ ਮਾ ਕੇ ਸਾਡੀ, ਮੈਂ ਕਹਿਣਾ ਵੀ 30 ਸਾਲ 32 ਸਾਲ ਹੋ ਗਏ ਗੱਲ ਖੜੀ ਸੀ। ਅੱਜ ਬੰਦੀ ਸਿੰਘਾਂ ਦੀ ਰਿਹਾਈ ਪਾਸ ਤੇ ਅੱਜ ਪਹਿਲੀ ਵਾਰ ਕੀ ਆ ਲੋਕਾਂ ਨੇ ਆਪਦੀ ਆਪ ਕੀ ਆ ਤਹਈਆ ਕੀਤਾ, ਕਿਉਂਕਿ ਅੱਜ ਤੱਕ ਆਗੂ ਗੱਲ ਛੇੜ ਲੈਂਦੇ ਸੀ ਸਿਆਸਤ ਕਰਕੇ ਕਿ ਆਪਦੀਆਂ ਕੁਰਸੀਆਂ ਦੀ ਬੈਠ ਜਾਂਦੇ ਸੀ। ਪਰ ਇਹ ਪਹਿਲੀ ਵਾਰੀ ਹੋਇਆ ਕਿ ਲੋਕ ਆਪ ਮਾਰੇ ਇਕੱਠੇ ਹੋਇਆ ਤੇ ਸਾਡਾ ਆਗੂ ਗੁਰੂ ਗ੍ਰੰਥ ਸਾਹਿਬ ਆ। ਤੇ ਐਤਕੀ ਲੋਕਾਂ ਨੇ ਜਿਹੜੀ ਲੜਾਈ ਲੜਨੀ, ਆਰ ਪਾਰ ਦੀ ਲੜਾਈ ਲੜਨੀਆਂ, ਜਾਂ ਤਾਂ ਉਹ ਬਾਹਰ ਆਉਣਗੇ ਜਾਂ ਫਿਰ ਅਸੀਂ ਅੰਦਰ ਜਾਵਾਂਗੇ। ਇਹਦਾ ਸਪਸ਼ਟ ਰੂਪ ਦੇ ਵਿੱਚ ਕੀ ਹੈ, ਧਾਰ ਕੇ ਬੈਠੇ ਦੇ ਲਾਈਨ ਖਿੱਚ ਕੇ ਲੜਾਂਗੇ। ਹੁਣ ਜਿਵੇਂ ਕਿਸਾਨ ਅੰਦੋਲਨ ਲੜਿਆ ਸੀਗਾ, ਜੀਰਾ ਅੰਦੋਲਨ ਲੜਿਆ ਗਿਆ, ਉਸੇ ਤਰੀਕੇ ਨਾਲ ਆਹ ਅੰਦੋਲਨ ਲੜਿਆ ਜਾਊ। ਤੇ ਲੋਕ ਹੁਣ ਲੜਨਾ ਸਿੱਖ ਗਏ। ਕਿਸਾਨ ਅੰਦੋਲਨ 'ਚੋਂ ਇਹੀ ਚੀਜ਼ ਸਿੱਖੇ ਆ ਵੀ ਲਾਈਨ ਖਿੱਚ ਕੇ ਹੀ ਤਾਂ ਬੈਠ ਗਏ, ਜਾਂ ਤਾਂ ਕਰਦੇ ਹੋ ਜਾਂ ਫਿਰ ਬੈਠੇ ਆ। ਕਿਸਾਨ ਅੰਦੋਲਨ 'ਚੋਂ ਹੋਰ ਵੀ ਬਹੁਤ ਕੁਝ ਸਿੱਖੇ ਹੋਵੋਗੇ ਜਿਹੜਾ ਕਿ ਸਾਹਮਣੇ ਆ ਰਿਹਾ ਹੌਲੀ ਹੌਲੀ, ਜਿਵੇਂ ਕਿਸਾਨ ਅੰਦੋਲਨ ਦੀਆਂ ਸਟੇਜਾਂ ਦੇ ਉੱਪਰ ਬੜਿਆਂ ਨੂੰ ਭੰਡਿਆ ਗਿਆ, ਪਰ ਇੱਥੇ ਕੁਛ ਇਦਾਂ ਦਾ ਤਾਂ ਨਹੀਂ ਹੋ ਰਿਹਾ? ਨਹੀਂ, ਭੰਡਣ ਭੰਡਾਉਣ ਵਾਲੀ ਗੱਲ ਬਾਈ ਜੀ ਕੁਛ ਨਹੀਂ। ਦੇਖੋ, ਮੋਰਚਾ ਹੈਗਾ ਸੰਗਤ ਦਾ, ਤੇ ਇੱਥੇ ਰੋਕ ਟੋਕ ਕਿਸੇ ਨੂੰ ਨਹੀਂ, ਪਰ ਜਿਹਦੀਆਂ ਕਮਜ਼ੋਰ ਲੱਤਾਂ ਉਹ ਇੱਥੇ ਆਉਂਦਾ ਵੀ ਹੈ ਨਹੀਂ। ਜਿਹੜੇ ਕੋਈ ਆ ਵੀ ਜਾਂਦੇ ਆ ਤਾਂ ਸੰਗਤ ਜਿਹੜੀ ਹੈਗੀ ਆ, ਜਾਨੀ ਜਾਨ ਹੈਗੀ ਆ, ਸੰਗਤ ਸਵਾਲ ਕਰਦੀ ਆ। ਹੁਣ ਕਈ ਲੋਕ ਸਾਨੂੰ ਪੁੱਛਦੇ ਆ ਕਿ ਜੇ ਅਸੀਂ ਆ ਜਾਈਏ ਤਾਂ ਅਸੀਂ ਇੱਕੋ ਗੱਲ ਕਹਿੰਦੇ ਹੁੰਦੇ ਵੀ ਆ ਜਾਓ, ਪਰ ਲੋਕਾਂ ਦੇ ਸਵਾਲਾਂ ਦੇ ਜੇ ਜਵਾਬ ਹੈਗੇ ਆ ਤਾਂ ਆਇਓ, ਕਿਉਂਕਿ ਇਹ ਮੋਰਚਾ ਸੰਗਤ ਦਾ ਤੇ ਇੱਥੇ ਰੋਕ ਟੋਕ ਕਿਸੇ ਨੂੰ ਨਹੀਂ। ਹਾਂ, ਅਸੀਂ ਇੱਕ ਗੱਲ ਕਹਿੰਦੇ ਆ ਕਿ ਅਸੀਂ ਸਵਾਲ ਕੀ ਆ ਨੌਜਵਾਨ ਕਰਨਗੇ, ਤਾਂ ਜੇਕਰ ਨੌਜਵਾਨਾਂ ਕੋਲੇ ਸਵਾਲਾਂ ਦੇ ਜਵਾਬ ਉਸ ਦਿਨ ਕੀ ਇੱਕ ਦਿਨ ਮਾ ਕੇ ਜਿਹਦੇ ਧਾਮੀ ਸਾਹਿਬ ਆਏ ਆ ਉਹਦੇ ਥੋੜ੍ਹਾ ਜਿਹਾ ਨੌਜਵਾਨ ਕੀ ਅਗਰੈਸਿਵ ਹੋਏ, ਉਹ ਗਲਤੀ ਵੀ ਹੈਗੀ, ਅਸੀਂ ਕਹਿੰਦੇ ਵੀ ਹੈਗੇ ਆ। ਪਰ ਸਵਾਲ ਜਿਹੜੇ ਹੈਗੇ ਜੇਕਰ ਤੁਹਾਡੇ ਜਵਾਬ ਤੁਹਾਡੇ ਕੋਲੇ ਨਹੀਂ ਹੈਗੇ, ਫਿਰ ਮੋਰਚੇ 'ਚ ਆਉਣ ਦੀ ਕੋਈ ਲੋੜ ਨਹੀਂ ਹੈ। ਮੈਂ ਅਸੀਂ ਬੇਨਤੀ ਵੀ ਕੀਤੀ ਸੀ ਉਹਨਾਂ ਨੂੰ, ਇੱਕ ਦਿਨ ਪਹਿਲਾਂ ਮਨਾ ਕਰਤਾ ਸੀ ਵੀ ਤੁਸੀਂ ਆਇਓ ਨਾ। ਅਸੀਂ ਬੈਠ ਕੇ ਮੀਟਿੰਗ ਕਰਕੇ ਉਹਨਾਂ ਨੂੰ ਜਵਾਬ ਦਿੱਤਾ ਸੀ ਵੀ ਨਾ ਆਇਓ, ਤੇ ਉਹਨਾਂ ਨੇ ਮੰਨ ਵੀ ਲਿਆ ਸੀ। ਪਰ ਮੈਨੂੰ ਨਹੀਂ ਪਤਾ ਕਿ ਕਿਉਂ ਇਸ ਮੋਰਚੇ ਨੂੰ ਖਰਲ ਪਾਉਣ ਵਾਸਤੇ ਉਹਨਾਂ ਨੂੰ ਭੇਜਿਆ ਗਿਆ। ਉਸ ਤੋਂ ਬਾਅਦ ਜਿਹੜਾ ਐਪੀਸੋਡ ਹੋਇਆ ਸਾਰੀ ਦੁਨੀਆ ਨੇ ਦੇਖਿਆ। ਲੱਗਦਾ ਵੀ ਉਹਨਾਂ ਨੂੰ ਭੇਜਿਆ ਗਿਆ ਕਿਸੇ ਵੱਲੋਂ, ਜਿਵੇਂ ਤੁਸੀਂ ਕਿਹਾ ਕਿ ਪਤਾ ਨਹੀਂ ਕਿਉਂ ਭੇਜਿਆ ਗਿਆ। ਬਾਈ ਜੀ, ਮੈਂ ਤੁਹਾਨੂੰ ਕਹਿ ਦਿਆਂ ਕਿ ਤੁਸੀਂ ਭਾਈ ਨਾ ਆਇਓ, ਲੋਕਾਂ ਦਾ ਆਕਰੋਸ਼ ਹੈ, ਕਿਉਂਕਿ ਤੇ ਹਰ ਫੈਸਲਾ ਲੋਕਾਂ ਤੋਂ ਪੁੱਛ ਕੇ ਲੋਕਾਂ ਦੀ ਰਾਏ ਨਾਲ ਹੁੰਦਾ। ਹਰ ਬੰਦਾ ਜਾਣਦਾ ਕਿ ਇਸ ਮੋਰਚੇ ਦੀਆਂ ਜਿਹੜੀਆਂ ਮੇਨ ਮੰਗਾਂ ਨੇ ਉਹਨਾਂ ਦੇ ਨਾਲ ਬਾਦਲ ਕੇ ਜੁੜੇ ਹੋਏ ਨੇ ਤੇ ਬਾਦਲ ਕੇ ਜ਼ਿੰਮੇਵਾਰ ਨੇ। ਤੇ ਬਾਦਲਾਂ ਦਾ ਜੇ ਕੀ ਆ ਮੇਨ ਜਿਹੜਾ ਪਿਆਦਾ ਜੇ ਇੱਥੇ ਆਊਗਾ ਤਾਂ ਆਪਾਂ ਸਾਰੇ ਜਾਣਦੇ ਸੀ ਮਾਹੌਲ ਖਰਾਬ ਹੋਣਾ ਸੀ, ਇਸੇ ਕਰਕੇ ਮਨਾ ਕੀਤਾ ਸੀ। ਬਕਾਇਦਾ ਸੁਨੇਹਾ ਲੱਗਿਆ ਸੀ, ਉਹਨਾਂ ਨੇ ਕਹਿ ਵੀ ਦਿੱਤਾ ਸੀ ਵੀ ਨਹੀਂ ਆਉਂਦੇ। ਪਰਮਜੀਤ ਸਿੰਘ ਜਿਹੜੇ ਲੈ ਕੇ ਆਏ ਆ ਉਹਨਾਂ ਨੂੰ ਸੁਨੇਹਾ ਲੱਗਿਆ ਸੀ, ਉਹਨਾਂ ਨੇ ਕਹਿ ਵੀ ਦਿੱਤਾ ਸੀ ਵੀ ਨਹੀਂ ਆਉਂਦੇ। ਪਰ ਉਹੀ ਕੀ ਆ, ਜਦੋਂ ਮੋਰਚੇ 'ਚ ਆਏ ਤਾਂ ਉਦੋਂ ਬਾਅਦ ਦੇਖੋ ਲੋਕਾਂ ਨੇ ਸਵਾਲ ਕਰਨੇ। ਅਸੀਂ ਵੀ ਇਹੀ ਆਖਿਆ ਸੀ ਕਿ ਜਗਤਾਰ ਸਿੰਘ ਹਵਾਰਾ ਜੀ ਦਾ ਇਹ ਮੋਰਚਾ ਲਵਾਇਆ ਹੋਇਆ, ਉਹਨਾਂ ਦੇ ਨਿਰਦੇਸ਼ ਤੇ ਲੱਗਿਆ, ਗੁਰੂ ਗ੍ਰੰਥ ਸਾਹਿਬ ਅਗਵਾਈ ਕਰਦੇ ਆ। ਜੇ ਤਾਂ ਤੁਸੀਂ ਉਹਨਾਂ ਨੂੰ ਜਥੇਦਾਰ ਮੰਨਦੇ ਹੋ ਤਾਂ ਇਸ ਮੋਰਚੇ ਦੀ ਤੁਹਾਡੀ ਕੀ ਆ ਸਪੋਰਟ ਵੀ ਹੈਗੀ ਆ, ਤੇ ਬਾਦਲ ਕਿਆਂ ਨੂੰ ਦੋਸ਼ੀ ਮੰਨਦੇ ਹੋ, ਕਿਉਂਕਿ ਸੰਗਤ ਨੇ ਜਕਾਰਾ ਲਾਇਆ ਸੀ ਬਾਦਲ ਕਿਆਂ ਦੇ ਨਾਂ ਤੇ ਵੀ ਬਾਦਲ ਕੇ ਦੋਸ਼ੀ ਨੇ। ਇਹੀ ਮੇਨ ਕਾਰਨ ਆ। ਬਾਕੀ ਸੰਗਤ ਬਾਈ ਜੀ ਜਿਵੇਂ ਚੜ੍ਹਦੀ ਕਲਾ 'ਚ ਚੱਲ ਰਹੇ ਆ, ਤੇ ਸਾਨੂੰ ਵਿਸ਼ਵਾਸ ਆ ਕਿ 26 ਜਨਵਰੀ ਨੂੰ ਕੀ ਹੈ ਇੱਕ ਇਹੋ ਜਿਹਾ ਨੈਰੇਟਿਵ ਸਿਰਜਿਆ ਜਾਊ ਜਿਹੜਾ ਅੱਤਵਾਦੀ ਦਾ ਟੈਗ ਆ ਦੁਨੀਆ ਦੇ ਵਿੱਚ ਮਾ ਕੇ ਸਾਡੇ ਤੇ ਕੀ ਆ ਬਦਨਾਮ ਕਰਨ ਖਾਤਰ ਲਾਇਆ ਨਾ, ਅਸੀਂ ਲਾ ਕੇ ਦਿਖਾਵਾਂਗੇ। ਸਮੁੱਚੀ ਕੌਮ ਨੇ ਕੀ ਅਸੀਂ ਚੈਲੰਜ ਦੇਵਾਂਗੇ ਹੁਕਮਰਾਨਾਂ ਦੇ ਖਿਲਾਫ। ਸਾਡਾ ਕੋਈ ਸੰਵਿਧਾਨ ਦਾ ਵਿਰੋਧ ਨਹੀਂ, ਪਰ ਸੰਵਿਧਾਨ ਨੂੰ ਪੈਰਾਂ 'ਚ ਰੋਲ ਕੇ ਸਾਡੇ ਤੇ ਰਾਜ ਕਰ ਰਹੀਆਂ ਸਰਕਾਰਾਂ ਦੇ ਖਿਲਾਫ ਇਹ ਕੀ ਆ ਸਾਡਾ ਮਾਰਚ ਆ। ਕਿਉਂਕਿ 30 ਸਾਲਾਂ ਤੋਂ ਬੰਦਾ ਯਾਰ ਜੇਲ੍ਹ 'ਚ ਬੰਦ ਹੋਵੇ, 22 ਸਾਲ ਬੰਦੇ ਦਾ ਚਲਾਨ ਨਾ ਪੇਸ਼ ਹੋਵੇ, ਸ਼ਰਮ ਵਾਲੀ ਗੱਲ ਆ। ਮੈਂ ਤਾਂ ਲੋਕਾਂ ਨੂੰ ਬੇਨਤੀ ਕਰਦਾ, ਤੁਸੀਂ 24 ਘੰਟੇ ਆਪਦੇ ਆਪ ਨੂੰ ਜਿੰਦਾ ਮਾਰ ਕੇ ਅੰਦਰ ਬੈਠ ਕੇ ਦੇਖੋ ਯਾਰ। ਤੇ ਜਿਹੜੇ 30 ਸਾਲਾਂ ਦੇ ਬੈਠੇ ਆ ਕਿਹਦੇ ਮਾਰੇ ਬੈਠੇ ਆ? ਤਾਂ 26 ਤਰੀਕ ਨੂੰ ਜਿਹੜਾ ਘਰੇ ਬੈਠ ਗਿਆ ਨਾ, ਮੈਂ ਕਹਿਣਾ ਉਹ ਸਿੱਖ ਵੀ ਹੈ ਨਹੀਂ, ਕਿਉਂਕਿ ਜਿਹੜੀ ਲੜਾਈ ਆ ਇਹ ਸਾਡੀ ਹੋਣ ਦੀ ਵੀ ਲੜਾਈ ਆ, ਸਾਡੇ ਗੁਰੂ ਗ੍ਰੰਥ ਸਾਹਿਬ ਦੇ ਸਨਮਾਨ ਦੀ ਲੜਾਈ ਆ। ਫਿਰ ਬਿਨਾਂ ਗੱਲ ਤੋਂ ਐਵੇਂ ਨਾ ਮੁੜ ਕੇ ਕਹੀ ਜਾਇਆ ਕਰੋ ਕਿ ਸਾਡੇ ਨਾਲ ਫਲਾਨਾ ਇਹ ਕਰਦਾ, ਆਹ ਧੱਕੇ ਹੁੰਦੇ ਆ, ਸਰਸੇ ਵਾਲਾ ਬਾਹਰ ਆ ਗਿਆ। ਅਗਲੇ ਇਕੱਠੇ ਨੇ, ਉਪਦੇਸ਼ ਸਾਡੇ ਗੁਰੂ ਦਾ, ਸਾਡਾ ਗੁਰੂ ਕਹਿੰਦਾ ਹੋ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵਲਾਈ। ਤਾਂ ਇਕੱਠੇ ਸਾਨੂੰ ਹੋਣ ਦੀ ਲੋੜ ਆ। ਸਾਡੇ ਗੁਰੂ ਦਾ ਕੀ ਆ, ਮੈਂ ਕਹਿਣਾ ਸਾਡਾ ਪੈਸਾ ਜਿਹੜਾ ਆਗੂ ਹੈ ਨਾ ਗੁਰੂ ਗ੍ਰੰਥ ਸਾਹਿਬ, ਸਾਡੇ ਹਰ ਸਵਾਲ ਦਾ ਜਵਾਬ ਦੇਣ ਦੇ ਸਮਰੱਥ ਆ। ਅੱਜ ਕਿਸੇ ਕੋਲੇ ਕੋਈ ਆਗੂ ਹੈ ਨਹੀਂ ਜਿਹੜਾ ਸਵਾਲ ਦਾ ਹਰੇਕ ਦਾ ਜਵਾਬ ਦੇ ਸਕਦਾ ਹੋਵੇ। ਤਾਂ ਸਾਡੀ ਅਗਵਾਈ ਕਰ ਰਹੇ ਆ ਤੇ ਪੂਰੀ ਸੰਗਤ ਸੇਵਾਦਾਰ ਦੇ ਤੌਰ ਤੇ ਲਾਈਨ ਖਿੱਚ ਕੇ ਬੈਠੀ ਆ, ਤੇ ਦੇਖਾਂਗੇ ਕੀ ਬਣਦਾ। ਤਾਂ ਉਹਨਾਂ ਦਾ ਕਹਿਣਾ ਹੈ ਕਿ 26 ਜਨਵਰੀ 2023 ਨੂੰ ਜਿਹੜਾ ਕਿ ਲੋਕਾਂ ਨੂੰ ਦੱਸਿਆ ਜਾਣਾ ਕਿ ਸੰਵਿਧਾਨ ਦੇ ਵਿੱਚ ਜੋ ਲਿਖਿਆ ਉਸ ਦੇ ਅਕੋਰਡਿੰਗ ਸਾਡੇ ਨਾਲ ਧੱਕਾ ਹੋ ਰਿਹਾ, ਸਾਡੀ ਕੌਮ ਦੇ ਨਾਲ ਧੱਕਾ ਹੋ ਰਿਹਾ। ਤਾਂ ਦੇਖਣ ਵਾਲੀ ਗੱਲ ਇਹ ਹੈ ਕਿ ਆਖਰ 26 ਤਰੀਕ ਨੂੰ ਅਜਿਹਾ ਕੀ ਹੋਵੇਗਾ ਕਿ ਜਿਹੜਾ ਬਾਰ-ਬਾਰ 26 ਜਨਵਰੀ ਤੇ ਜ਼ੋਰ ਦਿੱਤਾ ਜਾ ਰਿਹਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਤਾਂ ਜਦੋਂ ਅਸੀਂ ਸਿੱਖ ਰਾਜਨੀਤੀ ਦੀ ਗੱਲ ਕਰਦੇ ਹਾਂ ਤਾਂ ਉਸ ਦੇ ਵਿੱਚ ਇੱਕ ਤੁਕਾਂ ਆਉਂਦੀਆਂ ਨੇ, ਜਿਹੜੀਆਂ ਤੁਕਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ, ਜਿਸ ਦੇ ਵਿੱਚ ਕਿਹਾ ਜਾਂਦਾ ਕਿ ਸ਼੍ਰੀ ਮੁੱਖ ਵਾਕ ਪੰਨਿਓ ਗਰੀਬ ਨਵਾਜ਼ ਸ਼ਾਸਤਰਨ ਕੇ ਅਧੀਨ ਹੈ ਰਾਜ, ਰਾਜ ਬਿਨਾਂ ਨਾ ਧਰਮ ਚੱਲੇ ਹੈ, ਧਰਮ ਬਿਨਾਂ ਸਭ ਦਲੇ ਮਲੇ ਹੈ। ਤਾਂ ਇਹ ਅਸੀਂ ਤੁਹਾਡੇ ਨਾਲ ਤਾਂ ਜਿਹੜੀਆਂ ਤੁਕਾਂ ਨੇ ਉਹ ਸਾਂਝੀਆਂ ਕੀਤੀਆਂ ਨੇ
ਤਾਂ ਤੁਸੀਂ ਦੇਖ ਸਕਦੇ ਹੋ ਇੱਥੇ ਸ਼ਾਸਤਰਾਂ ਦੀ ਜਿਹੜੀ ਕਿ ਸੇਵਾ ਕੀਤੀ ਜਾ ਰਹੀ ਹੈ। ਜਿਹੜੀਆਂ ਕਿਰਪਾਨਾਂ ਨੇ, ਖੰਡੇ ਨੇ, ਉਹਨਾਂ ਨੂੰ ਤਿੱਖਿਆਂ ਕਰਨ ਦੀ ਜਿਹੜੀ ਕਿ ਕੌਮੀ ਇਨਸਾਫ ਮੋਰਚੇ ਦੇ ਵਿੱਚ ਸੇਵਾ ਕੀਤੀ ਜਾ ਰਹੀ ਹੈ। ਤੁਸੀਂ ਦੇਖ ਸਕਦੇ ਹੋ ਇਸ ਵਕਤ ਜਿਹੜੀਆਂ ਕਰਦਾਂ ਨੇ ਉਹਨਾਂ ਨੂੰ ਤਿੱਖਿਆ ਕਰਿਆ ਜਾ ਰਿਹਾ, ਕਰਦਾਂ ਨੂੰ ਤਿੱਖਿਆ ਕਰਿਆ ਜਾ ਰਿਹਾ, ਕਿਉਂਕਿ ਇੱਥੇ ਲੰਗਰ ਦੀ ਜਿਹੜੀ ਸੇਵਾ ਗੀ ਉਹ ਵੀ ਚੱਲਦੀ ਆ ਨਾਲ ਜਿੱਥੇ ਸੰਗਤ ਦੀ ਸੇਵਾ ਗੀ ਉੱਥੇ ਪੰਗਤ ਦੀ ਸੇਵਾ ਵੀ ਨਾਲ ਦੀ ਨਾਲ ਹੁੰਦੀ ਰਹਿੰਦੀ ਆ। ਤਾਂ ਸਾਡੇ ਨਾਲ ਨਿਹੰਗ ਸਿੰਘ ਮੌਜੂਦ ਨੇ ਜਿਹੜੇ ਇੱਥੇ ਲਗਾਤਾਰ ਇਹ ਸੇਵਾ ਨੂੰ ਸਮਰਪਿਤ ਨੇ। ਤਾਂ ਅਸੀਂ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਕੀ ਨਾਮ ਆ, ਕਿੱਥੋਂ ਹੋ ਤੁਸੀਂ, ਤੁਹਾਡਾ ਕਿਹੜਾ ਏਰੀਆ ਹੈਗਾ? ਮੇਰਾ ਏਰੀਆ ਮੋਹਾਲੀ ਹੈ। ਨਾ ਸਾਡਾ ਸੰਤ ਬਾਬਾ ਅਜਮੇਰ ਸਿੰਘ ਖਾਲਸਾ ਤਾਂ ਹੈ ਕਿ ਮਹਾਂਪੁਰਖਾਂ ਦੀ ਪੱਗ ਮਿਲੀ ਹੈ। ਮੈਨੂੰ ਪੱਗ ਵੀ ਇਦਾਂ ਮਿਲੀ ਹੈ, ਮਹਾਂਪੁਰਖ ਕਹਿੰਦੇ ਜੇ ਸਾਧੂ ਬਣਨਾ ਸੀਸ ਲੱਗਣਗੇ। ਹੁਣ ਸਿੱਖੀ ਦੇ ਵਿੱਚ ਸਾਧੂ ਮਹਾਤਮਾ ਨੇ ਬੋਲ ਦਿੱਤਾ, ਬ੍ਰਹਮ ਗਿਆਨੀ ਜੀ ਸਰੀਰ ਨੂੰ ਛੱਡ ਕੇ ਚਲੇ ਜਾਂਦੇ, ਸਰੀਰ 'ਚ ਆ ਜਾਂਦੇ ਸੀਗੇ। ਤਾਂ ਉਹਨਾਂ ਨੇ ਕਿਹਾ ਵੀ ਜੇ ਸਾਧੂ ਬਣਨਾ ਸੀਸ ਲੱਗਣਗੇ। ਮਹਾਂਪੁਰਖੋ ਖੈਰ ਪਾਓ ਝੋਲੀ 'ਚ, ਤੁਸੀਂ ਲਾਏ ਸਾਨੂੰ ਵੀ ਲਾਉਣੇ ਪੈਣੇ ਆ। ਤੇ ਗੁਰੂਆਂ ਨੇ ਸਾਡਿਆਂ ਨੇ ਸੀਸ ਲਾਏ ਨੇ, ਸਾਹਿਬਜ਼ਾਦਿਆਂ ਨੇ ਸੀਸ ਲਾਏ ਨੇ, ਤੇ ਸਾਨੂੰ ਵੀ ਲਾਣੇ ਪੈਣੇ, ਤਾਂ ਇਹ ਕੌਮ ਬਚੇਗੀ। ਜਿਵੇਂ ਗੁਰਬਾਣੀ ਦੀਆਂ ਤੁਕਾਂ ਜਦੋਂ ਮੈਂ ਸ਼ੁਰੂਆਤ ਕਰੀ ਸੀ ਤਾਂ ਉਦੋਂ ਪੜ੍ਹ ਰਿਹਾ ਸੀ ਕਿ ਸ਼ਾਸਤਰਨ ਕੇ ਅਧੀਨ ਹੈ ਰਾਜ, ਰਾਜ ਬਿਨਾਂ ਨਾ ਧਰਮ ਚੱਲੇ ਹੈ, ਧਰਮ ਬਿਨਾਂ ਸਭ ਦਲੇ ਮਲੇ ਹੈ। ਤੁਸੀਂ ਇੱਥੇ ਸ਼ਾਸਤਰਾਂ ਦੀ ਸੇਵਾ ਕਰ ਰਹੇ ਹੋ? ਹਾਂ ਜੀ, ਸ਼ਾਸਤਰਾਂ ਦੀ ਸੇਵਾ ਕਰਦੇ। ਜੇ ਅਸੀਂ ਇਕੱਲੀ ਮਾਲਾ ਲੈ ਕੇ ਬੈਠੇ ਰਹੀਏ ਤੇ ਕੋਈ ਵੀ ਆ ਕੇ ਸਾਡੇ ਤੇ ਡੰਡਾ ਬਰਸਾਏਗਾ। ਜਿਵੇਂ ਹੁਣ ਇਹ ਸਰਕਾਰਾਂ ਧੱਕਾ ਕਰ ਰਹੀਆਂ ਨੇ, ਸਰਕਾਰਾਂ ਧੱਕਾ ਇੱਥੇ ਤੱਕ ਕਰਦੀਆਂ ਨੇ ਕਿ ਜਿਹੜਾ ਖਾਣੇ ਜ਼ਿਮੀਂਦਾਰ ਜਿਹਦੇ ਕੋਲ ਦਾਣੇ ਹੈਗੇ ਨੇ ਉਹਨੂੰ ਤਾਂ ਦਾਣੇ ਮਿਲ ਰਹੇ ਨੇ, ਤੇ ਮੇਰੇ ਕੋਲ ਜ਼ਮੀਨ ਜ਼ਿਆਦਾ, ਮੇਰੇ ਕੁਛ ਵੀ ਨਹੀਂ, ਮੈਨੂੰ ਸਰਕਾਰ ਕੁਛ ਵੀ ਨਹੀਂ ਦੇ ਰਹੀ। ਅਸੀਂ ਵੋਟ ਵੀ ਛੱਡਦੀ ਸਰਕਾਰ ਨੂੰ ਪਾਉਣੀ। ਕਹਿੰਦੇ ਖਾਲਸਾ ਜਾਂ ਤਾਂ ਬਾਗੀ ਆ ਤੇ ਜਾਂ ਫਿਰ ਬਾਦਸ਼ਾਹ। ਤੁਸੀਂ ਬਾਗੀ ਹੋ ਕਿ ਬਾਦਸ਼ਾਹ ਹੋ? ਅਸੀਂ ਬਾਦਸ਼ਾਹ ਦੇ ਵੀ ਬਾਦਸ਼ਾਹ ਹੈ, ਕਿਉਂ ਮੇਰਾ ਪਿਤਾ ਨਿਰੰਕਾਰ ਹੈ। ਉਹਨੇ ਬਾਦਸ਼ਾਹ ਦੇ ਬਾਦਸ਼ਾਹ ਸਾਜੇ ਨੇ, ਕਿਉਂਕਿ ਉਹ ਆਪਣੇ ਆਪ ਤੋਂ ਹੈ। ਉਹ ਤਾਂ ਉਹਦੀ ਤਾਂ ਗੱਲ ਹੀ ਛੱਡੋ। ਸਤਿਗੁਰੂ ਜੀ ਤਾਂ ਜਿਹੜੇ ਬਾਦਸ਼ਾਹ ਦੇ ਬਖਸ਼ੇ ਹੋਏ ਨੇ, ਉਹ ਬਾਦਸ਼ਾਹ ਦੇ ਬਾਦਸ਼ਾਹ ਇਹ ਕੀ ਨੇ, ਟੋਬੇ ਦੇ ਡੱਡੂ ਨੇ ਤੇ ਸਾਰੇ ਇਕੱਠੇ ਹੋਏ। ਇਹਨਾਂ ਨੂੰ ਕੀਤੀ ਸ਼ਰਮ ਹੈਗੀ ਆ ਵੀ ਇਨਸਾਨ ਹੈਗਾ ਜਿਹੜਾ ਉਹ ਸਾਰਿਆਂ ਦੀ ਜੋਤ ਉਹਦੀ ਪਰਮੇਸ਼ਰ ਦੀ ਆ। ਤੇ ਅਸੀਂ ਵੱਖਰਾ ਸਮਝਦੇ, ਮੈਂ ਹਿੰਦੂ ਹਾਂ, ਮੈਂ ਮੁਸਲਮਾਨ ਹਾਂ, ਮੈਂ MLA ਹਾਂ ਜੀ, ਮੈਂ ਪਟਵਾਰੀ ਹਾਂ ਜੀ, ਫਲਵਾਣਾ। ਕੋਈ ਕਿੱਥੋਂ ਉਪਜੇ ਹੈਗੇ? ਇੱਕ ਨੂਰ ਤੇ ਸਭ ਜੋ ਜਗ ਉਪਜਿਆ, ਕੌਣ ਭਲੇ ਕੋ ਮੰਦੇ? ਕੋਈ ਮੰਦਾ ਨਹੀਂ, ਕੋਈ ਚੰਗਾ ਨਹੀਂ। ਇਹ ਚੰਗੇ ਮੰਦੇ ਕਿਉਂ ਬਣੇ ਆ? ਇਹ ਖੇਲ ਨਿਰੰਕਾਰ ਦੀ ਹੁਣ ਸ੍ਰਿਸ਼ਟੀ ਨੂੰ ਲੈ ਕਰਨ ਦੀ ਉਹਨੇ ਖੇਲ ਰਚ ਦਿੱਤੀ। ਸ੍ਰਿਸ਼ਟੀ ਵੱਧ ਗਈ, ਪਾਪ ਵੱਧ ਗਿਆ, ਤੇ ਸਤਿਗੁਰ ਨੇ ਖੇਲ ਰਚਦੀ ਵੀ ਇਹਨੂੰ ਸਮਾਪਤੀ ਕਰੋ। ਹੁਣ ਤੁਸੀਂ ਇੱਥੇ ਜਿਵੇਂ ਆਏ ਹੋ, ਇੱਥੇ ਸੇਵਾ ਕਰ ਰਹੇ ਹੋ ਜਾਂ ਫਿਰ ਇਹਦੇ ਕੋਈ ਪੈਸੇ ਲੈਂਦੇ ਹੋ, ਕਿੱਦਾਂ? ਪੈਸੇ ਨਹੀਂ ਅਸੀਂ ਲੈਂਦੇ, ਅਸੀਂ ਇਹਦੇ ਸਹਿਯੋਗ ਨਾਲ ਸੇਵਾ ਕਰਦੇ ਹਾਂ। ਗੁਰੂ ਘਰ ਨਿਰੰਕਾਰ ਸੇ ਸੱਚਖੰਡ, ਅਸੀਂ ਉੱਥੇ ਵੀ ਹਜੂਰ ਸਾਹਿਬ ਵੀ ਸੇਵਾ ਕਰ ਰਹੇ ਹਾਂ, ਵੀ 25 ਸਾਲ ਸੇਵਾ ਕਰਕੇ ਆਏ ਅਸੀਂ ਉੱਥੇ। ਤੇ ਉੱਥੋਂ ਸਾਨੂੰ ਹੁਕਮ ਹੋਇਆ ਸੀ ਵੀ ਤੂੰ ਜਾ ਪੰਜਾਬ, ਤੇ ਸਾਡੇ ਪਿੰਡ ਦੇ ਰੋਡ ਦੇ ਉੱਤੇ ਜਗ੍ਹਾ ਹੈਗੀ ਸਾਈਡ ਤੇ, ਵੀ ਉਹ ਸ਼ਹੀਦੀ ਜਗ੍ਹਾ, ਉੱਥੇ ਲੰਗਰ ਸਥਾਨ ਬਣਾਓ, ਉਹਦੇ ਲੰਗਰ ਚਲਾਓ। ਹੁਕਮ ਕਿਹਨੇ ਕੀਤਾ ਸੀ ਤੁਹਾਨੂੰ? ਸਤਿਗੁਰੂ ਨੇ ਕੀਤਾ ਸੀ ਮੈਨੂੰ। ਇੱਥੇ ਆਏ ਹੋ, ਇੱਥੇ ਕੌਮੀ ਇਨਸਾਫ ਮੋਰਚਾ ਲੱਗਿਆ ਹੋਇਆ, ਇੱਥੇ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਮੋਰਚਾ ਲੱਗਿਆ। ਕਿੰਨੇ ਦਿਨਾਂ ਤੋਂ ਇੱਥੇ ਹੋਗੇ? 5-4 ਦਿਨ ਤੋਂ ਇੱਥੇ ਹੀ ਹੈਗੇ, ਕਿਉਂਕਿ ਅਸੀਂ ਸ਼ਾਸਤਰਾਂ ਦੀ ਸੇਵਾ ਕਰਦੇ ਸੀ। ਦਿੱਲੀ ਵੀ ਗਏ ਸੀ। ਸਾਡਾ ਤਾਂ ਪੰਥ ਦੀ ਸੇਵਾ ਨਾਲ ਮਤਲਬ ਹੈ। ਪੰਥ ਦੀ ਸੇਵਾ ਨਾਲ ਮਤਲਬ ਆ। ਤੁਸੀਂ ਇੱਥੇ ਜਿਹੜਾ ਇਹ ਨਾਲੇ ਕਹਿੰਦੇ ਵੀ ਸਰਕਾਰ ਦੇ ਵੱਲੋਂ ਜਿਹੜੇ ਬੈਨ ਕਰ ਦਿੱਤੇ ਗਏ ਨੇ ਹਥਿਆਰ ਨੇ ਜਿਹੜੇ, ਉਹ ਰੱਖਣੇ ਨਹੀਂ ਚਾਹੀਦੇ। ਕਿਉਂ ਬੈਨ? ਇਹਨਾਂ ਨੇ ਆਪੇ ਤਰਸੂਲ ਬੈਨ ਕਰ ਦਿੱਤੇ। ਜਿਹੜੇ ਕਹਿੰਦੇ ਨੇ ਬ੍ਰਾਹਮਣ ਵੀ ਹਿੰਦੂ ਧਰਮ ਦੇ ਕਹਿੰਦੇ ਹੈਗੇ ਵੀ ਸਿੱਖਾਂ ਨਹੀਂ ਰੱਖ ਨਹੀਂ ਸਕਦੇ, ਇਹ ਤਰਸੂਲ ਨਹੀਂ ਰੱਖੇ ਬੈਠੇ ਆਪਣੇ। ਇਹ ਤਾਂ ਕਹਿੰਦੇ ਟੋਕੇ ਗੰਡਾਸੀਆਂ ਉਹ ਚੱਕੋ, ਕੋਈ ਕੁਹਾੜੀਆਂ ਚੱਕੋ। ਤੇ ਸਿੱਖ ਦਾ ਤਾਂ ਧਰਮ ਹੈਗਾ ਇਹ। ਸਾਨੂੰ ਤਾਂ ਧਰਮ ਦੀ ਨਿਸ਼ਾਨੀ ਸਾਡੇ ਪੀਰ ਹੈਗੇ, ਅਸੀਂ ਪੀਰਾਂ ਨਾਲ ਨਹੀਂ ਰਹਾਂਗੇ ਆਪਣੇ ਨਾਲ। ਕਈ ਜਿਹੜੀ ਪੰਜਾਬ ਦੀ ਸਰਕਾਰ ਆ ਉਹਨੇ ਪਰਚੇ ਵੀ ਪਾਏ ਨੇ ਕਈ ਲੋਕਾਂ ਦੇ ਉੱਪਰ ਜਿਹੜੇ ਸ਼ਾਸਤਰਾਂ ਦੀ ਗੱਲ ਕਰਦੇ ਨੇ ਜਾਂ ਜਿਹੜੇ ਸ਼ਾਸਤਰ ਰੱਖਦੇ ਨੇ। ਸਾਨੂੰ ਪੰਥ ਖਾਲਸੇ ਦਾ ਹੁਕਮ ਹੈ, ਆਹ ਦੇਖੋ ਪੜ੍ਹ ਲਓ। ਇਹ ਪੰਥ ਖਾਲਸੇ ਨੇ ਆਪ ਦਿੱਤਾ ਸਾਨੂੰ ਵੀ ਤੂੰ ਗੁਰੂ ਘਰਾਂ 'ਚ ਸੇਵਾ ਕਰਦੇ ਸੀ। ਅਸੀਂ ਕਹਿੰਦੇ ਆਹ ਸ਼ਾਸਤਰਾਂ ਅਸੀਂ ਦਿੱਤੀ ਨਾ, ਤੂੰ ਸੇਵਾ ਰੱਖ ਵੀ ਸਕਦਾ, ਵੇਚ ਵੀ ਸਕਦਾ ਸ਼ਾਸਤਰ। ਕਿ ਮੈਨੂੰ ਵੀ ਸੇਵਾ ਕਰ ਸਕਦੇ, ਜਿਹੜਾ ਕੋਈ ਗਰੀਬ ਆ ਸਿੱਖ ਉਹਨੂੰ ਜੇ ਤੂੰ ਸ਼ਾਸਤਰ ਵੀ ਦੇ ਸਕਦਾ ਹੈਗਾ। ਅਸੀਂ ਵੇਚਦੇ ਨਹੀਂ ਸ਼ਾਸਤਰ, ਅਸੀਂ ਸੇਵਾ ਕਰਦੇ ਹਾਂ। ਸ਼ਾਸਤਰਾਂ ਦੀ ਵੀ ਸੇਵਾ ਕਰਕੇ ਜੋ ਮੈਨੂੰ ਸੰਗਤ ਸੇਵਾ ਦੇਊਗੀ ਉਹਦੇ ਨਾਲ ਮੈਂ ਸ਼ਾਸਤਰ ਇਹਨਾਂ ਨੂੰ ਲੈ ਕੇ ਦੇਵਾਂਗਾ ਕਿ ਆਪਣੇ ਸਰੀਰ ਦੀ, ਆਪਣੀ ਜੀਵਨ ਦੀ ਰੱਖਿਆ ਕਰੋ, ਮਜ਼ਲੂਮਾਂ ਦੀ ਰੱਖਿਆ ਕਰੋ। ਜੋ ਅਤਿਆਚਾਰ ਕਰਦਾ ਉਹਦੇ ਉਲਟ ਚੱਲੋ। ਜੋ ਸਹੀ ਸਲਾਮ ਚੱਲਦਾ, ਚਾਹੇ ਉਹ ਮੁਸਲਮਾਨ ਹੈ, ਚਾਹੇ ਹਿੰਦੂ ਹੈ, ਈਸਾਈ ਹੈ, ਕੋਈ ਹੈ, ਉਹਨੂੰ ਨਹੀਂ ਕੁਛ ਕਹਿਣਾ। ਬਿਲਕੁਲ। ਤਾਂ ਅਸੀਂ ਇੱਥੇ ਮੁਲਾਕਾਤ ਉਹ ਕਰੀ ਆ ਅੱਜ ਕੌਮੀ ਇਨਸਾਫ ਮੋਰਚੇ ਦੇ ਵਿੱਚ ਆ। ਅਸੀਂ ਉਹ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਦਿਖਾ ਰਹੇ ਹਾਂ, ਜਿਹੜੀਆਂ ਤਸਵੀਰਾਂ ਅੱਜ ਇੱਥੇ
ਅਸੀਂ ਦੇਖੀਆਂ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਅੱਗੇ ਚੱਲਦੇ ਹਾਂ ਕਿਸੇ ਹੋਰ ਨੌਜਵਾਨ ਦੇ ਨਾਲ, ਕਿਸੇ ਬਜ਼ੁਰਗ ਦੇ ਨਾਲ ਗੱਲਬਾਤ ਕਰਦੇ। ਸ਼ਾਹ ਮੁਹੰਮਦ ਨੇ ਲਿਖਿਆ ਗਾ ਜੰਗਨਾਮੇ ਦੇ ਵਿੱਚ ਕਿ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਫੌਜਾਂ ਦੋਵੇਂ ਪਾਤਸ਼ਾਹੀ ਭਾਰੀਆਂ ਨੇ, ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ, ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੇ, ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਸੋ ਅੱਜ ਅਸੀਂ ਫੇਰ ਇੱਕ ਬਾਰਡਰ ਤੇ ਖੜੇ ਹਾਂ। ਜਿਵੇਂ ਸਿੰਘੂ ਬਾਰਡਰ, ਟਿੱਕਰੀ ਬਾਰਡਰ ਕਵਰ ਕਰਿਆ, ਤਾਂ ਉਸੇ ਤਰ੍ਹਾਂ ਅੱਜ ਇੱਕ ਫੇਰ ਅਸੀਂ ਬਾਰਡਰ ਤੇ ਖੜੇ ਹਾਂ, ਮੋਹਾਲੀ ਚੰਡੀਗੜ੍ਹ ਬਾਰਡਰ ਤੇ। ਤਾਂ ਸਾਡੇ ਨਾਲ ਖਾਲਸਾ ਦਲੇਰ ਕੌਰ ਜੀ ਮੌਜੂਦ ਰਹਿਣਗੇ। ਪਹਿਲਾਂ ਅਸੀਂ ਫਤਿਹ ਬੁਲਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਲੱਗਦਾ ਅੱਜ ਫੇਰ ਇੱਕ ਬਾਰਡਰ ਤਿਆਰ ਹੋ ਗਿਆ, ਸਾਹਮਣੇ ਯੂਟੀ ਆ ਤੇ ਪਿੱਛੇ ਪੰਜਾਬ ਆ? ਖਾਲਸਾ ਜੀ, ਸ਼ੁਰੂ ਤੋਂ ਹੀ ਆਪਾਂ ਵੇਖਦੇ ਆ ਰਹੇ ਹਾਂ, ਜੇ ਕਿਸਾਨੀ ਸੰਘਰਸ਼ ਸੀ ਸਾਡਾ, ਉੱਥੇ ਵੀ ਸਾਡੀ ਏਕਤਾ ਕਰਕੇ ਸਾਨੂੰ ਇੰਨੀ ਵੱਡੀ ਜਿਹੜੀ ਜਿੱਤ ਸੀ ਉਹ ਹਾਸਲ ਹੋਈ ਆ। ਹੁਣ ਮੈਂ ਇਹ ਬੇਨਤੀ ਕਰਾਂਗੀ, ਇਹ ਜਿਹੜਾ ਸਾਡਾ ਮੋਰਚਾ ਹੈ, ਸਾਡਾ ਪੰਥਕ ਮੋਰਚਾ ਹੈ, ਜਿਨ੍ਹਾਂ ਨੇ ਸਾਡੀ ਖਾਤਰ ਘਰ ਪਰਿਵਾਰਾਂ ਦੇ ਮੋਹ ਤਿਆਗ ਕੇ ਵੱਡੀਆਂ ਵੱਡੀਆਂ ਕੁਰਬਾਨੀਆਂ, ਵੱਡੀਆਂ ਵੱਡੀਆਂ ਕਰਨੀਆਂ ਕੀਤੀਆਂ। ਉਹ ਆਪਣੀਆਂ ਜੇਲ੍ਹਾਂ ਵਿੱਚ ਸਜ਼ਾਵਾਂ ਪੂਰੀਆਂ ਵੀ ਕਰ ਚੁੱਕੇ ਆ। ਉਹਨਾਂ ਦੀਆਂ ਸਜ਼ਾਵਾਂ ਡਬਲ ਪੂਰੀਆਂ ਹੋ ਗਈਆਂ, ਪਰ ਅਜੇ ਤੱਕ ਸਰਕਾਰ ਦੀ ਕੰਨ 'ਤੇ ਜੂੰ ਨਹੀਂ ਸਰਕੀ। ਹੁਣ ਜੇ ਸਾਡੇ ਵੱਡਿਆਂ ਨੇ, ਪੁਰਖਿਆਂ ਨੇ ਇਕੱਠਿਆਂ ਹੋ ਕਰਕੇ ਇਹ ਸਾਰੇ ਮੋਰਚੇ ਨੂੰ ਉਲੀਕਿਆ, ਤੇ ਮੈਂ ਜਿੱਥੋਂ ਤੱਕ ਵੀ ਗੁਰੂ ਦੀਆਂ ਸੰਗਤਾਂ ਵਸਦੀਆਂ ਨੇ, ਮੈਂ ਬੇਨਤੀ ਕਰਾਂ, ਇਹ ਮੋਰਚੇ ਸਾਨੂੰ ਇਹ ਮਾੜੀਆਂ ਸਰਕਾਰਾਂ ਕਰਕੇ ਲਾਉਣੇ ਪੈ ਗਏ। ਕਿਉਂਕਿ ਜੇ ਸਿਸਟਮ ਦੇ ਵਿੱਚ ਲਿਖਿਆ ਹੈ ਕਿ ਇੰਨਾ ਸਮਾਂ ਹੈ ਜੀ ਕੈਦ ਦਾ, ਤੇ ਫਿਰ ਉਸ ਤੋਂ ਵੱਧ ਕੇ ਜਿਹੜੀ ਸਜ਼ਾ ਸਾਡੇ ਸਿੰਘਾਂ ਨੂੰ ਦਿੱਤੀ ਜਾ ਰਹੀ ਆ, ਹਾਲਾਂਕਿ ਕੋਈ ਉਹ ਐਡੇ ਕ੍ਰਿਮੀਨਲ ਨਹੀਂ, ਕਿਉਂਕਿ ਜਿੱਥੇ ਸਰਕਾਰ ਦਾ ਫਰਜ਼ ਬਣਦਾ ਸੀ, ਸਰਕਾਰ ਨੇ ਉਹਨਾਂ ਸਮਿਆਂ 'ਚ ਆਪਣਾ ਕੰਮ ਪੂਰਾ ਨਹੀਂ ਕੀਤਾ। ਕਿਉਂਕਿ ਜਦੋਂ ਅੱਤ ਹੁੰਦੀ ਆ, ਫਿਰ ਜਿਹੜੇ ਸੂਰਮੇ ਨੇ ਉਹਨਾਂ ਨੂੰ ਤੇਗ ਨੂੰ ਜਿਹੜਾ ਹੱਥ ਉਹ ਪਾਉਣਾ ਪੈਂਦਾ। ਇੱਕ ਮੈਨੂੰ ਸ਼ਾਇਰ ਦੀਆਂ ਸਤਰਾਂ ਯਾਦ ਆ ਜਾਂਦੀਆਂ। ਉਹ ਕਹਿੰਦਾ ਕਿ ਜਦੋਂ ਜ਼ੁਲਮਾਂ ਦੀ ਅੱਤ ਹੁੰਦੀ ਹੈ ਨਾ, ਫਿਰ ਖੰਡੇ ਨੂੰ ਖਾਲਸਾ ਹੱਥ ਪਾਉਂਦਾ। ਤੇ ਜਦੋਂ ਤੋਂ ਸਿੱਖੀ ਉਤਪੰਨ ਹੋਈ, ਇਹ ਉਦੋਂ ਤੋਂ ਸਰਕਾਰ, ਚਾਹੇ ਬਾਬਰ ਸੀ, ਉਹਦੀ ਅੱਖ 'ਚ ਵੀ ਰੜਕੇ, ਜ਼ਕਰੀਆ ਖਾਨ ਵਰਗੇ, ਅਰੰਗੇ ਵਰਗੇ, ਅਹਿਮਦ ਸ਼ਾਹ ਅਬਦਾਲੀ ਵਰਗੇ, ਸਮੇਂ ਤੋਂ ਸਿੱਖੀ ਨੂੰ ਢਾਹ ਲਾਉਣ ਵਾਸਤੇ ਸਰਕਾਰਾਂ ਨੇ ਬਹੁਤ ਚਾਲਾਂ ਚੱਲੀਆਂ। ਪਰ ਜਿਹੜਾ ਹੁਣ ਇਹ ਸਾਡਾ ਕਿਸਾਨੀ ਸੰਘਰਸ਼ ਮੋਰਚਾ ਸੀ, ਉੱਥੇ ਵੀ ਸਾਡੀ ਏਕਤਾ ਕਰਕੇ ਅਸੀਂ ਇੰਨੀ ਵੱਡੀ ਜਿੱਤ ਹਾਸਲ ਕੀਤੀ ਆ। ਤੇ ਮੈਂ ਜਿੱਥੋਂ ਤੱਕ ਵੀ ਸੰਗਤਾਂ ਵੱਸਦੀਆਂ, ਜਿਵੇਂ ਉਸ ਸੰਘਰਸ਼ ਦੇ ਅੰਦਰ ਅਸੀਂ ਹੁਮ-ਹਮਾ ਕੇ ਪਹੁੰਚੇ ਸੀ, ਸਾਲ ਅਸੀਂ ਉਹ ਦਿੱਲੀ ਦੀਆਂ ਸੜਕਾਂ ਤੇ ਬੈਠੇ ਰਹੇ। ਜਿਹੜਾ ਮੋਦੀ ਕਹਿੰਦਾ ਸੀ ਕਿ ਜਿਹੜੇ ਮੈਂ ਮੂੰਹੋਂ ਬੋਲ ਕੱਢ ਦਿੱਤੇ ਮੈਂ ਵਾਪਸ ਨਹੀਂ ਕਰਨੇ, ਤੇ ਗੁਰੂ ਕੇ ਖਾਲਸੇ ਨੇ, ਸਾਰੀ ਸੰਗਤ ਨੇ ਰਲ ਕੇ ਉਹ ਮੋਦੀ ਹੰਕਾਰੀ ਦੀ ਧੌਣ ਚੋਂ ਕਿੱਲਾ ਵੀ ਕੱਢਿਆ ਸੀ। ਇਸ ਤਰ੍ਹਾਂ ਇਹ ਸਾਡੀ ਇੱਥੇ ਲੋੜ ਹੈ ਏਕਤਾ ਦੀ। ਮੈਂ ਬੇਨਤੀ ਕਰਾਂਗੀ, ਧੜੇਬਾਜ਼ੀਆਂ ਛੱਡ ਕੇ ਆਇਓ, ਪਾਰਟੀਬਾਜ਼ੀਆਂ ਨੂੰ ਇੱਕ ਜਗ੍ਹਾ ਰੱਖ ਕੇ ਆਇਓ। ਜਿੱਦਣ ਅਸੀਂ ਇੱਕ ਨਿਸ਼ਾਨ ਸਾਹਿਬ ਦੇ ਹੇਠਾਂ ਇਕੱਠੇ ਹੋ ਗਏ, ਇਹ ਮੋਰਚਾ ਜਿਹੜਾ ਸਾਨੂੰ ਫਤਿਹ ਕਰਨ ਦੇ ਵਿੱਚ ਵੀ ਮੈਨੂੰ ਲੱਗਦਾ ਕੋਈ ਜ਼ਿਆਦੀਆਂ ਕਠਿਨਾਈਆਂ ਜਿਹੜੀਆਂ ਉਹ ਨਹੀਂ ਆਉਣਗੀਆਂ। ਉਸ ਜਿਵੇਂ ਮੋਰਚੇ ਦੇ ਅੰਦਰ ਜਿਹੜੇ ਮੀਡੀਆ ਵਾਲੇ ਵੀਰ ਸੀ, ਉਹਨਾਂ ਸਾਰਿਆਂ ਨੇ, ਮੈਂ ਤੁਹਾਡਾ ਉਦੋਂ ਵੀ ਧੰਨਵਾਦ ਕੀਤਾ, ਮੈਂ ਹੁਣ ਵੀ ਕਰਦੀ ਹਾਂ, ਕਿ ਤੁਸੀਂ ਜਿਹੜੀ ਇਹ ਮੋਰਚੇ ਦੀ ਸੱਚਾਈ ਆ ਉਹਨੂੰ ਵਿਖਾ ਰਹੇ ਹੋ। ਤੇ ਅੱਗੇ ਵੀ ਮੈਂ ਵੀਰਾਂ ਨੂੰ ਬੇਨਤੀ ਕਰਾਂ, ਜਿਹੜੇ ਮੀਡੀਆ ਵਾਲੇ ਨੇ, ਇਹ ਲੋਕਾਂ ਤੱਕ ਵੱਧ ਤੋਂ ਵੱਧ ਪਹੁੰਚੇ, ਕਿਉਂਕਿ ਸਰਕਾਰ ਨੇ ਹਰ ਤਰਫ ਤੋਂ ਇਸ ਮੋਰਚੇ ਨੂੰ ਫਲਾਪ ਕਰਨ ਦੀਆਂ ਚਾਲਾਂ ਚੱਲਣੀਆਂ। ਜੇ ਅਸੀਂ ਖਾਲਸਾ ਜੀ ਗੱਲ ਕਰੀਏ, ਜਿਵੇਂ ਤੁਸੀਂ ਕਾਫੀ ਸਟੇਜਾਂ ਦੇਖਦੇ ਹੋ, ਕਾਫੀ ਲੋਕਾਂ ਨੂੰ ਮਿਲਦੇ ਹੋ, ਇੱਕ ਝੰਡੇ ਥੱਲੇ ਇਕੱਠੇ ਹੋਣ ਦੀ ਗੱਲ ਹੁੰਦੀ ਆ। ਕਾਫੀ ਨੌਜਵਾਨ ਵੀ ਇਹੋ ਗੱਲਾਂ ਕਹਿੰਦੇ ਨੇ, ਕਾਫੀ ਆਗੂ ਵੀ ਇਹੋ ਗੱਲਾਂ ਕਹਿੰਦੇ ਨੇ, ਕਾਫੀ ਪ੍ਰਚਾਰਕ ਵੀ ਇਹੋ ਗੱਲਾਂ ਕਹਿੰਦੇ ਨੇ, ਫਿਰ ਰਾਹ ਕਿਉਂ ਵੱਖੋ ਵੱਖਰੇ ਹੋ ਜਾਂਦੇ ਨੇ ਕਈ ਵਾਰ? ਮੈਂ ਵੀਰ ਜੀ ਤੁਹਾਨੂੰ ਦੱਸਿਆ ਸੀ ਨਾ ਕਿ ਸਾਨੂੰ ਕੀ ਮਾਰਦੀ ਆ, ਸਾਨੂੰ ਚੌਧਰ ਮਾਰਦੀ ਆ। ਹੁਣ ਆਪਾਂ ਕਿਸਾਨੀ ਸੰਘਰਸ਼ ਦੇ ਵਿੱਚ ਵੀ ਵੇਖਿਆ, ਉੱਥੇ ਵੀ ਬੜੇ ਸੀ, ਕੋਈ ਲੱਗ ਆਪਣਾ ਤੰਬੂ ਲਾ ਕੇ ਬੈਠਾ, ਕੋਈ ਕਿੱਦਾਂ ਸੀ। ਵੀਰਦੀਪ ਸਿੱਧੂ ਨੇ ਜੇ ਸੱਚ ਦੀ ਗੱਲ ਕੀਤੀ ਸੀ ਤੇ ਉਹਦੇ ਖਿਲਾਫ ਵੀ ਬਹੁਤ ਸੀ। ਮੈਂ ਇਹੋ ਗੱਲ ਸਟੇਜ ਤੇ ਵੀ ਕੀਤੀ ਆ। ਅਸੀਂ ਜਿਉਂਦੇ ਜੀ ਇਨਸਾਨ ਦੀ ਕਦਰ ਨਹੀਂ ਕਰਦੇ, ਤੇ ਜਦੋਂ ਸਾਡੀਆਂ ਇਹਨਾਂ ਗਲਤੀਆਂ ਕਰਕੇ ਉਹ ਗੰਦੇ ਸਿਸਟਮ ਦੀ ਭੇਟ ਚੜ ਜਾਂਦੇ ਆ, ਤੇ ਫਿਰ ਅਸੀਂ ਉਹਨਾਂ ਦੀ ਯਾਦ ਦੇ ਵਿੱਚ ਬਰਸੀਆਂ ਵੀ ਮਨਾਉਂਦੇ ਆ, ਅਸੀਂ ਮੋਰਚੇ ਵੀ ਲਾ ਕੇ ਬੈਠਦੇ ਆ। ਇਹ ਸਾਡੀਆਂ ਕਮੀਆਂ ਕੀ ਆ ਕਿ ਸਾਨੂੰ ਇਕਜੁੱਟ ਹੋਣਾ ਨਹੀਂ ਆਉਂਦਾ, ਸਿਰਫ ਸਾਡੀਆਂ ਚੌਧਰਾਂ ਕਰਕੇ। ਮੈਨੂੰ ਜਿੱਥੋਂ ਤੱਕ ਲੱਗਦਾ, ਜਿੱਥੋਂ ਤੱਕ ਅੱਜ ਆਪਾਂ ਵਿਚਰੇ ਆ, ਈਵਨ ਇੱਥੋਂ ਤੱਕ ਵੀਰ ਜੀ, ਪਿਛਲੇ ਜਿਹੇ ਦਿਨੀ ਮੈਂ ਬਿਆਨ ਦਿੱਤਾ ਸੀ, ਹਰੇਕ ਗੁਰੂ ਘਰ ਜਿੱਥੇ ਸਟੇਜ ਤੇ ਜਾਂਦੇ ਆ, ਕੋਸ਼ਿਸ਼ ਕਰੀਦੀ ਆ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਣੀ ਕੌਮ ਨੂੰ ਜਿਹੜਾ ਵਾ, ਜੋ ਗੁਰੂ ਨਾਨਕ ਦਾ ਸਿਧਾਂਤ ਆ, ਉਹਦੇ ਲਈ ਤੇ ਤੁਰਨ ਵਾਸਤੇ ਪ੍ਰੇਰਨਾ ਕਰੀਏ ਕਿ ਜਿੰਨੀ ਕੁ ਮਹਾਰਾਜ ਨੇ ਮੱਤ ਬਖਸ਼ੀ ਆ। ਬੀਬੀਆਂ ਸਾਉਣ ਦੇ ਮਹੀਨੇ ਵਿੱਚ ਜੀ ਤੀਆਂ ਮਨਾਉਂਦੀਆਂ ਨੇ। ਇਹ ਮੈਂ ਤੁਹਾਨੂੰ ਸੱਚਾਈ ਦੱਸਣ ਲੱਗੀ, ਜੋ ਆਪਣੇ ਤੀਆਂ ਹੈ ਕੀ ਆ ਜੀ? ਇਹ ਕੋਈ ਇਤਿਹਾਸ ਤਾਂ ਨਹੀਂ ਨਾ ਕੋਈ ਸਾਡਾ ਸੱਭਿਆਚਾਰਕ ਮੇਲਾ। ਇਹ ਤੁਸੀਂ ਸੁਣ ਕੇ ਦੇਖਿਓ, ਸੰਤ ਗਿਆਨੀ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ, ਚਾਹੇ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀਆਂ ਸਪੀਚਾਂ ਸੁਣ ਲਿਓ। ਕਹਿੰਦੇ ਜਿਹੜਾ 30 ਸ਼ਬਦ ਆ ਨਾ, ਇਹ ਮਾਲਵੇ ਇਲਾਕੇ ਦੇ ਲੋਕ ਧੀ ਨੂੰ 30 ਕਹਿੰਦੇ ਆ,
ਤੇ ਮੈਂ ਸਟੇਜ ਤੇ ਇਹੋ ਜ਼ਿਕਰ ਕੀਤਾ ਸੀਗਾ ਕਿ ਇਹ ਤੀਆਂ ਅੱਜ ਅਸੀਂ ਨੱਚ ਟੱਪ ਕੇ ਅਸੀਂ ਕਹਿੰਦੇ ਆ ਕਿ ਅਸੀਂ ਆਪਣੇ ਸੱਭਿਆਚਾਰ ਨੂੰ ਮਨਾ ਰਹੇ ਆ, ਇਹ ਸਾਡਾ ਸੱਭਿਆਚਾਰ ਦਾ ਦਿਨ ਆ। ਤੇ ਇਹ ਸਮਾਂ ਜਿਹੜਾ ਪਿਛਲਾ ਸੀ ਉਦੋਂ ਕੀ ਕਰਦੇ ਸੀ, ਜਦੋਂ ਮੁਗਲਾਂ ਦਾ ਰਾਜ ਸੀ ਇਹ ਧੀਆਂ ਭੈਣਾਂ ਨੂੰ ਇਕੱਠੀਆਂ ਕਰਦੇ ਸੀ। ਜਿਹੜਾ ਸਾਉਣ ਦੇ ਮਹੀਨੇ 'ਚ ਐਤਵਾਰ ਆਉਂਦਾ ਸੀ, ਵਧੀਆ ਮੌਸਮ ਦੇਖ ਕੇ ਫਿਰ ਉਹਨਾਂ ਨੂੰ ਨੰਗੀਆਂ ਕੀਤਾ ਜਾਂਦਾ ਸੀ, ਫਿਰ ਉਹਨਾਂ ਤੋਂ ਨਾਚ ਕਰਾਉਂਦੇ ਸੀ, ਉਹਨਾਂ ਦੇ ਨੈਣ ਨਕਸ਼ ਪਰਖ ਕੇ ਮਹਿਲਾਂ 'ਚ ਜਾ ਕੇ ਉਹਨਾਂ ਨਾਲ ਨਿਕਾਹ ਕਰਾਉਂਦੇ ਸੀ। ਹੁਣ ਦੱਸੋ ਕਿ ਇਹ ਸਾਡੀਆਂ ਗੁਲਾਮੀ ਦੀਆਂ ਨਿਸ਼ਾਨੀਆਂ ਜਾਂ ਸਾਡਾ ਸੱਭਿਆਚਾਰ ਹੈ? ਤੇ ਬਹੁਤ ਵਿਵਾਦ ਹੋਇਆ ਸੀ ਇਸ ਚੀਜ਼ ਨੂੰ ਲੈ ਕੇ, ਬਹੁਤ ਕੁਝ ਫੇਸ ਵੀ ਕੀਤਾ। ਤੇ ਹੋਰ ਫਿਰ ਮੈਂ ਕੀ ਸੁਣਿਆ ਸੰਗਤਾਂ ਦੇ ਕੋਲੋਂ, ਕਿਉਂਕਿ ਮੈਂ ਆਪਣੇ ਨਗਰ ਦੀ ਹੋਈ ਗੱਲ ਦੱਸ ਰਹੀ ਹਾਂ, ਸਾਡੇ ਨਗਰ 'ਚ ਹੀ ਹੋਇਆ। ਜਦੋਂ ਮੈਂ ਸਟੇਜ ਤੇ ਗੱਲ ਕੀਤੀ, ਕਿਉਂਕਿ ਪ੍ਰਚਾਰਕ ਆ, ਅਸੀਂ ਨਹੀਂ ਵੇਖਣਾ ਸਾਡੇ ਨਗਰ ਵਾਲਿਆਂ ਨੂੰ ਚੁੱਭਦੀ ਤੇ ਮੈਂ ਗੱਲ ਨੂੰ ਰੋਕਣਾ ਕਿ ਜਾਂ ਮੈਂ ਹੋਰ ਪਾਸੇ ਕਹਿੰਦੀ ਹਾਂ ਤੇ ਮੈਂ ਇੱਥੇ ਕਹਿਣਾ ਨਹੀਂ। ਗੱਲ ਕੀ ਹੁੰਦੀ ਹੈ ਕਿ ਹੋਰ ਜਿਹੜੇ ਬਾਹਰ ਤੋਂ ਜਥੇ ਆਉਂਦੇ, ਮੈਂ ਨਾਮ ਨਹੀਂ ਲੈਣਾ ਚਾਹੁੰਦੀ, ਕਿਉਂਕਿ ਕਹਿੰਦੇ ਆ ਕਿ ਜਦੋਂ ਆਪਾਂ ਸਿੱਖਾਂ ਦੀ ਗੱਲ ਕਰਦੇ ਆ ਨਾ, ਕੋਈ ਨਾਮ ਦੇ ਅਸੀਂ ਰਹਿ ਗਏ, ਕਿਉਂਕਿ ਸਿੱਖੀ ਹੈ ਨਾ ਜਿਹੜੀ, ਇਹ ਤੇ ਮੈਨੂੰ ਲੱਗਦਾ ਚੱਲਣਾ ਬਹੁਤ ਔਖਾ, ਕਿਉਂਕਿ ਵਾਲੋਂ ਨਿੱਕੀ ਤੇ ਖੰਡਿਓ ਤਿੱਖੀ। ਸਮੇਂ ਨਾਲ ਸਤਿਗੁਰੂ ਜੀ ਪਰਖ ਦਾ ਪਰਚਾ ਪਾਉਂਦੇ, ਕਿਉਂਕਿ ਸਮਾਗਮ ਤੇ ਹੁੰਦੇ ਹੀ ਰਹਿੰਦੇ ਆ। ਜਦਾਂ ਕਿਹੜਾ ਸਾਡਾ ਕੱਲਿਆਂ ਦਾ, ਬਹੁਤ ਜਥੇ ਆਉਂਦੇ ਨੇ, ਹੋਰ ਜਥੇ ਆਏ ਤੇ ਉਹ ਪਿੰਡ ਵਾਲਿਆਂ ਨੇ ਜਿਹੜੇ ਸਾਡੇ ਵਿਰੋਧੀ ਸੀ ਉਹਨਾਂ ਨੇ ਉਹਨਾਂ ਨਾਲ ਮਸਲਾ ਡਿਸਕਸ ਕੀਤਾ ਧੀਆਂ ਦਾ, ਤੇ ਇੱਥੋਂ ਤੱਕ ਕਿ ਸਾਡੇ ਜਥੇ ਕਹਿ ਰਹੇ ਆ ਕਿ ਜੀ ਹਾਂਜੀ ਉਹ ਸੱਭਿਆਚਾਰਕ ਮੇਲਾ। ਹੁਣ ਤੁਸੀਂ ਵੇਖੋ ਸਾਡੇ ਵਿਚਾਰ ਨਹੀਂ ਆਪਸ ਦੇ ਵਿੱਚ ਰਲਦੇ ਤੇ ਸਾਡੀ ਏਕਤਾ ਕਿਵੇਂ ਹੋ ਜੂ? ਤੁਸੀਂ ਏਕਤਾ ਦੀ ਗੱਲ ਕਰੀ ਆ, ਤੁਸੀਂ ਦੀਪ ਬਾਈ ਦੀ ਗੱਲ ਕਰੀ ਆ, ਦੀਪ ਸਿੱਧੂ ਦੀ ਗੱਲ ਕਰੀ ਆ, ਇਸ ਦੁਨੀਆ ਦੇ ਵਿੱਚ ਨਹੀਂ ਰਹੇ, ਪਰ ਹੁਣ 26 ਜਨਵਰੀ ਫੇਰ ਆ ਰਹੀ ਹੈ, ਯਾਦ ਆਉਂਦੀ ਹੈ ਦੀਪ ਦੀ? ਕਿੰਨੀ ਕੁ ਯਾਦ ਆਉਂਦੀ ਹੈ? ਖਾਲਸਾ ਹੀ ਝੰਡੇ ਨੇ ਝੂਲ ਰਹੇ ਨੇ। ਵੀਰ ਜੀ ਦੇਖੋ, ਜਿੰਨਾ ਚਿਰ ਵੀਰ ਜੀ ਸਰੀਰਕ ਰੂਪ ਵਿੱਚ ਸਾਡੇ ਵਿੱਚ ਸੀ, ਉਸ ਬੰਦੇ ਨੂੰ ਕਿੰਨਾ ਜਲੀਲ ਕੀਤਾ ਗਿਆ ਸੋਸ਼ਲ ਮੀਡੀਆ ਤੇ, ਇੱਥੋਂ ਤੱਕ ਆਪਣਿਆਂ ਨੇ ਵੀ ਉਹਨੂੰ ਬਹੁਤ ਭੰਡਿਆ, ਉਹਦਾ ਸਾਥ ਨਹੀਂ ਦਿੱਤਾ। ਜੇ ਮੈਂ ਕਹਿੰਦੀ ਉਹ ਸਰੀਰਕ ਰੂਪ ਵਿੱਚ ਅੱਜ ਸਾਡੇ ਵਿੱਚ ਮੌਜੂਦ ਹੁੰਦਾ ਤਾਂ ਮੈਨੂੰ ਲੱਗਦਾ ਕਿਤੇ ਨਾ ਕਿਤੇ ਆ ਨੌਜਵਾਨੀ ਦਾ ਇੱਕ ਪਾਸਾ ਪਲਟ ਜਾਣਾ ਸੀ। ਕਿਤੇ ਨਾ ਕਿਤੇ ਉਸ ਸਮੇਂ ਉਹਨੇ ਬਾਬਾ ਜਰਨੈਲ ਸਿੰਘ ਜੀ ਦੀ ਯਾਦ ਕਰਾ ਦਿੱਤੀ ਸੀ। ਕਮੀ ਤੇ ਬਹੁਤ ਮਹਿਸੂਸ ਹੁੰਦੀ ਆ, ਪਰ ਚਲੋ ਸਤਿਗੁਰੂ ਜੀ ਦਾ ਧੰਨਵਾਦ ਵੀ ਕਰਦੇ ਆ ਕਿ ਉਸੇ ਵੀਰ ਨੂੰ ਯਾਦ ਕਰਦੇ ਆ, ਉਹਦੀ ਸੋਚ ਤੇ ਪਹਿਰਾ ਦੇ ਰਿਹਾ ਵੀਰ ਅੰਮ੍ਰਿਤਪਾਲ ਸਿੰਘ ਖਾਲਸਾ। ਤੇ ਮੈਂ ਹੁਣ ਇਹੋ ਕਹਾਂਗੀ ਕਿ ਉਹ ਜੇ ਸਾਨੂੰ ਸਾਡਾ ਹੀਰਾ ਮਿਲਿਆ ਤੇ ਸੰਭਾਲਣਾ ਕਿਹਨੇ? ਅਸੀਂ ਸੰਭਾਲਣਾ। ਕਿਤੇ ਵੇਖਿਓ ਸਾਡੀਆਂ ਇਹਨਾਂ ਕਰਤੂਤਾਂ ਕਰਕੇ ਕਿਤੇ ਉਹ ਵੀ ਸਿਸਟਮ ਦੀ ਭੇਡ ਨਾ ਚੜ ਜਾਵੇ, ਕਿਉਂਕਿ ਉਹਦੇ ਨਾਲ ਜਿਹੜੇ ਵੀਰ ਨੇ ਆਪਣੇ ਲਾਇਸੈਂਸੀ ਹਥਿਆਰ ਰੱਖੇ ਫਿਰ ਵੀ ਉਹ ਸਰਕਾਰ ਦੀ ਅੱਖ 'ਚ ਰੜਕਦੇ ਨੇ। ਤੁਸੀਂ ਅੰਮ੍ਰਿਤਪਾਲ ਸਿੰਘ ਦੀ ਗੱਲ ਕਰੀ ਆ, ਅੰਮ੍ਰਿਤਪਾਲ ਸਿੰਘ ਦੇ ਉੱਪਰ ਵੀ ਕਾਫੀ ਸਵਾਲ ਖੜੇ ਕਰਨ ਲੱਗ ਗਏ, ਆਪਦੇ ਹੀ ਜਿਹੜੇ ਸੀਗੇ ਉਹਨਾਂ ਨੇ ਸਵਾਲ ਖੜੇ ਕਰੇ ਨੇ। ਤੇ ਜਿਹੜਾ ਤੁਸੀਂ ਲਾਇਸੈਂਸੀ ਹਥਿਆਰ ਦੀ ਗੱਲ ਕਰੀ ਆ ਜਾਂ ਜਿਹੜੇ ਉਹਦੇ ਸਿਕਿਉਰਿਟੀ ਵਾਲਿਆਂ ਦੀ ਗੱਲ ਕਰੀ ਆ, ਪਿਛਲੇ ਦਿਨੀ ਵਰਿੰਦਰ ਸਿੰਘ ਜੌਹਲ ਦੇ ਉੱਪਰ ਪਰਚਾ ਦਰਜ ਕਰ ਦਿੱਤਾ ਜਾਂਦਾ। ਉਹੀ ਤੇ ਵੀਰ ਜੀ ਮੈਂ ਤੁਹਾਨੂੰ ਦੱਸ ਰਹੀ ਹਾਂ, ਇਹ ਕੀ ਹੈ ਸਰਕਾਰ ਨੂੰ? ਉਹ ਤਾਂ ਖਤਰਾ ਹੀ ਹੈ ਨਾ ਕਿ ਅੰਮ੍ਰਿਤਪਾਲ ਸਿੰਘ ਕਿਤੇ ਸਿੱਖੀ ਦਾ ਪ੍ਰਚਾਰ ਕਰਕੇ ਅੱਜ ਜਿੰਨਾ ਜੂਥ ਆ ਇਹ ਸਰਕਾਰ ਦੇ ਖਿਲਾਫ ਬਗਾਵਤ ਕਰਨ ਨੂੰ ਖੜਾ ਨਾ ਹੋ ਜਾਵੇ। ਇਹੀ ਡਰ ਕਹਿ ਸਕਦੇ ਆ, ਫਿਰ ਤੇ ਔਰਤਾਂ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ। ਤੁਸੀਂ ਸਿੱਖੀ ਦੀ ਗੱਲ ਕਰੀ ਆ, ਕਿਉਂਕਿ ਲਾਇਸੈਂਸੀ ਹਥਿਆਰ ਰੱਖਣ ਦਾ ਤੇ ਹਰ ਕਿਸੇ ਨੂੰ ਹੱਕ ਆ, ਇਹ ਤਾਂ ਸਿਸਟਮ ਦੇ ਉਲਟ ਨਹੀਂ ਨਾ ਜੀ। ਤੁਸੀਂ ਸਿੱਖੀ ਦੀ ਗੱਲ ਕਰੀ ਆ, ਸਿੱਖੀ ਦੀ ਗੱਲ ਤੁਸੀਂ ਵੀ ਕਰਦੇ ਹੋ, ਫਿਰ ਅੰਮ੍ਰਿਤਪਾਲ ਤੋਂ ਇੰਨਾ ਖਤਰਾ ਕਿਉਂ? ਤੁਹਾਡੇ ਤੋਂ ਕਿਉਂ ਨਹੀਂ ਸਰਕਾਰ ਨੂੰ? ਵੇਖੋ ਵੀਰ ਜੀ, ਮੈਂ ਤੁਹਾਨੂੰ ਦੱਸਦੀ ਆ, ਉਹ ਵੀਰ ਆ ਜਿਹੜਾ, ਉਹਦੇ ਤੇ ਮਹਾਰਾਜ ਨੇ ਐਡੀ ਕਿਰਪਾ ਕੀਤੀ ਆ ਕਿ ਇੱਕ ਕਹਿ ਸਕਦੇ ਆ ਕਿ ਗੁਰੂ ਸਾਹਿਬ ਸ਼ੁਰੂ ਤੋਂ ਇਹ ਰੂਹਾਂ ਜਿਹੜੀਆਂ ਉਹ ਚੱਲੀਆਂ ਆਈਆਂ ਨੇ। ਖਤਰੇ ਦੀ ਗੱਲ ਕਰਦੇ ਆ, ਸਾਡਾ ਇੱਕ ਜਥਾ ਹੈ, ਅਸੀਂ ਸਟੇਜਾਂ ਤੇ ਵਿਚਰ ਕੇ ਪ੍ਰਚਾਰ ਕਰਦੇ, ਉਹ ਸਿੱਧਾ ਸਿਸਟਮ ਨਾਲ ਟੱਕਰ ਲੈ ਰਿਹਾ। ਚਲੋ ਅਸੀਂ ਵੀ ਸਟੇਜਾਂ ਤੇ ਖਲੋ ਕੇ ਸੰਗਤ ਨੂੰ ਕਹਿੰਦੇ ਆ, ਹਲੂਣਾ ਦਿੰਦੇ ਆ ਕਿ ਭਾਈ ਸਾਨੂੰ ਲੋੜ ਹੈ ਏਕਤਾ ਕਰਨ ਦੀ, ਬੰਦੀ ਸਿੰਘਾਂ ਦੀ ਰਿਹਾਈ ਲਈ ਅਸੀਂ ਇਕਜੁੱਟ ਹੋ ਕੇ ਅਸੀਂ ਆਵਾਜ਼ ਉਠਾਈਏ। ਪਰ ਕਿਤੇ ਨਾ ਕਿਤੇ ਸਰਕਾਰ ਦੀ ਅੱਖ 'ਚ ਜਿਹੜਾ ਰੜਕਦਾ। ਅੰਮ੍ਰਿਤਪਾਲ ਸਿੰਘ ਵੀ ਸੰਤਾਂ ਦੀ ਗੱਲ ਕਰਦਾ, ਭਿੰਡਰਾਂ ਵਾਲਿਆਂ ਦੀ ਗੱਲ ਕਰਦੇ ਨੇ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ, ਤੁਸੀਂ ਵੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਗੱਲ ਕਰਦੇ ਹੋ, ਫਿਰ ਫਰਕ ਕਿੱਥੇ ਹੈ? ਦੱਸ ਦੋ ਨਾ ਕਿ ਸਮੇਂ ਦੇ ਉਹ ਤਰੀਕਾਂ ਤੋਂ ਮੈਂ ਨਹੀਂ ਵੀਰ ਜੀ, ਮੈਂ ਉਹੀ ਤੁਹਾਨੂੰ ਦੱਸ ਕੇ ਹਟੀ ਆ ਨਾ, ਮੇਰਾ ਜੋ ਮੈਂ ਤੁਹਾਨੂੰ ਕਿਹਾ, ਅਸੀਂ ਹੈਗੇ ਜਥੇ ਦੇ ਰੂਪ ਦੇ ਵਿੱਚ, ਠੀਕ ਆ। ਕੀ ਪਤਾ ਮੈਂ ਵੀ ਰੜਕਦੀ ਹੋਵਾਂ, ਤੁਸੀਂ ਮੇਰੇ ਤੇ FRIਆਂ ਕੀਤੀਆਂ, ਉਹ ਮੈਂ ਨਹੀਂ ਸੋਸ਼ਲ ਮੀਡੀਆ ਤੇ ਬਿਆਨ ਕਰਦੀ। ਇੱਕ ਜੇ ਹੁਣ ਇਦਾਂ ਹੀ ਆਪਾਂ ਇੱਕ ਦੂਜੇ ਨੂੰ ਜਦੋਂ ਸਵਾਲ ਕਰਦੇ ਆ, ਫਿਰ ਉਹੀ ਕਿਉਂ ਰੜਕਦਾ? ਬਸ ਸਾਡੀਆਂ ਇਹਨਾਂ ਗੱਲਾਂ ਕਰਕੇ ਹੀ ਉਹ ਸਰਕਾਰ ਦੀਆਂ ਨਜ਼ਰਾਂ 'ਚ ਚੜਿਆ ਹੋਇਆ ਕਿ ਅੰਮ੍ਰਿਤਪਾਲ ਕੋਲ ਐਸਾ ਕੀ ਹੈ। ਗੱਲ ਤੇ ਇਹ ਨਾ ਕਿ ਅਸੀਂ ਸ਼ੰਕਾ ਪੈਦਾ ਕਰ ਦਿੰਦੇ ਆ, ਤਰਕ ਪੈਦਾ ਕਰ ਦਿੰਦੇ ਕਿ ਉਹਦੇ ਕੋਲ ਕੀ ਚੀਜ਼ ਆ, ਉਹਦੇ ਕੋਲ ਕੀ ਚੀਜ਼ ਆ। ਸਾਡੇ ਸਾਰਿਆਂ ਸਾਹਮਣੇ ਸੋਸ਼ਲ ਮੀਡੀਆ ਤੇ ਆ ਕੀ ਕਹਿ ਰਿਹਾ, ਉਹਦੇ ਬੋਲਾਂ ਦੇ ਵਿੱਚ ਜਜ਼ਬਾ, ਕਹਿ ਸਕਦੇ ਆ ਕਿ ਜਿੱਦਾਂ ਨੌਜਵਾਨੀ ਆ ਜਿਹੜੀ ਉਹਨੂੰ ਤੋਰਨਾ ਆਇਆ ਨਾਲ, ਉਹਦੇ ਬੋਲ ਜਿਹੜੇ ਨੇ ਉਹਨਾਂ ਦੇ ਸੀਨੇ ਵਿੱਚ ਵੱਜੇ ਤੇ ਨੌਜਵਾਨੀ ਇਕੱਠੀ ਹੋ ਗਈ। ਤੇ ਬਸ ਇਹੀ ਚੀਜ਼ ਨਹੀਂ ਚੰਗੀ ਲੱਗਦੀ। ਉਹੀ ਸਰਕਾਰ ਆ ਜਿਹੜੀ, ਜੇ ਰਾਤੋਂ ਰਾਤ ਲੋਕਡਾਊਨ ਕਰ ਸਕਦੀ ਆ, ਰਾਤੋਂ ਰਾਤ ਨੋਟਬੰਦੀ ਹੋ ਸਕਦੀ ਆ,
ਰਾਤੋਂ ਰਾਤ ਨਸ਼ੇ ਕਿਉਂ ਨਹੀਂ ਬੰਦ ਹੋ ਸਕਦੇ? ਚਲੋ ਚਿੱਟਾ ਸਮੈਕ ਇਹ ਜਿਹੜੇ ਬਾਕੀ ਦੇ ਨਸ਼ੇ ਇਹਨਾਂ ਨੂੰ ਪਿੱਛੇ ਰੱਖੀਏ, ਇੱਥੋਂ ਤੱਕ दारू ਦੀ ਬੋਤਲ ਤੇ ਵੀ ਲਿਖਿਆ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀ ਆ। ਜਰਦੇ ਦੀਆਂ ਪੁੜੀਆਂ ਸ਼ਰੇਆਮ ਦੁਕਾਨਾਂ ਤੇ ਟੰਗੀਆਂ, ਉਹਨਾਂ ਤੇ ਵੀ ਲਿਖਿਆ ਨੁਕਸਾਨ। ਜੇ ਸਰਕਾਰ ਨੂੰ ਪਤਾ ਹੈ ਜ਼ਹਿਰ ਆ, ਫਿਰ ਕਿਉਂ ਵੇਚਦੇ ਆ? ਤੁਸੀਂ ਦਾਰੂ ਦੀ ਗੱਲ ਕਰ ਲਈ ਆ, ਜੀਰਾ ਫੈਕਟਰੀ ਯਾਦ ਆ ਗਿਆ। ਜੀਰਾ ਫੈਕਟਰੀ ਪਿਛਲੇ ਦਿਨ ਸਰਕਾਰ ਨੇ ਬੰਦ ਕਰਤੀ ਆ, ਪਰ ਲੀਗਲ ਤੌਰ ਤੇ ਉਹਦਾ ਜਿਹੜਾ ਕੇਸ ਉਹ ਚੱਲ ਰਿਹਾ ਹੈਗਾ। ਦੇਖੋ ਜੀ, ਉਹ ਦੇਖੋ ਜਿਹੜਾ ਆਪਾਂ ਨੂੰ ਜੋ ਸਰਕਾਰੀ ਆ, ਇੱਕ ਪਾਸੇ ਤਾਂ ਭਗਵੰਤ ਮਾਨ ਨੇ ਬਿਆਨ ਦੇ ਦਿੱਤਾ ਕਿ ਜੀ ਹਾਂ ਜੀ ਉਹ ਬੰਦ ਹੋ ਗਈ ਆ। ਦੂਜੇ ਪਾਸੇ ਜਿੱਥੋਂ ਤੱਕ ਮੈਂ ਸੁਣਨ ਵਿੱਚ ਮੇਰੇ ਆਇਆ ਕਿ ਉਹਨਾਂ ਨੇ ਉਲਟਾ ਭਗਵੰਤ ਮਾਨ ਤੇ ਕੇਸ ਕਰ ਦਿੱਤਾ। ਇਹ ਉਹਨਾਂ ਦੀ ਰਲ ਕੇ ਅਸੀਂ ਤਾਂ ਕਹਾਂਗੇ ਵੀ ਸਾਡੇ ਪੰਜਾਬ ਦੇ ਪਾਣੀਆਂ ਨੂੰ ਗੰਦਲਾ ਨਾ ਕੀਤਾ ਜਾਵੇ। ਆਪਾਂ ਤੇ ਲੋਕ ਆ ਹੁਣ ਇਹ ਜਿਨ੍ਹਾਂ ਦੇ ਜਿਹੜੇ ਵੱਡੇ ਵੱਡੇ ਬਿਆਨ ਦਿੰਦੇ ਸੀ, ਸੌਹਾਂ ਚੱਕਦੇ ਸੀ ਹੱਥ ਵਿੱਚ ਗੁਟਕਾ ਸਾਹਿਬ ਲੈ ਕੇ, ਇਹ ਉਹਨਾਂ ਦਾ ਸਵਾਲ ਹੈ, ਉਹਨਾਂ ਨੂੰ ਕੀਤਾ ਜਾਵੇ। ਪਾਣੀਆਂ ਦੀ ਗੱਲ ਕਰੀਏ, ਸੰਤਾਂ ਦੀ ਗੱਲ ਕਰਦੇ ਹੋ। ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ 1982 ਦੇ ਵਿੱਚ ਇੱਕ ਪਾਣੀਆਂ ਦਾ ਮੋਰਚਾ ਲੱਗਿਆ ਸੀ, ਜਿਹੜਾ ਕਿ ਸਿਰੇ ਨਹੀਂ ਚੜਿਆ। ਪਾਣੀ ਆ ਜਿਹੜੇ ਉਹ ਫੇਰ ਸਾਡੇ ਤੋਂ ਖੋਹੇ ਗਏ ਨੇ, ਫੇਰ ਆਪਦੇ ਹੀ ਗਦਾਰ ਹੋ ਗਏ ਨੇ ਕਿਤੇ ਕਹਿੰਦੇ ਜਾ ਕੇ। ਵੀਰ ਜੀ, ਆਪਾਂ ਅੱਜ ਇੱਥੇ ਕਿਉਂ ਇਕੱਠੇ ਹੋਏ ਆ? ਜੇ ਸਾਡਿਆਂ ਨੇ ਸਾਨੂੰ ਮਾਰੀਆਂ ਤੇ ਅੱਜ ਤਾਂ ਹੀ ਆਪਾਂ ਇਹ ਕਹਿ ਰਹੇ ਕਿ ਭਾਈ ਇਹ ਪੰਥ ਦਾ ਹੋਕਾ, ਇਕੱਠੇ ਹੋਵੋ। ਇਹ ਕੱਲਾ ਹੁਣ ਮੈਂ ਉੱਥੇ ਸਟੇਜ ਤੇ ਵੀ ਕਿਹਾ ਕਿ ਜਥੇਦਾਰਾਂ ਦਾ ਨਹੀਂ, ਇਹ ਸਾਡਾ ਵੀ ਹੈ। ਹੁਣ ਜੇ ਇਸ ਮੋਰਚੇ ਅੰਦਰ ਸਾਡੇ ਬਜ਼ੁਰਗ ਨੇ, ਠੀਕ ਹੈ, ਉਹ ਸਟੇਜਾਂ ਤੋਂ ਬਿਆਨ ਦੇ ਰਹੇ ਆ, ਸਾਡੀ ਏਕਤਾ ਦੀ ਗੱਲ ਕਰ ਰਹੇ ਆ, ਸਾਨੂੰ ਇੱਥੇ ਆਉਣ ਵਾਸਤੇ ਕਹਿ ਰਹੇ ਕਿ ਜਿਵੇਂ ਅਸੀਂ ਦਿੱਲੀ ਜੁੜ ਕੇ ਬੈਠੇ ਸੀ, ਇੱਥੇ ਜੁੜ ਕੇ ਬੈਠੀਏ, ਤੇ ਫਿਰ ਸਾਡਾ ਤਾਂ ਮੈਂ ਕਹਿੰਦੀ ਇਹੀ ਫਰਜ਼ ਬਣੂਗਾ। ਹੁਣ ਮੈਂ ਅਲੱਗ ਬਿਆਨ ਦੇਈ ਜਾਵਾਂ, ਉਹ ਅਲੱਗ ਬਿਆਨ ਦੇਈ ਜਾਣ, ਬਸ ਫਿਰ ਇਹਨਾਂ ਕਰਕੇ ਤੇ ਸਾਡੇ ਮੋਰਚੇ ਫਲੋਪ ਹੋਈ ਜਾਂਦੇ ਆ। ਮੈਂ ਇੱਥੇ ਇਹ ਬੇਨਤੀ ਕਰੂੰਗੀ ਹੋਰ ਵਿਚਾਰਾ ਨਾ ਕਰਨ ਤੋਂ ਕਿ ਜਿਹੜੇ ਇਸ ਸੰਘਰਸ਼ ਦੇ ਹੋਰ ਜਿਹੜੇ ਸਵਾਲ ਨੇ, ਉਹ ਸਾਡੇ ਜਿਹੜੇ ਸਿੰਘ ਸਾਹਿਬ ਨੇ, ਮੈਂ ਵੀਰ ਜੀ ਜਗਤਾਰ ਸਿੰਘ ਜੀ ਹਵਾਰਾ, ਉਹਨਾਂ ਦੇ ਪਿਤਾ ਜੀ ਦੇ ਨਾਲ ਮਿਲਾਪ ਕਰਕੇ ਆਈ ਹਾਂ। ਉਹਨਾਂ ਨੇ ਬਹੁਤ ਕੁਝ ਜਿਹੜਾ ਸਟੇਜ ਤੇ ਸਾਨੂੰ ਦੱਸਿਆ, ਤੇ ਮੈਨੂੰ ਲੱਗਦਾ ਇੱਦਾਂ ਹੀ ਦੱਸਦੇ ਰਹਿਣਗੇ। ਜੋ ਸਾਨੂੰ ਉਹ ਕਹਿਣਗੇ ਅਸੀਂ ਵੀ ਉਵੇਂ ਚੱਲਦੇ ਜਾਵਾਂਗੇ, ਆਪਣਾ ਕੌਮੀ ਫਰਜ਼ ਸਮਝਦੇ ਹੋਇਆ। ਲਾਸਟ ਦੇ ਵਿੱਚ ਸਵਾਲ ਪੁੱਛਾਂਗਾ, ਜਦੋਂ 6 ਜੂਨ ਆਉਂਦੀ ਆ, ਦਰਬਾਰ ਸਾਹਿਬ ਤੇ ਮਨਾਇਆ ਜਾਂਦਾ, ਸ਼ਹੀਦੀ ਦਿਹਾੜਾ ਮਨਾਇਆ ਜਾਂਦਾ, ਅਨੇਕਾਂ ਉੱਥੇ ਸ਼ਹੀਦੀਆਂ ਹੋਈਆਂ 6 ਜੂਨ ਨੂੰ, ਪਰ ਉੱਥੇ ਆਮੋ ਸਾਹਮਣੇ ਹੋ ਜਾਂਦੇ ਨੇ ਸਿੱਖ ਇੱਕ ਦੂਸਰੇ ਦੇ। ਤੁਸੀਂ ਵੀ ਦੇਖਿਆ ਹੋਣਾ ਮੀਡੀਆ ਦੇ ਉੱਪਰ ਕਾਫੀ ਖਬਰਾਂ ਫੈਲਦੀਆਂ। ਮੈਂ ਇਸ ਚੀਜ਼ ਦਾ ਜਵਾਬ ਦੇਣੀ ਆ, ਆਮੋ ਸਾਹਮਣੇ ਸਿੱਖ ਹੋ ਜਾਂਦੇ। ਸਿੱਖ ਦਾ ਨਾਮ ਆਇਆ ਨਾ, ਮੈਂ ਕਹਿੰਦੀ ਉਹ ਸਿੱਖ ਹੀ ਨਹੀਂ ਜਿਹੜਾ ਇੱਕ ਦੂਜੇ ਦੇ ਨਾਲ ਭਿੜਦਾ, ਭਾਈ ਦੇ ਨਾਲ। ਮੈਨੂੰ ਵੀਰ ਸਿੰਘ ਨੌਰੰਗਾਬਾਦ ਵਾਲੇ ਮਹਾਂਪੁਰਖਾਂ ਦੀ ਯਾਦ ਆ ਜਾਂਦੀ ਆ। ਉਹਨਾਂ ਨੇ ਸ਼ਾਂਤਮਈ ਤਰੀਕੇ ਨਾਲ ਸ਼ਹਾਦਤ ਇਸ ਕਰਕੇ ਦੇ ਦਿੱਤੀ, ਕਹਿੰਦੇ ਮੈਂ ਇਹ ਨਹੀਂ ਸੁਣਨਾ ਚਾਹੁੰਦਾ ਕਿ ਵੀਰ ਸਿੰਘ ਨੌਰੰਗਾਬਾਦ ਵਾਲੇ ਨੇ ਸਿੱਖਾਂ ਨਾਲ ਸਿੱਖ ਲੜਾ ਕੇ ਮਰਵਾ ਦਿੱਤੇ, ਕਿਉਂਕਿ ਸਿੱਖਾਂ ਨੇ ਤਾਂ ਹਕੂਮਤ ਦੇ ਨਾਲ, ਹੁਣ ਗੱਲ ਤੇ ਨਾਮ ਸਿੱਖਾਂ ਦਾ ਆ ਜਾਂਦਾ, ਪਰ ਜਿਹੜੇ ਗਦਾਰ ਸੀ ਵਿੱਚ, ਉਹਨਾਂ ਨੇ ਜਦੋਂ ਸਿਸਟਮ ਦੇ ਨਾਲ ਸੁਲ੍ਹਾ ਕਰਕੇ ਤੇ ਸਾਨੂੰ ਨੁਕਸਾਨ ਪਹੁੰਚਾਉਣਾ ਚਾਹਿਆ ਸੀ, ਪਰ ਉਸ ਸਮੇਂ ਮਹਾਂਪੁਰਖਾਂ ਨੇ ਸਟੈਂਡ ਲਿਆ ਸੀ, ਉਹਨਾਂ ਨੇ ਵੀ ਸ਼ਾਂਤਮਈ ਤਰੀਕੇ ਨਾਲ ਸ਼ਹਾਦਤ ਦਿੱਤੀ ਆ। ਹੁਣ ਤੁਸੀਂ ਕਿਹੜੀ ਗੱਲ ਕਰ ਰਹੇ ਸੀ, ਮੈਨੂੰ ਵਿਸਰ ਗਈ। ਧਾਮੀ ਸਾਹਿਬ ਵਾਲੀ ਗੱਲ ਕਰ ਰਹੇ ਸੀ। ਪਿਛਲੇ ਦਿਨੀ ਕਾਫੀ ਚਰਚਾ ਬਣੀ ਮੋਰਚੇ ਦੇ ਉੱਪਰ ਕਿ ਧਾਮੀ ਸਾਹਿਬ ਦੇ ਉੱਪਰ ਹਮਲਾ ਹੋ ਗਿਆ, ਫਿਰ ਇੱਕ ਭਾਈ ਜਗਤਾਰ ਸਿੰਘ ਹਵਾਰਾ ਦੇ ਜਿਹੜੇ ਧਰਮੀ ਪਿਤਾ ਨੇ, ਉਹਨਾਂ ਦੇ ਵੱਲੋਂ ਮਾਫੀ ਮੰਗੀ ਗਈ ਆ। ਅਜਿਹਾ ਕਿਉਂ ਹੁੰਦਾ ਗਾ? ਫਿਰ ਸਾਡੀਆਂ ਕਰਤੂਤਾਂ ਕਰਕੇ। ਹੁਣ ਇੱਕ ਪਾਸੇ ਕਹਿੰਦੇ ਸਾਂਝਾ ਮੋਰਚਾ, ਤੇ ਕੀ ਧਾਮੀ ਸਾਹਿਬ ਅਲੱਗ ਤੋਂ ਆਏ ਸੀ? ਉਹ ਵੀ ਸਾਂਝੇ ਮੋਰਚੇ 'ਚ ਆਏ ਸੀ। ਸ਼੍ਰੋਮਣੀ ਕਮੇਟੀ ਨਹੀਂ ਮਾੜੀ ਹੋ ਸਕਦੀ, ਬੰਦੇ ਮਾੜੇ ਹੋ ਸਕਦੇ ਆ। ਮੈਨੂੰ ਲੱਗਦਾ ਜਿੱਥੋਂ ਤੱਕ ਮੈਂ ਧਾਮੀ ਸਾਹਿਬ ਨੂੰ ਜਾਣਿਆ, ਮੇਰੀ ਨਜ਼ਰ ਦੇ ਵਿੱਚ ਤਾਂ ਹਾਲੇ ਤੱਕ ਉਹ ਬੇਦਾਗ ਨੇ, ਠੀਕ ਹੈ ਜੀ। ਬਾਕੀ ਜੇ ਆਪਾਂ ਉਹਨਾਂ ਕੋਲੋਂ ਗੱਲ ਕੋਈ ਪੁੱਛਣੀ ਆ, ਇੱਕ ਤਰੀਕਾ ਹੁੰਦਾ ਵੀਰ ਜੀ। ਹੁਣ ਇਹ ਬਦਨਾਮੀ ਕਿਹਦੀ ਹੋਈ? ਸਾਡੀ ਹੋਈ ਆ। ਇਹ ਤੇ ਆਪਸ 'ਚ ਹੀ ਨਹੀਂ ਰਲ ਕੇ ਬਹਿੰਦੇ। ਇਹਨਾਂ ਚੀਜ਼ਾਂ ਕਰਕੇ ਮੈਨੂੰ ਲੱਗਦਾ ਅਸੀਂ ਥਾਂ ਤੇ ਛਿੱਤਰ ਖਾਈ ਜਾਂਦੇ ਆ। ਅਸੀਂ ਪੂਰੇ ਹੀ ਨਹੀਂ। ਜੇ ਅਸੀਂ ਪੂਰੇ ਹੋਵਾਂਗੇ ਉਦੋਂ ਮੈਨੂੰ ਨਹੀਂ ਲੱਗਦਾ ਕਿ ਸਾਨੂੰ ਇੱਦਾਂ ਇੱਕ ਦੂਜੇ ਦੇ ਉੱਪਰ ਇੱਕ ਦੂਜੇ ਦੇ ਬਦਖੋਈਆਂ ਕਰਾਂਗੇ, ਇੱਕ ਦੂਜੇ ਦੇ ਉੱਪਰ ਇਲਜ਼ਾਮ ਲਗਾ ਕੇ ਸਾਨੂੰ ਸਫਲਤਾ ਮਿਲ ਜੂ। ਹੁਣ ਕੀ ਹੋਇਆ ਉਦੋਂ? ਧਾਮੀ ਸਾਹਿਬ ਤੇ ਅਟੈਕ ਕੀਤਾ ਗਿਆ, ਉਹਨਾਂ ਦੀ ਗੱਡੀ ਨੂੰ ਰੋਕਿਆ ਗਿਆ। ਇਹ ਕੋਈ ਤਰੀਕਾ ਸੀ? ਤੁਸੀਂ ਜਵਾਬ ਦਿਓ। ਜਿੰਨੇ ਲੋਕ ਨੇ, ਚਲੋ ਆਪਾਂ ਇਹਨੂੰ ਨਾਰਮਲ ਤਰੀਕੇ ਨਾਲ ਹੀ ਵੇਖ ਲਈਏ। ਕੋਈ ਬੰਦਾ ਉਸ ਸੰਘਰਸ਼ ਵਿੱਚ ਆ ਰਿਹਾ ਜਿੱਥੇ ਅਸੀਂ ਸਾਰੇ ਆਪਣੇ ਬੰਦੀ ਸਿੰਘਾਂ ਦੀ ਇਨਸਾਫ ਲਈ ਬੈਠੇ ਆ, ਉਹ ਵੀ ਆ ਕੇ ਮੰਗ ਕਰ ਰਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਹੋਵੇ, ਤੇ ਫਿਰ ਜਾਣ ਲੱਗਿਆ ਉਹਨਾਂ ਤੇ ਅਟੈਕ ਕਿਉਂ? ਇਸ ਚੀਜ਼ ਦਾ ਜਵਾਬ ਉਹ ਮੈਂ ਵੀਰਾਂ ਤੋਂ ਲੈਣਾ ਚਾਹੁੰਦੀ ਆ। ਤੇ ਮੁੜ ਕੇ ਮਾਫੀ ਕੌਣ ਮੰਗ ਰਿਹਾ? ਕਿਹਨਾਂ ਤੋਂ ਮਾਫੀ ਮੰਗਾਈ ਜਾ ਰਹੀ? ਸਾਡੇ ਬਜ਼ੁਰਗਾਂ ਦੇ ਕੋਲੋਂ। ਉਹ ਮੰਗਣ। ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹਵਾਰਾ ਨੇ ਜੇਲ੍ਹ ਦੇ ਵਿੱਚੋਂ ਕਹਿ ਦਿੱਤਾ ਸਾਡੇ ਵੱਡੇ ਆ, ਉਹਨਾਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਜੀ। ਜਦ ਉਹਨਾਂ ਨੇ ਕਹਿ ਦਿੱਤਾ ਕਿ ਇਸ ਜੋ ਕੁਝ ਹੋਇਆ ਗਲਤ ਹੋਇਆ, ਮੈਨੂੰ ਲੱਗਦਾ ਫਿਰ ਮੇਰੇ ਕਹਿਣ ਨਾਲ ਉਹ ਚੀਜ਼ ਜਦ ਠੀਕ ਨਹੀਂ ਹੋ ਸਕਦੀ, ਗਲਤ ਤੇ ਗਲਤ ਹੀ ਰਹਿਣਾ। ਇਸ ਚੀਜ਼ ਤੇ ਬੜੇ ਮੇਰੇ ਖਿਲਾਫ ਵੀ ਹੋਣਗੇ ਕਿ ਇਹਨਾਂ ਨੇ ਕਿਹਾ ਕਿ ਜੀ ਧਾਮੀ ਸਾਹਿਬ ਤੇ ਜੋ ਅਟੈਕ ਹੋਇਆ ਗਲਤ ਹੋਇਆ ਜੀ, ਨਹੀਂ ਕਰਨਾ ਚਾਹੀਦਾ। ਇਹ ਕੌਮ ਆ ਸਾਡੀ, ਇਹ ਕੌਮੀ ਇਨਸਾਫ ਮੋਰਚਾ ਜਦ ਇਹਦਾ ਨਾਮ ਹੀ ਆ ਗਿਆ,
ਫਿਰ ਮੈਂ ਕਹਿੰਦੀ ਇੱਥੇ ਕੋਈ ਵੀ ਚੱਲ ਕੇ ਆਵੇ ਉਹਨੂੰ ਜੀ ਆਇਆਂ ਕਹਿਣਾ ਚਾਹੀਦਾ। ਜੇ ਉਹ ਸਿੰਘਾਂ ਦੀ ਰਿਹਾਈ ਵਾਸਤੇ ਆ ਰਿਹਾ ਤੇ ਉਹਨੂੰ ਜੀ ਆਇਆਂ ਕਹਿਣਾ ਚਾਹੀਦਾ, ਤੇ ਜੇ ਵੱਧ ਕੇ ਆ ਰਿਹਾ ਫਿਰ ਉਹਦਾ ਜੋ ਹੱਲ ਕਰਨਾ ਸਾਡੇ ਪੁਰਖੇ ਜਿਹੜੇ ਜੋ ਸਾਡੇ ਵੱਡੇ ਦੱਸਣਗੇ ਉਹ ਸਾਨੂੰ ਫਿਰ ਸ਼ੁਰੂ ਤੋਂ ਜਾਣਦੇ ਹੀ ਅਸੀਂ। ਬਿਲਕੁਲ, ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਜਿੱਥੇ ਖਾਲਸਾ ਜੀ ਦਲੇਰ ਕੌਰ ਨੇ ਕਿਹਾਗਾ ਕਿ ਜਦੋਂ ਧਾਮੀ ਸਾਹਿਬ ਇੱਥੇ ਆਏ ਨੇ ਤਾਂ ਉਹਨਾਂ ਦੇ ਨਾਲ ਬੈਠ ਕੇ ਵਿਚਾਰਾਂ ਕਰਨੀਆਂ ਚਾਹੀਦੀਆਂ ਸੀ, ਨਾ ਕਿ ਉਸ ਦੇ ਉੱਪਰ ਹਮਲਾ ਕਰਨਾ ਚਾਹੀਦਾ ਸੀ। ਤਾਂ ਇਹ ਸਵਾਲ ਆਖਰ ਖੜਾ ਤਾਂ ਹੁੰਦਾ ਰਹੂਗਾ ਜਦੋਂ ਤੱਕ ਮੋਰਚਾ ਚੱਲੂਗਾ ਕਿ ਧਾਮੀ ਸਾਹਿਬ ਦੇ ਉੱਪਰ ਹਮਲਾ ਹੋਇਆ ਤੇ ਧਾਮੀ ਸਾਹਿਬ ਨੂੰ ਬੈਠ ਕੇ ਸਵਾਲ ਕੀਤੇ ਗਏ। ਜਿਹੜੇ ਲੋਕਾਂ ਦੇ ਵੱਲੋਂ ਹਮਲਾ ਕੀਤਾ ਗਿਆ ਉਹਨਾਂ ਨੂੰ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਲੈਤਾ ਜਾਊਗਾ, ਤੇ ਜਿਹੜੇ ਮੋਰਚੇ ਦੇ ਵਿੱਚੋਂ ਮਾਫੀ ਮੰਗੀ ਗਈ ਇੱਕ ਬਜ਼ੁਰਗ ਦੇ ਵੱਲੋਂ ਉਸ ਦੇ ਨਾਲ ਵੀ ਕਿਤੇ ਨਾ ਕਿਤੇ ਜਾ ਕੇ ਗਿਲਾ ਰਹੂਗਾ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਪੰਜਾਬ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਫੇਰ ਪਹੁੰਚ ਗਏ ਹਾਂ ਕੌਮੀ ਇਨਸਾਫ ਮੋਰਚੇ ਦੇ ਵਿੱਚ, ਜਿੱਥੇ ਪੂਰਾ ਪੰਜਾਬ ਜੁੜਿਆ ਹੋਇਆ। ਤਾਂ ਪੰਜਾਬ ਦੀ ਹੀ ਗੱਲ ਕਰਾਂਗੇ, ਕਿਉਂਕਿ ਪਹਿਲਾਂ ਤੋਂ ਅਸੀਂ ਪੰਜਾਬ ਦੀ ਹੀ ਗੱਲ ਕਰਦੇ ਹਾਂ। ਤਾਂ ਸਾਡੇ ਨਾਲ ਬਾਈ ਰੇਸ਼ਮ ਸਿੰਘ ਗਦਾਰਾ ਮੌਜੂਦ ਨੇ। ਬਾਈ ਦੇ ਨਾਲ ਅਸੀਂ ਪਹਿਲਾਂ ਵੀ ਇੱਕ ਮੁਲਾਕਾਤ ਕਰੀ ਆ, ਕਿਉਂਕਿ ਇਹਨਾਂ ਨੇ ਸਾਈਕਲ ਦੇ ਉੱਪਰ ਪੂਰਾ ਪੰਜਾਬ ਨਹੀਂ ਪੂਰਾ ਦੇਸ਼ ਘੁੰਮਣ ਦੀ ਜਿਹੜੀ ਕਿ ਸੋਚੀ ਹੋਈ ਆ। ਤਾਂ ਸਾਡੇ ਨਾਲ ਮੌਜੂਦ ਆ। ਇੱਥੇ ਤੁਸੀਂ ਦੇਖ ਸਕਦੇ ਹੋ ਕੌਮੀ ਇਨਸਾਫ ਮੋਰਚੇ ਦੇ ਵਿੱਚ ਕਿਹਾ ਜਾਂਦਾ ਕਿ ਕਿਤਾਬਾਂ ਇਨਸਾਨ ਦੀਆਂ ਸਭ ਤੋਂ ਚੰਗੀਆਂ ਦੋਸਤ ਹੁੰਦੀਆਂ ਨੇ। ਇੱਕ ਟਾਈਮ ਦੇ ਲਈ, ਇੱਕ ਸਮੇਂ ਦੇ ਲਈ ਘਰ ਦੇ ਵੀ ਪਾਸਾ ਵੱਟ ਜਾਂਦੇ ਨੇ, ਪਰ ਇਹ ਕਿਤਾਬਾਂ ਨੇ ਜਿਹੜੀਆਂ ਇਹ ਕਦੇ ਵੀ ਪਾਸਾ ਨਹੀਂ ਵੱਟਦੀਆਂ। ਤਾਂ ਸਾਡੇ ਨਾਲ ਰੇਸ਼ਮ ਸਿੰਘ ਗਦਾਰਾ ਮੌਜੂਦ ਨੇ। ਰੇਸ਼ਮ ਬਾਈ ਪਹਿਲਾਂ ਬਹੁਤ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਜੇ ਤਿਆਰੀਆਂ ਚੱਲ ਰਹੀਆਂ ਨੇ, ਸਾਈਕਲ ਦੀ ਸੀ ਉਹ ਛੱਡ ਦਿੱਤੀ ਆ? ਹਾਂ, ਸਾਈਕਲ ਦਾ ਮੇਰਾ ਜਿਹੜਾ ਸਫ਼ਰ ਸੀ ਅੱਗੇ ਗੁਰੂ ਗੋਬਿੰਦ ਸਿੰਘ ਮਾਰਗ ਕਰਨਾ ਸੀ, ਮੈਂ ਉਹਨੂੰ ਥੋੜਾ ਜਿਹਾ ਧਰਨੇ ਨੂੰ ਦੇਖਦੇ ਹੋਏ, ਕਿਉਂਕਿ ਵੱਡਾ ਕੰਮ ਹੈ ਇਹ ਆਪਾਂ ਨੂੰ। ਜੇ ਆਪਾਂ ਦੇਖੀਏ ਆਪਾਂ ਨੂੰ 2-4 ਮਹੀਨੇ ਕੱਟਣੀ ਔਖੀ ਹੋ ਜਾਂਦੀ ਹੈ ਨਾ। ਆਪਣੇ ਜਿਹੜੇ ਯੋਧੇ ਨੇ ਉਹ ਪਤਾ ਨਹੀਂ ਕਿੰਨੇ ਸਾਲਾਂ ਤੋਂ 25-25 27-27 32-32 ਸਾਲਾਂ ਤੋਂ ਅੰਦਰ ਬੈਠੇ ਨੇ। ਆਪਾਂ ਨੂੰ ਉਹਨੇ ਵਾਸਤੇ ਜੇ ਆਪਾਂ ਨੂੰ 6 ਮਹੀਨੇ ਸਾਲ ਬੈਠਣਾ ਪੈ ਜਾਂਦਾ ਤਾਂ ਕੋਈ ਵੱਡੀ ਗੱਲ ਨਹੀਂ, ਤਾਂ ਆਪਾਂ ਨੂੰ ਉਹਨਾਂ ਨੂੰ ਸਮਰਪਿਤ ਹੋਣਾ ਚਾਹੀਦਾ। ਕਿੰਨਾ ਕੁ ਸਮਾਂ ਹੋ ਗਿਆ ਇੱਥੇ ਆਇਆਂ ਨੂੰ? ਸਾਈਕਲ ਦੀ ਸਵਾਰੀ ਛੱਡਿਆਂ ਨੂੰ ਕਿੰਨਾ ਕੁ ਸਮਾਂ ਹੋ ਗਿਆ? 7 ਜਨਵਰੀ ਤੋਂ ਹੀ ਛੱਡੀ ਹੋਈ ਆ ਜਾਂ ਵਿੱਚ ਦੀ ਚਲੇ ਗਏ ਸੀ? ਨਹੀਂ, ਮੈਂ 7 ਜਨਵਰੀ ਤੋਂ ਇੱਥੇ ਹਾਂ ਜੀ। ਪਹਿਲਾਂ ਧਰਨੇ ਨੂੰ ਦੇਖਿਆ 3 ਦਿਨ, ਫਿਰ ਅਸੀਂ ਇਹ ਚੀਜ਼ ਨੂੰ ਬਣਾ ਲਿਆ ਸੀ, ਪਰ ਛੋਟਾ ਰਹਿ ਗਿਆ, ਕਿਉਂਕਿ ਇੱਥੇ ਬੈਠ ਕੇ ਅਸੀਂ ਪੜ੍ਹਨ ਵਾਲਾ ਕਰ ਰਹੇ ਹਾਂਗੇ। ਤੇ ਜੇ ਕੋਈ ਸੱਜਣ ਆਉਂਦਾ ਹੈ, ਕੋਈ ਪੈਣ ਦੀ ਜਗ੍ਹਾ ਵੀ ਹੈ ਰਾਤ ਨੂੰ ਜੇ ਕੋਈ ਹੁੰਦਾ, ਤਾਂ ਇਹਨੂੰ ਥੋੜ੍ਹਾ ਜਿਹਾ ਅਸੀਂ ਵੱਡਾ ਕੀਤਾ ਹੈਗਾ। ਸਜ਼ਾ ਅਸੀਂ ਪਹਿਲਾਂ ਦਿੱਤਾ ਸੀਗਾ, ਤੇ ਬਾਕੀ ਆ ਰਹੀਆਂ ਨੇ ਬੁੱਕਸ ਉਹੀ ਜੋ ਸਾਂਝੀ ਸਾਥ ਟਿੱਕਰੀ ਦੇ ਉੱਤੇ ਸੀਗਾ, ਉਹੀ ਚੀਜ਼ ਬਣਾਵਾਂਗੇ। ਤਾਂ ਉਹੀ ਚੀਜ਼ ਬਣੂਗੀ ਜਿਹੜਾ ਟਿੱਕਰੀ ਦੇ ਉੱਪਰ ਸੀ ਜਾਂ ਸਿੰਘੂ ਦੇ ਉੱਪਰ ਸੀ। ਇਸ ਨੌਜਵਾਨ ਦਾ ਕਹਿਣਾ ਗਾ, ਪਰ ਇਹ ਕਿਤਾਬਾਂ ਨੇ ਜਿਹੜੀਆਂ ਮੇਰੀਆਂ ਕੁਝ ਕੁ ਨਜ਼ਦੀਕੀ ਨੇ। ਗਦਰੀ ਬਾਬੇ ਕੌਣ ਸਨ, ਤੇ ਇੱਕ ਇਸ ਦੇ ਨਾਲ ਹੀ ਇੱਕ ਕਿਤਾਬ ਹੋਰ ਆ, ਹੰਨੇ ਹੰਨੇ ਪਾਤਸ਼ਾਹੀ। ਇਹ ਕਿਤਾਬ ਬੜੀ ਪਿਆਰੀ ਆ, ਕਿਉਂਕਿ ਮੇਰੇ ਨਾਲ ਨਿਗਾਹ 'ਚ ਪੈ ਗਈਆਂ ਇਹ ਕਿਤਾਬਾਂ ਅੱਜ। ਜਿਵੇਂ ਆ ਨਿੱਕੀਆਂ ਜਿੰਦਾਂ ਵੱਡੇ ਸਾਕੇ ਹੋ ਗਏ ਹੈ ਨਾ, ਸਿੱਖ ਰਾਜ ਕਿਵੇਂ ਬਣਿਆ, ਇੱਕ ਸਿੱਖ ਰਾਜ ਕਿਵੇਂ ਗਿਆ। ਇਹ ਦੋ ਕਿਤਾਬਾਂ ਦਾ ਬੜੀਆਂ ਦਿਲ ਦੇ ਕਰੀਬ ਨੇ। ਜਦੋਂ ਸਿੱਖ ਰਾਜ ਕਿਵੇਂ ਗਿਆ ਪੜ੍ਹਦੇ ਹਾਂ ਆਪਾਂ, ਰੇਸ਼ਮ ਸਿੱਖ ਰਾਜ ਕਿਵੇਂ ਗਿਆ, ਕਿੰਨਾ ਅੰਦਰੋਂ ਭਾਵਨਾਵਾਂ ਨਿਕਲਦੀਆਂ ਨੇ, ਕਿੰਨਾ ਅਫਸੋਸ ਹੁੰਦਾ ਵੀ ਯਾਰ ਸਾਡਾ ਐਡਾ ਵਿਸ਼ਾਲ ਰਾਜ ਸੀਗਾ। ਬਾਬਾ ਬੰਦਾ ਸਿੰਘ ਬਹਾਦਰ ਵੇਲੇ ਤੋਂ ਸ਼ੁਰੂ ਕਰਿਆ ਤੇ ਐਂਡ ਤੇ ਜਾ ਕੇ ਅੰਤ ਤੇ ਜਾ ਕੇ ਖਤਮ ਹੋ ਗਿਆ। ਡੋਗਰਿਆਂ ਨੇ ਜਿਹੀ ਮਾਰ ਪਾਈ, ਅੱਜ ਉਹੀ ਜਿਹੜੀਆਂ ਧਿਰਾਂ ਨੇ ਕਾਬਜ਼ ਹੋਈਆਂ ਬੈਠੀਆਂ ਨੇ। ਸਾਨੂੰ ਕੋਈ ਸਾਹਮਣੇ ਲੜ ਕੇ ਨਹੀਂ ਮਾਰ ਸਕਦਾ, ਸਾਨੂੰ ਅੰਦਰ ਵੜ ਕੇ ਜਾਂ ਉਸ ਭੇਸ਼ ਦੇ ਵਿੱਚ ਆ ਕੇ ਸਾਨੂੰ ਮਾਰਿਆ ਜਾ ਸਕਦਾ। ਉਸ ਚੀਜ਼ ਤੋਂ ਆਪਾਂ ਨੂੰ ਸਿੱਖਣ ਨੂੰ ਵੀ ਮਿਲਦਾ ਹੈਗਾ ਕਿ ਜਿਹੜੇ ਆ ਸਾਡੇ ਵਿੱਚ ਮਾੜੇ ਲੋਕ ਫਿੱਟ ਕੀਤੇ ਹੋਏ ਨੇ ਉਹਨਾਂ ਦੀ ਪਛਾਣ ਕਰਨ ਦੀ, ਕਿਉਂਕਿ ਸਾਨੂੰ ਅੰਗਰੇਜ਼ ਕਦੇ ਵੀ ਸਿੱਧਾ ਟੱਕਰ ਨਹੀਂ ਦੇ ਸਕੇ। ਉਹਨਾਂ ਨੇ ਵਿੱਚ ਆਪਦਾ ਪਲਾਨ ਫਿੱਟ ਕੀਤਾ। ਮਹਾਰਾਜਾ ਤੋਂ ਬਾਅਦ ਫਿਰ ਜਿਹੜਾ ਸਾਰਾ ਹੈਗਾ ਦੇਂਦੇ ਆਈ ਜਿਹੜਾ ਸਿੱਖ ਰਾਜ ਦਾ ਸੂਰਜ ਉਹਦਾ ਡੋਬ ਦਿੱਤਾ। ਬਿਲਕੁਲ। ਤਾਂ ਜਦੋਂ ਅਸੀਂ ਪੜ੍ਹਦੇ ਹਾਂ ਇਤਿਹਾਸ ਤਾਂ ਉਸ ਦੇ ਵਿੱਚ ਲਿਖਿਆ ਜਾਂਦਾ, ਜਦੋਂ ਅਸੀਂ ਸ਼ਾਹ ਮੁਹੰਮਦ ਨੂੰ ਪੜ੍ਹਦੇ ਹਾਂ ਤਾਂ ਸ਼ਾਹ ਮੁਹੰਮਦ ਦੀ ਇੱਕ ਬੜੀ ਸੋਹਣੀ ਜਿਹੜੀ ਕਿ ਪ੍ਰਚਲਿਤ ਆ ਗਾਥਾ ਗੀ, ਜਿਹੜਾ ਕਿ ਉਸ ਦੇ ਵਿੱਚ ਜੰਗਨਾਮੇ ਦੇ ਵਿੱਚ ਆਉਂਦਾ। ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਫੌਜਾਂ ਦੋਵੇਂ ਪਾਤਸ਼ਾਹੀ ਭਾਰੀਆਂ ਨੇ, ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ, ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੇ। ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਰੇਸ਼ਮ ਕੀ ਲੱਗਦਾ ਜਿਹੜਾ ਸ਼ਾਹ ਮੁਹੰਮਦ ਨੇ ਇਹ ਚੀਜ਼ਾਂ ਲਿਖੀਆਂ ਨੇ, ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ, ਇਸ ਭਰਾਵਾਂ ਦੀ ਲੜਾਈ ਤੋਂ ਬਾਅਦ ਐਡਾ ਵੱਡਾ ਵਿਸ਼ਾਲ ਜਿਹੜਾ ਇਤਿਹਾਸ ਸੀ ਉਸ ਨੂੰ ਖਤਮ ਕਰਨ ਤੇ ਹੋ ਗਈਆਂ ਨੇ ਸਰਕਾਰਾਂ? ਸਾਨੂੰ ਪਹਿਲਾਂ ਤਾਂ ਤੁਹਾਡੀ ਗੱਲ ਦਾ ਮੈਂ ਇਹ ਚੀਜ਼ ਕਹਿ ਦਿਆਂ ਵੀ ਉਦੋਂ ਵੀ ਜਿਹੜਾ ਸੱਚੀ ਸਰਕਾਰ ਸੀ, ਉਹ ਜਿਹਾ ਆਗੂ ਸੀਗਾ, ਉਹਦੀ ਸਾਨੂੰ ਘਾਟ ਮਹਿਸੂਸ ਹੋਈ ਸੀਗੀ। ਅੱਜ ਵੀ ਉਹੀ ਜਿਹੜੀ ਘਾਟ ਹੈਗੀ ਉਹ ਮਹਿਸੂਸ ਹੋ ਰਹੀ ਆ। ਪਰ ਹੁਣ ਜਿਹੜਾ ਮਾਹੌਲ ਹੈਗਾ, ਦਿੱਲੀ ਦਾ ਧਰਨਾ ਸੀਗਾ ਜਿਹੜਾ, ਉਹ ਮੈਂ ਕਹੂੰਗਾ ਛੋਟਾ ਧਰਨਾ ਸੀ, ਉਹ ਇੱਕ ਟ੍ਰੇਨਿੰਗ ਪੀਰੀਅਡ ਸੀਗਾ। ਇਹ ਵੱਡੀ ਜੰਗ ਹੈਗੀ,
ਇੱਥੇ ਉੱਥੇ ਆਪਾਂ ਬਹੁਤ ਸਮੇਂ ਦੇ ਵਿੱਚ ਹੌਲੀ ਹੌਲੀ ਇਕੱਠਾ ਕੀਤਾ, ਫਿਰ 26 ਨਵੰਬਰ ਨੂੰ ਉੱਥੇ ਪਹੁੰਚੇ। ਅੱਜ 14ਵਾਂ ਦਿਨ ਹੈ ਮੇਰੇ ਖਿਆਲ ਨਾਲ, ਤੇ ਤੁਸੀਂ ਆਹ ਦੇਖ ਸਕਦੇ ਹੋ ਐਡਾ ਵੱਡਾ ਹੋ ਗਿਆ। ਪਰ ਹੁਣ ਦਿੱਲੀ ਮੋਰਚੇ ਦਾ ਆਪਾਂ ਨੂੰ ਸਭ ਤੋਂ ਵੱਡਾ ਫਾਇਦਾ ਹੋਇਆਗਾ, ਆਪਾਂ ਨੂੰ ਪਛਾਣ ਕਰਨੀ ਆ ਗਈ ਵੀ ਆਹ ਆਈਡੀਓਲੋਜੀ ਹੁੰਦੀਆਂ ਨੇ, ਸਾਡੀ ਆਈਡੀਓਲੋਜੀ ਆ ਹੈ, ਸਾਡੇ ਵਿੱਚ ਅਸੀਂ ਕਿੰਨਾ ਮਗਰ ਤੁਰੇ ਫਿਰਦੇ ਆ। ਉਹ ਚੀਜ਼ਾਂ ਹੋਊਗਾ ਤਾਂ ਸਾਨੂੰ ਚੰਗੇ ਆਗੂ ਕਿਹੜੇ ਨੇ, ਉੱਥੇ ਵੀ ਮਾੜੇ ਨਹੀਂ ਸੀ, ਸਾਰੇ ਮਾੜੇ ਨਹੀਂ ਸੀ, ਬਹੁਤ ਚੰਗੇ ਵੀ ਸੀ। ਚੰਗੇ ਕਿਹੜੇ ਨੇ ਜਾਂ ਹੋਰ ਚੰਗੇ ਕਿਹੜੇ ਆ ਰਹੇ ਨੇ। ਤਾਂ ਹੁਣ ਸਮਾਂ ਬਦਲ ਰਿਹਾ ਹੈਗਾ, ਜਿਹੜੀ ਨੌਜਵਾਨੀ ਹੈਗੀ ਗੋਲ ਪਰਨੇ ਬੰਨਣੇ ਸ਼ੁਰੂ ਹੋ ਗਏ, ਸਾਫ ਸੂਰਤ ਹੋ ਗਏ। ਮੈਂ ਉਹਦਾ ਸਭ ਤੋਂ ਵੱਡਾ ਗਵਾਹ ਮੈਂ ਖੁਦ ਹੈਗਾ। ਮੈਂ ਵੀ ਉੱਥੇ ਰੋਡਾ ਘੋਡਾ ਹੁੰਦਾ ਸੀ ਤਾਂ ਮੈਂ ਵੀ ਉਸੇ ਧਰਨੇ ਦੇ ਉੱਤੇ ਇਸ ਸੂਰਤ ਦੇ ਵਿੱਚ ਆਇਆਗਾ। ਜਦੋਂ ਲੋਕ ਆਈ ਬਦਲਣਗੇ, ਬਾਣੀ ਪੜ੍ਹੀ ਜਾਊਗੀ, ਬਾਣੀ ਪੜ੍ਹਨਗੇ, ਖਾਲਸਾ ਹੋਊਗਾ ਤਾਂ ਖਾਲਸਾ ਰਾਜ ਆਊਗਾ। ਬਿਲਕੁਲ, ਤਾਂ ਬੜੀ ਸੋਹਣੀ ਗੱਲ ਕਰੀ ਆ ਕਿ ਜਦੋਂ ਸਾਰੇ ਖਾਲਸ ਹੋਣਗੇ ਤਾਂ ਖਾਲਸਾ ਰਾਜ ਆਊਗਾ। ਜਿਵੇਂ ਅਸੀਂ ਪਿਛਲੇ ਦਿਨੀ ਇੱਕ ਇੰਟਰਵਿਊ ਕਰੀ ਸੀ ਤਾਂ ਬੜੇ ਜਿਹੜੇ ਕਿ ਚੜ੍ਹਦੀ ਕਲਾ ਵਾਲੇ ਸਿੰਘ ਦੇ ਨਾਲ ਅਸੀਂ ਗੱਲਬਾਤ ਕਰ ਰਹੇ ਸੀ, ਰਣਜੀਤ ਸਿੰਘ ਉਰਫ ਕੁੱਕੀ ਗਿੱਲ ਦੇ ਨਾਲ ਅਸੀਂ ਗੱਲਬਾਤ ਕਰੀ ਸੀ। ਤਾਂ ਉਹਨਾਂ ਦਾ ਇੱਕ ਜਿਹੜੀਆਂ ਕਿ ਗੱਲਾਂ ਨੇ ਉਹ ਹਲੇ ਵੀ ਦਿਮਾਗ ਦੇ ਵਿੱਚ ਘੁੰਮ ਰਹੀਆਂ ਨੇ। ਕੁੱਕੀ ਗਿੱਲ ਨੇ ਰੇਸ਼ਮ ਕਿਹਾ ਸੀ, ਕਹਿੰਦਾ ਕਿ ਨਾਰੇ ਮਾਰ ਕੇ ਜਾਂ ਕੰਧਾਂ ਕਾਲੀਆਂ ਕਰਕੇ ਹੱਕ ਨਹੀਂ ਮਿਲਣੇ, ਕਹਿੰਦਾ ਉਹਦੇ ਲਈ ਸਾਨੂੰ ਉਤਰਨਾ ਪਊ ਕਿਤੇ ਜਾ ਕੇ ਮੈਦਾਨ 'ਚ। ਹਾਂ, ਸੋਹਣੀ ਵਿਉਂਤਬੰਦੀ ਹੋਣੀ ਚਾਹੀਦੀ ਹੈਗੀ। ਮੈਂ ਰਜਾਈਆਂ 'ਚ ਬੈਠ ਕੇ ਜੇ ਕੋਈ ਚੰਗਾ ਕਰਦਾ ਗਾ ਉਸ ਨੂੰ ਭੰਡੀ ਜਾਣਾ, ਜੋ ਕਰ ਰਿਹਾ ਠੀਕ ਕਰ ਰਿਹਾ ਹੈਗਾ, ਪਰ ਆਪਾਂ ਨੂੰ ਇੱਕ ਵਿਉਂਤਬੰਦੀ ਕਰਕੇ ਇੱਥੇ ਮੈਦਾਨ ਦੇ ਵਿੱਚ ਆ ਕੇ ਜਿਹੜੇ ਗੱਲ ਕਰ ਦਿੰਦਾ ਆਪਾਂ ਸੋਹਣੀ ਲੱਗਦੀ ਹੈ। ਹੁਣ ਆਪਾਂ ਚੈਨਲ ਤੇ ਵੀ ਦੇਖਦੇ ਹਾਂ ਕੋਈ ਬੰਦਾ ਪਾਉਂਦਾ ਗਾ, ਐਵੇਂ ਬੈਠ ਕੇ ਨੁਕਤਾਚੀਨੀ ਕਰੀ ਜਾਣੀ, ਉਹ ਮਾੜੀ ਗੱਲ ਹੈ। ਚੰਗੀ ਵਿਉਂਤਬੰਦੀ ਕਰੀਏ। ਵਿਉਂਤਬੰਦੀ ਤਾਂ ਹੀ ਹੋਊਗੀ ਜੇ ਇੱਥੇ ਆ ਕੇ ਕੋਈ ਚੀਜ਼ ਦੀ ਆਪਾਂ ਰਾਇ ਦਿੰਦੇ ਹੈਗੇ। ਧਰਨੇ ਤੇ ਆਉਣੇ, ਇੱਥੇ ਗੱਲਾਂ ਹੁੰਦੀਆਂ ਨੇ, ਸੋਹਣੇ ਆਗੂ ਮਿਲੇ ਹੋਏ ਨੇ ਜਿਹੜੇ ਜਥੇਦਾਰ ਸਾਹਿਬ ਦੇ ਧਰਮੀ ਪਿੱਤ ਬਾਪੂ ਜੀ ਨੇ ਉਹਨਾਂ ਦੇ, ਹੈ ਨਾ। ਇੱਥੇ ਆਓ, ਇੱਥੇ ਆ ਕੇ ਦੱਸੋ ਤੇ ਆਪਾਂ ਜੋ ਵੀ ਕਿਸੇ ਦੇ ਵਿਚਾਰ ਨੇ। ਤਾਂ ਅਸੀਂ ਇੱਥੇ ਮੁਲਾਕਾਤ ਆ ਜਿਹੜੀ ਉਹ ਇੱਥੇ ਸਮਾਪਤ ਕਰਦੇ ਹਾਂ। ਅੱਗੇ ਚੱਲਦੇ ਹਾਂ। ਅੱਗੇ ਕੁਲਦੀਪ ਇੱਕ ਵਾਰ ਧਰਨੇ ਦੀ ਤਸਵੀਰ ਆ ਜਿਹੜੀ ਉਹ ਦਿਖਾ ਦਈਏ ਆਪਾਂ, ਕਿਉਂਕਿ ਅੱਜ ਇੱਕ ਕੌਮੀ ਇਨਸਾਫ ਮੋਰਚਾ ਲੱਗਿਆ ਹੋਇਆ। ਤਾਂ ਇਹ ਬਾਈ ਬਿਜਲੀ ਸੈੱਟ ਕਰਦੇ ਹੋ ਬਾਈ, ਤੁਸੀਂ ਬਿਜਲੀ ਵਾਲੇ ਹੋ? ਕਿੰਨਾ ਕੁ ਸਮਾਂ ਹੋ ਗਿਆ ਇੱਥੇ ਆਏ ਨੂੰ? ਹਾਂਜੀ ਬਾਈ, ਸਾਨੂੰ ਹੋ ਗਏ ਜਿੱਦਾਂ ਮੋਰਚਾ ਸ਼ੁਰੂ ਉਦੋਂ ਤੋਂ ਲੱਗੇ ਹੋਏ ਜੀ ਅਸੀਂ। ਅੱਛਾ, ਕੱਲੇ ਕੱਲੇ ਟੈਂਟ 'ਚ ਜਾ ਕੇ ਕਰ ਰਹੇ ਹੋ ਬਿਜਲੀ ਸੈੱਟ? ਜੀ ਸਾਰੇ ਭਰਾ ਜੀ ਸਾਡਾ ਲੱਗਿਆ ਨਾਲ ਜੀ, ਇਹ ਸਾਰਾ ਕੰਮ ਕਰ ਰਿਹਾ ਜੀ ਇੱਥੇ ਨਾਲ ਦੀ ਨਾਲ, ਸਾਰੇ ਟੈਂਟਾਂ ਵਿੱਚ ਕੰਮ ਕਰ ਰਹੇ ਜੀ। ਕਿਹੜੇ ਪਿੰਡ ਤੋਂ ਆਏ ਬਾਈ ਤੁਸੀਂ? ਆਜੋ ਥੋੜੀ ਜਿਹੀ ਗੱਲ ਕਰ ਲਈਏ। ਹੈਂ, ਆਜੋ ਉਰੇ ਆਜੋ। ਸੇਵਾ ਕਰਨੀ ਆ ਬਾਈ, ਕੰਮ ਜ਼ਿਆਦਾ ਆਇਆ ਹੁਣ। ਅੱਛਾ, ਕੰਮ ਜ਼ਿਆਦਾ। ਇਹ ਸੇਵਾ ਦੇ ਵਿੱਚ ਲੱਗੇ ਹੋਏ ਨੇ ਲੋਕ, ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰ ਆ। ਹਾਂ, ਇਹ ਵੀਰ ਹੈ ਜਿਹੜਾ ਰਾਤ ਨੂੰ 11 ਵਜੇ ਤੱਕ ਲੋਕਾਂ ਨੂੰ ਬਿਜਲੀ ਫਿਟਿੰਗ ਕਰ ਰਿਹਾ ਹੈਗਾ। 12 ਵਜੇ ਤੱਕ ਇਹ ਸੌਂ ਹੀ ਨਹੀਂ ਰਿਹਾ। ਇਹ ਆਪਦੇ ਇੰਨੀ ਤਨਦੇਹੀ ਨਾਲ ਸੇਵਾ ਨਿਭਾ ਰਿਹਾ। ਉਹਦੇ ਕੋਲ ਸਮਾਂ ਘੱਟ ਹੈਗਾ ਕਿਉਂਕਿ ਲੋਕਾਂ ਦੀਆਂ ਪਰੇਸ਼ਾਨੀਆਂ ਨੇ, ਸੈਟਅਪ ਹੋ ਰਿਹਾ ਹੈਗਾ। ਬਿਲਕੁਲ। ਤਾਂ ਰੇਸ਼ਮ ਨੇ ਦੱਸਤਾ ਉਸ ਬਾਈ ਬਾਰੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਇਹ ਜਿਹੜੇ ਅੱਜ ਨਿਸ਼ਾਨ ਨੇ ਅਸੀਂ ਤੁਹਾਨੂੰ ਝੂਲਦੇ ਦਿਖਾਵਾਂਗੇ। ਇੱਥੇ ਖਾਲਸਾਈ ਨਿਸ਼ਾਨ ਨੇ ਜਿਹੜੇ ਝੂਲ ਰਹੇ ਨੇ, ਇਹ ਦਿਖਾਵਾਂਗੇ ਅਸੀਂ ਤੁਹਾਨੂੰ ਅੱਜ। ਤਾਂ ਨੌਜਵਾਨ ਨੇ ਜਿਹੜੇ ਕਾਫੀ ਨੇ ਇੱਥੇ ਆਏ ਹੋਏ ਨੇ। ਅਸੀਂ ਕੋਸ਼ਿਸ਼ ਕਰਾਂਗੇ ਕਿ ਹਰ ਇੱਕ ਦੇ ਨਾਲ ਸਾਡੀ ਜਿਹੜੀ ਮੁਲਾਕਾਤ ਆ ਉਹ ਹੋ ਸਕੇ ਤੇ ਗੱਲਬਾਤ ਆ ਜਿਹੜੀ ਉਹ ਹੋ ਸਕੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਚੱਲਦੇ ਹਾਂ ਜੀ ਅੱਗੇ। ਸੋ ਅਸੀਂ ਕੌਮੀ ਇਨਸਾਫ ਮੋਰਚੇ ਦੇ ਵਿੱਚ ਆ। ਤਾਂ ਅਸੀਂ ਜਿਵੇਂ ਸ਼ੁਰੂ ਦੇ ਵਿੱਚ ਇੱਕ ਕਿਤਾਬਾਂ ਦੀ ਜਿਹੜੀ ਕਿ ਵੱਡੀ ਇੱਥੇ ਸਟਾਲ ਆ ਜਿਹੜੀ ਕਿ ਨੌਜਵਾਨਾਂ ਦੇ ਵੱਲੋਂ ਲਗਾਈ ਗਈ ਆ ਉਹ ਦਿਖਾਈ ਆ। ਤਾਂ ਉੱਥੇ ਅਸੀਂ ਸੇਵਾ ਕਰਦੇ ਨੌਜਵਾਨ ਵੀ ਦਿਖਾ ਰਹੇ ਆ। ਇਹ ਕੇਸਰੀ ਨਿਸ਼ਾਨ ਦੇ ਉੱਪਰ ਲਿਖਿਆ ਹੋਇਆ ਪੱਕੇ ਸਿੰਘੂ ਵਾਲੇ। ਕੁਲਦੀਪ ਆ ਕੇਸਰੀ ਨਿਸ਼ਾਨ ਦਿਖਾ ਦੇ ਪਹਿਲਾਂ ਇੱਧਰ ਆ ਕੇ, ਇੱਧਰ ਦੀ ਆ ਜਾ ਬੈਰੀਗੇਟਾਂ ਦੇ ਉੱਪਰ ਦੀ। ਇਹ ਪੱਕੇ ਸਿੰਘੂ ਵਾਲੇ ਆ, ਕਿਉਂਕਿ ਪੱਕੇ ਸਿੰਘੂ ਵਾਲੇ ਤਾਂ ਲਿਖਿਆ ਗਿਆ ਜਿਹੜੇ ਬਾਈ ਦਾ ਇਹ ਫੋਰਡ ਟਰੈਕਟਰ ਆ, ਇਹ ਬਾਈ 3700 ਫੋਰਡ ਉੱਥੇ ਪੱਕਾ ਹੀ ਰੱਖਿਆ ਇਹਨਾਂ ਨੇ। ਬਾਈ ਫੋਰਡ ਟਰੈਕਟਰ ਨੂੰ ਠੀਕ ਵੀ ਕਰ ਰਹੇ ਨੇ ਥੋੜ੍ਹਾ ਬਹੁਤਾ ਜਿਹੜਾ ਕਿ ਹੈਗਾ ਇਹਨਾਂ ਦਾ, ਤੁਸੀਂ ਦੇਖ ਸਕਦੇ ਹੋ। ਬਾਈ ਪ੍ਰਵਿੰਦਰ ਦੇ ਨਾਲ ਗੱਲ ਵੀ ਕਰਾਂਗੇ ਅਸੀਂ, PS ਪੱਕੇ ਸਿੰਘੂ ਵਾਲਿਆਂ ਦੇ ਨਾਲ। ਬਾਈ ਅੱਜ ਇੱਥੇ ਪਹੁੰਚ ਗਏ ਹੋ, ਕਾਫੀ ਦਿਨ ਹੋ ਗਿਆ, ਮੈਂ ਸੁਣਿਆ ਅੱਖਾਂ ਦੇ ਵਿੱਚ ਨੀਂਦ ਵੀ ਰੜਕ ਰਹੀ ਆ। ਪਹਿਲੇ ਦਿਨ ਦੇ ਇੱਥੇ ਵਾਹਿਗੁਰੂ ਦੀ ਕਿਰਪਾ ਜੀ। ਪਹਿਲੀ ਗੱਲ ਤਾਂ ਚਲੋ ਆਪਣਾ ਫਰਜ਼ ਬਣਦਾ ਸਾਰਿਆਂ ਦਾ, ਤੇ ਵੀ ਜਦੋਂ ਹੁਣ ਆਪਾਂ ਅਰਦਾਸ ਬੇਨਤੀਆਂ ਕਰਦੇ ਹਾਂ ਤੇ ਉਦੋਂ ਗੁਰੂ ਮਹਾਰਾਜ ਅੱਗੇ ਕਰਨੀਆਂ ਅਸੀਂ। ਤੇ ਜਦੋਂ ਇਹ ਆਪਾਂ ਹੁਣ ਪਹਿਲਾਂ ਦੇਖੀਏ ਬਰਗਾੜੀ ਵਾਲਾ ਕਾਂਡ ਹੋਇਆ, ਸਾਰੇ ਉਹ ਹੋਏ ਆ ਹੈ ਨਾ ਮੋਰਚੇ, ਤੇ ਜਦੋਂ ਸਾਡੇ ਗੁਰੂ ਨੂੰ ਇਨਸਾਫ ਨਹੀਂ ਮਿਲਿਆ, ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਜਿਹੜੇ ਗਲੀਆਂ ਦੇ ਵਿੱਚ ਰੋਲੇ ਗਏ, ਹਾਲੇ ਤੱਕ ਸਾਨੂੰ ਉਹਦਾ ਇਨਸਾਫ ਨਹੀਂ ਮਿਲਿਆ। ਜੇ ਅਸੀਂ ਇਸ ਮੋਰਚੇ ਦੇ ਵਿੱਚ ਨਹੀਂ ਇਕੱਠੇ ਹੁੰਦੇ ਤੇ ਸਾਡਾ ਗੁਰੂ ਮਹਾਰਾਜ ਕੀ ਕਰੂਗਾ? ਵੀ ਜਦੋਂ ਤਾਂ ਕੀ ਕਹਿਣਗੇ, ਵੀ ਜਦੋਂ ਤਾਂ ਇਹਨਾਂ ਨੂੰ ਆਪ ਨੂੰ ਤਕਲੀਫ ਹੁੰਦੀ ਉਦੋਂ ਤਾਂ ਭੱਜਦੇ ਆ, ਸਾਰੇ ਘਰੋਂ ਨਿਕਲਦੇ ਆ। ਤੇ ਜਦੋਂ ਅੱਜ ਮੇਰੀ ਤੇ ਪਈ ਆ ਤੇ ਅੱਜ ਇਹ ਘਰੋਂ ਨਹੀਂ ਨਿਕਲਦੇ ਲੋਕ, ਤਾਂ ਫਿਰ ਅਸੀਂ ਮਤਲਬ ਹੀ ਹੋ ਗਏ ਨਾ ਇੱਕ। ਇਸ ਕਰਕੇ ਸਾਡਾ ਫਰਜ਼ ਬਣਦਾ ਸਾਰਿਆਂ ਦਾ ਹੀ
ਮਹਾਰਾਜ ਦੀ ਅਪਾਰ ਕਿਰਪਾ ਹੈ। ਇੱਥੇ ਸਭ ਤੋਂ ਵੱਡੀ ਗੱਲ ਇਹ ਆ ਵੀ ਇੱਥੇ ਜਿਹੜੇ ਆਗੂ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਦੇ ਵਿੱਚ ਜਿਹੜਾ ਲੱਗਿਆ ਹੋਇਆ ਮੋਰਚਾ, ਬਾਕੀ ਜਿਹੜੀ ਮੋਰਚੇ ਦੀ ਦੇਖ ਰੇਖ ਆ ਭਾਈ ਜਗਤਾਰ ਸਿੰਘ ਹਵਾਰਾ ਜੀ ਦੇ ਬਾਪੂ ਜੀ ਖੁਦ ਆਪ ਕਰ ਰਹੇ ਆ। ਕੀ ਲੱਗਦਾ ਬਈ, ਜਿਵੇਂ ਉੱਥੇ ਸਿੰਘੂ ਬਾਰਡਰ ਤੇ ਝੰਡੇ ਪੱਟਦੇ ਰਹੇ ਹੋ, ਅੱਜ ਇੱਥੇ ਝੰਡੇ ਗੱਡ ਦਿੱਤੇ ਆ? ਬਿਲਕੁਲ ਜੀ, ਦੇਖੋ ਉਹੀ ਤਾਂ ਗੱਲ ਆ ਨਾ ਵੀ ਜਿੰਨਾ ਚਿਰ ਸਾਡਾ ਏਕਾ ਨਹੀਂ ਹੁੰਦਾ ਉਹਨਾਂ ਚਿਰ ਸਾਡਾ ਉਜਾੜਾ ਹੀ ਆ। ਹੁਣ ਚਾਹੇ ਜੀਰੇ ਫੈਕਟਰੀ ਦੀ ਗੱਲ ਲਾ ਲਓ, ਉੱਥੇ ਪਹਿਲਾਂ ਇੱਕ ਆਪਣਾ ਇੱਕੋ ਯੂਨੀਅਨ ਬੈਠੀ ਸੀ, ਠੀਕ ਆ ਜੀ, ਇੱਕ ਯੂਨੀਅਨ ਬੈਠੀ ਸੀ। ਉਹਨਾਂ ਨੇ ਦੇਖਿਆ ਵੀ ਥੋੜ੍ਹੇ ਜਿਹੇ ਬੰਦੇ ਬੈਠਿਆ, ਕੋਈ ਚੱਕਰ ਨਹੀਂ, ਪਹਿਲਾਂ ਰੋਡ ਵਾਲਾ ਜਿਹੜਾ ਉਹਨਾਂ ਨੇ ਮੋਰਚਾ ਉਠਾਇਆ ਉੱਥੋਂ ਚੱਕਿਆ। ਫਿਰ ਸਾਡਾ ਵੀਰ ਆ ਜਗਰਾਜ ਸਿੰਘ ਆ ਜਿਹੜਾ ਉੱਥੇ, ਤੇ ਜਗਰਾਜ ਸਿੰਘ ਉਹਨਾਂ ਦੇ ਜੇ ਫਿਰ ਉਹ ਕੋਈ ਘਰੇ ਗਏ, ਉਹਨਾਂ ਦੇ ਦਰਵਾਜ਼ੇ ਦਰੂਜੇ ਪੱਟੇ, ਬੁੜੀਆਂ ਨੂੰ ਧਮਕੀਆਂ ਦਿੱਤੀਆਂ। ਘਰ ਬਾਈ ਬਲਦੇਵ ਆ ਜੀਰਾ ਜਿਹੜਾ, ਉਹਨਾਂ ਦੇ ਘਰ ਦੀ ਨੂੰ ਧਮਕਾਇਆ ਧਮਕੋਇਆ, ਘਰੇ ਜਾ ਕੇ ਪਰਚੇ ਪੁਰਚੇ ਕੀਤੇ, ਤੇ ਵੀ ਲੋਕ ਡਰ ਜਾਣਗੇ। ਜਦੋਂ ਉਹਨਾਂ ਨੇ ਦੇਖਿਆ ਵੀ ਲੋਕ ਸਹਿਮ ਜੇ ਜਾਣ ਲੱਗੇ ਆ ਵੀ ਸਾਡਾ ਸ਼ਾਇਦ ਭਾਰੀ ਹੋ ਜੂ, ਪਰ ਉਹ ਸਰਕਾਰ ਦਾ ਸਾਡੇ ਤੇ ਜ਼ੁਲਮ ਕੀਤਾ ਹੋਇਆ ਵੀ ਸਾਡਾ ਜਿਹੜਾ ਇੱਕ ਪਲੱਸ ਪੁਆਇੰਟ ਬਣ ਜਾਂਦਾ। ਜਦੋਂ ਥੋੜਾ ਜਿਹਾ ਉਹਨਾਂ ਨੇ ਹਮਲਾ ਕੀਤਾ, ਦਰਵਾਜ਼ੇ ਦਰਵਾਜ਼ੇ ਤੋੜੇ, ਪਿੰਡਾਂ ਦੇ ਵਿੱਚ ਦਹਿਸ਼ਤਗਰਦੀ ਦਾ ਮਾਹੌਲ ਬਣਾ ਲਿਆ, ਕਹਿੰਦੇ 20 ਕਰੋੜ ਦਿੱਤਾ, ਇਹਨਾਂ ਦੀਆਂ ਜ਼ਮੀਨਾਂ ਕੁਰਕ ਕਰਕੇ ਵਾਪਸ ਲਓ, ਤੇ ਫਿਰ ਪੰਜਾਬ ਨੇ ਫਿਰ ਵੀ ਹੀਰਾਂ ਘੱਤ ਕੇ ਜਿਹੜਾ ਜੀਰੇ ਸ਼ਰਾਬ ਫੈਕਟਰੀ ਦੇ ਮੂਹਰੇ ਲਾ ਲਿਆ ਮੋਰਚਾ। ਤੇ ਉਹਦਾ ਜਿਹੜਾ ਨਤੀਜਾ ਤੁਹਾਡੇ ਸਾਹਮਣੇ ਹੀ ਆ। ਹੁਣ ਜਿਹੜੇ ਪਹਿਲਾਂ ਕਹਿੰਦੇ ਸੀ ਸੋਧ ਕਰਾ ਦਿਆਂਗੇ, ਦੂਜਾ ਸਿਸਟਮ ਲਵਾ ਦਿਆਂਗੇ, ਹੈ ਨਾ, ਟ੍ਰੀਟਮੈਂਟ ਪਲਾਂਟ ਲਵਾ ਦਿਆਂਗੇ, ਘਰ ਫਿਲਟਰ ਲਵਾ ਦਿਆਂਗੇ, ਤਾਂ ਉਹਦੀ ਇਹੀ ਮੰਗ ਸੀ ਵੀ ਹੁਣ ਤਾਂ ਫੈਕਟਰੀ ਜਿਹੜੀ ਬੰਦ ਹੋਊਗੀ। ਜੇ ਪਹਿਲਾਂ ਇਹੀ ਸਰਕਾਰ ਜੇ ਪਹਿਲਾਂ ਕਰਾਉਂਦੀ, ਪਹਿਲ ਦੇ ਆਧਾਰ ਤੇ ਸਰਕਾਰ ਦੀ ਰਹਿੰਦੀ ਸੀ ਇੱਜ਼ਤ, ਵੀ ਸਰਕਾਰ ਨੇ ਕਰਾਤੀ ਆ ਭਾਈ, ਪੰਜਾਬ ਸਰਕਾਰ ਨੇ ਕਰਾਤੀ। ਪਰ ਹੁਣ ਜੇ ਦੇਖਿਆ ਜਾਵੇ ਪੰਜਾਬ ਸਰਕਾਰ ਨੇ ਨਹੀਂ ਕੀਤੀ, ਲੋਕਾਂ ਨੇ ਆਪਦੇ ਡੰਡੇ ਦੇ ਜ਼ੋਰ ਤੇ ਕਰਾਈ ਆ। ਕੀ ਲੱਗਦਾ ਵੀ ਫੈਕਟਰੀ ਬੰਦ ਹੋ ਗਈ? ਚਲੋ ਆਪਾਂ ਮੋਰਚੇ 'ਚ ਕੌਮੀ ਇਨਸਾਫ 'ਚ ਖੜੇ ਹਾਂ, ਕੀ ਲੱਗਦਾ ਵੀ ਫੈਕਟਰੀ ਬੰਦ ਹੋ ਗਿਆ? ਕਿਉਂਕਿ ਲੀਗਲ ਤੌਰ ਤੇ ਦੀ ਲੜਾਈ ਲੜੀ ਜਾ ਰਹੀ ਹੈ। ਦੇਖੋ ਐਲਾਨ ਇਹ ਵੀ ਬਹੁਤ ਵੱਡੀ ਗੱਲ ਆ, ਜਿਹੜੀ ਪੰਜਾਬ ਸਰਕਾਰ ਨੇ ਇੱਕ ਐਲਾਨ ਹੁਣ ਉਹਨਾਂ ਨੂੰ ਕਰਨਾ ਪਿਆ, ਫਸਿਆਂ ਨੂੰ ਕਰਨਾ ਪਿਆ, ਫੈਕਟਰੀ ਬੰਦ ਹੋਣ ਦਾ ਕਰਤਾ। ਬਾਕੀ ਚਲੋ ਉਹ ਆਪਾਂ ਕਿਹੜਾ ਮੋਰਚਾ ਹਾਲੇ ਉੱਥੋਂ ਚੱਕਿਆ ਹੈ ਜੀ, ਆਪਾਂ ਕਹੀਏ ਤਾਂ ਉਹ ਵੀ ਉਹਦਾ ਜਿਹੜਾ ਸਾਰਾ ਪ੍ਰੋਸੈਸ ਉਹਨੂੰ ਸੀਲਾ ਸੂਲਾ ਲਵਾ ਕੇ ਸਾਡਾ ਹੱਕ ਵੀ ਬਣਦਾ ਆ। ਬਾਕੀ ਇਹ ਵੀ ਬਹੁਤ ਵੱਡੀ ਗੱਲ ਆ ਵੀ ਜੇ ਹਾਂ ਆਪਾਂ ਕੁਛ ਕੁ ਸਿੱਖੇ ਆ, ਆਪਾਂ ਜਿਹੜਾ ਦਿੱਲੀ ਐਜੀਟੇਸ਼ਨ ਹੋਈ ਆ ਉੱਥੋਂ ਆਪਾਂ ਬਹੁਤ ਕੁਝ ਸਿੱਖੇ ਆ ਵੀ ਇਕੱਲੇ ਐਲਾਨ ਤੇ ਆਪਾਂ ਵਿਸ਼ਵਾਸ ਨਾ ਕਰੀਏ। ਜਿੰਨਾ ਚਿਰ ਆਪਣੇ ਹੱਥ 'ਚ ਖਰੜਾ ਨਹੀਂ ਆਉਂਦਾ, ਇਹਨਾਂ ਦਾ ਕਾਗਜ਼ ਪੱਤਰ ਨਹੀਂ ਆਉਂਦੇ, ਸੀਲਾਂ ਬੰਦ ਨਹੀਂ ਹੁੰਦਾ, ਸਾਰਾ ਕੁਝ ਨਹੀਂ ਹੁੰਦਾ, ਉਹਨਾਂ ਚਿਰ ਕੋਈ ਨਹੀਂ। ਜਿੱਥੇ ਇੰਨਾ ਚਿਰ ਬੈਠੇ ਆ ਉੱਥੇ 20 ਦਿਨ ਹੋਰ ਸੀ, ਉੱਥੇ ਮਹੀਨਾ ਹੋਰ ਸੀ। ਬਈ ਕੀ ਲੱਗਦਾ ਜਿਹੜੇ ਆਗੂ ਨੇ ਉਹ ਆਖਰ ਝੋਲੀਆਂ ਦੇ ਵਿੱਚ ਕਿਉਂ ਬੈਠ ਜਾਂਦੇ ਨੇ? ਕਿਉਂਕਿ ਅਸੀਂ ਦਿੱਲੀ ਮੋਰਚੇ ਦੀ ਗੱਲ ਕਰਦੇ ਹਾਂ, ਦਿੱਲੀ ਤੋਂ ਜਦੋਂ ਐਲਾਨ ਹੋ ਗਿਆ ਵੀ ਕਾਨੂੰਨ ਆ ਜਿਹੜੇ ਉਹ ਵਾਪਸ ਹੋ ਗਏ ਨੇ, ਫਿਰ ਆਗੂਆਂ ਨੂੰ ਇੰਨੀ ਕਾਹਲੀ ਕਾਹਦੀ ਪੈ ਗਈ ਸੀ ਭੱਜਣ ਦੀ? ਤੁਸੀਂ ਤਾਂ ਉੱਥੇ 4 ਟਰੈਕਟਰ ਤੇ ਗੇੜੇ ਦਿੰਦੇ ਰਹੇ ਹੋ। ਅਸੀਂ ਤਾਂ ਜੀ ਦੇਖੋ ਤੁਸੀਂ ਦੇਖ ਸਕਦੇ ਹੋ ਸਾਰੇ, ਆਪਾਂ ਤਾਂ ਜਦੋਂ ਟੈਂਟ ਝੌਪੜੀਆਂ ਪੱਟੇ ਗਏ ਸੀ ਸਾਰੇ, ਆਪਾਂ ਤਾਂ ਫਿਰ ਵੀ ਕਹਿੰਦੇ ਆਹ ਮੰਗਾਂ ਅਸੀਂ ਉੱਥੇ ਰੱਖ ਸਕਦੇ ਸੀ ਆਪਦੀਆਂ। ਸਰਕਾਰ ਤੇ ਪ੍ਰੈਸ਼ਰ ਪਿਆ ਸੀ, ਜ਼ੋਰ ਪਿਆ ਹੋਇਆ ਸੀਗਾ। ਜੇ ਕੋਈ ਸਾਰਿਆਂ ਨੂੰ ਨਹੀਂ ਆਪਾਂ ਮਾੜੇ ਕਹਿੰਦੇ, ਕੁਝ ਬੰਦੇ ਵਿੱਚ ਬਹੁਤ ਜ਼ਿਆਦਾ ਗਲਤ ਸੀ। ਜੇ ਅਸੀਂ ਰਾਏ ਵੀ ਦਿੰਦੇ ਸੀ ਤਾਂ ਤੁਸੀਂ ਕੌਣ ਆ, ਇਹ ਤਾਂ ਸ਼ਰਾਰਤੀ ਆ ਯਾਰ, ਇਹ ਤਾਂ ਏਜੰਸੀਆਂ ਦੇ ਆ, ਜੇ ਕਹਿ ਦਈਦਾ ਸੀ। ਇੰਨਾ ਸਰਕਾਰ ਤੇ ਪ੍ਰੈਸ਼ਰ ਪਿਆ ਸੀ, ਇੰਨਾ ਸਰਕਾਰ ਤੇ ਪ੍ਰਭਾਵ ਪਿਆ ਸੀ, ਅਸੀਂ ਆਹ ਮੰਗਾਂ ਵਿੱਚ ਉਹਦੇ ਰੱਖ ਸਕਦੇ ਸੀਗੇ, ਅਸੀਂ ਆਹ ਮੰਗਾਂ ਮਨਵਾ ਕੇ ਉੱਠ ਸਕਦੇ ਸੀ। ਯਾਦ ਆ ਜਦੋਂ ਕਜਾਰੀਆ ਟਾਇਲ ਦੇ ਵਿੱਚ ਕਿਸਾਨ ਆਗੂ ਨੂੰ ਘੇਰਿਆ ਗਿਆ ਸੀ, ਕਾਫੀ ਆਮੋ ਸਾਹਮਣੇ ਹੋ ਗਏ ਸੀ ਕਿਸਾਨ ਆਗੂਆਂ ਦੇ, ਤੇ ਤੁਸੀਂ ਕਾਫੀ ਜਿਹੜੀ ਕਿ ਇੱਕ ਦੂਜੇ ਤੱਕ ਹੱਥੋਂ ਪਾਈ ਤੱਕ ਗੱਲਾਂ ਪਹੁੰਚ ਗਈਆਂ ਸੀ ਉਹ। ਪਰ ਅੱਜ ਇੱਥੇ ਫੇਰ ਤੁਸੀਂ ਬੈਠ ਗਏ ਹੋ ਆ ਕੇ, ਕਿਉਂਕਿ ਕਿਹਾ ਜਾਂਦਾ ਕਿ ਜਿਹੜੇ ਸਟੇਜ ਤੇ ਬੈਠਣ ਵਾਲੇ ਉਹਨਾਂ ਨੇ ਕਦੇ ਵਫਾ ਨਹੀਂ ਕੀਤੀ, ਤੇ ਥੱਲੇ ਬੈਠਣ ਵਾਲੇ ਨੇ ਕਦੇ ਦਗਾ ਨਹੀਂ ਕੀਤੀ। ਤੁਸੀਂ ਫੇਰ ਆ ਗਏ ਮਗਰ ਲੱਗ ਕੇ। ਨਹੀਂ, ਆਪਾਂ ਜੇ ਉਹਨਾਂ ਦੇ ਮਗਰ ਲਾ ਕੇ ਤਾਂ ਭਾਏ ਨਹੀਂ ਆਪਾਂ। ਤਾਂ ਦੇਖੋ ਜੀ, ਜੇ ਆਪਾਂ ਕਹੀਏ ਆਪਣੇ ਤੁਸੀਂ ਝੰਡਾ ਵੀ ਦੇਖ ਲਓ, ਆ ਦਿਖਾ ਦਿਓ ਤੁਸੀਂ, ਟਰੈਟ ਤੇ ਵੀ ਲੱਗਾ, ਕਿਤੇ ਟਰਾਲੀ ਦੇ ਕੋਈ ਉਹੋ ਜੇ ਮੰਨ ਲਓ ਰਾਜੇ ਵਾਲਾ ਵਰਗਿਆਂ ਦਾ ਜਾਂ ਰੁਲਦੂ ਵਰਗਿਆਂ ਦਾ ਲੱਗਾ ਹੋਵੇ ਕਿਸੇ ਦਾ, ਠੀਕ ਹੈ ਜੀ। ਇੱਥੇ ਸਭ ਤੋਂ ਵੱਡੀ ਗੱਲ ਇਹ ਆ, ਗੁਰੂ ਗ੍ਰੰਥ ਸਾਹਿਬ ਦੀ ਮਹਾਰਾਜ ਦੀ ਸਵਾਰੀ ਆ, ਅਸੀਂ ਇਹਨੂੰ ਆਪਣਾ ਆਗੂ ਮੰਗਦੇ ਆ। ਭਾਈ ਜਗਤਾਰ ਸਿੰਘ ਹਵਾਰਾ ਜੀ ਨੇ ਕਾਲ ਦਿੱਤੀ ਸੀ, ਠੀਕ ਆ ਜੀ, ਤੇ ਜਿਹੜੀ ਮੋਰਚੇ ਦੀ ਦੇਖ ਰੇਖ ਆ ਇਹ ਭਾਈ ਜਗਤਾਰ ਸਿੰਘ ਹਵਾਰਾ ਜੀ ਦੇ ਬਾਪੂ ਜੀ ਕਰ ਰਹੇ ਆ, ਠੀਕ ਆ। ਚਲੋ ਇਹਨਾਂ ਤੇ ਸਾਨੂੰ ਵਿਸ਼ਵਾਸ ਆ, ਤਾਂ ਕਰਕੇ ਜੇ ਆਪਾਂ ਕਹੀਏ ਵੀ ਹੋਰ ਕਿਤੇ ਉਹੋ ਜਿਹਾ ਕੜਾਮ ਚੌਧਰੀਆਂ ਪਿੱਛੇ ਆਪਾਂ ਨਾ ਜਾਈਏ, ਜੇ ਜਾਵਾਂਗੇ ਤਾਂ ਆਪਾਂ ਜੇ ਦਿੱਲੀ ਵੀ ਬੈਠੇ ਸੀ ਤਾਂ ਆਪਾਂ ਉਹਨਾਂ ਕਰਕੇ ਨਹੀਂ ਬੈਠੇ ਸੀਗੇ। ਜੇ ਕੋਈ ਉੱਥੇ ਲੜਾਈ ਲੜੀ ਵੀ ਆ, ਜੇ ਕਹਿ ਦਈਏ ਵੀ ਸਾਨੂੰ ਉਹਨਾਂ ਕੜਾਮ ਚੌਧਰੀਆਂ ਦੀ ਸਾਨੂੰ ਕੋਈ ਸਪੋਰਟ ਸੀਗੇ, ਜੇ ਅਸੀਂ ਕਰਦੇ ਸੀਗੇ ਜੇ ਮਾਲਕ ਦਾ ਓਟ ਆਸਰਾ ਸੀਗਾ। ਜਦੋਂ ਸਟੇਜ ਦੇ ਉੱਤੋਂ ਕਹਿਤਾ ਸੀਗਾ ਵੀ ਨਿਸ਼ਾਨ ਸਾਹਿਬ ਲਾ ਲਓ, ਤੁਹਾਨੂੰ ਯਾਦ ਹੋਣਾ ਹੈ ਸਟੇਜ ਤੋਂ ਦਿੱਲੀ ਦੀ ਤੋਂ ਇਹ ਕਹਿ ਦਿੱਤਾ ਗਿਆ ਸੀ ਵੀ ਆਪਦੇ ਜਿਹੜੇ ਡੇਰਿਆਂ ਤੋਂ ਜਾਂ ਟਰੈਕਟਰ ਟਰਾਲੀਆਂ ਤੋਂ ਨਿਸ਼ਾਨ ਸਾਹਿਬ ਲਾ ਲਓ। ਤੇ ਮੇਰੇ ਕੋਲ ਅੱਜ ਵੀ ਰਿਕਾਰਡ ਆ, ਅਸੀਂ ਉਦੋਂ ਵੱਡੇ ਕਰ ਲਾਏ ਸੀਗੇ। ਸਭ ਤੋਂ ਵੱਡੇ ਆਪਣੇ ਪੱਕੇ ਸਿੰਘੂ ਵਾਲਾ ਡੇਰਾ ਸੀਗਾ, ਸਰਵਿਸ ਸੈਂਟਰ ਉੱਥੇ ਬਣਾਏ ਬੀਜੇਪੀ ਦਾ, ਤੇ ਉਦੋਂ ਅਸੀਂ ਵੱਡੇ ਕਰਕੇ ਲਾਏ ਸੀ। ਅਸੀਂ ਕਿਹਾ ਵੀ ਸਾਨੂੰ ਪਹਿਲਾਂ ਸਾਡੇ ਸਮਾਂ ਦੀ ਛੋਟੇ ਲੱਗੇ, ਤੁਸੀਂ ਸਾਨੂੰ ਯਾਦ ਕਰਾਤਾ ਵੀ ਅਸੀਂ ਹੁਣ ਇਦੋਂ ਵੱਡੇ ਲਾਵਾਂਗੇ, ਅਸੀਂ ਲਾਏ ਸੀ। ਨਿਸ਼ਾਨ ਸਾਹਿਬ ਦੀ ਗੱਲ ਹੁੰਦੀ ਆ, 26 ਜਨਵਰੀ ਆ ਰਹੀ ਆ, ਦੀਪ ਸਿੱਧੂ ਦੀ ਯਾਦ ਆਉਂਦੀ ਆ? ਆਉਂਦੀ ਆ ਬਾਈ ਜੀ, ਦੇਖੋ ਕਿਉਂ ਨਹੀਂ ਆਉਂਦੀ। ਉਹ ਸਾਡਾ ਭਰਾ ਸੀ, ਜਿਨ੍ਹਾਂ ਨੂੰ ਇੱਕ ਕਹਿ ਦਿੱਤਾ ਗਿਆ ਇਹਦਾ ਏਜੰਸੀਆਂ ਦੇ ਬੰਦੇ, ਜਿਨ੍ਹਾਂ ਨੇ ਕਿਹਾ ਸੀ ਵੀ ਏਜੰਸੀਆਂ ਦੇ ਬੰਦੇ
ਅਸਲ ਦੇ ਵਿੱਚ ਉਹ ਖੁਦ ਹੀ ਸਰਕਾਰਾਂ ਨਾਲ ਮਿਲੇ ਹੋਏ ਬੰਦੇ ਨਿਕਲੇ, ਖੁਦ ਹੀ ਉਹਨਾਂ ਦੀ ਗੰਢ ਧੁੱਪ ਨਿਕਲੀ। ਸਾਰਾ ਕੁਝ ਦੇਖੋ ਉਹਨਾਂ ਦੀਆਂ ਜਿਹੜੀਆਂ ਕਈਆਂ ਦੀਆਂ ਖੁੱਦੂਆਂ ਖਿੱਲਰ ਹੀ ਗਈਆਂ, ਚਾਹੇ ਵੋਟਾਂ ਇਲੈਕਸ਼ਨਾਂ ਦੇ ਵਿੱਚ ਜਿਹੜੇ ਪਹਿਲਾਂ ਹੋਰਾਂ ਨੂੰ ਕਹਿੰਦੇ ਸੀ ਇਹਨਾਂ ਨੂੰ ਸਿਆਸਤਦਾਨ ਇਦਾਂ ਆ ਫਲਾਨਾ, ਤੇ ਮੁੜ ਕੇ ਆਪ ਮਾਰੋ ਮਾਰੀ ਪੈ ਗਈ ਵੀ ਮੈਂ ਇੱਥੋਂ ਟਿਕਟ ਲੈਣੀ ਆ, ਮੈਂ ਇੱਥੋਂ ਲੈਣੀ ਆ, ਮੈਂ ਇਦਾਂ ਕਰਨਾ, ਮੈਂ ਉਦਾਂ ਕਰਨਾ। ਪਿਆ ਸੀ ਨਾ ਗਾਹ, ਸਾਰਿਆਂ ਨੇ ਦੇਖਿਆ। ਤੇ ਫਿਰ ਕੀ ਹੋਇਆ? ਘਰ ਦਾ ਕੁੱਤਾ ਨਾ ਘਰ ਦਾ ਨਾ ਘਾੜਦਾ ਰਿਹਾ, ਇੱਜ਼ਤ ਵੀ ਗਵਾਈ ਤੇ ਪੱਲੇ ਵੀ ਕੱਖ ਨਹੀਂ ਪਿਆ। ਜ਼ਮਾਨਤਾਂ ਜ਼ਬਤ ਹੋਈਆਂ, ਦੇਖੀਆਂ ਸਾਰਿਆਂ ਨੇ ਦੇਖੀ। ਜਿਵੇਂ ਹੁਣ ਕਿਹਾ ਗਿਆ ਸੀਗਾ ਉੱਥੇ ਜਦੋਂ ਅੰਦੋਲਨ ਦੀ ਗੱਲ ਚੱਲਦੀ ਹੈ, ਦਿੱਲੀ ਅੰਦੋਲਨ ਦੀ, ਕਿਉਂਕਿ ਉਹ ਤੋਂ ਬਹੁਤ ਕੁਝ ਸਿੱਖਿਆ ਮੀਡੀਆ ਨੇ, ਖਾਸ ਕਰਕੇ ਸਿੱਖਿਆ। ਜੇਕਰ ਅਸੀਂ ਮੀਡੀਆ ਦੀ ਗੱਲ ਕਰੀਏ, ਮੀਡੀਆ ਨੇ ਖਾਸ ਕਰਕੇ ਸਿੱਖਿਆ ਉੱਥੋਂ ਅੰਦੋਲਨ ਦੇ ਵਿੱਚੋਂ। ਮੀਡੀਆ ਨੂੰ ਰੋਕਿਆ ਜਾਂਦਾ ਸੀ, ਪਰ ਉੱਥੇ ਇੱਕ ਸਟੇਜ ਦੇ ਉੱਪਰੋਂ ਸਪੀਚ ਇਹ ਵੀ ਹੋਈ ਸੀ ਕਿ ਜਿਹੜੇ ਆਹ ਇੱਥੇ ਖਾਲਿਸਤਾਨੀ ਤੁਰੇ ਫਿਰਦੇ ਨੇ ਜਾਂ ਜਿਹੜੇ ਇਹ ਸਾਨੂੰ ਸੰਘਰਸ਼ ਲੜਨ ਦੀ ਗੱਲ ਕਹਿ ਰਹੇ ਨੇ, ਉਹ ਆਪਦੇ ਅੱਡ ਇੱਕ ਸੰਘਰਸ਼ ਤੋਰ ਲੈਣ, ਅਸੀਂ ਪਹਿਲਾਂ ਮੋਰਚਾ ਜਿੱਤ ਲਈਏ। ਜਿਹੀਆਂ ਗੱਲਾਂ ਵੀ ਹੁੰਦੀਆਂ ਰਹੀਆਂ ਸਟੇਜ ਤੋਂ। ਬਾਈ ਜੀ ਸਭ ਤੋਂ ਵੱਡੀ ਗੱਲ ਤੁਹਾਨੂੰ ਮੈਂ ਦੱਸਦਾ, ਜੱਗੀ ਬਾਬੇ ਵਾਲਾ ਕਾਂਡ ਸਾਰਿਆਂ ਨੂੰ ਪਤਾ ਹੀ ਆ। ਸਟੇਜ ਦੇ ਪਰਲੇ ਪਾਸੇ ਸੀਗਾ, ਉਹਨਾਂ ਦੀ ਕੋਈ ਮੰਗ ਅੱਡ ਤਾਂ ਹੈ ਨਹੀਂ ਸੀਗੀ। ਚਲੋ ਉੱਧਰ ਬੈਠੇ ਸੀ, ਚਾਹੇ ਅਸੀਂ ਕਿਸੇ ਕੋਈ ਬੰਦਾ ਕਿਸੇ ਯੂਨੀਅਨ ਨਾਲ ਗਿਆ, ਕੋਈ ਬੰਦਾ ਹਰੇਕ ਬੰਦਾ ਯੂਨੀਅਨ ਨਾਲ ਨਹੀਂ ਸੀ ਅਟੈਚ। ਆਪਾਂ ਨੂੰ ਜਦੋਂ ਪਹਿਲਾਂ ਗਏ ਆਪਾਂ ਨੂੰ ਯੂਨੀਅਨਾਂ ਦਾ ਵੀ ਨਹੀਂ ਪਤਾ ਸੀਗਾ ਵੀ ਕਿਹੜੀ ਰਾਜੇਵਾਲ ਯੂਨੀਅਨ ਆ, ਕਿਹੜੀ ਰੁਲਦੂ ਯੂਨੀਅਨ ਆ, ਕਿਹੜੀ ਕਿਹਦੀ ਯੂਨੀਅਨ ਆ। ਠੀਕ ਆ ਜੀ, ਸਾਰੇ ਗਏ ਆ। ਬਾਕੀ ਜਿਹੜੇ ਚਲੋ ਕੁਝ ਚੰਗੀਆਂ ਯੂਨੀਅਨਾਂ ਵੀ ਹੁੰਦੀਆਂ, ਚਲੋ ਜਿਹੜੀ ਗੱਲਬਾਤ ਕਰਦੇ ਆ, ਪਰ ਜ਼ਿਆਦਾਤਰ ਤਾਂ ਤੁਹਾਨੂੰ ਪਤਾ ਹੀ ਆ ਵੀ ਕੀ ਖੇਡ ਖੇਡੀ ਆ। ਜਦੋਂ ਆਪਾਂ ਗੱਲ ਕਰ ਲਈ, ਜਿਵੇਂ ਤੁਸੀਂ ਹੁਣੇ ਗੱਲ ਕੀਤੀ ਆ, ਉਹ ਤੇ ਜੱਗੀ ਬਾਬੇ ਪਰਲੀ ਸਟੇਜ ਦੇ ਉੱਤੇ ਸੀਗੇ, ਉੱਥੇ ਲੰਗਰ ਦੇ ਵਿੱਚ ਬਾਬਾ ਸੇਵਾ ਕਰਦਾ ਹੁੰਦਾ ਸੀ। ਜਦੋਂ ਇਹਦੇ ਬਾਬੇ ਦੇ ਉੱਤੇ ਹੋਇਆ ਹਮਲਾ, ਬਾਬੇ ਦਾ ਲਹੂ ਲੁਹਾਨ ਹੋ ਗਿਆ ਇੱਥੋਂ ਜੱਗੀ ਬਾਬਾ। ਇੱਧਰੋਂ ਜਦੋਂ ਆਪਣੇ ਮੁੰਡੇ ਗਏ ਤੇ ਕੁਛ ਕੜਾ ਮਚੌਧਰੀਆਂ ਨੇ ਇੱਧਰੋਂ ਰੱਸੀਆਂ ਲਵਾਤੇ, ਉਹਨਾਂ ਦੀ ਲੜਾਈ ਆ, ਉੱਧਰ ਨਾ ਜਾਓ। ਸ਼ਾਇਦ ਤੁਹਾਨੂੰ ਪਤਾ ਹੋਣਾ, ਮੈਨੂੰ ਨਹੀਂ ਪਤਾ, ਸ਼ਾਇਦ ਕੋਈ ਕਵਰੇਜ ਕਿਸੇ ਨੇ ਕੀਤੀ ਕਿ ਨਹੀਂ ਕੀਤੀ। ਤੇ ਅਸੀਂ ਉਹ ਰੱਸੀਆਂ ਖਿੱਚ ਕੇ ਭੰਨ ਕੇ ਗਾਲਾਂ ਕੱਢ ਕੇ ਉੱਧਰ ਗਏ ਸੀ ਵੀ ਉਹ ਬਗਾਨੇ ਆ ਤੁਸੀਂ, ਜਿਨ੍ਹਾਂ ਨੂੰ ਤੁਸੀਂ ਉਹ ਕਹਿੰਦੇ ਆ। ਠੀਕ ਆ, ਤੇ ਇਸ ਕਰਕੇ ਇਹ ਜਿਹੜਾ ਵਿਤਕਰਾ ਆ ਉੱਥੇ ਉਹ ਬਹੁਤ ਗਲਤ ਗੱਲ ਸੀ। ਸਾਨੂੰ ਇੱਥੇ ਕਿਹੜੀ ਗੱਲ ਦੀ ਖੁਸ਼ੀ ਹੁੰਦੀ ਆ? ਇੱਕ ਤਾਂ ਸਭ ਤੋਂ ਵੱਡੀ ਗੱਲ ਆ ਮਹਾਰਾਜ ਦੀ ਹਜ਼ੂਰੀ ਹੈ, ਕਥਾ ਕੀਰਤਨ ਹੁੰਦਾ ਆ। ਠੀਕ ਆ ਜੀ, ਤੇ ਕੋਈ ਵੀ ਵਿਚਾਰ ਦੇਣਾ ਚਾਹੁੰਦੇ ਆ ਤੁਹਾਨੂੰ, ਨੌਜਵਾਨਾਂ ਨੂੰ ਇੱਥੇ ਅਣਗੌਲਿਆ, ਕਿਸੇ ਨੂੰ ਵੀ ਅਣਗੌਲਿਆ ਨਹੀਂ ਕੀਤਾ ਜਾਂਦਾ। ਭਾਈ ਜਗਤਾਰ ਸਿੰਘ ਵਾਰਾ ਜੀ ਦੇ ਬਾਪੂ ਨਾਲ ਕੋਈ ਵੀ ਗੱਲ ਕਰੀਏ, ਸਲਾਹ ਦੇਈਏ, ਉਹ ਮੰਨਦੇ ਆ ਵੀ ਹਾਂ। ਉੱਥੇ ਕਈ ਜਗ੍ਹਾ ਇਹ ਗੱਲ ਹੋ ਜਾਂਦੀ ਸੀਗੀ, ਉਹ ਸੁਣਦੇ ਨਹੀਂ ਸੀ ਗੱਲ, ਜੇ ਆਪਾਂ ਸਲਾਹ ਵੀ ਚੰਗੀ ਦੇ ਦਿੰਦੇ ਸੀ। ਜਿਵੇਂ ਹੁਣ ਤੁਸੀਂ ਗੱਲ ਕਰੀ ਹੈ ਕਿ ਕਿਸੇ ਨੂੰ ਅਣਗੌਲਿਆ ਨਹੀਂ ਕਰਿਆ ਜਾਊਗਾ। ਬਲਜੀਤ ਸਿੰਘ ਦਾਦੂਵਾਲ ਆਉਂਦੇ ਨੇ, ਜਥੇਦਾਰ ਨੇ ਜਿਹੜੇ, ਉਹ ਆਉਂਦੇ ਨੇ, ਉਹ ਆ ਕੇ ਇੱਥੇ ਖੜ੍ਹਦੇ ਨੇ। ਫਿਰ ਹਰਜਿੰਦਰ ਸਿੰਘ ਧਾਮੀ ਆਉਂਦੇ ਨੇ, ਉਹਨਾਂ ਦੇ ਉੱਪਰ ਹਮਲਾ ਕਰ ਦਿੱਤਾ ਜਾਂਦਾ। ਅਜਿਹੀਆਂ ਗੱਲਾਂ ਹੁੰਦੀਆਂ ਨੇ, ਇਸ ਮੋਰਚੇ ਦੇ ਵਿੱਚੋਂ ਨਿਕਲਦੀਆਂ ਨੇ। ਦੇਖੋ ਜੀ, ਨਿਕਲਦੀਆਂ ਪਹਿਲੀ ਗੱਲ ਤਾਂ ਜਦੋਂ ਐਡੇ ਸੰਘਰਸ਼ ਹੁੰਦੇ ਆ, ਨਿੱਕੀਆਂ ਮੋਟੀਆਂ ਤਾਂ ਖੇਡਾਂ ਵਰਤਦੀਆਂ ਹੀ ਉੱਥੇ। ਲੱਗਦਾ ਵੀ ਇਹ ਛੋਟੀ ਘਟਨਾ ਸੀ ਜਿਹੜਾ ਧਾਮੀ ਦੇ ਉੱਪਰ ਹਮਲਾ ਹੋ ਜਾਣਾ, ਧਾਮੀ ਦੀ ਗੱਡੀ ਭੰਨ ਦੇਣੀ। ਧਾਮੀ ਕਿਉਂਕਿ ਇੱਕ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਉਹ। ਦੇਖੋ, ਉਹ ਆਪਾਂ ਮੰਨਦੇ ਆ ਵੀ ਚਲੋ ਜਦੋਂ ਇੱਕ ਸਿੱਖ ਦੇ ਉੱਤੇ ਹਮਲਾ ਕਰਦਾ ਆ ਤਾਂ ਇੱਕ ਬਹੁਤ ਗਲਤ ਪ੍ਰਭਾਵ ਜਾਂਦਾ, ਮੈਸੇਜ ਜਿਹੜਾ ਇੱਕ ਗਲਤ ਜਾਂਦਾ। ਪਰ ਲੋਕਾਂ ਦੇ ਵਿੱਚ ਇੱਕ ਰੋਸ ਹੈ, ਨੌਜਵਾਨਾਂ ਦੇ ਵਿੱਚ ਆ, ਚਾਹੇ ਬਜ਼ੁਰਗਾਂ ਦੇ ਵਿੱਚ ਆ, ਇੱਕ ਉਹ ਸਵਾਲ ਜਵਾਬ ਜਦੋਂ ਕਰਨਾ ਚਾਹੁੰਦੇ ਆ। ਮੰਨ ਲਓ ਹੁਣ ਕੋਈ ਵੀ ਆ, ਕੋਈ ਸਿਆਸਤਦਾਨ ਆਉਂਦਾ ਆ, ਉਹਨੂੰ ਖੜ ਕੇ ਉਹਨਾਂ ਦੀ ਜਵਾਬ ਦੇ ਦੇਣਾ ਚਾਹੀਦਾ। ਤੇ ਇਸ ਕਰਕੇ ਧਾਮੀ ਸਾਹਿਬ ਨੂੰ ਜਦੋਂ ਜਵਾਬ ਮੰਗੇ ਗਏ ਕੁਝ ਨੌਜਵਾਨਾਂ ਵੱਲੋਂ, ਤਾਂ ਕੁਝ ਭੀੜ ਵੱਲੋਂ, ਤਾਂ ਉਹਨਾਂ ਨੇ ਜਵਾਬ ਦੇਣਾ ਉਹਨਾਂ ਦਾ ਸਹੀ ਨਹੀਂ ਸਮਝਿਆ। ਤੇ ਉਹਨਾਂ ਨਾਲ ਗਨਮੈਨ ਵੀ ਸੀ ਕੁਝ, ਉਹ ਸ਼ਾਇਦ ਉਹ ਸਮਝ ਗਏ ਕੁਝ, ਤੇ ਉਹ ਗੱਡੀ 'ਚ ਬਹਿਣ ਲੱਗੇ ਧੱਕੇ ਨਾਲ। ਉਹ ਤੋਂ ਸਵਾਲ ਜਵਾਬ ਪੁੱਛਦੇ। ਆਪਾਂ ਫਤਿਹਗੜ੍ਹ ਸਾਹਿਬ ਵਾਲਾ ਜਿਹੜਾ ਕਾਲਜ ਵਾਲਾ ਮਸਲਾ ਤੁਸੀਂ ਦੇਖਿਆ ਹੀ ਆ, ਇੱਕ ਬਈਆਂ ਦੇ ਕੋਲੋਂ ਇੱਕ, ਹਾਲਾਂਕਿ ਆਪਣੇ ਸਰਦਾਰਾਂ ਦੇ ਉੱਤੇ ਹਮਲੇ ਕੀਤੇ ਗਏ, ਸਿਕਿਉਰਿਟੀ ਵੀਰ ਵੀ ਜਿਹੜੇ ਸਿਕਿਉਰਿਟੀ ਵਾਲੇ, ਇੱਕ ਬਈਆਂ ਨੂੰ ਇਹ ਸ਼੍ਰੋਮਣੀ ਕਮੇਟੀ ਨੇ ਪ੍ਰਧਾਨ ਬਣਾਇਆ ਹੋਇਆ ਸਾਡੇ ਕਾਲਜਾਂ ਦੇ। ਠੀਕ ਹੈ, ਤੇ ਫਿਰ ਸਾਡੇ ਸਿੱਖਾਂ ਤੋਂ ਉਲਟਾ ਸਾਡੇ ਤੇ ਹਮਲਾ, ਤੇ ਸਿੱਖਾਂ ਤੋਂ ਇਹਨਾਂ ਧਾਮੀ ਹੋਣਾ ਨੇ ਸਿੱਖਾਂ ਤੋਂ ਤਾਂ ਮਾਫੀ ਮੰਗਵਾਈ ਆ, ਬਈਆਂ ਤੋਂ। ਤੁਸੀਂ ਦੱਸੋ ਫਿਰ ਕਿਉਂ ਨਾ ਜਵਾਬ ਮੰਗਣ ਜੀ? ਤੁਸੀਂ ਦੱਸੋ। ਜਵਾਬ ਮੰਗੋ। ਕਹਿੰਦੇ ਇਹ ਵੀ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਸਿੱਖਾਂ ਦੀਆਂ ਪੱਗਾਂ ਲਾਉਣੀਆਂ ਸ਼ੁਰੂ ਕਰ ਦਿੰਦੇ ਨੇ। ਇਹਦਾ ਕਾਰਨ ਕੀ ਆ? ਕਾਰਨ ਜੀ ਦੇਖੋ, ਇੱਕ ਬਖਲਾਹਟ ਤਾਂ ਪੈਦਾ ਹੋ ਜਾਂਦੀ ਜਦੋਂ ਆਪਾਂ ਕਿਸੇ ਨਾਲ ਕੋਈ ਗੱਲ ਕਰਦੇ, ਬੰਦਾ ਜਵਾਬ ਉਹਦਾ ਦੇਵੇ, ਖੜ ਕੇ ਦੇ ਦੇਵੇ। ਆਪਾਂ ਉਹ ਕਹਿੰਦੇ ਆ ਨਾ, ਦੁਸ਼ਮਣ ਵੀ ਹੋਵੇ ਭਾਵੇਂ ਦਸਤਾਰ ਕਦੇ ਨਹੀਂ ਲਾਹੀ ਦੀ, ਵੀ ਨਹੀਂ ਲਾਉਣੀ ਚਾਹੀਦੀ। ਪਰ ਜਦੋਂ ਇੱਕ ਮਾਹੌਲ ਬਣ ਜਾਂਦਾ ਜੀ ਉੱਦਾਂ ਦਾ, ਫਿਰ ਮਾਹੌਲ ਜਦੋਂ ਉਹ ਕ੍ਰੀਏਟ ਹੋ ਜਾਂਦਾ ਵਾ ਭੀੜ ਦੇ ਵਿੱਚ। ਤਾਂ ਅਸੀਂ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਇਸ ਵਕਤ ਪੀਐਸ ਪੱਕੇ ਸਿੰਘੂ ਵਾਲੇ ਮੌਜੂਦ ਸਨ, ਬਾਈ ਪ੍ਰਵਿੰਦਰ ਸਿੰਘ ਜੀ, ਕਿਉਂਕਿ ਇਹਨਾਂ ਦਾ ਨਾਮ ਸਿੰਘੂ ਬਾਰਡਰ ਦੇ ਉੱਪਰ ਰਹਿੰਦਿਆਂ ਕਰਕੇ ਪੈ ਗਿਆ। ਇਹ ਸਿੰਘੂ ਬਾਰਡਰ ਤੋਂ ਇੱਕ ਵੀ ਦਿਨ ਘਰੇ ਨਹੀਂ ਆਏ ਤਾਂ ਇਹਨਾਂ ਨੂੰ ਪੱਕੇ ਸਿੰਘੂ ਵਾਲੇ ਹੀ ਕਿਹਾ ਜਾਣ ਲੱਗਿਆ। ਤਾਂ ਅਸੀਂ ਹੋਰ ਵੀ ਅੱਗੇ ਮੁਲਾਕਾਤ ਕਰਦੇ ਹਾਂ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਸੋ ਕੌਮੀ ਇਨਸਾਫ ਮੋਰਚੇ ਦੇ ਵਿੱਚ ਅੱਜ ਅਸੀਂ ਸਾਰਾ ਦਿਨ ਗੱਲਬਾਤ ਕਰਾਂਗੇ। ਤਾਂ ਸਾਡੇ ਨਾਲ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਮੌਜੂਦ ਰਹਿਣਗੇ। ਪਿਛਲੇ ਦਿਨੀ ਜਿਹੜੀਆਂ ਕਿ ਖਬਰਾਂ ਆਈਆਂ ਕਿ ਭਾਈ ਬਲਵਿੰਦਰ ਸਿੰਘ ਦਾ ਫੋਨ ਆ ਜਿਹੜਾ ਉਹ ਟਰੈਪ ਕੀਤਾ ਜਾ ਰਿਹਾ, ਟਰੇਸ ਕੀਤਾ ਜਾ ਰਿਹਾ, ਤਾਂ ਸਾਡੇ ਨਾਲ ਮੌਜੂਦ ਨੇ। ਅਸੀਂ ਗੱਲਬਾਤ ਆ ਜਿਹੜੀ ਉਹ ਕਰ ਰਹੇ ਹਾਂ।
ਸੋ ਸਾਡੇ ਨਾਲ ਨੇ ਤੁਸੀਂ ਦੇਖੀਆਂ ਸੋਸ਼ਲ ਮੀਡੀਆ ਦੇ ਖਬਰਾਂ ਵਾਇਰਲ ਹੁੰਦੀਆਂ। ਬਲਵਿੰਦਰ ਸਿੰਘ ਜੀ, ਆਖਰ ਗੱਲ ਕੀ ਹੋਈ ਸੀ? ਜਿਹੜਾ ਕਿ ਫੋਨ ਸੀ ਟਰੈਪ ਹੁੰਦਾ ਸੀ, ਤੁਹਾਡੀ ਲੋਕੇਸ਼ਨ ਸੀ ਉਹ ਚੁੱਕੀ ਜਾਂਦੀ ਸੀ, ਅਜਿਹੀਆਂ ਕਾਫੀ ਖਬਰਾਂ ਨੇ ਜਿਹੜੀਆਂ ਫੈਲੀਆਂ ਨੇ ਸੋਸ਼ਲ ਮੀਡੀਆ ਤੇ ਜਾਂ ਮੀਡੀਆ ਦੇ ਉੱਪਰ। ਦੇਖੋ, ਫੋਨ ਟੈਪ ਕੀਤਾ ਜਾ ਰਿਹਾ ਸੀਗਾ, ਉਹਨੂੰ ਟੇਪ ਜਿਹੜਾ ਹੈਗਾ ਉਹ ਪੰਜਾਬ ਪੁਲਿਸ ਦੇ ਆਲਾ ਅਫਸਰ ਕਰ ਰਹੇ ਸੀ। ਕੁਦਰਤ ਨੇ ਜਾਣੀ ਇੱਕ ਐਸਾ ਭਾਣਾ ਵਰਤਾਇਆ ਕਿ ਉਹ ਜਦੋਂ ਕਚਹਿਰੀ ਦੇ ਵਿੱਚ ਗਏ ਤਾਂ ਉਹਨਾਂ ਦਾ ਫੋਨ ਗਿਰ ਗਿਆ ਨੀਚੇ। ਉਹ ਫੋਨ ਇੱਕ ਬੰਦੇ ਦੇ ਹੱਥ ਲੱਗਿਆ ਜਿਹੜਾ ਕਿ ਟੈਕਸੀ ਚਲਾਉਂਦਾ ਹੈ। ਉਹਨੂੰ ਮੋਰਚੇ ਬਾਰੇ ਜਾਣਕਾਰੀ ਨਹੀਂ ਸੀ, ਪਰ ਮੇਰਾ ਕੋਈ ਵੀ ਫੋਨ, ਕਿਉਂਕਿ ਲਗਾਤਾਰ ਫੋਨ ਆਉਂਦੇ ਰਹਿੰਦੇ ਆ ਦਿਨ ਭਰ, ਜਦੋਂ ਵੱਜਦਾ ਸੀ ਤਾਂ ਉਹਦੇ ਉੱਤੇ ਉਹ ਰਿੰਗ ਆਉਂਦੀ ਸੀ ਤਾਂ ਉਹਨਾਂ ਨੇ ਮੈਨੂੰ ਉਸ ਨੰਬਰ ਤੋਂ ਕਾਲ ਬੈਕ ਕੀਤਾ, ਉਸ ਫੋਨ ਵਾਲੇ ਨੰਬਰ ਤੋਂ। ਉਹ ਕਹਿੰਦੇ ਜੀ ਇਹ ਤੁਹਾਡੇ ਬੰਦੇ ਦਾ ਜਾਂ ਤੁਹਾਡਾ ਨੰਬਰ ਹੈ, ਇਹਦੇ ਤੇ ਤੁਹਾਡਾ ਹੀ ਗੱਲ ਹੋ ਰਹੀ ਆ ਲਗਾਤਾਰ। ਤਾਂ ਮੇਰੇ ਲਈ ਇਹ ਬੜੀ ਅਚੰਭੇ ਵਾਲੀ ਗੱਲ ਸੀ, ਕਿਉਂਕਿ ਅਸੀਂ ਕੋਈ ਦੇਖੋ ਆਮ ਸਧਾਰਨ ਬੰਦੇ ਆ, ਸਾਨੂੰ ਕੋਈ ਨਹੀਂ ਪਤਾ ਵੀ ਕਿਸ ਤਰ੍ਹਾਂ ਫੋਨ ਟੈਪ ਕੀਤੇ ਜਾਂਦੇ ਆ, ਕੀ ਕੀਤਾ ਜਾਂਦਾ ਹੈ ਨਾ। ਅਸੀਂ ਤਾਂ ਜਜ਼ਬਾਤੀ ਲੋਕ ਆ। ਅਸੀਂ ਇੱਕ ਮਤਲਬ ਇਹ ਮੋਰਚੇ 'ਚ ਇਸ ਕਰਕੇ ਸ਼ਾਮਲ ਹੋਏ ਆ ਕਿ ਸਿੱਖੀ ਜਾਂ ਪੰਜਾਬੀਆਂ ਦੇ ਨਾਲ ਬਾਰ-ਬਾਰ ਧੱਕਾ ਕੀਤਾ ਜਾ ਰਿਹਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮਾਨ ਤੱਕ ਦੀ ਗੱਲ ਜਦੋਂ ਆ ਜੇ ਤਾਂ ਹਰ ਸਿੱਖ ਹੀ ਜਿਹੜਾ ਹੈਗਾ ਉਹ ਜਜ਼ਬਾਤੀ ਹੋ ਕੇ ਇਹਦੇ 'ਚ ਸ਼ਾਮਲ ਹੋ ਰਿਹਾ। ਆਪਾਂ ਸਾਰੇ ਦੇਖ ਰਹੇ ਹਾਂ। ਤਾਂ ਉਹ ਮੈਨੂੰ ਲੱਗਿਆ ਵੀ ਇਹ ਕੀ ਚੱਕਰ ਹੈਗਾ ਹੈ ਨਾ, ਵੀ ਵਾਕਈ ਕੋਈ ਟੈਪ ਕਰ ਰਿਹਾ ਔਰ ਉਹ ਫੋਨ ਗਿਰ ਗਿਆ। ਤਾਂ ਉਦੋਂ ਕੁਦਰਤੀ ਪੀਸੀ ਚੱਲ ਰਹੀ ਸੀ ਇੱਥੇ, ਕਿਉਂਕਿ ਹਵਾਰਾ ਜੀ ਦੇ ਪਿੰਡੋਂ ਹਿੰਦੂ ਭਾਈਚਾਰੇ ਦੇ ਲੋਕ ਆਏ ਸੀ, ਜਿਹੜੇ ਮੁੰਡੇ ਉਹਨਾਂ ਦੇ ਨਾਲ ਪੜ੍ਹਦੇ ਹੁੰਦੇ ਸੀ ਉਸ ਵੇਲੇ। ਅੱਜ ਤਾਂ ਚਲੋ ਉਹ ਬਜ਼ੁਰਗ ਹੋ ਗਏ। ਤਾਂ ਉਹ ਚੱਲਦੀ ਪੀਸੀ ਦੇ ਦੌਰਾਨ ਅਸੀਂ ਉਸ ਸਿੰਘ ਨੂੰ ਕਿਹਾ, ਬਲਦੇਵ ਸਿੰਘ ਉਹਦਾ ਨਾਂ ਸੀਗਾ, ਅੰਮ੍ਰਿਤਧਾਰੀ ਸੀ। ਤਾਂ ਉਹ ਪੁਲਿਸ ਆਫਿਸ ਤੋਂ ਵੀ ਫੋਨ ਉਹਨਾਂ ਨੂੰ ਆਉਂਦੇ ਰਹੇ ਵੀ ਤੁਸੀਂ ਫੋਨ ਵਾਪਸ ਕਰ ਦਿਓ। ਉਹ ਕਹਿੰਦੇ ਜੀ ਮੈਂ ਉੱਥੇ ਦੇਣ ਚੱਲਿਆ ਜਿਨ੍ਹਾਂ ਦਾ ਫੋਨ ਇਹਦੇ ਤੇ ਵੱਜਦਾ ਹੈ। ਤਾਂ ਉਹ ਫੋਨ ਅਸੀਂ ਪੀਸੀ ਚੱਲ ਰਹੀ ਦੇ ਵਿੱਚ ਉਹਦਾ ਡੈਮੋ ਦਿੱਤਾ ਤੇ ਉਹ ਜਿਹੜਾ ਸੀਗਾ ਉਹ ਸਭ ਨੇ ਦੇਖਿਆ, ਤਾਂ ਇਸੇ ਕਰਕੇ ਉਹਦੇ ਤੇ ਚਰਚਾ ਚੱਲੀ। ਤਾਂ ਕੀ ਲੱਗਦਾ ਮੋਰਚੇ ਦੀ ਜੇ ਅਸੀਂ ਗੱਲ ਕਰੀਏ, ਤੁਸੀਂ ਤੁਹਾਡਾ ਫੋਨ ਵੀ ਟੈਪ ਹੋ ਗਿਆ, ਅਜਿਹੀਆਂ ਮੁਸ਼ਕਲਾਂ ਆਖਰ ਆਉਂਦੀਆਂ ਹੀ ਆ ਆਗੂਆਂ ਦੇ ਉੱਪਰ, ਜਿਹੜੇ ਆਗੂ ਮੋਰਚੇ ਦੀ ਅਗਵਾਈ ਕਰਦੇ ਨੇ ਉਹਨਾਂ ਦੇ ਉੱਪਰ ਅਜਿਹੀਆਂ ਜਿਹੜੀਆਂ ਕਿ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਨੇ। ਪਰ ਜਿਹੜਾ ਮੋਰਚਾ ਹੈਗਾ ਉਹ ਕਿੱਥੋਂ ਤੱਕ ਪਹੁੰਚਦਾ ਨਜ਼ਰ ਆਇਆ? ਪਿਛਲੇ ਦਿਨੀ ਕਾਫੀ ਮੋਰਚੇ ਦੇ ਵਿੱਚ ਹਲਚਲ ਵੀ ਹੋਈ ਆ, ਜਿਵੇਂ ਧਾਮੀ ਸਾਹਿਬ ਦੇ ਉੱਪਰ ਹਮਲਾ ਹੋ ਜਾਣਾ, ਬਲਜੀਤ ਸਿੰਘ ਦਾਦੂਵਾਲ ਨੂੰ ਸਵਾਲ ਜਵਾਬ ਕਰਨੇ। ਇੱਕ ਪਾਸੇ ਨਾਅਰਾ ਦਿੱਤਾ ਜਾ ਰਿਹਾ ਕਿ ਕੌਮ ਇੱਕ ਝੰਡੇ ਥੱਲੇ ਇਕੱਠੀ ਹੋ ਜੇ, ਇੱਕ ਝੰਡੇ ਥੱਲੇ ਇਕੱਠੀ ਹੋ ਜੇ, ਸ਼ੁਰੂ ਤੋਂ ਲੱਗੇ ਹੋਏ ਆ, ਪਰ ਦੂਸਰੇ ਪਾਸੇ ਹਮਲੇ ਕਰ ਦਿੱਤੇ ਜਾਂਦੇ ਨੇ ਨੌਜਵਾਨਾਂ ਦੇ ਉੱਪਰ। ਇਹ ਸਵਾਲ ਕਿਉਂਕਿ ਤੁਹਾਡੇ ਉੱਪਰ ਬਣਦੇ ਨੇ, ਤੁਹਾਡੇ ਨਾਲ ਕਰਨੀਆਂ ਇਹ ਗੱਲਾਂ ਬਾਤਾਂ ਬਣਦੀਆਂ ਨੇ। ਦੇਖੋ, ਕੌਮ ਇੱਕ ਪਰਿਵਾਰ ਹੈ, ਠੀਕ ਹੈ। ਪਰਿਵਾਰ ਦੇ ਵਿੱਚੋਂ ਕਿਸੇ ਨੇ ਗਲਤੀ ਕੀਤੀ ਹੈ ਨਾ, ਤੇ ਆਪਾਂ ਗਲਵੱਕੜੀਆਂ ਪਾਉਣੀਆਂ ਪਰਿਵਾਰ ਦੀਆਂ। ਸਿੰਘ ਸਾਹਿਬ ਜਥੇਦਾਰ ਭਾਈ ਜਿਹੜੇ ਜਗਤਾਰ ਸਿੰਘ ਜੀ ਆ, ਉਹਨਾਂ ਦੀ ਇੱਕ ਦਿਲ ਦੀ ਭਾਵਨਾ ਹੈ ਕਿ ਕੌਮ ਇਕੱਠੀ ਹੋਵੇ। ਹੁਣ ਜਦੋਂ ਆਪਾਂ ਪਰਿਵਾਰ ਦੀਆਂ ਗਲਵੱਕੜੀਆਂ ਪਾਉਣੀਆਂ ਤਾਂ ਪਰਿਵਾਰ ਦੇ ਜਿਹੜੇ ਮੈਂਬਰ ਨੇ ਗਲਤੀ ਕੀਤੀ ਹੈ ਉਹਦੀ ਇੰਨੀ ਜ਼ਿੰਮੇਵਾਰੀ ਤਾਂ ਹੈ ਕਿ ਉਹ ਗਲਤੀ ਦਾ ਅਹਿਸਾਸ ਕਰੇ, ਉਹਨੂੰ ਮੰਨੇ, ਫਿਰ ਉਹ ਪਰਿਵਾਰ ਦੇ ਮੁਖੀ ਤੋਂ ਮਾਫੀ ਮੰਗੇ। ਠੀਕ ਹੈ, ਮੁਖੀ ਕੌਣ ਹੈ ਪਰਿਵਾਰ ਦਾ? ਸੰਗਤ। ਸੰਗਤ ਦੇ ਸਾਹਮਣੇ ਸਪਸ਼ਟ ਕਰੇ ਔਰ ਉਸ ਤੋਂ ਬਾਅਦ ਉਹ ਗਲਤੀ ਨੂੰ ਸੁਧਾਰੇ। ਇਹ ਤਾਂ ਤੁਸੀਂ ਮੰਨੋਗੇ ਨਾ। ਤੇ ਅਸੀਂ ਉਹਨਾਂ ਨੂੰ ਇਹੀ ਬੇਨਤੀ ਕੀਤੀ ਸੀਗੀ ਕਿ ਤੁਸੀਂ ਮਤਲਬ 328 ਸਰੂਪਾਂ ਦਾ ਮਾਮਲਾ ਸੁਲਝਾਓ ਉਹਨਾਂ ਸਾਰੀਆਂ ਧਿਰਾਂ ਦੇ ਨਾਲ ਜਿਨ੍ਹਾਂ ਦਾ ਇਤਰਾਜ਼ ਹੈ, ਭਾਵੇਂ ਉਹ ਦਲ ਖਾਲਸਾ ਸੀ, ਭਾਵੇਂ ਵਡਾਲਾ ਜੀ ਸੀ, ਉਹਨਾਂ ਨਾਲ ਬੈਠ ਕੇ ਸੁਲਝਾਓ। ਜਿਵੇਂ ਇੱਕ ਸਰਤਾਜ ਦੀਆਂ ਲੈਣਾ ਯਾਦ ਆ ਰਹੀਆਂ ਨੇ, ਉਹਨਾਂ ਨੇ ਲਿਖਿਆ ਸੀ ਕਿ ਦੁਸ਼ਮਣ ਵੀ ਹੋਵੇ ਭਾਵੇਂ ਦਸਤਾਰ ਕਦੇ ਨਹੀਂ ਲਾਹੀ ਦੀ। ਜਿਹੜਾ ਕੋਈ ਘਰ ਚੜ ਕੇ ਘਰ ਦੇ ਵਿੱਚ ਆਵੇ, ਆਏ ਗਏ ਨੂੰ ਦੇਗ ਪੱਕੀ ਤੇ ਚੜ ਕੇ ਆਏ ਨੂੰ ਤੇਗ ਪੱਕੀ, ਇਹ ਵੀ ਇੱਕ ਸਿਧਾਂਤ ਰਿਹਾ ਸਿੱਖ ਕੌਮ ਦਾ, ਤੇ ਉਹ ਹੈਗਾ ਸਿਧਾਂਤ। ਪਰ ਤੁਸੀਂ ਇੱਥੇ ਮੋਰਚੇ ਦੀ ਜੇ ਗੱਲ ਕਰਦੇ ਤਾਂ ਉਹ ਆਏ ਸੀ ਨਿਮਰਤਾ ਸਹਿਤ ਆਏ ਸੀ ਜਾਂ ਫਿਰ ਚੜ ਕੇ ਆਏ ਸੀ ਜਿਹੜਾ ਉਹਨਾਂ ਦੇ ਉੱਪਰ ਹਮਲਾ ਕਰ ਦਿੱਤਾ ਗਿਆ, ਉਹਨਾਂ ਦੀ ਗੱਡੀ ਭੰਨ ਦਿੱਤੀ ਗਈ? ਇਹ ਸਵਾਲ ਕਿਉਂਕਿ ਹਮੇਸ਼ਾ ਉੱਠਦੇ ਨੇ ਜਦੋਂ ਲੋਕਾਂ ਦੇ ਵਿੱਚ ਵਿਚਰਦਿਆਂ ਲੋਕ ਕਰਦੇ ਨੇ, ਵਿਰੋਧੀ ਧਿਰਾਂ ਨੇ ਤੁਹਾਡੀਆਂ, ਉਹ ਵੀ ਇੱਕ ਮੌਕਾ ਮਿਲ ਗਿਆ ਉਹਨਾਂ ਨੂੰ। ਕੀ ਲੱਗਦਾ ਵੀ ਇੱਥੇ ਸਰਕਾਰ ਤੁਹਾਡੇ ਨਾਲ ਚੱਲ ਕੇ ਆਊਗੀ ਗੱਲ ਕਰਨ? ਜਿਹੜਾ ਤੁਸੀਂ ਲੈ ਕੇ ਬੈਠੇ ਸੀ ਕਿ ਸਰਕਾਰ ਸਾਡੇ ਤੱਕ ਆਵੇ, ਚੱਲ ਕੇ ਅਸੀਂ ਉਹਨਾਂ ਨਾਲ ਗੱਲ ਕਰਾਂਗੇ, ਤਾਂ ਅਸੀਂ ਜਾ ਕੇ ਕੋਈ ਮੀਟਿੰਗ ਨਹੀਂ ਕਰਾਂਗੇ ਸਰਕਾਰ ਕੋਲੇ, ਕੀ ਲੱਗਦਾ ਹੁਣ ਅਜਿਹੀ ਘਟਨਾ ਤੋਂ ਬਾਅਦ ਸਰਕਾਰ ਆਊਗੀ ਚੱਲ ਕੇ? ਦੇਖੋ, ਅਜਿਹੀ ਘਟਨਾ ਵਾਲੀ ਕੋਈ ਗੱਲ ਨਹੀਂ ਹੈ। ਮੋਰਚੇ ਦੇ ਵਿੱਚ ਉਹ ਆਏ ਤਾਂ ਪਹਿਲਾਂ ਸੁਨੇਹਾ ਦੇਣ ਦੇ ਬਾਵਜੂਦ ਵੀ ਆਏ ਉਹ, ਕਿਉਂਕਿ ਉਹਨਾਂ ਨੂੰ ਕਿਹਾ ਸੀ ਵੀ ਆਪਾਂ ਪਹਿਲਾਂ ਇਹ ਮਸਲਾ ਹੱਲ ਕਰ ਲਈਏ ਤਾਂ ਕਿੱਡਾ ਸੋਹਣਾ ਲੱਗੇਗਾ, ਕਿਉਂਕਿ ਗਲਵੱਕੜੀ ਪੈਣੀ ਆ ਨਾ, ਸਾਰੀ ਕੌਮ ਨੂੰ ਇਕੱਠੇ ਕਰਨਾ ਹੈ। ਪਰ ਚਲੋ ਫੇਰ ਵੀ ਆ ਗਏ, ਉਹਨਾਂ ਦਾ ਸਤਿਕਾਰ ਕੀਤਾ ਗਿਆ। ਬਾਪੂ ਜੀ ਨੇ ਉਹਨਾਂ ਨੂੰ ਜਿਉ ਆਇਆ ਆਖਿਆ। ਬਾਪੂ ਜੀ ਨੇ ਸਟੇਜ ਤੋਂ ਉਹਨਾਂ ਨੂੰ ਬੇਨਤੀ ਕੀਤੀ ਕਿ ਉਹ ਮਸਲੇ ਤੁਸੀਂ ਸਟੇਜ ਤੇ ਸਪਸ਼ਟ ਕਰੋ। ਸਰਦਾਰ ਪਾਲ ਸਿੰਘ ਫਰਾਂਸ ਹੋਰਾਂ ਨੇ ਜਦੋਂ ਉਹਨਾਂ ਨੂੰ ਬੋਲਣ ਦਾ ਮੌਕਾ ਦਿੱਤਾ ਹੈ ਜੇ ਸਟੇਜ ਸਕੱਤਰ, ਤਾਂ ਉਹਨਾਂ ਨੇ ਵੀ ਇੱਕ ਦੋ ਸਵਾਲ ਕਰਕੇ
ਕਿਉਂਕਿ ਪਰਿਵਾਰ ਦੇ ਇੱਕ ਨਾਰਾਜ਼ ਬੰਦੇ ਨਾਲ ਜਿਸ ਗੱਲ ਦੀ ਨਾਰਾਜ਼ਗੀ ਹੈ ਉਹ ਤਾਂ ਸਵਾਲ ਹੋਏਗਾ ਹੀ ਨਾ ਜੀ ਘਰੇ ਆਇਆਂ ਨਾਲ। ਤੇ ਉਹ ਜਦੋਂ ਉਹਨਾਂ ਨੂੰ ਸਟੇਜ ਤੇ ਬੁਲਾਇਆ ਗਿਆ ਉਹਨਾਂ ਨੇ ਗੋਲ-ਮੋਲ ਜਵਾਬ ਦਿੱਤੇ। ਉਸ ਤੋਂ ਬਾਅਦ ਉਹਨਾਂ ਨੂੰ ਬੇਨਤੀ ਕੀਤੀ ਗਈ ਕਿ ਇੱਕ ਬੁਲਾਰਾ ਬੋਲ ਰਿਹਾ ਹੈ, ਤੁਸੀਂ ਉਹਨੂੰ ਸੁਣੋ। ਅਮਰ ਸਿੰਘ ਚਾਹਲ ਜਿਹੜੇ ਕਿ ਪਹਿਲੇ ਦਿਨ ਤੋਂ ਵਕੀਲ ਨੇ ਜਥੇਦਾਰ ਹਵਾਰਾ ਦੇ, ਉਹ ਬੋਲ ਰਹੇ ਸੀ। ਤਾਂ ਪ੍ਰਬੰਧਕਾਂ ਦੀ ਮਨਸ਼ਾ ਇਹ ਸੀ ਵੀ ਸੰਗਤ ਦੇ ਵਿੱਚ ਨਾਰਾਜ਼ਗੀ ਹੈ, ਇਹਨਾਂ ਨੂੰ ਬਾਹਰ ਤੱਕ ਛੱਡ ਕੇ ਆਈਏ। ਤਾਂ ਜੋ ਵੀ ਵਾਪਰਿਆ ਉਹ ਪੰਡਾਲ ਤੋਂ ਬਾਹਰ ਵਾਪਰਿਆ, ਠੀਕ ਹੈ। ਤਾਂ ਉਹ ਅਮਰ ਸਿੰਘ ਚਾਹਲ ਨੂੰ ਬੋਲਦਿਆਂ ਹੀ ਛੱਡ ਕੇ ਚਲੇ ਗਏ। ਬਾਹਰੋਂ ਕੁਝ ਸੰਗਤ ਨੇ ਸਵਾਲ ਕੀਤੇ, ਕੁਝ ਉਹਨਾਂ ਨਾਲ ਗਾਰਦ ਵਾਲੇ ਸੀ। ਮੈਨੂੰ ਇਹ ਪਤਾ ਲੱਗਿਆ ਕਿ ਉਹ ਇੱਕ ਬੰਦਾ ਬੜਾ ਚੜ੍ਹ ਕੇ ਆਇਆ, ਉਹਨੇ ਕੁਝ ਮੰਦੇ ਸ਼ਬਦ ਵੀ ਬੋਲੇ। ਤਾਂ ਤਲਖੀ ਜਿਹੜੀ ਆ ਉਹ ਤਾਂ ਕਦੇ ਵੀ ਹੋ ਜਾਂਦੀ ਆ, ਪਰ ਇਹ ਸਾਰਾ ਕੁਝ ਪੰਡਾਲ ਤੋਂ ਬਾਹਰ ਹੋਇਆ, ਮੋਰਚੇ ਤੋਂ ਦੂਰੀ ਤੋਂ ਹੋਇਆ, ਜਿੱਥੇ ਮੇਨ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਸੀ। ਸੋ ਤੁਸੀਂ ਜਿਹੜਾ ਸਵਾਲ ਕੀਤਾ ਸੀ ਕਿ ਜਿਹੜਾ ਸ਼ਰਨ ਆਏ ਨੂੰ ਗਲ ਵੀ ਲਾਇਆ, ਸਤਿਕਾਰ ਵੀ ਦਿੱਤਾ, ਸਟੇਜ ਤੇ ਬੋਲਣ ਦਾ ਮੌਕਾ ਵੀ ਗੁਰੂ ਸਾਹਿਬ ਦੀ ਹਜ਼ੂਰੀ 'ਚ ਦਿੱਤਾ। ਤਾਂ ਉਸ ਤੋਂ ਬਾਅਦ ਜਿਹੜੀ ਘਟਨਾ ਹੋਈ ਉਹਦੇ ਤੇ ਬਾਰ-ਬਾਰ ਪ੍ਰਬੰਧਕਾਂ ਨੇ ਮਾਫੀ ਮੰਗੀ ਆ, ਪਰ ਉਹਨਾਂ ਨੂੰ ਵੀ ਸਵਾਲਾਂ ਦੇ ਜਵਾਬ ਦੇਣੇ ਬਣਦੇ ਸੀਗੇ। ਮਹਿਸੂਸ ਹੁੰਦਾ ਵੀ, ਅਫਸੋਸ ਹੁੰਦਾ ਵੀ ਯਾਰ ਪਹਿਲਾਂ ਅਸੀਂ ਗਲਤੀਆਂ ਕਰਦੇ ਹਾਂ, ਬਾਅਦ ਦੇ ਵਿੱਚੋਂ ਕਿਸੇ ਹੋਰ ਬੰਦੇ ਨੂੰ ਮਾਫੀ ਮੰਗਣੀ ਪੈਂਦੀ ਆ। ਦੇਖੋ ਮਾਫੀ ਤਾਂ ਹੁਣ ਇੱਕ ਇਹ ਸੰਘਰਸ਼ ਹੈ, ਕਹਿ ਲਓ ਇਹ ਇੱਕ ਜੰਗ ਹੈ। ਜੰਗ ਨੂੰ ਬਣਾਈ ਰੱਖਣ ਲਈ, ਜੰਗ ਨੂੰ ਜਿੱਤਣ ਲਈ, ਜੰਗ ਨੂੰ ਇੱਕ ਇਤਿਹਾਸ ਬਣਾਉਣ ਲਈ, ਜੰਗ ਨੂੰ ਖੂਬਸੂਰਤੀ ਨਾਲ ਅੰਜਾਮ ਦੇਣ ਲਈ ਇੱਕ ਵਾਰੀ ਨਹੀਂ 1000 ਵਾਰ ਮਾਫੀ ਮੰਗਣੀ ਪਏਗੀ ਤਾਂ ਅਸੀਂ ਮੰਗਾਂਗੇ। ਉਹਦਾ ਅੱਛੇ ਤੋਂ ਅੱਛਾ ਪ੍ਰਬੰਧ ਕਰਨ ਲਈ ਸਾਨੂੰ 14 ਘੰਟੇ ਦੀ ਜਗ੍ਹਾ 18 ਘੰਟੇ ਕੰਮ ਕਰਨਾ ਪਏਗਾ, ਕਰਾਂਗੇ, ਹੈ ਨਾ। ਸਾਰੀ ਸੰਗਤ ਇੱਥੇ 150 ਤੋਂ ਵੱਧ ਬੰਦਾ ਰਾਤ ਨੂੰ, ਮਤਲਬ ਜਿਹਨੇ ਦਿਨ ਭਰ ਡਿਊਟੀ ਕਰਨੀ ਹੁੰਦੀ ਆ, ਹੁਣ ਉਹਨਾਂ ਦੀ ਗਿਣਤੀ ਬਣ ਗਈ ਹੈ, ਕਿਉਂਕਿ ਰਾਤ ਨੂੰ 1000 ਤੋਂ ਵੱਧ ਲੋਕ ਇੱਥੇ ਤੰਬੂਆਂ ਦੇ ਵਿੱਚ ਸੁੱਤੇ ਹੁੰਦੇ ਆ। ਤਾਂ 60 ਬੰਦੇ ਰਾਤ ਨੂੰ ਜਿਹੜਾ ਹੈਗਾ ਘੁੰਮਦੇ ਰਹਿੰਦੇ ਆ, ਜਾਗਦੇ ਆ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਾਖੀ ਕਰਦੇ ਆ। ਸੋ ਇਹ ਮੋਰਚਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ 'ਚ ਲੱਗਿਆ ਔਰ ਵੱਧ ਤੋਂ ਵੱਧ ਮਿਹਨਤ ਜਿਹੜੀ ਹੈਗੀ ਆ ਇਹਨੂੰ ਸਫਲ ਬਣਾਉਣ ਵਾਸਤੇ ਕਰ ਰਹੇ ਆ। ਅਜਿਹੀ ਕੋਈ ਗੱਲ ਨਹੀਂ ਆ ਕਿ ਨਹੀਂ ਕਰ ਰਹੇ। ਅਗਲੀ ਜਿਹੜੀ ਰਣਨੀਤੀ ਆ ਉਹ ਕਿੱਥੇ ਜੇ ਪਹੁੰਚਿਆ ਮੋਰਚੇ ਦੀ? ਜੇ ਅਸੀਂ ਗੱਲ ਕਰਦੇ ਹਾਂ ਮੋਰਚਾ ਕਿੱਥੇ ਜੇ ਪਹੁੰਚਿਆ, ਕਿਉਂਕਿ ਹੁਣ ਤਾਂ ਕਾਫੀ ਵਿਸ਼ਾਲ ਹੋ ਗਿਆ, ਵੱਡਾ ਹੋ ਗਿਆ ਮੋਰਚਾ। ਤੁਸੀਂ ਇਹ ਮੰਨ ਕੇ ਚੱਲੋ ਕਿ ਮੋਰਚਾ ਅਜੇ 26 ਜਨਵਰੀ ਨੂੰ ਸ਼ੁਰੂ ਹੋਏਗਾ। ਇਹ ਜਿੰਨੇ ਲੋਕ ਵੀ ਹੁਣ ਤੱਕ ਆਏ ਨੇ 7 ਜਨਵਰੀ ਤੋਂ ਲੈ ਕੇ 26 ਜਨਵਰੀ ਵਾਲੇ ਦਿਨ ਤੋਂ ਪਹਿਲਾਂ, ਉਹ ਮੋਰਚੇ ਨੂੰ ਬੰਨ੍ਹਣ ਵਾਲੇ ਆਏ ਨੇ। ਉਹ ਆਏ ਨੇ ਜਿਹੜੇ ਇਹ ਲੱਭਦੇ ਫਿਰਦੇ ਸੀ ਵੀ ਯਾਰ ਕਿਤੇ ਗੱਲ ਚੱਲੇ, ਜਾਂ ਉਹ ਆਏ ਨੇ ਜਿਹੜੇ ਕਹਿੰਦੇ ਸੀ ਯਾਰ ਵੀ ਕੌਮ ਦੇ ਜਰਨੈਲ ਨੇ ਆਵਾਜ਼ ਮਾਰੀ ਹੈ, ਹੁਣ ਆਪਣਾ ਫਰਜ਼ ਬਣਦਾ। ਇਹ ਜਿੰਨੇ ਆਏ ਨੇ ਨਾ, ਇਹ ਜਥੇਦਾਰ ਜਗਤਾਰ ਸਿੰਘ ਹਵਾਰਾ ਦੀਆਂ ਸੱਜੀਆਂ ਖੱਬੀਆਂ ਬਾਹਾਂ ਨੇ। ਇਹ ਪਰਿਵਾਰ ਆਇਆ ਅਜੇ ਰਿਸ਼ਤੇਦਾਰ, ਸੱਜਣ ਮਿੱਤਰ ਉਹ ਤੇ 26 ਤੋਂ ਬਾਅਦ ਆਉਣੇ ਆ। ਤੁਸੀਂ ਦੇਖਿਓ ਮਹਾਲੀ ਦੀ ਹਰ ਸੜਕ ਦੇ ਉੱਤੇ ਤੰਬੂ ਲੱਗੇਗਾ ਔਰ ਹਰ ਸੜਕ ਤੇ ਟਰਾਲੀ ਜਿਹੜੀ ਹੈਗੀ ਆ ਇਨਸਾਫ ਲਈ ਖੜੀ। ਤੁਸੀਂ 26 ਜਨਵਰੀ ਦੀ ਗੱਲ ਕਰੀ ਆ, ਮੈਨੂੰ ਯਾਦ ਆ ਗਿਆ 26 ਜਨਵਰੀ 2021 ਦਾ ਸੀਨ, ਜਦੋਂ ਵੱਡੀਆਂ ਸਟੇਜਾਂ ਦੇ ਉੱਪਰੋਂ, ਦਿੱਲੀ ਦੇ ਉੱਪਰੋਂ ਇਹ ਕਿਹਾ ਗਿਆ ਕਿ 25 ਤਰੀਕ ਨੂੰ ਸਾਰੇ ਆ ਜਾਓ, 26 ਤਰੀਕ ਨੂੰ ਅਸੀਂ ਮੋਦੀ ਦੀ ਹਿੱਕ ਤੇ ਨੱਚਣਾ ਜੇ, ਭਾਸ਼ਣ ਕੀਤੇ ਗਏ। ਪਰ ਉਸ ਤੋਂ ਬਾਅਦ ਜੋ 26 ਜਨਵਰੀ ਨੂੰ ਨੌਜਵਾਨ ਚੜ੍ਹ ਕੇ ਗਏ, ਲਾਲ ਕਿਲੇ ਤੇ ਗਏ, ਤਾਂ ਆਪਣੇ ਵੱਲੋਂ ਹੀ ਭੰਡਣਾ ਸ਼ੁਰੂ ਕਰਤਾ। ਕਿਤੇ ਇਹ ਤਾਂ ਨਹੀਂ ਹੋਊਗਾ ਇਸ ਮੋਰਚੇ ਤੋਂ ਤੁਸੀਂ ਕਿਹਾ ਕਿ 26 ਤੋਂ ਬਾਅਦ ਮੋਰਚਾ ਸ਼ੁਰੂ ਹੋਊਗਾ, ਕਿਤੇ 26 ਜਨਵਰੀ ਤੋਂ ਬਾਅਦ ਇਹ ਨਾ ਹੋਵੇ ਕਿ ਤੁਸੀਂ ਵੀ ਉਹੀ ਕੰਮ ਕਰੋ ਜੋ ਦਿੱਲੀ ਮੋਰਚੇ ਵਾਲਿਆਂ ਨੇ ਕਰਿਆ ਸੀ। ਦੇਖੋ ਇੱਥੇ ਕਿਸੇ ਨੇ ਐਲਾਨ ਨਹੀਂ ਕੀਤਾ ਕਿ ਅਸੀਂ ਕਿਸੇ ਦੀ ਹਿੱਕ ਤੇ ਨੱਚਣਾ ਹੈ। ਇੱਥੇ ਬਾਰ-ਬਾਰ ਐਲਾਨ ਹੋ ਰਿਹਾ ਕਿ ਅਸੀਂ ਜਮਹੂਰੀਅਤ ਦੇ ਵਿੱਚ ਵਿਸ਼ਵਾਸ ਰੱਖਦੇ ਹਾਂ ਤੇ ਜਮਹੂਰੀ ਢੰਗ ਦੇ ਨਾਲ ਅਸੀਂ ਭਾਰਤ ਦੇ ਸੰਵਿਧਾਨ ਦਾ ਨਿਰਾਦਰ ਕਰਨ ਵਾਲੀ ਸਰਕਾਰ, ਕੇਂਦਰ ਤੇ ਪੰਜਾਬ ਦੀ ਸਰਕਾਰ ਨੂੰ ਨੰਗਾ ਕਰਨਾ ਹੈ ਕਿ ਤੁਸੀਂ ਉਸ ਸੰਵਿਧਾਨ ਨੂੰ ਮੰਨਦੇ ਨਹੀਂ ਜਿਹਦੇ ਤਹਿਤ ਤੁਸੀਂ ਅੱਜ ਦਿਨ ਮਨਾ ਰਹੇ ਹੋ, ਜਾਂ ਜਿਹਦੇ ਤਹਿਤ ਤੁਸੀਂ ਸਰਕਾਰ ਚਲਾਉਣ ਦਾ ਦਾਅਵਾ ਕਰਦੇ ਹੋ। ਤੁਸੀਂ ਉਹਨਾਂ ਸਿੰਘਾਂ ਨੂੰ ਨਹੀਂ ਛੱਡ ਰਹੇ 32 ਸਾਲਾਂ ਤੋਂ, ਜਿਨ੍ਹਾਂ ਨੂੰ ਸੰਵਿਧਾਨ ਦੇ ਮੁਤਾਬਕ 14 ਸਾਲ ਬਾਅਦ ਛੱਡ ਦੇਣਾ ਚਾਹੀਦਾ ਸੀ। ਤੁਸੀਂ ਜਿਹੜੀ ਵਿਧਾਨ ਸਭਾ ਹੈ ਉਹਦੇ ਵਿੱਚ ਪਾਸ ਕੀਤਾ 2018 ਦਾ ਉਹ ਮਤਾ ਨਹੀਂ ਲਾਗੂ ਕਰ ਰਹੇ, ਜਿਹਦੇ ਮੁਤਾਬਕ ਉਮਰ ਕੈਦ ਦੀ ਸਜ਼ਾ ਦੇ ਤਹਿਤ ਉਹ ਸਾਰੇ ਮੁਕੱਦਮੇ ਚੱਲਣੇ ਚਾਹੀਦੇ ਸੀ ਜਿੱਥੇ ਜਿੱਥੇ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਹੈ। ਤੁਸੀਂ ਵਿਧਾਨ ਸਭਾ ਦਾ ਨਿਰਾਦਰ ਕਰ ਰਹੇ ਹੋ। ਤੁਸੀਂ ਵਿਧਾਨ ਸਭਾ ਮੱਕਾਰ ਕਰਨ ਲਈ, ਝੂਠ ਬੋਲਣ ਲਈ, ਲੋਕਾਂ ਨਾਲ ਮਖੌਲ ਕਰਨ ਲਈ ਬਣਾ ਰੱਖੀ ਹੈ। ਇਹ ਅਸੀਂ ਨੰਗਾ ਕਰਨਾ ਚਾਹੁੰਦੇ ਹਾਂ, ਸ਼ਾਂਤਮਈ ਢੰਗ ਨਾਲ ਨੰਗਾ ਕਰਾਂਗੇ। ਮੋਰਚੇ ਦੀ ਅਗਵਾਈ ਨਿਹੰਗ ਸਿੰਘ, ਪੰਜ ਪਿਆਰੇ, ਸ਼ਬਦ ਗੁਰਬਾਣੀ ਤੇ ਉਸੇ ਤਰ੍ਹਾਂ ਸ਼ਹੀਦਾਂ ਦੇ ਪਰਿਵਾਰ ਤੇ ਬੰਦੀ ਸਿੰਘਾਂ ਦੇ ਪਰਿਵਾਰ ਕਰਨਗੇ।
ਅਸੀਂ ਸਾਰੇ ਜਾਣੇ ਮਿਲ ਕੇ ਸਾਬਕਾ ਸੈਨਿਕਾਂ ਨੂੰ, ਨਿਹੰਗ ਸਿੰਘਾਂ ਨੂੰ ਨਾਲ ਅਤੇ ਜਿਹੜਾ 300 ਵਲੰਟੀਅਰ ਤਿਆਰ ਕੀਤਾ ਹੈ ਉਹਨੂੰ ਨਾਲ ਲੈ ਕੇ ਜਿਹੜਾ ਉਹ ਪੂਰਾ ਡਿਸਪਲਿਨ ਬਣਾ ਕੇ ਰੱਖਾਂਗੇ। ਪੁਲਿਸ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਲਵਾਂਗੇ ਤੇ ਪੂਰਾ ਦੇਵਾਂਗੇ। ਪਰ ਫਿਰ ਵੀ ਕੋਈ ਬਦਮਾਸ਼ੀ ਹੁੰਦੀ ਹੈ ਤਾਂ ਉਹਨਾਂ ਦੋਖੀਆਂ ਵੱਲੋਂ ਕੀਤੀ ਜਾਏਗੀ ਜਾਂ ਉਸ ਸਰਕਾਰ ਵੱਲੋਂ ਕੀਤੀ ਜਾਏਗੀ ਜਿਹੜੀ ਦੋਖੀਆਂ ਨਾਲ ਰਲ ਚੁੱਕੀ ਹੈ ਤੇ ਉਹਨਾਂ ਦਾ ਪੱਖ ਪੂਰ ਰਹੀ ਹੈ। ਕੀ ਲੱਗਦਾ ਜਿਵੇਂ 26 ਜਨਵਰੀ ਦੀ ਤੁਸੀਂ ਬਾਰ-ਬਾਰ ਗੱਲ ਆ ਰਹੀ ਆ, ਜਦੋਂ ਦੀਪ ਸਿੱਧੂ ਲਾਲ ਕਿਲੇ ਤੇ ਪਹੁੰਚੇ ਤਾਂ ਦੀਪ ਸਿੱਧੂ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ, ਕਾਫੀ ਮੋਰਚੇ ਦੇ ਨਾਲ ਉਦੋਂ ਟੁੱਟ ਗਏ ਲੋਕ, ਪਰ ਅੱਜ ਫੇਰ ਇਸ ਮੋਰਚੇ ਦੇ ਵਿੱਚ 26 ਜਨਵਰੀ ਦੀ ਗੱਲ ਹੋ ਰਹੀ ਆ। ਮੈਂ ਪਿੱਛੇ ਸੁਣ ਰਿਹਾ ਸੀ ਇੱਕ ਅਲੌਸਮੈਂਟ ਹੋ ਰਹੀ ਸੀ ਕਿ 26 ਜਨਵਰੀ ਨੂੰ ਸਾਰੇ ਜਾਣੇ ਨੇ ਘਰਾਂ ਦੇ ਵਿੱਚੋਂ ਨਿਕਲ ਕੇ ਆਉਣਾ। ਇਹੀ ਅਲੌਸਮੈਂਟਾਂ ਦਿੱਲੀ ਬਾਰਡਰ ਤੇ ਵੀ ਹੁੰਦੀਆਂ ਰਹੀਆਂ ਨੇ। ਉਸ ਅਲੌਸਮੈਂਟ ਤੇ ਇਸ ਅਲੌਸਮੈਂਟ ਦੇ ਵਿੱਚ ਫਰਕ ਕੀ ਆ? ਦੇਖੋ, ਉਸ ਅਨਾਉਂਸਮੈਂਟ ਤੇ ਇਸ ਅਨਾਉਂਸਮੈਂਟ ਦੇ ਵਿੱਚ ਕੋਈ ਫਰਕ ਨਹੀਂ। ਫਰਕ ਕੇਵਲ ਇੰਨਾ ਹੈ ਕਿ ਉਹ ਦਿੱਲੀ ਸੀ, ਇਹ ਪੰਜਾਬ ਹੈ। ਇਹ ਉਹ ਧਰਤੀ ਹੈ ਜਿੱਥੇ ਸਰਬੱਤ ਦਾ ਭਲਾ ਮੰਗਿਆ ਜਾਂਦਾ ਹੈ। ਇਹ ਉਹ ਧਰਤੀ ਹੈ ਜਿੱਥੇ ਹਰ ਦੁਸ਼ਮਣ ਜਿਹੜਾ ਹੈਗਾ ਉਹਨੂੰ ਮਾਤ ਦਿੱਤੀ ਜਾਂਦੀ ਹੈ। ਇਹ ਉਹ ਧਰਤੀ ਹੈ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨਾ ਹੋਈ, ਜਿੱਥੇ ਹਰਮੰਦਰ ਹੈ। ਇਹ ਉਹ ਧਰਤੀ ਹੈ ਜਿਹਨੇ ਦੇਸ਼ ਨੂੰ ਆਜ਼ਾਦ ਕਰਾਇਆ। ਸੋ ਇੱਥੋਂ ਦੇ ਸਾਰੇ ਲੋਕ, ਇੱਥੋਂ ਦੀ ਪੁਲਿਸ ਫੋਰਸ ਵੀ ਜਿਹੜੀ ਹੈ ਉਹ ਪੰਜਾਬ ਦਾ ਅੰਨ ਖਾਂਦੀ ਹੈ। ਉਹ ਇੱਥੇ ਕਿਸੇ ਤਰ੍ਹਾਂ ਦਾ ਦਾਗ ਨਹੀਂ ਲੱਗਣ ਦੇਗੀ ਔਰ ਹਰ ਮਕਾਰ ਬੰਦਾ ਜਿਹੜਾ ਹੈਗਾ ਉਹਨੂੰ ਅਕਾਲ ਪੁਰਖ ਜਿਹੜਾ ਹੈਗਾ ਉਹ ਨੰਗਿਆਂ ਕਰੇਗਾ। ਛੋਟੀਆਂ ਗਲਤੀਆਂ, ਤੁਸੀਂ ਯਕੀਨ ਕਰਿਓ, ਕੱਲ ਇੱਕ ਕੁੱਤਾ ਸੀ ਇੱਥੇ ਕਿਸੇ ਦੇ ਨਾਲ ਆ ਗਿਆ ਤੇ ਜਿਹਦੇ ਵਿੱਚ ਮਤਲਬ ਆਪਾਂ ਡਸਟਬਿਨ ਟਾਈਪ ਲਿਫਾਫਾ ਟੰਗਿਆ ਹੋਇਆ ਸੀ ਤਾਂ ਉਹ ਲਿਫਾਫੇ ਨੂੰ ਪਾੜਨ ਲੱਗ ਗਿਆ, ਖਿੱਚਣ ਲੱਗ ਗਿਆ ਤੇ ਉੱਥੇ ਬਿਜਲੀ ਦੀ ਤਾਰ ਸੀ, ਉਹਦਾ ਮਾੜਾ ਜਿਹਾ ਕਰੰਟ ਲੱਗਿਆ ਤੇ ਕੁੱਤਾ ਵੀ ਪਿਛਾਂਹ ਹੋ ਗਿਆ। ਕਹਿਣ ਦਾ ਭਾਵ ਇਹ ਹੈ ਕਿ ਹਰ ਜਗ੍ਹਾ ਦੇ ਉੱਤੇ ਉਹ ਅਕਾਲ ਪੁਰਖ ਵਾਹਿਗੁਰੂ ਪਹਿਰਾ ਦੇ ਰਿਹਾ ਹੈ। ਕੋਈ ਵੀ ਗਲਤੀ ਕਰਦਾ ਹੈ ਤਾਂ ਹੁਣ ਇੱਥੇ ਧਾਮੀ ਸਾਹਿਬ ਤੇ ਹਮਲਾ ਹੋਇਆ, ਧੱਕੇ ਵੀ ਵੱਜੇ, ਮੁੱਕੇ ਵੀ ਵੱਜੇ, ਪਰ ਉਹਨਾਂ ਦੀ ਦਸਤਾਰ ਨਹੀਂ ਲੱਥੀ। ਅਸੀਂ ਸ਼ੁਕਰਗੁਜ਼ਾਰ ਹਾਂ ਪਰਮਾਤਮਾ ਦੇ, ਕਿਉਂਕਿ ਅਗਰ ਉਹਨਾਂ ਦੀ ਦਸਤਾਰ ਲੱਥਦੀ ਸੀ ਤਾਂ ਉਹ ਸਾਰੇ ਮੋਰਚੇ ਦਾ ਅਪਮਾਨ ਸੀ, ਸਾਰੀ ਸਿੱਖੀ ਦਾ ਅਪਮਾਨ ਸੀ। ਤੇ ਅਸੀਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਅਜਿਹਾ ਕੋਈ ਵੀ ਈਵੈਂਟ ਨਾ ਕੀਤਾ ਜਾਵੇ ਜਿਹਦੇ ਨਾਲ ਇਸ ਮੋਰਚੇ ਦੀ ਭਾਵਨਾ ਨੂੰ, ਇਸ ਮੋਰਚੇ ਦੀ ਚੜ੍ਹਦੀ ਕਲਾ ਨੂੰ, ਇਸ ਮੋਰਚੇ ਦੀਆਂ ਜਿਹੜੀਆਂ ਹੱਕ ਨੇ ਉਹਨਾਂ ਨੂੰ ਠੇਸ ਲੱਗੇ। ਜੀ ਬਿਲਕੁਲ, ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਇਸ ਵਕਤ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਮੌਜੂਦ ਸਨ, ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕਰੀ ਆ। ਤਾਂ ਤੁਸੀਂ ਇਹ ਤਸਵੀਰਾਂ ਨੇ ਜਿਹੜੀਆਂ ਇਹ ਦੇਖ ਸਕਦੇ ਹੋ, ਪੰਜਾਬ ਦਾ ਨਕਸ਼ਾ, ਮਹਾ ਪੰਜਾਬ ਦਾ ਨਕਸ਼ਾ, ਸ਼ੇਰੇ ਪੰਜਾਬ ਦਾ ਜਿਹੜਾ ਰਾਜ ਸੀ 1849 ਤੋਂ ਲੈ ਕੇ 1947 ਤੱਕ ਦਾ, ਉਸ ਦਾ ਨਕਸ਼ਾ ਇਹ 1849 ਤੋਂ 1947 ਤੱਕ ਨਹੀਂ, 1849 ਚ ਬਣਾਇਆ ਤਾਂ ਨਕਸ਼ਾ ਅੰਗਰੇਜ਼ਾਂ ਨੇ ਪੰਜਾਬ ਦਾ। ਕੀ ਲੱਗਦਾ ਹੁਣ ਜਿਹੜਾ ਪੰਜਾਬ ਆ ਇਸ ਦੇ ਤਾਂ ਕਾਫੀ ਟੋਟੇ ਹੋ ਗਿਆ, ਤੁਸੀਂ ਤਾਂ ਵੱਡੇ ਪੰਜਾਬ ਦਾ ਨਕਸ਼ਾ ਚੱਕਿਆ। ਇਹ 1849 ਤੋਂ ਪਹਿਲਾਂ ਦਾ ਨਕਸ਼ਾ ਮਹਾਰਾਜਾ ਜੀ ਦੇ ਰਾਜ ਦਾ। ਦੁਨੀਆ 'ਚ ਕੋਈ ਸਭ ਤੋਂ ਵਧੀਆ ਰਾਜ ਚੁਣਿਆ ਗਿਆ, ਮਹਾਰਾਜਾ ਜੀ ਦਾ ਰਾਜ ਚੁਣਿਆ ਗਿਆ। ਜੇ ਕੋਈ ਵਧੀਆ ਜਰਨੈਲ ਚੁਣਿਆ ਗਿਆ, ਹਰੀ ਸਿੰਘ ਨਲੂਆ ਚੁਣਿਆ ਗਿਆ। ਸੋ ਜੇ ਅੰਗਰੇਜ਼ ਸਾਡਾ ਜਾਣ ਲੱਗੇ ਸਾਨੂੰ ਐਡਾ ਰਾਜ ਭਾਗ ਦੇ ਜਾਂਦੇ, ਅਸੀਂ 1.5 ਲੱਖ ਮਰਬੇ ਮੀਲ ਦੇ ਮਾਲਕ ਹੁੰਦੇ, ਅਸੀਂ ਦੁਨੀਆ ਦੀ ਨੰਬਰ 1 ਕੰਟਰੀ ਪੰਜਾਬ ਬਣਾ ਦੇਣਾ ਦਾ। ਤਾਂ ਅਸੀਂ ਇੱਥੇ ਮੁਲਾਕਾਤ ਇਸੇ ਤਰ੍ਹਾਂ ਹੀ ਕਰਦੇ ਰਵਾਂਗੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮਿਲਦੇ ਹਾਂ ਜੀ ਅੱਗੇ ਜਾ ਕੇ ਕਿਸੇ ਹੋਰ ਆਗੂ ਦੇ ਨਾਲ। ਕੌਮੀ ਇਨਸਾਫ ਮੋਰਚੇ ਦੀ ਗੱਲ ਕਰਾਂਗੇ। ਅੱਜ ਪੂਰੇ ਦਿਨ ਦੇ ਲਈ ਅਸੀਂ ਇੱਥੇ ਹਾਂ। ਤਾਂ ਸਾਡੇ ਨਾਲ ਐਡਵੋਕੇਟ ਸਾਹਿਬ ਮੌਜੂਦ ਨੇ। ਅਸੀਂ ਪਹਿਲਾਂ ਮੁਲਾਕਾਤ ਕਰਦੇ ਹਾਂ ਬਾਈ ਦੇ ਨਾਲ। ਪਹਿਲਾਂ ਸਵਾਗਤ ਕਰਾਂਗੇ ਕਿਉਂਕਿ ਕੋਈ ਕੰਮ 'ਚ ਬਾਈ ਕਿਸੇ ਕੰਮ 'ਚ ਉਲਝੇ ਹੋ? ਕਿਸੇ ਕੰਮ 'ਚ ਉਲਝੇ ਹੋ? ਇਹ ਸਾਡੇ ਕੋਲ ਗੁਰਦੁਆਰਾ 6 ਫੇਸ ਹੈਗਾ ਬੈਰੀਅਰ ਤੇ, ਉੱਥੋਂ ਦੇ ਮੈਨੇਜਮੈਂਟ ਕਮੇਟੀ ਤੋਂ ਆਏ ਨੇ। ਇਹ ਜਿਹੜੀ 26 ਜਨਵਰੀ ਨੂੰ ਸਾਡਾ ਰੋਸ ਮਾਰਚ ਆ, ਉਹਨਾਂ ਦੇ ਵਿੱਚ ਇਹਨਾਂ ਨੇ ਪਾਰਟਿਸਿਪੇਸ਼ਨ ਕਰਨੀ ਆ। ਰੂਟ ਸਾਡਾ ਲਗਭਗ 17 ਕਿਲੋਮੀਟਰ ਦਾ ਬਣਿਆ, ਬਹੁਤ ਵੱਡਾ ਰੂਟ ਆ ਮੋਹਾਲੀ ਵਾਸਤੇ। ਪਰ ਫਿਰ ਵੀ ਜਿਹੜੇ ਪ੍ਰੋਮੀਨੈਂਟ ਕੁਝ ਗੁਰਦੁਆਰਾ ਸਾਹਿਬਾਨ ਨੇ ਉਹ ਮਿਸ ਹੋ ਰਹੇ ਨੇ, ਕਿਉਂਕਿ ਕੋਈ ਰੂਟ ਮੈਪ ਦੇ ਵਿੱਚ ਅਸੀਂ ਜਿਹੜਾ ਫੋਕਸ ਕੀਤਾ ਵੱਡੀਆਂ ਸੜਕਾਂ ਆਉਣ, ਕਿਉਂਕਿ ਮਾਰਚ ਬਹੁਤ ਵੱਡਾ ਹੈ, ਤੰਗ ਗਲੀਆਂ 'ਚ ਜਾਣ ਦੀ ਨਹੀਂ ਸਾਡੀ ਪੋਜੀਸ਼ਨ ਬਣਦੀ। ਇਸ ਕਰਕੇ ਇਹ ਸਾਨੂੰ ਬੇਨਤੀ ਕਰਨ ਆਏ ਸੀ ਕਿ ਇੱਕ ਦੇ ਰੂਟ ਦੱਸ ਦਿਓ ਤੇ ਜਿਹੜਾ ਨੀਅਰੈਸਟ ਚੌਂਕ ਹੋਏਗਾ ਉੱਥੇ ਇਹਨਾਂ ਨੇ ਜੋ ਸੰਗਤ ਦੀ ਸੇਵਾ ਕਰਨੀ ਆ, ਇਹ ਉੱਥੇ ਉਹ ਸਾਡੇ ਨਾਲ ਡਿਸਕਸ ਕਰ ਰਹੇ ਆ। ਤੇ ਇਹਨਾਂ ਦਾ ਨੀਅਰੈਸਟ ਜਿਹੜਾ ਰੂਟ ਬਣਦਾ ਸੀ ਉਹ ਇਹਨਾਂ ਨੂੰ ਮੈਂ ਸਮਝਾ ਰਿਹਾ ਸੀ ਵੀ ਆਹ ਤੁਹਾਨੂੰ ਜਿਹੜਾ ਨੀਅਰੈਸਟ ਬਣਦਾ। ਮੋਰਚੇ ਦੀ ਗੱਲ ਕਰੀਏ, ਲੀਗਲ ਤੌਰ ਤੇ ਕਿੱਥੋਂ ਕੁ ਤੱਕ ਕਾਰਵਾਈ ਪਹੁੰਚੀ ਹੈ ਲੀਗਲ ਤੌਰ ਤੇ? ਭਾਈ ਸਾਹਿਬ, ਇਹ ਮੈਂ ਹੁਣ ਤੁਹਾਨੂੰ ਕਲੀਅਰ ਕਰ ਦਿੰਦਾ ਤੁਹਾਡੇ ਇਸ ਮਾਧਿਅਮ ਤੋਂ, ਕਾਨੂੰਨੀ ਕੁਛ ਨਹੀਂ ਰਹਿ ਗਿਆ ਜੀ।
ਸਾਰਾ ਪੋਲੀਟੀਕਲ ਆ, ਸਾਰਾ ਐਡਮਿਨਿਸਟ੍ਰੇਟਿਵ ਆ। ਜਦੋਂ ਕਾਨੂੰਨ ਕੋਰਟ ਆ ਜਿਹੜੀ ਜੁਡੀਸ਼ਰੀ ਜਿਹਨੂੰ ਆਪਾਂ ਕਹਿੰਦੇ, ਜਦੋਂ ਉਹ ਸਜ਼ਾ ਕਰ ਦਿੰਦਾ, ਬੰਦੇ ਨੂੰ ਛੱਡਣਾ ਉਹ ਸਰਕਾਰ ਦਾ ਪ੍ਰੈਰੋਗੇਟਿਵ ਆ। ਹੈਗਾ ਕਿੱਦਾਂ ਹੈ? ਕਿਉਂਕਿ ਜੇਲ੍ਹਾਂ ਜਿਹੜੀਆਂ ਸਰਕਾਰ ਦੇ ਅੰਡਰ ਹੁੰਦੀਆਂ, ਜੇਲ੍ਹ ਸਟੇਟ ਸਬਜੈਕਟ ਹੁੰਦਾ। ਜੇ ਸਟੇਟ ਸਬਜੈਕਟ ਆ, ਜੇਲ੍ਹਾਂ ਦਾ ਮੰਤਰੀ ਆ, ਉਸ ਤੋਂ ਬਾਅਦ ਕੈਬਨਿਟ ਆ, CM ਆ, ਉਹਨਾਂ ਨੇ ਡਿਸੀਜਨ ਕਰਨਾ ਕਿ ਕਿਹੜੇ ਕੈਦੀ ਨੂੰ ਛੱਡਣਾ ਹੈ। ਉਹਦੀ ਫਿਰ ਉਹ ਰੈਜ਼ੋਲੂਸ਼ਨ ਪਾਉਂਦੇ ਨੇ, ਗਵਰਨਰ ਨੂੰ ਰਿਪਰੈਜ਼ੈਂਟੇਸ਼ਨਸ ਦਾ ਰੈਜ਼ੋਲੂਸ਼ਨ ਪਾਸ ਕਰਕੇ ਭੇਜਦੇ ਨੇ। ਉਸ ਤੋਂ ਬਾਅਦ ਉਹ ਬੰਦੇ ਦੀ ਰਿਹਾਈ ਹੁੰਦੀ ਆ, ਜਿੱਦਾਂ ਬਿਲਕਿਸ ਮਾਨੂ ਵਾਲੇ ਕੇਸ 'ਚ ਹੋਇਆ, ਰਾਜੀਵ ਗਾਂਧੀ ਜਿਹੜਾ ਐਸੈਸੀਨੇਸ਼ਨ ਕੇਸ 'ਚ ਹੋਇਆ। ਇਹ ਪ੍ਰੋਸੀਜਰ ਹੈਗਾ ਇੱਕ, ਕੋਰਟ ਦਾ ਕੋਈ ਲੈਣਾ ਦੇਣਾ ਨਹੀਂ। ਆਇਆ ਬੰਦੀ, ਅੱਜ ਦਾ ਆਪਾਂ ਪਰੌਲ ਦੀ ਗੱਲ ਕਰਦੇ ਸੀ, ਰਾਮ ਰਹੀਮ ਨੂੰ ਪਰੌਲ ਦੇ ਵਿੱਚ ਇੱਕ KP ਕੌਸ਼ਿਕ ਨਾਮ ਦਾ ਇੱਕ BJP ਦਾ ਕੋਈ ਲੀਡਰ ਹੈ, ਉਹ ਲਿਵਿੰਗ ਇੰਡੀਆ ਦੇ ਵਿੱਚ ਅਸੀਂ ਡਿਬੇਟ ਦੇ ਬੈਠੇ ਤੇ ਝੂਠ ਬੋਲ ਰਿਹਾ ਸੀ, ਬਾਰ-ਬਾਰ ਝੂਠ ਬੋਲ ਰਿਹਾ ਸੀ ਕਿ ਜੀ ਕੋਰਟ ਦਿੰਦੀ ਆ ਜੀ ਪਰੌਲ, ਸਾਡਾ ਕੋਈ ਲੈਣਾ ਦੇਣਾ ਨਹੀਂ। ਆਇਆ ਜਿਹੜੀ ਪਰੌਲ ਆ ਉਹ ਡਿਸਟ੍ਰਿਕਟ ਮੈਜਿਸਟਰੇਟ ਨੇ ਦੇਣੀ ਆ। ਡਿਸਟ੍ਰਿਕਟ ਮੈਜਿਸਟਰੇਟ ਆਲ ਟੂਗੇਦਰ ਜਿਹੜਾ ਵਾ ਡਾਇਰੈਕਟ ਜਿਹੜਾ ਗਵਰਨਮੈਂਟ ਦੇ ਥੱਲੇ ਆ। ਜੇ ਉਹਨੂੰ ਕਹਿ ਦੇਣਗੇ ਕਿ ਤੂੰ ਦੇਣੀ ਆ ਤੇ ਉਹ ਦੇ ਦੇਗਾ, ਜੇ ਨਹੀਂ ਦੇਣੀ ਤੇ ਨਹੀਂ ਦੇਗਾ। ਤੇ ਕੋਰਟ ਦਾ ਕੋਈ ਮਾਮਲਾ ਨਹੀਂ ਰਹਿ ਗਿਆ, ਹੁਣ ਸਾਰਾ ਪੋਲੀਟੀਕਲ ਮਾਮਲਾ ਹੈ, ਸਰਕਾਰਾਂ ਦਾ ਮਾਮਲਾ ਹੈ। ਤੁਸੀਂ ਕਿਹਾ ਕਿ ਕੋਰਟ ਦਾ ਕੋਈ ਮਾਮਲਾ ਨਹੀਂ ਰਹਿ ਗਿਆ, ਸਾਰਾ ਪੋਲੀਟੀਕਲ ਮਾਮਲਾ, ਸਰਕਾਰਾਂ ਦਾ ਮਾਮਲਾ। ਇੱਕ ਕਈ ਵਾਰ ਇਹ ਵੀ ਸਵਾਲ ਖੜੇ ਹੁੰਦੇ ਨੇ ਕਿ ਪੈਰੋਲ ਕਿਉਂ ਦਿੱਤੀ ਜਾਵੇ, ਕਿਉਂ ਨਹੀਂ ਰਿਹਾਈ ਮੰਗਦੇ, ਕਿਉਂ ਪੈਰੋਲ ਦੀ ਗੱਲ ਕਰਦੇ ਆ। ਅਜਿਹੀਆਂ ਗੱਲਾਂ ਵੀ ਸਾਹਮਣੇ ਆਉਂਦੀਆਂ ਨੇ। ਦੇਖੋ ਭਾਈ ਸਾਹਿਬ, ਪੈਰੋਲ ਇੱਕ ਜਿਹੜੀ ਟੈਂਪਰੇਰੀ ਰਿਲੀਜ਼ ਹੁੰਦੀ ਆ, ਇੱਕ ਐਕਟ ਬਣਿਆ ਗੁੱਡ ਕੰਡਕਟ ਪ੍ਰਿਜ਼ਨਰ ਟੈਂਪਰੇਰੀ ਰਿਲੀਜ਼ ਐਕਟ। ਜੇ ਤੁਹਾਨੂੰ ਟੈਂਪਰੇਰੀ ਤੌਰ 'ਤੇ ਨਹੀਂ ਛੱਡਣ ਦੀ ਗੱਲ ਕਰਦੇ, ਤੁਸੀਂ ਪੱਕੀ ਰਿਹਾਈ ਦੀ ਕਿੱਥੋਂ ਗੱਲ ਕਰ ਲਓਗੇ? ਕੋਈ ਕਦਮ ਹੀ ਪੁੱਟੋਗੇ। ਹੁਣ ਸਾਡੇ ਕੋਲ ਐਗਜ਼ਾਮਪਲ ਹੈਗਾ ਕਿ ਭਾਈ ਸ਼ਮਸ਼ੇਰ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਲਖਵਿੰਦਰ ਸਿੰਘ, ਜਿਨ੍ਹਾਂ ਨੂੰ ਟੈਂਪਰੇਰੀ ਤੌਰ 'ਤੇ ਰਿਲੀਜ਼ ਕਰਾਉਣ ਲਈ ਭਾਈ ਗੁਰਬਖਸ਼ ਸਿੰਘ ਨੇ ਕਿੱਡਾ ਵੱਡਾ ਮੋਰਚਾ ਲਾਇਆ ਸੀ। ਮੰਗਦੇ ਤੇ ਉਹ ਵੀ ਰਿਹਾਈ ਸੀ, ਪਰ ਰਿਹਾਈ ਨਹੀਂ ਦਿੱਤੀ ਉਹਨਾਂ ਨੇ, ਫਿਰ ਉਹ ਦੇਤੀ ਪਰੌਲ ਦੇਤੀ। ਪਰੌਲ ਵੀ ਬੜੀ ਡਿਸਕ੍ਰਿਮੀਨੇਟਰੀ ਦਿੰਦੇ ਨੇ ਸਾਨੂੰ। 1 ਸਾਲ ਦੇ ਵਿੱਚ ਬੰਦਾ ਜਿਹੜਾ ਵਾ 3 ਵਾਰ ਪਰੌਲ ਲੈ ਸਕਦਾ। ਜਿਹਦੇ ਕੋਲ ਖੇਤੀਬਾੜੀ ਦੀ ਜ਼ਮੀਨ ਹੈਗੀ ਆ, ਜਾਂ ਵਾਈ ਜੋਤੀ ਕਰਦਾ, ਉਹਨੂੰ 42 ਦਿਨ ਦੀ ਪਰੌਲ ਪੰਜਾਬ ਦੇ ਐਕਟ ਦੇ ਅਕੋਰਡਿੰਗ ਮਿਲ ਜਾਂਦੀ ਆ। ਉਹ 42 ਤੇ 42 ਤੁਸੀਂ ਕਾਊਂਟ ਕਰ ਲਓ ਕਿੰਨੇ ਦਿਨ ਉਹਦੇ ਬਣ ਜਾਂਦੇ ਨੇ। ਪਰ ਇਹ ਜਿਹੜੀ ਖਾਸ ਕਰਕੇ ਬੰਦੀ ਸਿੰਘਾਂ ਦੀ ਜਦੋਂ ਗੱਲ ਆਉਂਦੀ ਆ, ਇਹ 42 ਦਿਨ ਦੀ ਪਰੌਲ ਦੇਣ ਲਈ 3 ਮਹੀਨੇ ਖਰਾਬ ਕਰਦੇ ਨੇ। ਜਦੋਂ 3 ਮਹੀਨੇ ਖਰਾਬ ਹੋ ਗਏ, ਫਿਰ ਉਹ ਬੰਦੇ ਦੀ 2 ਹੀ ਛੁੱਟੀਆਂ ਕੱਟੀਆਂ ਜਾਂਦੀਆਂ, ਤੀਜੀ ਖਰਾਬ ਹੋ ਜਾਂਦੀ ਹੈ। ਇਸ ਕਰਕੇ ਡਿਸਕ੍ਰਿਮੀਨੇਸ਼ਨ ਜਿਹੜਾ ਖਾਸ ਕਰਕੇ ਬੰਦੀ ਸਿੰਘਾਂ ਨਾਲ। ਹੁਣ ਆ ਰਾਮ ਰਹੀਮ ਦਾ ਪਰੌਲ ਦਾ ਸਿਸਟਮ ਦੇਖੋ, ਉਹਨੂੰ ਜਿਹੜੀ ਪਰੌਲ ਦਿੱਤੀ ਬਿਲਕੁਲ ਹੀ ਗਲਤ ਦਿੱਤੀ। ਉਹਨੂੰ ਇਸ ਕਰਕੇ ਪਰੌਲ ਦਿੱਤੀ ਇਸ ਵਾਰੀ 40 ਦਿਨ ਦੀ ਹਰਿਆਣਾ ਗਵਰਨਮੈਂਟ ਨੇ ਕਿ ਕੋਈ ਸ਼ਾਹ ਸਤਨਾਮ ਜਿਹੜਾ ਡੇਰਾ ਹੈਗਾ ਇਹਨਾਂ ਦਾ ਝੂਠਾ ਡੇਰਾ, ਉਹ ਕੋਈ ਸ਼ਾਹ ਸਤਨਾਮ ਨੇ ਉਹਨਾਂ ਦਾ ਜਨਮ ਦਿਹਾੜਾ ਹੈ ਉਹ ਮਨਾਉਣਾ। ਇਸ ਗੱਲ ਨਹੀਂ ਕਦੀ ਨਹੀਂ ਮਿਲ ਸਕਦੀ। ਇਹਦਾ ਐਗਜ਼ਾਮਪਲ ਆ, ਜਦੋਂ ਪਰਮਜੀਤ ਸਿੰਘ ਭਿਓਰੇ ਦੀ ਮਾਤਾ ਦੀ ਮੌਤ ਹੁੰਦੀ ਆ, ਉਹਨੂੰ 1 ਘੰਟੇ ਦੀ ਪਰੌਲ ਦਿੰਦੇ ਆ ਸੰਸਕਾਰ ਵਾਸਤੇ, ਭੋਗ ਤੇ ਡਿਨਾਈ ਕਰ ਦਿੰਦੇ ਨੇ। ਬਈ ਜਿਵੇਂ ਹੁਣ ਰਾਮ ਰਹੀਮ ਦੀ ਗੱਲ ਆਉਂਦੀ ਆ ਬਾਰ-ਬਾਰ, ਰਾਮ ਰਹੀਮ ਕਾਨੂੰਨਨ ਤੌਰ ਤੇ ਇੱਕ ਬਲਾਤਕਾਰ ਦੇ ਵਜੋਂ ਅੰਦਰ ਆ, ਹਨਾ ਵੀ ਬਲਾਤਕਾਰੀ ਆ, ਪ੍ਰੂਵਰ ਆ, ਉਹ ਪ੍ਰੂਫ ਆ ਇੱਕ। ਪਰ ਦੂਸਰੇ ਪਾਸੇ ਇਹ ਵੀ ਗੱਲ ਆਉਂਦੀ ਹੈਗੀ ਕਿ ਜੇਕਰ ਅਸੀਂ ਗੱਲ ਕਰੀਏ ਕਿ ਰਾਮ ਰਹੀਮ ਦੇ ਉੱਪਰ ਪੱਤਰਕਾਰ ਛਤਰਪਤੀ ਦਾ ਵੀ ਇੱਕ ਕਾਤਲ ਆ, ਜਿਹੜਾ ਕਿ ਉਹਨੇ ਕਾਤਲ ਕੀਤਾ ਸੀਗਾ ਪੱਤਰਕਾਰ ਦਾ, ਉਹਨਾਂ ਨੂੰ ਪੈਰੋਲ ਮਿਲ ਰਹੀ ਆ। ਅਸੀਂ ਆਪਣੇ ਜਿਹੜੇ ਸਿੰਘ ਨੇ, ਇਹਨਾਂ ਨੂੰ ਕਿਉਂ ਨਹੀਂ ਪੈਰੋਲ ਮਿਲ ਰਹੀ? ਕੀ ਲੱਗਦਾਗਾ ਕਿ ਸਿੱਖ ਕੌਮ ਗੁਲਾਮ ਆ, ਜਿਹੜਾ ਤੁਸੀਂ ਬਾਰ-ਬਾਰ ਸਟੇਜਾਂ ਤੋਂ ਸ਼ਬਦ ਸੁਣਦੇ ਹੋ, ਕੰਨਾਂ ਦੇ ਵਿੱਚ ਪੈਂਦਾ? ਦੇਖੋ ਭਾਈ ਸਾਹਿਬ, ਇਹ ਤੁਹਾਨੂੰ ਮੈਂ ਬਿਲਕੁਲ ਕਲੀਅਰ ਕੀਤਾ ਕਿ ਇਹ ਸਰਕਾਰ ਦੀ ਮਰਜ਼ੀ ਆ, ਕਿਹਨੂੰ ਪਰੌਲ ਦੇਣੀ, ਕਿਹਨੂੰ ਨਹੀਂ ਦੇਣੀ। ਰਾਈਟ ਤੇ ਤੁਹਾਡੇ ਕਿਸੇ ਬੰਨੇ ਰਹਿ ਗਏ। ਰਾਈਟ ਤੇ ਹੁਣ ਸਾਡਾ ਪਰਮਾਨੈਂਟ ਰਿਲੀਜ਼ ਦਾ ਵੀ ਬਣਦਾ। ਕਾਨੂੰਨ ਜਿਹੜਾ ਵਾ ਉਹ ਆਪਣੇ ਸਿਸਟਮ ਨਾਲ ਚਲਾ ਰਹੇ ਆ, ਜਿੱਥੋਂ ਇੱਥੋਂ ਦੇ ਹੁਕਮਰਾਨ। ਹੁਣ ਸ਼ਾਹ ਸਤਨਾਮ ਇੱਕ ਉਹਨਾਂ ਦਾ ਕੋਈ ਬਾਬਾ ਹੈ, ਉਹਦੇ ਜਨਮ ਦਿਨ ਲਈ ਤੁਸੀਂ ਉਹਨੂੰ 40 ਦਿਨ ਦੀ ਪਰੌਲ ਦਿੱਤੀ, ਕੀ ਮਾਇਨੇ? ਔਰ ਨਾਲ ਇਹ ਬਦਕਿਸਮਤੀ ਆ, ਸ਼ਾਇਦ ਤੁਸੀਂ, ਤੁਹਾਡਾ ਬਹੁਤ ਵੱਡਾ ਦਾਇਰਾ ਹੈ, ਜਿੰਨੇ ਦੁਨੀਆ ਦੇ ਮੁਲਕ ਨੇ, ਡੈਮੋਕ੍ਰੈਟਿਕ ਮੁਲਕ ਨੇ, ਜਿੱਥੇ ਜੇਲਾਂ ਨੇ, ਅਦਾਲਤਾਂ ਨੇ, ਕੋਈ ਮੁਲਕ ਐਸਾ ਦੱਸ ਦਿਓ ਕਿ ਕੈਦੀ ਨੂੰ ਟੈਂਪਰੇਰੀ ਰਿਲੀਜ਼ ਦਿੰਦੇ ਹੋਣ ਤੇ ਨਾਲ ਜੈਡ ਸਿਕਿਉਰਿਟੀ ਦਿੰਦੇ ਹੋਣ।
ਐਸੇ ਕੈਦੀ ਨੂੰ ਜਿਹੜਾ ਬੰਦਾ ਬਲਾਤਕਾਰੀ ਪ੍ਰੂਵਡ ਹੋਵੇ, ਮਰਡਰਰ ਹੋਵੇ, ਕੋਈ 400 ਤੋਂ ਵੱਧ ਉਹਨੇ ਆਪਣੇ ਫਾਲੋਅਰਸ ਨੂੰ ਨਪੁੰਸਕ ਕੀਤਾ ਹੋਵੇ, ਕਾਸਟ੍ਰੇਸ਼ਨ ਦੇ ਅਪਰਾਧ ਹੋਣ, ਤੇ ਉਹਨੂੰ ਤੁਸੀਂ ਜ਼ੈਡ ਸਿਕਿਉਰਿਟੀ ਦਿੰਦੇ ਹੋ ਕਿ ਉਹਨੇ ਕੋਈ ਪ੍ਰਚਾਰ ਕਰਨਾ ਹੈ? ਉਹਦੇ ਪ੍ਰਚਾਰ ਵਾਸਤੇ ਉਹਨੂੰ ਜ਼ੈਡ ਸਿਕਿਉਰਿਟੀ ਦਿੰਦੇ। ਕਾਹਦਾ ਪ੍ਰਚਾਰ ਕਰਨਾ ਹੈ? ਕਿ ਰੇਪ ਕਿੱਦਾਂ ਕਰੀਦਾ, ਲੋਕਾਂ ਨੂੰ ਨਪੁੰਸਕ ਕਿੱਦਾਂ ਬਣਾਈਦਾ, ਬੰਦੇ ਕਿੱਦਾਂ ਮਾਰੀਦੇ ਨੇ, ਇਹ ਪ੍ਰਚਾਰ ਕਰਨਾ ਉਹਨੇ। ਸੋ ਕਿੱਧਰ ਨੂੰ ਲੈ ਕੇ ਜਾ ਰਹੀ ਹੈ ਸਾਡੀਆਂ ਸਰਕਾਰਾਂ? ਖਾਸ ਕਰਕੇ ਹਰਿਆਣਾ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਕਿ ਹੁਣ ਇਹ ਜਦੋਂ ਐਸੇ ਬੰਦੇ ਨੂੰ ਤੁਸੀਂ ਛੱਡਦੇ ਹੋ, ਇਹ ਜਿਹੜਾ ਪ੍ਰਚਾਰ ਕਰਦਾ ਹੈ ਉਹਦੇ ਨਾਲ ਜਿਹੜਾ ਆਲਾ ਦੁਆਲਾ ਜਿਹੜਾ ਕਿੱਦਾਂ ਦਾ ਬਣੂਗਾ? ਕੀ ਤੁਸੀਂ ਮਾਹੌਲ ਕ੍ਰੀਏਟ ਕਰਨਾ ਚਾਹੁੰਦੇ ਹੋ? ਕੀ ਕਿੱਦਾਂ ਦੀ ਸਮਾਜ ਸਿਰਜਣਾ ਚਾਹੁੰਦੇ ਹੋ? ਇਹ ਗੱਲ ਤਾਂ ਕੋਈ ਵੀ ਨਹੀਂ। ਸਿਰਫ ਤੇ ਸਿਰਫ ਰਾਮ ਰਹੀਮ ਦੀ ਜਿਹੜੀਆਂ ਫਾਲੋਅਰਸ ਨੇ ਉਹਨਾਂ ਨੂੰ ਯੂਜ਼ ਕਰਨ ਲਈ ਗਵਰਨਮੈਂਟ ਉਹਨੂੰ ਜੋ ਮਰਜ਼ੀ ਦੇਈ ਜਾਂਦੀ ਹੈ। ਕੀ ਲੱਗਦਾ ਬਈ ਹੁਣ ਜਿਵੇਂ ਤੁਸੀਂ ਕਿਹਾ ਕਿ ਜਦੋਂ ਤੁਸੀਂ ਕੋਰਸ ਕਰਿਆ, ਲਾ ਦੀ ਡਿਗਰੀ ਸ਼ੁਰੂ ਕਰੀ, ਬੜੀਆਂ ਆਸਾਂ ਹੋਣੀਆਂ ਨੇ, ਬੜਾ ਮਾਣ ਹੋਣਾ ਵੀ ਅਸੀਂ ਕਾਨੂੰਨਨ ਤੌਰ ਤੇ ਇੱਕ ਵਕੀਲ ਬਣਾਂਗੇ, ਅਸੀਂ ਜਾ ਕੇ ਲੜਾਈ ਲੜਾਂਗੇ। ਅੱਜ ਜਿਹੜੀ ਇਹ ਵਰਦੀ ਪਾਈ ਖੜੇ ਹੋ, ਇਸ ਦੇ ਉੱਪਰ ਮਾਣ ਮਹਿਸੂਸ ਹੁੰਦਾ? ਭਾਈ ਸਾਹਿਬ, ਇਹਦੇ 'ਚ ਤਾਂ ਕੋਈ ਦੋ ਰਾਹ ਨਹੀਂ ਹੈ ਕਿ ਜਦੋਂ ਅਸੀਂ ਲਾ ਦੇ ਸਟੂਡੈਂਟ ਸੀ ਤੇ ਸਾਨੂੰ ਬੜਾ ਇਸ ਗੱਲ ਦੀ ਤਸੱਲੀ ਸੀ ਕਿ ਸਾਰੀਆਂ ਗੱਲਾਂ ਕਾਨੂੰਨ ਅਨੁਸਾਰ ਹੀ ਚੱਲਣਗੀਆਂ। ਉਸ ਤੋਂ ਪਹਿਲਾਂ ਮੈਂ ਆਪਣੀ ਜੇ ਪਰਸਨਲ ਗੱਲ ਦੱਸਾਂ ਤੇ ਜਦੋਂ ਮੈਂ ਲਾ ਸਟੂਡੈਂਟ ਲਾ ਦੇ ਫਸਟ ਈਅਰ 'ਚ ਸੀ ਤੇ ਮੇਰੀ ਇੱਛਾ ਸੀ ਕਿ ਮੈਂ 3 ਸਾਲ ਦੇ ਵਿੱਚ ਲਾ ਛੱਡਣਾ। ਆਪਣੀ ਮੇਰਾ 5 ਈਅਰ ਲਾ ਸੀ ਕਿ ਮੈਂ 3 ਸਾਲਾਂ ਦੇ ਵਿੱਚ ਆਪਣੀ ਜਿਹੜੀ ਗ੍ਰੈਜੂਏਸ਼ਨ ਦੀ ਡਿਗਰੀ ਲੈਣੀ ਆ ਤੇ ਮੈਂ IAS ਦਾ ਪੇਪਰ ਦੇਣਾ। ਉਸ ਤੋਂ ਬਾਅਦ ਜਦੋਂ ਅਸੀਂ ਕਲੈਰੀਫਿਕੇਸ਼ਨ 'ਤੇ ਆਏਗੀ ਯਾਰ IAS ਜਿਹੜੇ ਨੇ, IAS ਵੀ ਕੋਰਟ ਦੇ ਅਧੀਨ ਆਉਂਦੇ ਨੇ, ਜੇ ਉਹ ਕਿਤੇ ਉਹਨਾਂ ਦੀ ਪਾਵਰ 'ਤੇ ਵੀ ਰਿਸਟ੍ਰਿਕਸ਼ਨ ਆ, ਉਹਨੂੰ IAS ਆਫੀਸਰ ਨੂੰ 5 ਬੜੇ ਮਿਨਿਸਟਰ ਨੂੰ ਸਲੂਟ ਕਰਨਾ ਪੈਂਦਾ, IPS ਨੂੰ ਕਰਨਾ ਪੈਂਦਾ। ਤੇ ਇਸ ਕਰਕੇ ਮੈਂ ਇਹ ਪ੍ਰੋਫੈਸ਼ਨ ਚੁਣਿਆ ਕਿ ਅਸੀਂ ਇੰਡੀਪੈਂਡੈਂਟ ਸੇਵਾ ਕਰਨੀ ਆ ਜਾਂ ਅਸੀਂ ਇੰਡੀਪੈਂਡੈਂਟ ਤੌਰ 'ਤੇ ਆਪਣਾ ਕੰਮ ਕਰਨਾ। ਤੇ ਵਕੀਲੀ ਇੱਕ ਐਸਾ ਪ੍ਰੋਫੈਸ਼ਨ ਆ ਜਿਹਦਾ ਕੋਈ ਬੌਸ ਨਹੀਂ, ਉਹ ਆਪਣੇ ਆਪ ਦੇ ਅਸੀਂ ਆਪ ਬੌਸ ਹੈਗੇ ਆ। ਇਸ ਕਰਕੇ ਇਹ ਪ੍ਰੋਫੈਸ਼ਨ ਚੁਣਿਆ। ਇੱਕ ਗੱਲ ਹੋਰ ਸੀ ਇਸ ਪ੍ਰੋਫੈਸ਼ਨ ਚੁਣਨ 'ਚ ਕਿ ਅਸੀਂ ਵੱਧ ਤੋਂ ਵੱਧ ਸੇਵਾ ਕਰ ਸਕਦੇ ਹਾਂ। ਕੀ ਲੱਗਦਾ ਹੁਣ ਲੱਗਦਾ ਵੀ ਕਾਨੂੰਨਨ ਤੌਰ ਤੇ ਤੁਸੀਂ ਜਿਨ੍ਹਾਂ ਦੀ ਲੜਾਈ ਲੜ ਰਹੇ ਹੋ ਉਹਨਾਂ ਨੂੰ ਤਾਂ ਜਵਾਬ ਮਿਲ ਰਿਹਾ? ਤੁਸੀਂ ਮੋਰਚਾ ਲਾ ਲਿਆ, ਤੁਸੀਂ ਆਪ ਹੀ ਕਿਹਾ ਕਿ ਕਾਨੂੰਨੀ ਤਾਂ ਲੜਾਈ ਨਹੀਂ ਰਹੀ ਇਹ। ਨਹੀਂ, ਇਹ ਕਾਨੂੰਨੀ ਬਿਲਕੁਲ ਨਹੀਂ ਲੜਾਈ ਰਹੀ। ਪਰ ਇਸ ਤੋਂ ਇਲਾਵਾ ਦੇਖੋ ਇਹਦੇ 'ਚ ਇੱਕ ਮਾਮਲਾ ਹੈਗਾ, ਇਹ ਮਾਮਲਾ ਸਾਡਾ ਖਾਸ ਕਰਕੇ ਅਸੀਂ ਮਿਨੋਰਿਟੀ ਹੋਣ ਕਰਕੇ ਜਾਂ ਇੱਕ ਤਬਕੇ ਸਿੱਖਾਂ ਦੇ ਨਾਲ ਹੋ ਰਿਹਾ। ਇਸ ਤੋਂ ਇਲਾਵਾ ਵੀ ਅਸੀਂ ਸਾਡੀ ਜਿਹੜੀ ਵਕੀਲੀ ਤੌਰ 'ਤੇ ਅਸੀਂ ਕਰਦੇ ਹਾਂ ਜਾਂ ਸਾਡੇ ਹੋਰ ਕੇਸਿਸ ਨੇ ਉਹਦੇ ਵਿੱਚ ਅਸੀਂ ਬੜੀ ਮਦਦ ਕਰਦੇ ਹਾਂ ਲੋਕਾਂ ਦੀ। ਕੋਈ ਡਾਈਵੋਰਸ ਕੇਸ ਆ ਜਾਂਦਾ ਹੈ, ਕੋਈ ਮਾਰਕੁੱਟ ਦੇ ਕੇਸ ਨੇ, ਮਰਡਰ ਦੇ ਕੇਸਿਸ ਨੇ, ਉਹਦੇ 'ਚ ਆਪਾਂ ਜਿੰਨੀ ਸਾਡੇ ਕੋਲ ਲਿਆਕਤ ਹੈਗੀ ਆ ਅਸੀਂ ਮਦਦ ਕਰਦੇ ਹਾਂ। ਖਾਸ ਕਰਕੇ ਕੁਝ ਝੂਠੇ ਕੇਸ ਪਾਏ ਜਾਂਦੇ ਨੇ ਸਿੱਖ ਨੌਜਵਾਨਾਂ 'ਤੇ, ਉੱਥੇ ਵੀ ਅਸੀਂ ਗੱਲ ਕਰਦੇ ਹਾਂ ਜਾ ਕੇ। ਸੋ ਪ੍ਰੋਫੈਸ਼ਨ ਨਹੀਂ ਮਾੜਾ, ਸਰਕਾਰਾਂ ਦੀ ਨੀਅਤ ਮਾੜੀ, ਪ੍ਰੋਫੈਸ਼ਨ ਠੀਕ ਆ ਜੀ। ਬਿਲਕੁਲ। ਤਾਂ ਅਸੀਂ ਗੱਲਬਾਤ ਕਰੀਏ ਬਾਈ ਦੇ ਨਾਲ। ਬਾਈ ਦਾ ਕਹਿਣਾ ਹੈ ਕਿ ਪ੍ਰੋਫੈਸ਼ਨ ਨਹੀਂ ਮਾੜਾ, ਸਰਕਾਰਾਂ ਦੀ ਨੀਅਤ ਮਾੜੀ ਆ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਅੱਗੇ ਚੱਲਦੇ ਹਾਂ ਨਵੇਂ ਆਗੂ ਦੇ ਨਾਲ, ਨਵੇਂ ਲੋਕਾਂ ਦੇ ਨਾਲ ਮੁਲਾਕਾਤ ਕਰਾਂਗੇ। ਸੋ ਇੱਕ ਪਾਸੇ ਸਿਰਸੇ ਵਾਲੇ ਸਾਧ ਨੂੰ ਬਾਹਰ ਕੱਢਿਆ ਜਾਂਦਾ ਤਾਂ ਦੂਸਰੇ ਪਾਸੇ ਜੇਕਰ ਅਸੀਂ ਗੱਲ ਕਰੀਏ ਤਾਂ ਖੱਟਾ ਸਿੰਘ ਜੀ ਜਿਹੜੇ ਕਿ ਸਾਬਕਾ ਡਰਾਈਵਰ ਅਸੀਂ ਕਹਾਂਗੇ ਕਿਉਂਕਿ ਉਹ ਮੋਰਚੇ ਦੇ ਵਿੱਚ ਪਹੁੰਚਦੇ ਨੇ ਸਿਰਸੇ ਵਾਲੇ ਦੇ। ਤਾਂ ਅਸੀਂ ਗੱਲਬਾਤ ਕਰਦੇ ਹਾਂ। ਖੱਟਾ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ ਪਹਿਲਾਂ। ਜੀ ਬਹੁਤ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਪਹਿਲਾਂ ਤਾਂ ਅਸੀਂ ਮੁਬਾਰਕ ਦੇਵਾਂਗੇ ਕਿ ਉਸ ਡੇਰੇਬਾਦ ਤੋਂ ਤੁਸੀਂ ਬਾਹਰ ਨਿਕਲ ਕੇ ਮੋਰਚੇ ਦੇ ਵਿੱਚ ਪਹੁੰਚੋ। ਕਾਫੀ ਸਮੇਂ ਤੋਂ ਤੁਸੀਂ ਇਸ ਜੰਗ ਨੂੰ ਲੜ ਰਹੇ ਹੋ। ਦੇਖੋ ਜੀ, ਇਸ 'ਚ ਮੇਰਾ ਇਕੱਲੇ ਦਾ ਨਹੀਂ, ਮੈਂ ਜੇ ਇਨਸਾਨੀਅਤ ਤੌਰ ਤੇ ਕੋਈ ਸੋਚੇ ਬੰਦਾ ਤਾਂ ਹਰ ਇੱਕ ਦਾ ਫਰਜ਼ ਹੈ। ਕੋਈ ਮੁਸਲਮਾਨ, ਕੋਈ ਹਿੰਦੂ, ਕੋਈ ਸਿੱਖ, ਕੋਈ ਵੀ ਹੈ, ਸਭ ਨੂੰ ਆਉਣਾ ਚਾਹੀਦਾ ਕਿਉਂਕਿ ਸਾਡੇ ਗੁਰੂ ਮਹਾਰਾਜ ਜੀ ਦੀ ਬੇਅਦਬੀ, ਸਿੰਘਾਂ ਦੇ ਕਿੰਨੇ ਵਿਚਾਰੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਉਹਨਾਂ ਦੇ। ਫਿਰ ਬਗਰਾੜੀ ਬੇਅਦਬੀ ਦਾ ਹੋਇਆ, ਸਾਡੇ ਮਹਾਰਾਜ ਜੀ ਦੇ ਅੰਗ ਗਲੀ ਗਲੀ ਕਿਵੇਂ ਰੋਲੇ ਗਏ। ਉਹਨਾਂ ਦੀ ਖਾਤਰ ਜੇ ਬੰਦੇ ਦੇ ਰੱਤੀ ਭਰ ਵੀ ਕਿਸੇ ਦੇ ਅੰਦਰ ਇਨਸਾਨੀਅਤ ਹੈ, ਉਹਨਾਂ ਨੂੰ ਹਰ ਇੱਕ ਨੂੰ ਇੱਥੇ ਆਉਣਾ ਚਾਹੀਦਾ ਹੈ, ਹਰ ਇੱਕ ਨੂੰ। ਕੀ ਲੱਗਦਾ ਮੌੜ ਬੰਬ ਬਲਾਸਟ ਹੁੰਦਾ ਉਸ ਤੋਂ ਪਹਿਲਾਂ ਵੀ ਤੁਸੀਂ ਕਾਫੀ ਲਗਾਤਾਰ ਬੋਲਦੇ ਰਹੇ ਹੋ, ਇੰਟਰਵਿਊਜ਼ ਆਉਂਦੀਆਂ ਰਹੀਆਂ ਨੇ, ਪਰ ਇੱਕ ਕਾਨੂੰਨਨ ਤੌਰ ਤੇ ਜਿਹੜਾ ਕਿ ਜੁਰਮ ਉਹਨਾਂ ਦੇ ਉੱਪਰ ਲੱਗੇ ਨੇ, ਬਲੇਮ ਲੱਗੇ ਨੇ ਕਿ ਕਾਨੂੰਨੀ ਤੌਰ ਤੇ ਬਲਾਤਕਾਰੀ ਹੈ, ਇੱਕ ਕਾਤਲ ਹੈ, ਇੱਕ ਪੱਤਰਕਾਰ ਦਾ ਕਤਲ ਕਰਿਆ ਇਸ ਬੰਦੇ ਨੇ, ਉਸ ਨੂੰ ਫਿਰ ਪੈਰੋਲ ਦਿੱਤੀ ਜਾਂਦੀ ਆ, ਉਸ ਨੂੰ ਫਿਰ ਛੱਡ ਦਿੱਤਾ ਜਾਂਦਾ। ਇਹ ਚੀਜ਼ਾਂ ਨਾ ਜਿਹੜੀਆਂ ਇਹ ਸਾਡੇ ਸਮਾਜ 'ਚ ਬਹੁਤ
ਬਹੁਤ ਇਹ ਗਲਤ ਸੰਦੇਸ਼ ਦੇ ਰਹੀਆਂ ਵੀ ਜਾਂ ਤਾਂ ਸਾਰਿਆਂ ਨਾਲ ਇੱਕੋ ਜਿਹਾ ਵਰਤਾਓ ਕਰੋ ਤੇ ਜਾਂ ਫਿਰ ਕਿਸੇ ਨੂੰ ਵੀ ਨਾ। ਵੀ ਇਹਦੇ ਕਿਹੜਾ ਵੀ ਆਡੀ ਇਹ ਬੰਦਾ ਆ ਗਿਆ, ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਇਹਨੂੰ ਜਦੋਂ ਜੀ ਕਰਦਾ ਹਜੇ ਐਪਲੀਕੇਸ਼ਨ ਲਾਉਂਦਾ ਮਗਰੋਂ ਆ, ਪਹਿਲਾਂ ਇਹਨੂੰ ਕਹਿ ਦਿੰਦੇ ਵੀ ਜਾਓ ਤੁਸੀਂ ਐਪਲੀਕੇਸ਼ਨਾਂ ਬਾਅਦ 'ਚ ਪੂਰੀਆਂ ਹੁੰਦੀਆਂ ਰਹਿਣਗੀਆਂ। ਵੀ ਇੱਥੋਂ ਤੱਕ ਇਹਨੂੰ ਇੰਨੀ ਦਿਲ ਦੇ ਰਹੇ ਹੈ ਤੇ ਦੂਜਿਆਂ ਨੇ ਵਿਚਾਰਿਆਂ ਨੇ ਕੀ ਮਾੜਾ ਕੀਤਾ ਵੀ ਜੇ ਇਹਨੇ ਵੀ ਮਰਡਰ ਕੀਤੀ ਹੈ, ਬਲਾਤਕਾਰੀ ਕੀਤੀ ਹੈ, ਇਹਨੇ ਕਿਹੜਾ ਚੰਗਾ ਕੰਮ ਕੀਤਾ ਵੀ ਇਹਨੂੰ ਜਦੋਂ ਮਰਜ਼ੀ ਛੱਡ ਦਿੰਦੇ। ਉਹਨਾਂ ਨੇ ਵਿਚਾਰਿਆਂ ਨੇ ਜਿਹੜੇ ਨੇ ਹਜੇ ਤੱਕ 30 ਸਾਲ ਹੋ ਗਏ ਅੰਦਰ ਬੈਠਿਆਂ ਨੂੰ, ਹਵਾ ਨਹੀਂ ਲੱਗੀ ਕਿਸੇ ਨੂੰ ਵਿਚਾਰੇ ਨੂੰ, ਉਹਨਾਂ ਨੂੰ ਕਿਸੇ ਨੂੰ 2 ਦਿਨ ਦੀ ਵੀ ਛੁੱਟੀ ਨਹੀਂ ਕਦੇ ਮਿਲੀ। ਔਰ ਇਹਨੂੰ ਤੀਜੇ ਦਿਨ ਜਦੋਂ ਜੀ ਚਾਹੁੰਦਾ ਉਦੋਂ ਆ ਜਾਂਦਾ। ਇਸ ਕਰਕੇ ਦੋਗਲੀਆਂ ਨੀਤੀਆਂ ਸਰਕਾਰਾਂ ਨੂੰ ਨਹੀਂ ਅਪਣਾਉਣੀਆਂ ਚਾਹੀਦੀਆਂ। ਮੈਂ ਤਾਂ ਇਹੀ ਕਹਿਣਾ। ਬੇਅਦਬੀ ਦੇ ਵਿੱਚ ਜਿਹੜਾ ਕਾਂਡ ਹੁੰਦਾ ਉਸ ਤੋਂ ਬਾਅਦ ਇੱਕ ਪ੍ਰੇਮੀ ਦਾ ਕਤਲ ਹੋ ਜਾਂਦਾ, ਪ੍ਰੇਮੀ ਨੂੰ ਮਾਰ ਦਿੱਤਾ ਜਾਂਦਾ, ਗੋਲੀਆਂ ਮਾਰ ਦਿੱਤੀਆਂ ਜਾਂਦੀਆਂ, ਫਿਰ ਉਹਨਾਂ ਦੇ ਕਤਲਾਂ ਨੂੰ ਫੜ ਲਿਆ ਜਾਂਦਾ। ਪਰ ਇੱਥੇ ਬੇਅਦਬੀ ਦੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਹਾਲੇ ਤੱਕ ਫੜਿਆ ਨਹੀਂ ਗਿਆ। ਬਸ ਇਹੀ ਹੈ, ਇਸੇ ਕਰਕੇ ਮੈਂ ਸਾਰੀ ਜਨਤਾ ਨੂੰ, ਸਾਰਿਆਂ ਨੂੰ ਮੀਡੀਆ ਰਾਹੀਂ ਅਪੀਲ ਕਰਦਾ ਹਾਂ ਵੀ ਸਾਰੇ ਇਹ ਮਤਭੇਦ ਭੁੱਲ ਕੇ ਸਾਰੇ ਇਸ 'ਤੇ ਇਕੱਠੇ ਹੋ ਜਾਓ। ਜੇ ਆਪਾਂ ਸਾਰਿਆਂ ਨੇ ਇਨਸਾਫ ਔਰ ਮਹਾਰਾਜ ਜੀ ਦੀ ਬੇਅਦਬੀ ਔਰ ਸਿੰਘਾਂ ਦੀ ਰਿਹਾਈ ਜੋ ਵੀ ਹੋਏ ਆਪਣੇ ਨਾਲ ਬੇਇਨਸਾਫ ਹੋਇਆ, ਉਹਦੀ ਖਾਤਰ ਸਾਰੇ ਇਕੱਠੇ ਹੋ ਕੇ ਇੱਕ ਪਲੇਟਫਾਰਮ 'ਤੇ ਇੱਥੇ ਆਓ। ਔਰ ਇਹ ਇੱਕ ਵਿਸ਼ੇਸ਼ ਬੰਦੇ ਦਾ ਨਹੀਂ ਹੈ, ਇਹ ਸਭ ਦਾ ਸਾਂਝਾ ਹੈ। ਗੁਰੂ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਆ ਕੇ ਨਤਮਸਤਕ ਹੋ ਔਰ ਇੱਥੇ ਆ ਕੇ ਸਾਡੀ ਹਾਜ਼ਰੀਆਂ ਸਾਰੇ ਲਾਓ ਆ ਕੇ ਕਿ ਸਾਨੂੰ ਸਰਕਾਰਾਂ ਸੁੱਤੀਆਂ ਨੂੰ ਜਗਾਈਏ ਕਿ ਇਹ ਬੇਇਨਸਾਫੀ ਕਿੰਨਾ ਚਿਰ ਚੱਲੂਗੀ, ਇਹ ਨਹੀਂ ਚੱਲਣੀ ਚਾਹੀਦੀ। ਖੱਟਾ ਸਿੰਘ ਜੀ, ਤੁਸੀਂ ਤਾਂ ਨਾਲ ਰਹੇ ਹੋ ਸਿਰਸੇ ਵਾਲੇ ਦੇ, ਕਾਫੀ ਲੰਮਾ ਸਮਾਂ ਉਹਨਾਂ ਦੇ ਨਾਲ ਗੁਜ਼ਾਰਿਆ। ਕੀ ਲੱਗਦਾ ਹੈ ਜਿਹੜੇ ਲੋਕ ਨੇ, ਲੋਕਾਂ ਨੂੰ ਸਮਝ ਨਹੀਂ ਹੈਗੀ ਜਾਂ ਫਿਰ ਲੋਕ ਸਮਝ ਨਹੀਂ ਪਾਉਂਦੇ ਕਿ ਉਸ ਦੇ ਨਾਲ ਫਿਰ ਵੀ ਇੰਨੇ ਜੁੜਦੇ ਜਾ ਰਹੇ ਨੇ ਲੋਕ ਸਿਰਸੇ ਵਾਲੇ ਦੇ ਸਾਥ ਦੇ ਨਾਲ? ਨਹੀਂ, ਲੋਕ ਮੇਰੇ ਹਿਸਾਬ ਤੱਕ ਕੁਛ ਤਾਂ ਬੇਸਮਝੀ ਲਾਓ, ਕੁਛ ਇਹ 'ਚ ਆਪਣੇ ਉਹਨਾਂ ਦਾ ਪ੍ਰਚਾਰ ਹੀ ਇੰਨਾ ਹੈ ਕਿ ਮਤਲਬ ਲੋਕਾਂ 'ਚ ਇੰਨਾ ਉਹ ਪ੍ਰਭਾਵ ਪਾ ਦਿੰਦੇ ਆ ਬੋਲ ਕੇ ਮੀਡੀਆ ਰਾਹੀਂ, ਹੋਰ ਵੀ ਪਤਾ ਨਹੀਂ ਉੱਥੇ ਕਿੰਨਾ ਕੀ ਲੋਕ ਜਾਣ ਲੱਗੇ, ਕਿੰਨਾ ਕੀ ਹੋ ਗਿਆ। ਉਹ ਗੱਲ ਹੈ ਨਹੀਂ ਹੈ, ਪਰ ਇਹਨਾਂ ਦਾ ਜੋ ਪ੍ਰਚਾਰ ਹੈ ਮੀਡੀਆ ਤੇ ਹੋਰ ਆਨਲਾਈਨ ਹੋਰ ਜਿਹੜਾ ਉਸ 'ਤੇ ਲਾ ਕੇ ਲੋਕਾਂ 'ਤੇ ਜ਼ਿਆਦਾ ਪ੍ਰਭਾਵ ਪਾ ਰਹੇ ਹੈ ਵੀ ਪਤਾ ਨਹੀਂ ਦੁਬਾਰੇ ਫਿਰ ਕਿੰਨਾ ਕੁ ਇਕੱਠ ਹੋਣ ਲੱਗ ਗਿਆ। ਪਰ ਉਹ ਗੱਲ ਨਹੀਂ ਹੈ, ਮੈਂ ਨਹੀਂ ਮੰਨਦਾ ਵੀ ਉਹ ਗੱਲ ਹੈ। ਬਾਕੀ ਅਸਲੀਅਤ ਤੌਰ 'ਤੇ ਵੀ ਦੇਖੀਏ ਤਾਂ ਉਹ ਗੱਲ ਨਹੀਂ ਹੈ। ਜਿੰਨੇ ਕੁ ਕੁਛ ਬੰਦੇ ਆ ਜਿਹੜੇ ਉਹੀ ਇਕੱਠ ਕਰਕੇ ਤੇ ਉਹੀ ਦਿਖਾਈ ਰਹੇ। ਜਿਹੜਾ ਤੁਸੀਂ ਮੀਡੀਆ ਦੀ ਗੱਲ ਕਰੀ ਆ, ਮੀਡੀਆ ਦਾ ਪ੍ਰਭਾਵ ਕੀ ਲੱਗਦਾ ਗਾ, ਜਿਹੜਾ ਮੀਡੀਆ ਦੀ ਭੂਮਿਕਾ ਉਹ ਕੀ ਲੱਗਦੀ ਹੈ ਤੁਹਾਨੂੰ? ਜਿਵੇਂ ਕੌਮੀ ਇਨਸਾਫ ਮੋਰਚੇ ਦੀ ਅਸੀਂ ਗੱਲ ਕਰਦੇ ਹਾਂ, ਕੌਮੀ ਇਨਸਾਫ ਮੋਰਚੇ ਦੇ ਵਿੱਚ ਤੁਸੀਂ ਪਹੁੰਚੇ ਹੋ, ਮੀਡੀਆ ਦੀ ਭੂਮਿਕਾ ਕੀ ਲੱਗਦੀ ਹੈ? ਮੀਡੀਆ ਦੀ ਬਹੁਤ ਵਧੀਆ, ਮੈਂ ਜਦੋਂ ਦਾ ਦੇਖ ਰਿਹਾ ਮੀਡੀਆ ਦੀ ਬਹੁਤ ਵਧੀਆ। ਮੀਡੀਆ ਦੀ ਜੋ ਮੈਂ ਫੇਸਬੁੱਕ ਤੇ ਵੈਸੇ ਟੀਵੀ ਤੇ ਹੋਰ ਆ ਰਿਹਾ, ਇਹ ਬਹੁਤ ਵਧੀਆ ਲੱਗ ਰਹੀ ਹੈ ਮੈਨੂੰ ਕਿ ਸਾਰਿਆਂ ਦੇ ਇਨਸਾਨੀਅਤ ਦੇ ਤੌਰ ਤੇ ਮੀਡੀਆ ਕੰਮ ਕਰ ਰਿਹਾ, ਜੋ ਬਹੁਤ ਵਧੀਆ ਕਰ ਰਿਹਾ। ਹਾਂਜੀ, ਇਹਨੂੰ ਸਲਾਹੁਣਯੋਗ ਹੈ। ਕਦੇ ਇਹ ਦਿਮਾਗ 'ਚ ਨਹੀਂ ਆਇਆ ਜਦੋਂ ਤੁਸੀਂ ਉੱਥੇ ਸਾਥ ਦੇ ਨਾਲ ਰਹਿੰਦੇ ਰਹੇ ਹੋ, ਸਿਰਸਾ ਸਾਥ ਦੇ, ਤਾਂ ਉਸ ਤੋਂ ਬਾਅਦ ਕਦੇ ਦਿਮਾਗ 'ਚ ਨਹੀਂ ਆਇਆ ਵੀ ਯਾਰ ਅਸੀਂ ਹੁਣ ਘਰ ਵਾਪਸੀ ਕਰ ਰਹੇ ਹਾਂ, ਲੋਕਾਂ ਦੇ ਵਿੱਚ ਵਿਚਰ ਰਹੇ ਹਾਂ, ਉਹਨਾਂ ਦੀਆਂ ਗੱਲਾਂ ਬਾਤਾਂ ਲੋਕਾਂ ਦੇ ਵਿੱਚ ਦੱਸਣ ਦੀ ਕੋਸ਼ਿਸ਼ ਨਹੀਂ ਕਰੀ ਵੀ ਅਸੀਂ ਲੋਕਾਂ ਨੂੰ ਦੱਸੀਏ ਕਿ ਉਹ ਬੰਦਾ ਇੱਦਾਂ ਦਾ ਸੀਗਾ? ਉਹ ਤਾਂ ਹੁਣ ਘਰ ਜਾ ਕੇ ਕਿਵੇਂ ਦੱਸੀਏ, ਮੈਂ ਤਾਂ ਮੀਡੀਆ ਰਾਹੀਂ ਹੋਰ ਸਾਰਿਆਂ ਨੂੰ ਬਹੁਤ ਕੁਝ ਦੱਸਿਆ ਵੀ ਉਸ ਬੰਦੇ ਦੇ ਪੱਲੇ ਕੁਛ ਨਹੀਂ ਹੈ। ਜਿਹੜੇ ਬੰਦੇ ਨੇ ਬਲਾਤਕਾਰ ਸਿੱਧ ਹੋ ਗਏ, ਮਰਡਰ ਸਿੱਧ ਹੋ ਗਏ, ਉਸ ਬੰਦੇ ਦੇ ਪੱਲੇ ਕੀ ਹੈ? ਕਿਉਂ ਉਹਦੇ ਪਿੱਛੇ ਅੱਖਾਂ ਮੀਚ ਕੇ ਬੰਦੇ ਦੇ ਮਗਰ ਲੱਗੇ ਹੋ? ਇਸ ਕਰਕੇ ਮੈਂ ਤਾਂ ਅੱਜ ਵੀ ਕਹਿੰਦਾ ਵੀ ਉਹ ਬੰਦੇ ਦੇ ਪਿੱਛੇ ਕੁਛ ਨਹੀਂ ਹੈ। ਇੱਕ ਆਮ ਬੰਦਾ ਵੀ ਪਿੰਡ ਦਾ ਕੋਈ ਚੰਗਾ ਸਿਆਣਾ, ਉਹ ਵੀ ਉਹਦੇ ਨਾਲੋਂ ਲੱਖ ਗੁਣਾ ਕਿਤੇ ਚੰਗਾ ਹੋਊਗਾ ਇਹਦੇ ਨਾਲੋਂ, ਪਰ ਇਹਦੇ ਪੱਲੇ ਕੁਛ ਨਹੀਂ ਹੈ। ਜੇ ਕੋਈ ਸਮਝਦਾ ਜਾਂ ਸੋਚਦਾ ਤਾਂ ਮੈਂ ਤਾਂ ਇਹੀ ਆਦਾ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਾਜ਼ਰੀ ਚਾਹੋ, ਉਹਨਾਂ ਦੇ ਅੱਗੇ ਨਤਮਸਤਕ ਹੋ ਜਾਓ ਔਰ ਜੇ ਖੁਸ਼ੀਆਂ ਪਾਉਣੀਆਂ, ਖੁਸ਼ੀਆਂ ਲੈਣੀਆਂ ਤਾਂ ਉੱਥੋਂ ਮਿਲਣੀਆਂ। ਇਹਨਾਂ ਦੇ ਪੱਲੇ ਕੁਛ ਨਹੀਂ ਹੈ। ਅੱਜ ਤੁਸੀਂ ਇੱਥੇ ਪਹੁੰਚੇ ਹੋ, ਲਗਾਤਾਰ ਆਉਂਦੇ ਰਹੋਗੇ? ਜਿਵੇਂ ਕਿ ਇੱਕ ਪਾਸੇ ਇੱਕ ਤੁਸੀਂ ਗੱਲ ਚੱਲਦੀ ਦੇ ਵਿੱਚ ਇਹ ਵੀ ਨਿਕਲਿਆ ਕਿ ਇੱਕ ਪਾਸੇ ਸਿਰਸਾ ਸਾਧ ਬਾਹਰ ਆਉਂਦੇ ਨੇ ਤੇ ਦੂਸਰੇ ਪਾਸੇ ਖੱਟਾ ਸਿੰਘ ਕੌਮੀ ਇਨਸਾਫ ਮੋਰਚੇ 'ਚ ਪਹੁੰਚ ਜਾਂਦੇ ਨੇ। ਨਹੀਂ, ਉਹ ਕੋਈ ਗੱਲ ਨਹੀਂ ਹੈ। ਮੇਰੇ ਤਾਂ ਵੈਸੇ ਕਈ ਦਿਨਾਂ ਦਾ ਸੀ, ਫਿਰ ਭਾਜੀ ਹੋ ਰਹੀਆਂ ਆਪਣੇ, ਹੋਰ ਜੀਵਨ ਜੀ ਹੋ ਰਹੀ, ਹੋਰ ਬਿੱਟੂ ਹੋ ਰਹੀ, ਸਾਰੇ ਭਰਾਵਾਂ ਨੇ ਵੀ, ਇਹਨਾਂ ਨੇ ਵੀ ਕਿਹਾ। ਵੈਸੇ ਮੈਂ 2-3 ਦਿਨ ਬਾਹਰ ਸੀਗਾ, ਆਉਣਾ ਸੀਗਾ ਹੀ। ਇਸ ਚੀਜ਼ 'ਤੇ ਤਾਂ ਮੈਂ ਆਦਾ ਵੀ ਜੇ ਬੰਦੇ ਦੇ ਅੰਦਰ ਇਨਸਾਨੀਅਤ ਤਾਂ ਹਰ ਇੱਕ ਨੂੰ ਆਉਣਾ ਹੀ ਚਾਹੀਦਾ। ਇਹ ਕੋਈ ਕਿਸੇ ਦਾ ਇੱਕ ਵਿਸ਼ੇਸ਼ ਬੰਦੇ ਦਾ ਨਹੀਂ ਹੈ, ਇਹ ਸਾਂਝਾ ਹੈ। ਔਰ ਸੱਚਾਈ ਦੀ ਖਾਤਰ ਹੈ, ਸਾਡੇ ਗੁਰੂਆਂ ਦੀ ਬੇਅਦਬੀ ਦੀ ਖਾਤਰ, ਉਹਨਾਂ ਸਿੰਘਾਂ ਦੀ ਰਿਹਾਈ ਦੀ ਖਾਤਰ, ਬਗਰਾੜੀ ਵਾਲਿਆਂ ਦੇ ਉਹ ਉੱਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ ਕਿਵੇਂ ਰੋਲੇ ਗਏ, ਉਹਨਾਂ ਦੀ ਖਾਤਰ ਸਾਨੂੰ ਸਾਰਿਆਂ ਨੂੰ ਇਸ ਚੀਜ਼ 'ਤੇ ਆਉਣਾ ਚਾਹੀਦਾ ਹੈ। ਰਹਿੰਦੀ ਜ਼ਿੰਦਗੀ ਦੇ ਉੱਪਰ ਮਾਣ ਮਹਿਸੂਸ ਕਰੋਗੇ ਜਾਂ ਅਫਸੋਸ ਮਹਿਸੂਸ ਕਰੋਗੇ ਕਿ ਜਿਹੜੀ ਅਸੀਂ ਗੁਜ਼ਾਰਤੀ ਆ ਉਸ ਸਾਥ ਦੇ ਨਾਲ, ਪਖੰਡ ਦੇ ਨਾਲ?
ਬਿਲਕੁਲ ਨਹੀਂ। ਮੈਂ ਜੋ ਮਹਾਰਾਜ ਜੀ ਦੀ ਹਜ਼ੂਰੀ 'ਚ ਆਪਾਂ ਅੱਜ ਵੀ ਕਹਿੰਦੇ ਆ, ਪਹਿਲਾਂ ਵੀ ਕਹਿੰਦੇ ਸੀ, ਜੋ ਮਹਾਰਾਜ ਜੀ ਅੱਜ ਖੁਸ਼ੀਆਂ ਦੇ ਰਹੇ ਆ, ਜੋ ਸਾਨੂੰ ਉਹਨਾਂ ਨੇ ਇੰਨੀ ਬਖਸ਼ਿਸ਼ ਕੀਤੀ ਹੈ, ਉਸ ਦਾ ਨਾਮ ਮੈਂ ਭੁੱਲ ਸਕਦਾ ਨਾ ਭੁੱਲੂੰਗਾ। ਇਹਨਾਂ ਦੀ ਹਜ਼ੂਰੀ 'ਚ ਨਤਮਸਤਕ ਹੁੰਦੇ ਰਹਾਂਗੇ ਤੇ ਹੁੰਦੇ ਰਹੇ ਜੀ। ਹਾਂਜੀ, ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਸੌਦਾ ਸਾਧ ਦੇ ਜਿਹੜੇ ਕਿ ਡਰਾਈਵਰ ਸੀ ਉਹ ਮੌਜੂਦ ਸਨ, ਖੱਟਾ ਸਿੰਘ ਜੀ, ਤਾਂ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰੀ ਆ। ਤਾਂ ਇਹਨਾਂ ਦਾ ਕਹਿਣਾ ਗਾ ਕਿ ਰਹਿੰਦੀ ਦੁਨੀਆ ਜਿਹੜੀ ਰਹਿੰਦੀ ਜ਼ਿੰਦਗੀ ਆ ਉਸ ਦੇ ਉੱਪਰ ਮਾਣ ਮਹਿਸੂਸ ਕਰਾਂਗੇ, ਕਿਉਂਕਿ ਅਸੀਂ ਗੁਰੂ ਦੇ ਲੜ ਲੱਗ ਗਏ ਹਾਂ। ਤਾਂ ਦੇਖਦੇ ਹਾਂ ਕਿ ਕਦੋਂ ਤੱਕ ਗੁਰੂ ਦੀ ਗੱਲ ਕਰਦੇ ਨੇ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ, ਅੱਗੇ ਗੱਲਬਾਤ ਕਰਦੇ ਹਾਂ। ਸੋ ਕੌਮੀ ਇਨਸਾਫ ਮੋਰਚੇ ਦੇ ਵਿੱਚ ਬੈਠੇ ਹਾਂ, ਤਾਂ ਸਾਡੇ ਨਾਲ ਅੱਜ ਬਾਈ ਰੁਪਿੰਦਰ ਸਿੰਘ ਮੌਜੂਦ ਨੇ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਬਾਈ ਰੁਪਿੰਦਰ, ਪਹਿਲਾਂ ਬਹੁਤ ਬਹੁਤ ਸਵਾਗਤ ਆ। ਧੰਨਵਾਦ ਇੰਡੋਸ ਟੀਵੀ ਦੇਖਣ ਵਾਲੇ ਸਾਰੇ ਭਰਾਵਾਂ ਨੂੰ ਕੌਮੀ ਇਨਸਾਫ ਮੋਰਚੇ ਵੱਲੋਂ ਫਤਿਹ ਅਰਜ਼ਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਈ ਕਿੱਥੇ ਜੀ ਗੱਲਬਾਤ ਖੜੀ ਆ, ਕਿੱਥੇ ਜੀ ਪਹੁੰਚੀ ਆ? ਗੱਲਬਾਤ ਖੜੀ ਨਹੀਂ ਜੀ, ਗੱਲਬਾਤ ਤਾਂ ਜੇ ਤੁਰੀ ਆ। ਗੱਲਬਾਤ ਖੜੀ ਤਾਂ ਮਾ ਕੇ ਸਾਡੀ, ਮੈਂ ਕਹਿਣਾ ਵੀ 30 ਸਾਲ 32 ਸਾਲ ਹੋ ਗਏ ਗੱਲ ਖੜੀ ਸੀ। ਅੱਜ ਬੰਦੀ ਸਿੰਘਾਂ ਦੀ ਰਿਹਾਈ ਪਾਸ ਤੇ ਅੱਜ ਪਹਿਲੀ ਵਾਰ ਕੀ ਆ, ਲੋਕਾਂ ਨੇ ਆਪਦੀ ਆਪ ਕੀ ਆ ਤਹਈਆ ਕੀਤਾ, ਕਿਉਂਕਿ ਅੱਜ ਤੱਕ ਆਗੂ ਗੱਲ ਛੇੜ ਲੈਂਦੇ ਸੀ ਸਿਆਸਤ ਕਰਕੇ ਕਿ ਆਪਦੀਆਂ ਕੁਰਸੀਆਂ ਦੀ ਬੈਠ ਜਾਂਦੇ ਸੀ। ਪਰ ਇਹ ਪਹਿਲੀ ਵਾਰੀ ਹੋਇਆ ਕਿ ਲੋਕ ਆਪ ਮਾਰੇ ਇਕੱਠੇ ਹੋਏ ਆ ਤੇ ਸਾਡਾ ਆਗੂ ਗੁਰੂ ਗ੍ਰੰਥ ਸਾਹਿਬ ਆ। ਤੇ ਐਤਕੀ ਲੋਕਾਂ ਨੇ ਜਿਹੜੀ ਲੜਾਈ ਲੜਨੀ, ਆਰ ਪਾਰ ਦੀ ਲੜਾਈ ਲੜਨੀ, ਜਾਂ ਤਾਂ ਉਹ ਬਾਹਰ ਆਉਣਗੇ ਜਾਂ ਫਿਰ ਅਸੀਂ ਅੰਦਰ ਜਾਵਾਂਗੇ। ਇਹਦਾ ਸਪਸ਼ਟ ਰੂਪ ਦੇ ਵਿੱਚ ਕੀ ਹੈ, ਧਾਰ ਕੇ ਬੈਠੇ ਦੇ ਲਾਈਨ ਖਿੱਚ ਕੇ ਲੜਾਂਗੇ। ਹੁਣ ਜਿਵੇਂ ਕਿਸਾਨ ਅੰਦੋਲਨ ਲੜਿਆ ਸੀਗਾ, ਜੀਰਾ ਅੰਦੋਲਨ ਲੜਿਆ ਗਿਆ, ਉਸੇ ਤਰੀਕੇ ਨਾਲ ਆਹ ਅੰਦੋਲਨ ਲੜਿਆ ਜਾਊ। ਤੇ ਲੋਕ ਹੁਣ ਲੜਨਾ ਸਿੱਖ ਗਏ। ਕਿਸਾਨ ਅੰਦੋਲਨ 'ਚੋਂ ਇਹੀ ਚੀਜ਼ ਸਿੱਖੇ ਆ ਵੀ ਲਾਈਨ ਖਿੱਚ ਕੇ ਅਸੀਂ ਤਾਂ ਬੈਠ ਗਏ, ਜਾਂ ਤਾਂ ਕਰਦੇ ਹੋ ਜਾਂ ਫਿਰ ਬੈਠੇ ਆ। ਕਿਸਾਨ ਅੰਦੋਲਨ 'ਚੋਂ ਹੋਰ ਵੀ ਬਹੁਤ ਕੁਝ ਸਿੱਖੇ ਹੋਵੋਗੇ ਜਿਹੜਾ ਕਿ ਸਾਹਮਣੇ ਆ ਰਿਹਾ ਹੌਲੀ ਹੌਲੀ, ਜਿਵੇਂ ਕਿਸਾਨ ਅੰਦੋਲਨ ਦੀਆਂ ਸਟੇਜਾਂ ਦੇ ਉੱਪਰ ਬੜਿਆਂ ਨੂੰ ਭੰਡਿਆ ਗਿਆ, ਪਰ ਇੱਥੇ ਕੁਛ ਇਦਾਂ ਦਾ ਤਾਂ ਨਹੀਂ ਹੋ ਰਿਹਾ? ਨਹੀਂ, ਭੰਡਣ ਭੰਡਾਉਣ ਵਾਲੀ ਗੱਲ ਬਾਈ ਜੀ ਕੁਛ ਨਹੀਂ। ਦੇਖੋ, ਮੋਰਚਾ ਹੈਗਾ ਸੰਗਤ ਦਾ, ਤੇ ਇੱਥੇ ਰੋਕ ਟੋਕ ਕਿਸੇ ਨੂੰ ਨਹੀਂ, ਪਰ ਜਿਹਦੀਆਂ ਕਮਜ਼ੋਰ ਲੱਤਾਂ ਉਹ ਇੱਥੇ ਆਉਂਦਾ ਵੀ ਹੈ ਨਹੀਂ। ਜਿਹੜੇ ਕੋਈ ਆ ਵੀ ਜਾਂਦੇ ਆ ਤਾਂ ਸੰਗਤ ਜਿਹੜੀ ਹੈਗੀ ਆ, ਜਾਨੀ ਜਾਨ ਹੈਗੀ ਆ, ਸੰਗਤ ਸਵਾਲ ਕਰਦੀ ਆ। ਹੁਣ ਕਈ ਲੋਕ ਸਾਨੂੰ ਪੁੱਛਦੇ ਆ ਕਿ ਜੇ ਅਸੀਂ ਆ ਜਾਈਏ ਤਾਂ ਅਸੀਂ ਇੱਕੋ ਗੱਲ ਕਹਿੰਦੇ ਹੁੰਦੇ ਵੀ ਆ ਜਾਓ, ਪਰ ਲੋਕਾਂ ਦੇ ਸਵਾਲਾਂ ਦੇ ਜੇ ਜਵਾਬ ਹੈਗੇ ਆ ਤਾਂ ਆਇਓ, ਕਿਉਂਕਿ ਇਹ ਮੋਰਚਾ ਸੰਗਤ ਦਾ ਤੇ ਇੱਥੇ ਰੋਕ ਟੋਕ ਕਿਸੇ ਨੂੰ ਨਹੀਂ। ਹਾਂ, ਅਸੀਂ ਇੱਕ ਗੱਲ ਕਹਿੰਦੇ ਆ ਕਿ ਅਸੀਂ ਸਵਾਲ ਕੀ ਆ ਨੌਜਵਾਨ ਕਰਨਗੇ, ਤਾਂ ਜੇਕਰ ਨੌਜਵਾਨਾਂ ਕੋਲੇ ਸਵਾਲਾਂ ਦੇ ਜਵਾਬ ਉਸ ਦਿਨ ਕੀ ਇੱਕ ਦਿਨ ਮਾ ਕੇ ਜਿਹਦੇ ਧਾਮੀ ਸਾਹਿਬ ਆਏ ਉਹਦੇ ਥੋੜ੍ਹਾ ਜਿਹਾ ਨੌਜਵਾਨ ਕੀ ਅਗਰੈਸਿਵ ਹੋਏ, ਉਹ ਗਲਤੀ ਵੀ ਹੈਗੀ, ਅਸੀਂ ਕਹਿੰਦੇ ਵੀ ਹੈਗੇ ਆ। ਪਰ ਸਵਾਲ ਜਿਹੜੇ ਹੈਗੇ, ਜੇਕਰ ਤੁਹਾਡੇ ਜਵਾਬ ਤੁਹਾਡੇ ਕੋਲੇ ਨਹੀਂ ਹੈਗੇ, ਫਿਰ ਮੋਰਚੇ 'ਚ ਆਉਣ ਦੀ ਕੋਈ ਲੋੜ ਨਹੀਂ ਹੈ। ਮੈਂ ਇਹੀ ਬੇਨਤੀ ਵੀ ਕੀਤੀ ਸੀ ਉਹਨਾਂ ਨੂੰ, ਇੱਕ ਦਿਨ ਪਹਿਲਾਂ ਮਨਾ ਕਰਤਾ ਸੀ ਵੀ ਤੁਸੀਂ ਆਇਓ ਨਾ। ਅਸੀਂ ਬੈਠ ਕੇ ਮੀਟਿੰਗ ਕਰਕੇ ਉਹਨਾਂ ਨੂੰ ਜਵਾਬ ਦਿੱਤਾ ਸੀ ਵੀ ਨਾ ਆਇਓ, ਤੇ ਉਹਨਾਂ ਨੇ ਮੰਨ ਵੀ ਲਿਆ ਸੀ। ਪਰ ਮੈਨੂੰ ਨਹੀਂ ਪਤਾ ਕਿ ਕਿਉਂ ਇਸ ਮੋਰਚੇ ਨੂੰ ਖਰਲ ਪਾਉਣ ਵਾਸਤੇ ਉਹਨਾਂ ਨੂੰ ਭੇਜਿਆ ਗਿਆ। ਉਸ ਤੋਂ ਬਾਅਦ ਜਿਹੜਾ ਐਪੀਸੋਡ ਹੋਇਆ ਸਾਰੀ ਦੁਨੀਆ ਨੇ ਦੇਖਿਆ। ਲੱਗਦਾ ਵੀ ਉਹਨਾਂ ਨੂੰ ਭੇਜਿਆ ਗਿਆ ਕਿਸੇ ਵੱਲੋਂ, ਜਿਵੇਂ ਤੁਸੀਂ ਕਿਹਾ ਕਿ ਪਤਾ ਨਹੀਂ ਕਿਉਂ ਭੇਜਿਆ ਗਿਆ। ਬਾਈ ਜੀ, ਮੈਂ ਤੁਹਾਨੂੰ ਕਹਿ ਦਿਆਂ ਕਿ ਤੁਸੀਂ ਭਾਈ ਨਾ ਆਇਓ, ਲੋਕਾਂ ਦਾ ਆਕਰੋਸ਼ ਹੈ, ਕਿਉਂਕਿ ਤੇ ਹਰ ਫੈਸਲਾ ਲੋਕਾਂ ਤੋਂ ਪੁੱਛ ਕੇ ਲੋਕਾਂ ਦੀ ਰਾਏ ਨਾਲ ਹੁੰਦਾ। ਹਰ ਬੰਦਾ ਜਾਣਦਾ ਕਿ ਇਸ ਮੋਰਚੇ ਦੀਆਂ ਜਿਹੜੀਆਂ ਮੇਨ ਮੰਗਾਂ ਨੇ ਉਹਨਾਂ ਦੇ ਨਾਲ ਬਾਦਲ ਕੇ ਜੁੜੇ ਹੋਏ ਨੇ ਤੇ ਬਾਦਲ ਕੇ ਜ਼ਿੰਮੇਵਾਰ ਨੇ। ਤੇ ਬਾਦਲਾਂ ਦਾ ਜੇ ਕੀ ਆ ਮੇਨ ਜਿਹੜਾ ਪਿਆਦਾ ਜੇ ਇੱਥੇ ਆਊਗਾ ਤਾਂ ਆਪਾਂ ਸਾਰੇ ਜਾਣਦੇ ਸੀ ਮਾਹੌਲ ਖਰਾਬ ਹੋਣਾ ਸੀ, ਇਸੇ ਕਰਕੇ ਮਨਾ ਕੀਤਾ ਸੀ। ਬਕਾਇਦਾ ਸੁਨੇਹਾ ਲੱਗਿਆ ਸੀ, ਉਹਨਾਂ ਨੇ ਕਹਿ ਵੀ ਦਿੱਤਾ ਸੀ ਵੀ ਨਹੀਂ ਆਉਂਦੇ। ਪਰਮਜੀਤ ਸਿੰਘ ਜਿਹੜੇ ਲੈ ਕੇ ਆਏ ਆ ਉਹਨਾਂ ਨੂੰ ਸੁਨੇਹਾ ਲੱਗਿਆ ਸੀ, ਉਹਨਾਂ ਨੇ ਕਹਿ ਵੀ ਦਿੱਤਾ ਸੀ ਵੀ ਨਹੀਂ ਆਉਂਦੇ। ਪਰ ਉਹੀ ਕੀ ਆ, ਜਦੋਂ ਮੋਰਚੇ 'ਚ ਆਏ ਤਾਂ ਉਦੋਂ ਬਾਅਦ ਦੇਖੋ ਲੋਕਾਂ ਨੇ ਸਵਾਲ ਕਰਨੇ। ਅਸੀਂ ਵੀ ਇਹੀ ਆਖਿਆ ਸੀ ਕਿ ਜਗਤਾਰ ਸਿੰਘ ਹਵਾਰਾ ਜੀ ਦਾ ਇਹ ਮੋਰਚਾ ਲਵਾਇਆ ਹੋਇਆ, ਉਹਨਾਂ ਦੇ ਨਿਰਦੇਸ਼ ਤੇ ਲੱਗਿਆ, ਗੁਰੂ ਗ੍ਰੰਥ ਸਾਹਿਬ ਅਗਵਾਈ ਕਰਦੇ ਆ। ਜੇ ਤਾਂ ਤੁਸੀਂ ਉਹਨਾਂ ਨੂੰ ਜਥੇਦਾਰ ਮੰਨਦੇ ਹੋ ਤਾਂ ਇਸ ਮੋਰਚੇ ਦੀ ਤੁਹਾਡੀ ਕੀ ਆ ਸਪੋਰਟ ਵੀ ਹੈਗੀ ਆ, ਤੇ ਬਾਦਲ ਕਿਆਂ ਨੂੰ ਦੋਸ਼ੀ ਮੰਨਦੇ, ਕਿਉਂਕਿ ਸੰਗਤ ਨੇ ਜਕਾਰਾ ਲਾਇਆ ਸੀ ਬਾਦਲ ਕਿਆਂ ਦੇ ਨਾਂ ਤੇ ਵੀ ਬਾਦਲ ਕੇ ਦੋਸ਼ੀ ਨੇ। ਇਹੀ ਮੇਨ ਕਾਰਨ ਆ। ਬਾਕੀ ਸੰਗਤ ਬਾਈ ਜੀ ਜਿਵੇਂ ਚੜ੍ਹਦੀ ਕਲਾ 'ਚ ਚੱਲ ਰਹੇ ਆ, ਤੇ ਸਾਨੂੰ ਵਿਸ਼ਵਾਸ ਆ ਕਿ 26 ਜਨਵਰੀ ਨੂੰ ਕੀ ਹੈ ਇੱਕ ਇਹੋ ਜਿਹਾ ਨੈਰੇਟਿਵ ਸਿਰਜਿਆ ਜਾਊ ਜਿਹੜਾ ਅੱਤਵਾਦੀ ਦਾ ਟੈਗ ਆ ਦੁਨੀਆ ਦੇ ਵਿੱਚ ਮਾ ਕੇ ਸਾਡੇ ਤੇ ਕੀ ਆ ਬਦਨਾਮ ਕਰਨ ਖਾਤਰ ਲਾਇਆ ਨਾ, ਅਸੀਂ ਲਾ ਕੇ ਦਿਖਾਵਾਂਗੇ। ਸਮੁੱਚੀ ਕੌਮ ਨੇ ਕੀ ਅਸੀਂ ਚੈਲੰਜ ਦੇਵਾਂਗੇ ਹੁਕਮਰਾਨਾਂ ਦੇ ਖਿਲਾਫ। ਸਾਡਾ ਕੋਈ ਸੰਵਿਧਾਨ ਦਾ ਵਿਰੋਧ ਨਹੀਂ, ਪਰ ਸੰਵਿਧਾਨ ਨੂੰ ਪੈਰਾਂ 'ਚ ਰੋਲ ਕੇ ਸਾਡੇ ਤੇ ਰਾਜ ਕਰ ਰਹੀਆਂ ਸਰਕਾਰਾਂ ਦੇ ਖਿਲਾਫ ਇਹ ਕੀ ਆ ਸਾਡਾ ਮਾਰਚ ਆ। ਕਿਉਂਕਿ 30 ਸਾਲਾਂ ਤੋਂ ਬੰਦਾ ਯਾਰ ਜੇਲ੍ਹ 'ਚ ਬੰਦ ਹੋਵੇ, 22 ਸਾਲ ਬੰਦੇ ਦਾ ਚਲਾਨ ਨਾ ਪੇਸ਼ ਹੋਵੇ, ਸ਼ਰਮ ਵਾਲੀ ਗੱਲ ਆ। ਮੈਂ ਤਾਂ ਲੋਕਾਂ ਨੂੰ ਬੇਨਤੀ ਕਰਦਾ, ਤੁਸੀਂ 24 ਘੰਟੇ ਆਪਦੇ ਆਪ ਨੂੰ ਜਿੰਦਾ ਮਾਰ ਕੇ ਅੰਦਰ ਬੈਠ ਕੇ ਦੇਖੋ ਯਾਰ। ਤੇ ਜਿਹੜੇ 30 ਸਾਲਾਂ ਦੇ ਬੈਠੇ ਆ ਕਿਹਦੇ ਮਾਰੇ ਬੈਠੇ ਆ? ਤਾਂ 26 ਤਰੀਕ ਨੂੰ ਜਿਹੜਾ ਘਰੇ ਬੈਠ ਗਿਆ ਨਾ, ਮੈਂ ਕਹਿਣਾ ਉਹ ਸਿੱਖ ਵੀ ਹੈ ਨਹੀਂ, ਕਿਉਂਕਿ ਜਿਹੜੀ ਲੜਾਈ ਆ ਇਹ ਸਾਡੀ ਹੋਣ ਦੀ ਵੀ ਲੜਾਈ ਆ, ਸਾਡੇ ਗੁਰੂ ਗ੍ਰੰਥ ਸਾਹਿਬ ਦੇ ਸਨਮਾਨ ਦੀ ਲੜਾਈ ਆ। ਫਿਰ ਬਿਨਾਂ ਗੱਲ ਤੋਂ ਐਵੇਂ ਨਾ ਮੁੜ ਕੇ ਕਹੀ ਜਾਇਆ ਕਰੋ ਕਿ ਸਾਡੇ ਨਾਲ ਫਲਾਨਾ ਇਹ ਕਰਦਾ, ਆਹ ਧੱਕੇ ਹੁੰਦੇ ਆ, ਸਰਸੇ ਵਾਲਾ ਬਾਹਰ ਆ ਗਿਆ। ਅਗਲੇ ਇਕੱਠੇ ਨੇ, ਉਪਦੇਸ਼ ਸਾਡੇ ਗੁਰੂ ਦਾ, ਸਾਡਾ ਗੁਰੂ ਕਹਿੰਦਾ ਹੋ ਇਕੱਤਰ ਮਿਲੋ ਮੇਰੇ ਭਾਈ ਦੁਬਿਧਾ ਦੂਰ ਕਰੋ ਲਿਵਲਾਈ। ਤਾਂ ਇਕੱਠੇ ਸਾਨੂੰ ਹੋਣ ਦੀ ਲੋੜ ਆ। ਸਾਡੇ ਗੁਰੂ ਦਾ ਕੀ ਆ, ਮੈਂ ਕਹਿਣਾ ਸਾਡਾ ਪੈਸਾ ਜਿਹੜਾ ਆਗੂ ਹੈ ਨਾ ਗੁਰੂ ਗ੍ਰੰਥ ਸਾਹਿਬ, ਸਾਡੇ ਹਰ ਸਵਾਲ ਦਾ ਜਵਾਬ ਦੇਣ ਦੇ ਸਮਰੱਥ ਆ। ਅੱਜ ਕਿਸੇ ਕੋਲੇ ਕੋਈ ਆਗੂ ਹੈ ਨਹੀਂ ਜਿਹੜਾ ਸਵਾਲ ਦਾ ਹਰੇਕ ਦਾ ਜਵਾਬ ਦੇ ਸਕਦਾ ਹੋਵੇ। ਤਾਂ ਸਾਡੀ ਅਗਵਾਈ ਕਰ ਰਹੇ ਆ ਤੇ ਪੂਰੀ ਸੰਗਤ ਸੇਵਾਦਾਰ ਦੇ ਤੌਰ ਤੇ ਲਾਈਨ ਖਿੱਚ ਕੇ ਬੈਠੀ ਆ, ਤੇ ਦੇਖਾਂਗੇ ਕੀ ਬਣਦਾ। ਤਾਂ ਉਹਨਾਂ ਦਾ ਕਹਿਣਾ ਹੈ ਕਿ 26 ਜਨਵਰੀ 2023 ਨੂੰ ਜਿਹੜਾ ਕਿ ਲੋਕਾਂ ਨੂੰ ਦੱਸਿਆ ਜਾਣਾ ਕਿ ਸੰਵਿਧਾਨ ਦੇ ਵਿੱਚ ਜੋ ਲਿਖਿਆ ਉਸ ਦੇ ਅਕੋਰਡਿੰਗ ਸਾਡੇ ਨਾਲ
ਧੱਕਾ ਹੋ ਰਿਹਾ, ਸਾਡੀ ਕੌਮ ਦੇ ਨਾਲ ਧੱਕਾ ਹੋ ਰਿਹਾ। ਤਾਂ ਦੇਖਣ ਵਾਲੀ ਗੱਲ ਇਹ ਹੈ ਕਿ ਆਖਰ 26 ਤਰੀਕ ਨੂੰ ਅਜਿਹਾ ਕੀ ਹੋਵੇਗਾ ਕਿ ਜਿਹੜਾ ਬਾਰ-ਬਾਰ 26 ਜਨਵਰੀ ਤੇ ਜ਼ੋਰ ਦਿੱਤਾ ਜਾ ਰਿਹਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਤਾਂ ਜਦੋਂ ਅਸੀਂ ਸਿੱਖ ਰਾਜਨੀਤੀ ਦੀ ਗੱਲ ਕਰਦੇ ਹਾਂ ਤਾਂ ਉਸ ਦੇ ਵਿੱਚ ਇੱਕ ਤੁਕਾਂ ਆਉਂਦੀਆਂ ਨੇ, ਜਿਹੜੀਆਂ ਤੁਕਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ, ਜਿਸ ਦੇ ਵਿੱਚ ਕਿਹਾ ਜਾਂਦਾ ਕਿ ਸ਼੍ਰੀ ਮੁੱਖ ਵਾਕ ਪੰਨਿਓ ਗਰੀਬ ਨਵਾਜ਼ ਸ਼ਾਸਤਰਨ ਕੇ ਅਧੀਨ ਹੈ ਰਾਜ, ਰਾਜ ਬਿਨਾ ਨਾ ਧਰਮ ਚੱਲੇ ਹੈ, ਧਰਮ ਬਿਨਾ ਸਭ ਦਲੇ ਮਲੇ ਹੈ। ਤਾਂ ਇਹ ਅਸੀਂ ਤੁਹਾਡੇ ਨਾਲ ਤਾਂ ਜਿਹੜੀਆਂ ਤੁਕਾਂ ਨੇ ਉਹ ਸਾਂਝੀਆਂ ਕੀਤੀਆਂ ਨੇ। ਤਾਂ ਤੁਸੀਂ ਦੇਖ ਸਕਦੇ ਹੋ ਇੱਥੇ ਸ਼ਾਸਤਰਾਂ ਦੀ ਜਿਹੜੀ ਕਿ ਸੇਵਾ ਕੀਤੀ ਜਾ ਰਹੀ ਹੈ, ਜਿਹੜੀਆਂ ਕਿਰਪਾਨਾਂ ਨੇ, ਖੰਡੇ ਨੇ, ਉਹਨਾਂ ਨੂੰ ਤਿੱਖਿਆਂ ਕਰਨ ਦੀ ਜਿਹੜੀ ਕਿ ਕੌਮੀ ਇਨਸਾਫ ਮੋਰਚੇ ਦੇ ਵਿੱਚ ਸੇਵਾ ਕੀਤੀ ਜਾ ਰਹੀ ਹੈ। ਤੁਸੀਂ ਦੇਖ ਸਕਦੇ ਹੋ ਇਸ ਵਕਤ ਜਿਹੜੀਆਂ ਕਰਦਾਂ ਨੇ ਉਹਨਾਂ ਨੂੰ ਤਿੱਖਿਆ ਕਰਿਆ ਜਾ ਰਿਹਾ, ਕਰਦਾਂ ਨੂੰ ਤਿੱਖਿਆ ਕਰਿਆ ਜਾ ਰਿਹਾ, ਕਿਉਂਕਿ ਇੱਥੇ ਲੰਗਰ ਦੀ ਜਿਹੜੀ ਸੇਵਾ ਗੀ ਉਹ ਵੀ ਚੱਲਦੀ ਆ ਨਾਲ। ਜਿੱਥੇ ਸੰਗਤ ਦੀ ਸੇਵਾ ਗੀ ਉੱਥੇ ਪੰਗਤ ਦੀ ਸੇਵਾ ਵੀ ਨਾਲ ਦੀ ਨਾਲ ਹੁੰਦੀ ਰਹਿੰਦੀ ਆ। ਤਾਂ ਸਾਡੇ ਨਾਲ ਨਿਹੰਗ ਸਿੰਘ ਮੌਜੂਦ ਨੇ ਜਿਹੜੇ ਇੱਥੇ ਲਗਾਤਾਰ ਇਹ ਸੇਵਾ ਨੂੰ ਸਮਰਪਿਤ ਨੇ। ਤਾਂ ਅਸੀਂ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਕੀ ਨਾਮ ਆ, ਕਿੱਥੋਂ ਆ ਤੁਸੀਂ, ਤੁਹਾਡਾ ਕਿਹੜਾ ਏਰੀਆ ਹੈਗਾ? ਮੇਰਾ ਏਰੀਆ ਮੋਹਾਲੀ ਹੈ। ਨਾਂ ਸਾਡਾ ਸੰਤ ਬਾਬਾ ਅਜਮੇਰ ਸਿੰਘ ਖਾਲਸਾ ਤਾਂ ਹੈ ਕਿ ਮਹਾਂਪੁਰਖਾਂ ਦੀ ਪੱਗ ਮਿਲੀ ਹੈ ਮੈਨੂੰ। ਪੱਗ ਵੀ ਇੱਦਾਂ ਮਿਲੀ ਹੈ, ਮਹਾਂਪੁਰਖ ਕਹਿੰਦੇ ਜੇ ਸਾਧੂ ਬਣਨਾ ਸੀਸ ਲੱਗਣਗੇ। ਹੁਣ ਸਿੱਖੀ ਦੇ ਵਿੱਚ ਸਾਧੂ ਮਹਾਤਮਾ ਨੇ ਬੋਲ ਦਿੱਤਾ, ਬ੍ਰਹਮ ਗਿਆਨੀ ਜੀ ਸਰੀਰ ਨੂੰ ਛੱਡ ਕੇ ਚਲੇ ਜਾਂਦੇ, ਸਰੀਰ 'ਚ ਆ ਜਾਂਦੇ ਸੀਗੇ। ਤਾਂ ਉਹਨਾਂ ਨੇ ਕਿਹਾ ਵੀ ਜੇ ਸਾਧੂ ਬਣਨਾ ਸੀਸ ਲੱਗਣਗੇ, ਮਹਾਂਪੁਰਖੋ ਖੈਰ ਪਾਓ ਝੋਲੀ 'ਚ, ਤੁਸੀਂ ਲਾਏ ਸਾਨੂੰ ਵੀ ਲਾਉਣੇ ਪੈਣੇ ਆ। ਤੇ ਗੁਰੂਆਂ ਨੇ ਸਾਡਿਆਂ ਨੇ ਸੀਸ ਲਾਏ ਨੇ, ਸਾਹਿਬਜ਼ਾਦਿਆਂ ਨੇ ਸੀਸ ਲਾਏ ਨੇ, ਤੇ ਸਾਨੂੰ ਵੀ ਲਾਣੇ ਪੈਣੇ, ਤਾਂ ਇਹ ਕੌਮ ਬਚੇਗੀ। ਜਿਵੇਂ ਗੁਰਬਾਣੀ ਦੀਆਂ ਤੁਕਾਂ ਜਦੋਂ ਮੈਂ ਸ਼ੁਰੂਆਤ ਕਰੀ ਸੀ ਤਾਂ ਉਦੋਂ ਪੜ੍ਹ ਰਿਹਾ ਸੀ ਕਿ ਸ਼ਾਸਤਰਨ ਕੇ ਅਧੀਨ ਹੈ ਰਾਜ, ਰਾਜ ਬਿਨਾਂ ਨਾ ਧਰਮ ਚੱਲੇ ਹੈ, ਧਰਮ ਬਿਨਾਂ ਸਭ ਦਲੇ ਮਲੇ ਹੈ। ਤੁਸੀਂ ਇੱਥੇ ਸ਼ਾਸਤਰਾਂ ਦੀ ਸੇਵਾ ਕਰ ਰਹੇ ਹੋ? ਹਾਂ ਜੀ, ਸ਼ਾਸਤਰਾਂ ਦੀ ਸੇਵਾ ਕਰਦੇ। ਜੇ ਅਸੀਂ ਇਕੱਲੀ ਮਾਲਾ ਲੈ ਕੇ ਬੈਠੇ ਰਹੀਏ ਤੇ ਕੋਈ ਵੀ ਆ ਕੇ ਸਾਡੇ ਤੇ ਡੰਡਾ ਬਰਸਾਏਗਾ। ਜਿਵੇਂ ਹੁਣ ਇਹ ਸਰਕਾਰਾਂ ਧੱਕਾ ਕਰ ਰਹੀਆਂ ਨੇ, ਸਰਕਾਰਾਂ ਧੱਕਾ ਇੱਥੇ ਤੱਕ ਕਰਦੀਆਂ ਨੇ ਕਿ ਜਿਹੜਾ ਖਾਣੇ ਜ਼ਿਮੀਂਦਾਰ ਜਿਹਦੇ ਕੋਲ ਦਾਣੇ ਹੈਗੇ ਨੇ ਉਹਨੂੰ ਤਾਂ ਦਾਣੇ ਮਿਲ ਰਹੇ ਨੇ, ਤੇ ਮੇਰੇ ਕੋਲ ਜ਼ਿਮੀਂ ਜ਼ਿਆਦਾ, ਮੇਰੇ ਕੁਛ ਵੀ ਨਹੀਂ, ਮੈਨੂੰ ਸਰਕਾਰ ਕੁਛ ਵੀ ਨਹੀਂ ਦੇ ਰਹੀ। ਅਸੀਂ ਵੋਟ ਵੀ ਛੱਡਦੀ ਸਰਕਾਰ ਨੂੰ ਪਾਉਣੀ। ਕਹਿੰਦੇ ਖਾਲਸਾ ਜਾਂ ਤਾਂ ਬਾਗੀ ਆ ਤੇ ਜਾਂ ਫਿਰ ਬਾਦਸ਼ਾਹ। ਤੁਸੀਂ ਬਾਗੀ ਹੋ ਕਿ ਬਾਦਸ਼ਾਹ ਹੋ? ਅਸੀਂ ਬਾਦਸ਼ਾਹ ਦੇ ਵੀ ਬਾਦਸ਼ਾਹ ਹੈ, ਕਿਉਂ ਮੇਰਾ ਪਿਤਾ ਨਿਰੰਕਾਰ ਹੈ। ਉਹਨੇ ਬਾਦਸ਼ਾਹ ਦੇ ਬਾਦਸ਼ਾਹ ਸਾਜੇ ਨੇ, ਕਿਉਂਕਿ ਉਹ ਆਪਣੇ ਆਪ ਤੋਂ ਹੈ। ਉਹਦੀ ਤਾਂ ਗੱਲ ਹੀ ਛੱਡੋ। ਸਤਿਗੁਰੂ ਜੀ ਤਾਂ ਜਿਹੜੇ ਬਾਦਸ਼ਾਹ ਦੇ ਬਖਸ਼ੇ ਹੋਏ ਨੇ, ਉਹ ਬਾਦਸ਼ਾਹ ਦੇ ਬਾਦਸ਼ਾਹ ਇਹ ਕੀ ਨੇ, ਟੋਬੇ ਦੇ ਲੱਡੂ ਨੇ ਤੇ ਸਾਰੇ ਇਕੱਠੇ ਹੋਏ। ਇਹਨਾਂ ਨੂੰ ਕਿਤੇ ਸ਼ਰਮ ਹੈਗੀ ਆ ਵੀ ਇਨਸਾਨ ਹੈਗਾ ਜਿਹੜਾ, ਉਹ ਸਾਰਿਆਂ ਦੀ ਜੋਤ ਉਹਦੀ ਪਰਮੇਸ਼ਰ ਦੀ ਆ। ਤੇ ਅਸੀਂ ਵੱਖਰਾ ਸਮਝਦੇ, ਮੈਂ ਹਿੰਦੂ ਹਾਂ, ਮੈਂ ਮੁਸਲਮਾਨ ਹਾਂ, ਮੈਂ MLA ਹਾਂ ਜੀ, ਮੈਂ ਪਟਵਾਰੀ ਹਾਂ ਜੀ, ਫਲਵਾਣਾ। ਕੋਈ ਕਿੱਥੋਂ ਉਪਜੇ ਹੈਗੇ? ਏਕ ਨੂਰ ਤੇ ਸਭ ਜੋ ਜਗ ਉਪਜਿਆ, ਕੌਣ ਭਲੇ ਕੋ ਮੰਦੇ, ਕੋਈ ਮੰਦਾ ਨਹੀਂ, ਕੋਈ ਚੰਗਾ ਨਹੀਂ। ਇਹ ਚੰਗੇ ਮੰਦੇ ਕਿਉਂ ਬਣੇ ਆ? ਇਹ ਖੇਲ ਨਿਰੰਕਾਰ ਦੀ ਹੁਣ ਸ੍ਰਿਸ਼ਟੀ ਨੂੰ ਲੈ ਕਰਨ ਦੀ ਉਹਨੇ ਖੇਲ ਰਚ ਦਿੱਤੀ। ਸ੍ਰਿਸ਼ਟੀ ਵੱਧ ਗਈ, ਪਾਪ ਵੱਧ ਗਿਆ, ਤੇ ਸਤਿਗੁਰ ਨੇ ਖੇਲ ਰਚਦੀ ਵੀ ਇਹਨੂੰ ਸਮਾਪਤੀ ਕਰੋ। ਹੁਣ ਤੁਸੀਂ ਇੱਥੇ ਜਿਵੇਂ ਆਏ ਹੋ, ਇੱਥੇ ਸੇਵਾ ਕਰ ਰਹੇ ਹੋ ਜਾਂ ਫਿਰ ਇਹਦੇ ਕੋਈ ਪੈਸੇ ਲੈਂਦੇ ਹੋ, ਕਿੱਦਾਂ? ਪੈਸੇ ਨਹੀਂ ਅਸੀਂ ਲੈਂਦੇ, ਅਸੀਂ ਇਹਦੇ ਸਹਿਯੋਗ ਨਾਲ ਸੇਵਾ ਕਰਦੇ ਹਾਂ। ਗੁਰੂ ਘਰ ਨਿਰੰਕਾਰ ਸੇ ਸੱਚਖੰਡ ਅਸੀਂ ਉੱਥੇ ਵੀ ਹਜ਼ੂਰ ਸਾਹਿਬ ਵੀ ਸੇਵਾ ਕਰ ਰਹੇ ਹਾਂ, ਵੀ 25 ਸਾਲ ਸੇਵਾ ਕਰਕੇ ਆਏ ਅਸੀਂ ਉੱਥੇ। ਤੇ ਉੱਥੋਂ ਸਾਨੂੰ ਹੁਕਮ ਹੋਇਆ ਸੀ ਵੀ ਤੂੰ ਜਾ ਪੰਜਾਬ, ਤੇ ਸਾਡੇ ਪਿੰਡ ਦੇ ਰੋਡ ਦੇ ਉੱਤੇ ਜਗ੍ਹਾ ਹੈਗੀ ਸਾਈਡ ਤੇ, ਵੀ ਉਹ ਸ਼ਹੀਦੀ ਜਗ੍ਹਾ, ਉੱਥੇ ਲੰਗਰ ਸਥਾਨ ਬਣਾਓ ਤੇ ਲੰਗਰ ਚਲਾਓ। ਹੁਕਮ ਕਿਹਨੇ ਕੀਤਾ ਸੀ ਤੁਹਾਨੂੰ? ਸਤਿਗੁਰੂ ਨੇ ਕੀਤਾ ਸੀ ਮੈਨੂੰ। ਇੱਥੇ ਆਏ ਹੋ, ਇੱਥੇ ਕੌਮੀ ਇਨਸਾਫ ਮੋਰਚਾ ਲੱਗਿਆ ਹੋਇਆ, ਇੱਥੇ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਮੋਰਚਾ ਲੱਗਿਆ। ਕਿੰਨੇ ਦਿਨਾਂ ਤੋਂ ਇੱਥੇ ਹੋਗੇ? 5-4 ਦਿਨ ਤੋਂ ਇੱਥੇ ਹੀ ਹੈਗੇ, ਕਿਉਂਕਿ ਅਸੀਂ ਸ਼ਾਸਤਰਾਂ ਦੀ ਸੇਵਾ ਕਰਦੇ ਸੀ। ਦਿੱਲੀ ਵੀ ਗਏ ਸੀ। ਸਾਡਾ ਤਾਂ ਪੰਥ ਦੀ ਸੇਵਾ ਨਾਲ ਮਤਲਬ ਹੈ। ਪੰਥ ਦੀ ਸੇਵਾ ਨਾਲ ਮਤਲਬ ਆ। ਤੁਸੀਂ ਇੱਥੇ ਜਿਹੜਾ ਇਹ ਨਾਲੇ ਕਹਿੰਦੇ ਵੀ ਸਰਕਾਰ ਦੇ ਵੱਲੋਂ ਜਿਹੜੇ ਬੈਨ ਕਰ ਦਿੱਤੇ ਗਏ ਨੇ ਹਥਿਆਰ ਨੇ ਜਿਹੜੇ, ਉਹ ਰੱਖਣੇ ਨਹੀਂ ਚਾਹੀਦੇ। ਕਿਉਂ ਬੈਨ? ਇਹਨਾਂ ਨੇ ਆਪੇ ਤਰਸੂਲ ਬੈਨ ਕਰ ਦਿੱਤੇ। ਜਿਹੜੇ ਕਹਿੰਦੇ ਨੇ ਬੰਮ ਵੀ ਹਿੰਦੂ ਧਰਮ ਦੇ ਕਹਿੰਦੇ ਹੈਗੇ ਵੀ ਸਿੱਖਾਂ ਨਹੀਂ ਰੱਖ ਨਹੀਂ ਸਕਦੇ, ਇਹ ਤਰਸੂਲ ਨਹੀਂ ਰੱਖੇ ਬੈਠੇ ਆਪਣੇ। ਇਹ ਤਾਂ ਕਹਿੰਦੇ ਟੋਕੇ ਗੰਡਾਸੀਆਂ ਉਹ ਚੱਕੋ, ਕੋਈ ਕੁਹਾੜੀਆਂ ਚੱਕੋ। ਤੇ ਸਿੱਖ ਦਾ ਤਾਂ ਧਰਮ ਹੈਗਾ ਇਹ, ਸਾਨੂੰ ਤਾਂ ਧਰਮ ਦੀ ਨਿਸ਼ਾਨੀ ਸਾਡੇ ਪੀਰ ਹੈਗੇ। ਅਸੀਂ ਪੀਰਾਂ ਨਾਲ ਨਹੀਂ ਰਹਾਂਗੇ, ਆਪਣੇ ਨਾਲ। ਕਈ ਜਿਹੜੀ ਪੰਜਾਬ ਦੀ ਸਰਕਾਰ ਆ ਉਹਨੇ ਪਰਚੇ ਵੀ ਪਾਏ ਨੇ ਕਈ ਲੋਕਾਂ ਦੇ ਉੱਪਰ ਜਿਹੜੇ ਸ਼ਾਸਤਰਾਂ ਦੀ ਗੱਲ ਕਰਦੇ ਨੇ ਜਾਂ ਜਿਹੜੇ ਸ਼ਾਸਤਰ ਰੱਖਦੇ ਨੇ। ਸਾਨੂੰ ਪੰਥ ਖਾਲਸੇ ਦਾ ਹੁਕਮ ਹੈ, ਆਹ ਦੇਖੋ ਪੜ੍ਹ ਲਓ। ਇਹ ਪੰਥ ਖਾਲਸੇ ਨੇ ਆਪ ਦਿੱਤਾ ਸਾਨੂੰ ਵੀ ਤੂੰ ਗੁਰੂ ਘਰਾਂ 'ਚ ਸੇਵਾ ਕਰਦੇ ਸੀ। ਅਸੀਂ ਕਹਿੰਦੇ ਆਹ ਸ਼ਾਸਤਰਾਂ ਅਸੀਂ ਦਿੱਤੀ ਨਾ, ਤੂੰ ਸੇਵਾ ਰੱਖ ਵੀ ਸਕਦਾ, ਵੇਚ ਵੀ ਸਕਦਾ ਸ਼ਾਸਤਰ।
ਕਿ ਮੈਨੂੰ ਵੀ ਸੇਵਾ ਕਰ ਸਕਦੇ, ਜਿਹੜਾ ਕੋਈ ਗਰੀਬ ਆ ਸਿੱਖ ਉਹਨੂੰ ਜੇ ਕੋਈ ਦੋ ਸ਼ਾਸਤਰ ਵੀ ਦੇ ਸਕਦਾ ਹੈਗਾ। ਅਸੀਂ ਵੇਚਦੇ ਨਹੀਂ ਸ਼ਾਸਤਰ, ਅਸੀਂ ਸੇਵਾ ਕਰਦੇ ਹਾਂ। ਸ਼ਾਸਤਰਾਂ ਦੀ ਵੀ ਸੇਵਾ ਕਰਕੇ ਜੋ ਮੈਨੂੰ ਸੰਗਤ ਸੇਵਾ ਦੇਊਗੀ ਉਹਦੇ ਨਾਲ ਮੈਂ ਸ਼ਾਸਤਰ ਇਹਨਾਂ ਨੂੰ ਲੈ ਕੇ ਦੇਵਾਂਗਾ ਕਿ ਆਪਣੇ ਸਰੀਰ ਦੀ ਆਪਣੀ ਜੀਵਨ ਦੀ ਰੱਖਿਆ ਕਰੋ, ਮਜ਼ਲੂਮਾਂ ਦੀ ਰੱਖਿਆ ਕਰੋ। ਜੋ ਅਤਿਆਚਾਰ ਕਰਦਾ ਉਹਦੇ ਉਲਟ ਚੱਲੋ, ਜੋ ਸਹੀ ਇਸਲਾਮ ਚੱਲਦਾ, ਚਾਹੇ ਉਹ ਮੁਸਲਮਾਨ ਹੈ, ਚਾਹੇ ਹਿੰਦੂ ਹੈ, ਈਸਾਈ ਹੈ, ਕੋਈ ਹੈ, ਉਹਨੂੰ ਨਹੀਂ ਕੁਛ ਕਹਿਣਾ। ਜੀ ਬਿਲਕੁਲ। ਤਾਂ ਅਸੀਂ ਇੱਥੇ ਮੁਲਾਕਾਤ ਤਾਂ ਉਹ ਕਰੀ ਆ ਅੱਜ ਕੌਮੀ ਇਨਸਾਫ ਮੋਰਚੇ ਦੇ ਵਿੱਚ ਆ। ਅਸੀਂ ਉਹ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਦਿਖਾ ਰਹੇ ਹਾਂ, ਜਿਹੜੀਆਂ ਤਸਵੀਰਾਂ ਅੱਜ ਇੱਥੇ ਅਸੀਂ ਦੇਖੀਆਂ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਅੱਗੇ ਚੱਲਦੇ ਹਾਂ ਕਿਸੇ ਹੋਰ ਨੌਜਵਾਨ ਦੇ ਨਾਲ, ਕਿਸੇ ਬਜ਼ੁਰਗ ਦੇ ਨਾਲ ਗੱਲਬਾਤ ਕਰਦੇ। ਸ਼ਾਹ ਮੁਹੰਮਦ ਨੇ ਲਿਖਿਆ ਗਾ ਜੰਗਨਾਮੇ ਦੇ ਵਿੱਚ ਕਿ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਫੌਜਾਂ ਦੋਵੇਂ ਪਾਤਸ਼ਾਹੀ ਭਾਰੀਆਂ ਨੇ, ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ, ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੇ, ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਸੋ ਅੱਜ ਅਸੀਂ ਫੇਰ ਇੱਕ ਬਾਰਡਰ ਤੇ ਖੜੇ ਹਾਂ, ਜਿਵੇਂ ਸਿੰਘੂ ਬਾਰਡਰ, ਟਿੱਕਰੀ ਬਾਰਡਰ ਕਵਰ ਕਰਿਆ, ਤਾਂ ਉਸੇ ਤਰ੍ਹਾਂ ਅੱਜ ਇੱਕ ਫੇਰ ਅਸੀਂ ਬਾਰਡਰ ਤੇ ਖੜੇ ਹਾਂ, ਮੋਹਾਲੀ ਚੰਡੀਗੜ੍ਹ ਬਾਰਡਰ ਤੇ। ਤਾਂ ਸਾਡੇ ਨਾਲ ਖਾਲਸਾ ਦਲੇਰ ਕੌਰ ਜੀ ਮੌਜੂਦ ਰਹਿਣਗੇ। ਪਹਿਲਾਂ ਅਸੀਂ ਫਤਿਹ ਬੁਲਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਲੱਗਦਾ ਅੱਜ ਫੇਰ ਇੱਕ ਬਾਰਡਰ ਤਿਆਰ ਹੋ ਗਿਆ, ਸਾਹਮਣੇ ਯੂਟੀ ਆ ਤੇ ਪਿੱਛੇ ਪੰਜਾਬ ਆ? ਖਾਲਸਾ ਜੀ, ਸ਼ੁਰੂ ਤੋਂ ਹੀ ਆਪਾਂ ਵੇਖਦੇ ਆ ਰਹੇ ਹਾਂ, ਜੇ ਕਿਸਾਨੀ ਸੰਘਰਸ਼ ਸੀ ਸਾਡਾ, ਉੱਥੇ ਵੀ ਸਾਡੀ ਏਕਤਾ ਕਰਕੇ ਸਾਨੂੰ ਇੰਨੀ ਵੱਡੀ ਜਿਹੜੀ ਜਿੱਤ ਸੀ ਉਹ ਹਾਸਲ ਹੋਈ ਆ। ਹੁਣ ਮੈਂ ਇਹ ਬੇਨਤੀ ਕਰਾਂਗੀ, ਇਹ ਜਿਹੜਾ ਸਾਡਾ ਮੋਰਚਾ ਹੈ, ਸਾਡਾ ਪੰਥਕ ਮੋਰਚਾ ਹੈ, ਜਿਨ੍ਹਾਂ ਨੇ ਸਾਡੀ ਖਾਤਰ ਘਰ ਪਰਿਵਾਰਾਂ ਦੇ ਮੋਹ ਤਿਆਗ ਕੇ ਵੱਡੀਆਂ ਵੱਡੀਆਂ ਕੁਰਬਾਨੀਆਂ, ਵੱਡੀਆਂ ਵੱਡੀਆਂ ਕਰਨੀਆਂ ਕੀਤੀਆਂ। ਉਹ ਆਪਣੀਆਂ ਜੇਲ੍ਹਾਂ ਵਿੱਚ ਸਜ਼ਾਵਾਂ ਪੂਰੀਆਂ ਵੀ ਕਰ ਚੁੱਕੇ ਆ, ਉਹਨਾਂ ਦੀਆਂ ਸਜ਼ਾਵਾਂ ਡਬਲ ਪੂਰੀਆਂ ਹੋ ਗਈਆਂ, ਪਰ ਅਜੇ ਤੱਕ ਸਰਕਾਰ ਦੀ ਕੰਨ 'ਤੇ ਜੂੰ ਨਹੀਂ ਸਰਕੀ। ਹੁਣ ਜੇ ਸਾਡੇ ਵੱਡਿਆਂ ਨੇ, ਪੁਰਖਿਆਂ ਨੇ ਇਕੱਠਿਆਂ ਹੋ ਕਰਕੇ ਇਹ ਸਾਰੇ ਮੋਰਚੇ ਨੂੰ ਉਲੀਕਿਆ, ਤੇ ਮੈਂ ਜਿੱਥੋਂ ਤੱਕ ਵੀ ਗੁਰੂ ਦੀਆਂ ਸੰਗਤਾਂ ਵਸਦੀਆਂ ਨੇ, ਮੈਂ ਬੇਨਤੀ ਕਰਾਂ, ਇਹ ਮੋਰਚੇ ਸਾਨੂੰ ਇਹ ਮਾੜੀਆਂ ਸਰਕਾਰਾਂ ਕਰਕੇ ਲਾਉਣੇ ਪੈ ਗਏ। ਕਿਉਂਕਿ ਜੇ ਸਿਸਟਮ ਦੇ ਵਿੱਚ ਲਿਖਿਆ ਹੈ ਕਿ ਇੰਨਾ ਸਮਾਂ ਹੈ ਜੀ ਕੈਦ ਦਾ, ਤੇ ਪਰ ਉਸ ਤੋਂ ਵੱਧ ਕੇ ਜਿਹੜੀ ਸਜ਼ਾ ਸਾਡੇ ਸਿੰਘਾਂ ਨੂੰ ਦਿੱਤੀ ਜਾ ਰਹੀ ਆ, ਹਾਲਾਂਕਿ ਕੋਈ ਉਹ ਐਡੇ ਕ੍ਰਿਮੀਨਲ ਨਹੀਂ, ਕਿਉਂਕਿ ਜਿੱਥੇ ਸਰਕਾਰ ਦਾ ਫਰਜ਼ ਬਣਦਾ ਸੀ, ਸਰਕਾਰ ਨੇ ਉਹਨਾਂ ਸਮਿਆਂ 'ਚ ਆਪਣਾ ਕੰਮ ਪੂਰਾ ਨਹੀਂ ਕੀਤਾ। ਕਿਉਂਕਿ ਜਦੋਂ ਅੱਤ ਹੁੰਦੀ ਆ, ਫਿਰ ਜਿਹੜੇ ਸੂਰਮੇ ਨੇ ਉਹਨਾਂ ਨੂੰ ਤੇਗ ਨੂੰ ਜਿਹੜਾ ਹੱਥ ਉਹ ਪਾਉਣਾ ਪੈਂਦਾ। ਇੱਕ ਮੈਨੂੰ ਸ਼ਾਇਰ ਦੀਆਂ ਸਤਰਾਂ ਯਾਦ ਆ ਜਾਂਦੀਆਂ, ਉਹ ਕਹਿੰਦਾ ਕਿ ਜਦੋਂ ਜ਼ੁਲਮਾਂ ਦੀ ਅੱਤ ਹੁੰਦੀ ਹੈ ਨਾ, ਫਿਰ ਖੰਡੇ ਨੂੰ ਖਾਲਸਾ ਹੱਥ ਪਾਉਂਦਾ। ਤੇ ਜਦੋਂ ਤੋਂ ਸਿੱਖੀ ਉਤਪੰਨ ਹੋਈ, ਇਹ ਉਦੋਂ ਤੋਂ ਸਰਕਾਰ, ਚਾਹੇ ਬਾਬਰ ਸੀ, ਉਹਦੀ ਅੱਖ 'ਚ ਵੀ ਰੜਕੇ, ਜ਼ਕਰੀਆ ਖਾਨ ਵਰਗੇ, ਅਰੰਗੇ ਵਰਗੇ, ਅਹਿਮਦ ਸ਼ਾਹ ਅਬਦਾਲੀ ਵਰਗੇ, ਸਮੇਂ ਤੋਂ ਸਿੱਖੀ ਨੂੰ ਢਾਹ ਲਾਉਣ ਵਾਸਤੇ ਸਰਕਾਰਾਂ ਨੇ ਬਹੁਤ ਚਾਲਾਂ ਚੱਲੀਆਂ। ਪਰ ਜਿਹੜਾ ਹੁਣ ਇਹ ਸਾਡਾ ਕਿਸਾਨੀ ਸੰਘਰਸ਼ ਮੋਰਚਾ ਸੀ, ਉੱਥੇ ਵੀ ਸਾਡੀ ਏਕਤਾ ਕਰਕੇ ਅਸੀਂ ਇੰਨੀ ਵੱਡੀ ਜਿੱਤ ਹਾਸਲ ਕੀਤੀ ਆ। ਤੇ ਮੈਂ ਜਿੱਥੋਂ ਤੱਕ ਵੀ ਸੰਗਤਾਂ ਵਸਦੀਆਂ, ਜਿਵੇਂ ਉਸ ਸੰਘਰਸ਼ ਦੇ ਅੰਦਰ ਅਸੀਂ ਹਮਾ ਕੇ ਪਹੁੰਚੇ ਸੀ, ਸਾਲ ਅਸੀਂ ਉਹ ਦਿੱਲੀ ਦੀਆਂ ਸੜਕਾਂ ਤੇ ਬੈਠੇ ਰਹੇ। ਜਿਹੜਾ ਮੋਦੀ ਕਹਿੰਦਾ ਸੀ ਕਿ ਜਿਹੜੇ ਮੈਂ ਮੂੰਹੋਂ ਬੋਲ ਕੱਢ ਦਿੱਤੇ ਮੈਂ ਵਾਪਸ ਨਹੀਂ ਕਰਨੇ, ਤੇ ਗੁਰੂ ਕੇ ਖਾਲਸੇ ਨੇ, ਸਾਰੀ ਸੰਗਤ ਨੇ ਰਲ ਕੇ ਉਹ ਮੋਦੀ ਹੰਕਾਰੀ ਦੀ ਧੌਣ ਚੋਂ ਕਿੱਲਾ ਵੀ ਕੱਢਿਆ ਸੀ। ਇਸ ਤਰ੍ਹਾਂ ਇਹ ਸਾਡੀ ਇੱਥੇ ਲੋੜ ਹੈ ਏਕਤਾ ਦੀ। ਮੈਂ ਬੇਨਤੀ ਕਰਾਂਗੀ, ਧੜੇਬਾਜ਼ੀਆਂ ਛੱਡ ਕੇ ਆਇਓ, ਪਾਰਟੀਬਾਜ਼ੀਆਂ ਨੂੰ ਇੱਕ ਜਗ੍ਹਾ ਰੱਖ ਕੇ ਆਇਓ। ਜਿੱਦਣ ਅਸੀਂ ਇੱਕ ਨਿਸ਼ਾਨ ਸਾਹਿਬ ਦੇ ਹੇਠਾਂ ਇਕੱਠੇ ਹੋ ਗਏ, ਇਹ ਮੋਰਚਾ ਜਿਹੜਾ ਸਾਨੂੰ ਫਤਿਹ ਕਰਨ ਦੇ ਵਿੱਚ ਵੀ ਮੈਨੂੰ ਲੱਗਦਾ ਕੋਈ ਜ਼ਿਆਦੀਆਂ ਕਠਿਨਾਈਆਂ ਜਿਹੜੀਆਂ ਉਹ ਨਹੀਂ ਆਉਣਗੀਆਂ। ਉਸ ਜਿਵੇਂ ਮੋਰਚੇ ਦੇ ਅੰਦਰ ਜਿਹੜੇ ਮੀਡੀਆ ਵਾਲੇ ਵੀਰ ਸੀ, ਉਹਨਾਂ ਸਾਰਿਆਂ ਨੇ, ਮੈਂ ਤੁਹਾਡਾ ਉਦੋਂ ਵੀ ਧੰਨਵਾਦ ਕੀਤਾ, ਮੈਂ ਹੁਣ ਵੀ ਕਰਦੀ ਹਾਂ, ਕਿ ਤੁਸੀਂ ਜਿਹੜੀ ਇਹ ਮੋਰਚੇ ਦੀ ਸੱਚਾਈ ਆ ਉਹਨੂੰ ਵਿਖਾ ਰਹੇ ਹੋ। ਤੇ ਅੱਗੇ ਵੀ ਮੈਂ ਵੀਰਾਂ ਨੂੰ ਬੇਨਤੀ ਕਰਾਂ, ਜਿਹੜੇ ਮੀਡੀਆ ਵਾਲੇ ਨੇ, ਇਹ ਲੋਕਾਂ ਤੱਕ ਵੱਧ ਤੋਂ ਵੱਧ ਪਹੁੰਚੇ, ਕਿਉਂਕਿ ਸਰਕਾਰ ਨੇ ਹਰ ਤਰਫ ਤੋਂ ਇਸ ਮੋਰਚੇ ਨੂੰ ਫਲਾਪ ਕਰਨ ਦੀਆਂ ਚਾਲਾਂ ਚੱਲਣੀਆਂ। ਜੇ ਅਸੀਂ ਖਾਲਸਾ ਜੀ ਗੱਲ ਕਰੀਏ, ਜਿਵੇਂ ਤੁਸੀਂ ਕਾਫੀ ਸਟੇਜਾਂ ਦੇਖਦੇ ਹੋ, ਕਾਫੀ ਲੋਕਾਂ ਨੂੰ ਮਿਲਦੇ ਹੋ, ਇੱਕ ਝੰਡੇ ਥੱਲੇ ਇਕੱਠੇ ਹੋਣ ਦੀ ਗੱਲ ਹੁੰਦੀ ਆ, ਕਾਫੀ ਨੌਜਵਾਨ ਵੀ ਇਹੋ ਗੱਲਾਂ ਕਹਿੰਦੇ ਨੇ, ਕਾਫੀ ਆਗੂ ਵੀ ਇਹੋ ਗੱਲਾਂ ਕਹਿੰਦੇ ਨੇ, ਕਾਫੀ ਪ੍ਰਚਾਰਕ ਵੀ ਇਹੋ ਗੱਲਾਂ ਕਹਿੰਦੇ ਨੇ, ਫਿਰ ਰਾਹ ਕਿਉਂ ਵੱਖੋ ਵੱਖਰੇ ਹੋ ਜਾਂਦੇ ਨੇ ਕਈ ਵਾਰ? ਮੈਂ ਵੀਰ ਜੀ ਤੁਹਾਨੂੰ ਦੱਸਿਆ ਸੀ ਨਾ ਕਿ ਸਾਨੂੰ ਕੀ ਮਾਰਦੀ ਆ, ਸਾਨੂੰ ਚੌਧਰ ਮਾਰਦੀ ਆ। ਹੁਣ ਆਪਾਂ ਕਿਸਾਨੀ ਸੰਘਰਸ਼ ਦੇ ਵਿੱਚ ਵੀ ਵੇਖਿਆ, ਉੱਥੇ ਵੀ ਬੜੇ ਸੀ, ਕੋਈ ਲੱਗ ਆਪਣਾ ਤੰਬੂ ਲਾ ਕੇ ਬੈਠਾ, ਕੋਈ ਕਿੱਦਾਂ ਸੀ। ਵੀਰਦੀਪ ਸਿੱਧੂ ਨੇ ਜੇ ਸੱਚ ਦੀ ਗੱਲ ਕੀਤੀ ਸੀ ਤੇ ਉਹਦੇ ਖਿਲਾਫ ਵੀ ਬਹੁਤ ਸੀ। ਮੈਂ ਇਹੋ ਗੱਲ ਸਟੇਜ ਤੇ ਵੀ ਕੀਤੀ ਆ, ਅਸੀਂ ਜਿਉਂਦੇ ਜੀ ਇਨਸਾਨ ਦੀ ਕਦਰ ਨਹੀਂ ਕਰਦੇ, ਤੇ ਜਦੋਂ ਸਾਡੀਆਂ ਇਹਨਾਂ ਗਲਤੀਆਂ ਕਰਕੇ ਉਹ ਗੰਦੇ ਸਿਸਟਮ ਦੀ ਭੇਟ ਚੜ ਜਾਂਦੇ ਆ, ਤੇ ਫਿਰ ਅਸੀਂ ਉਹਨਾਂ ਦੀ ਯਾਦ ਦੇ ਵਿੱਚ ਬਰਸੀਆਂ ਵੀ ਮਨਾਉਂਦੇ ਆ, ਅਸੀਂ ਮੋਰਚੇ ਵੀ ਲਾ ਕੇ ਬੈਠਦੇ ਆ। ਇਹ ਸਾਡੀਆਂ ਕਮੀਆਂ ਕੀ ਆ ਕਿ ਸਾਨੂੰ ਇਕਜੁੱਟ ਹੋਣਾ ਨਹੀਂ ਆਉਂਦਾ, ਸਿਰਫ ਸਾਡੀਆਂ ਚੌਧਰਾਂ ਕਰਕੇ। ਮੈਨੂੰ ਜਿੱਥੋਂ ਤੱਕ ਲੱਗਦਾ, ਜਿੱਥੋਂ ਤੱਕ ਅੱਜ ਆਪਾਂ ਵਿਚਰੇ ਆ, ਈਵਨ ਇੱਥੋਂ ਤੱਕ ਵੀਰ ਜੀ, ਪਿਛਲੇ ਜਿਹੇ ਦਿਨੀ ਮੈਂ ਬਿਆਨ ਦਿੱਤਾ ਸੀ
ਹਰੇਕ ਗੁਰੂ ਘਰ ਜਿੱਥੇ ਸਟੇਜ ਤੇ ਜਾਂਦੇ ਆ ਕੋਸ਼ਿਸ਼ ਕਰੀਦੀ ਆ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਣੀ ਕੌਮ ਨੂੰ ਜਿਹੜਾ ਵਾ ਜੋ ਗੁਰੂ ਨਾਨਕ ਦਾ ਸਿਧਾਂਤ ਆ ਉਹਦੇ ਲਈ ਤੇ ਤੁਰਨ ਵਾਸਤੇ ਪ੍ਰੇਰਨਾ ਕਰੀਏ ਕਿ ਜਿੰਨੀ ਕੁ ਮਹਾਰਾਜ ਨੇ ਮੱਤ ਬਖਸ਼ੀ ਆ। ਬੀਬੀਆਂ ਸਾਉਣ ਦੇ ਮਹੀਨੇ ਵਿੱਚ ਜੀ ਤੀਆਂ ਮਨਾਉਂਦੀਆਂ ਨੇ। ਇਹ ਮੈਂ ਤੁਹਾਨੂੰ ਸੱਚਾਈ ਦੱਸਣ ਲੱਗੀ ਜੋ ਆਪਣੇ ਤੀਆਂ ਹੈ ਕੀ ਆ ਜੀ, ਇਹ ਕੋਈ ਇਤਿਹਾਸ ਤਾਂ ਨਹੀਂ ਨਾ ਕੋਈ ਸਾਡਾ ਸੱਭਿਆਚਾਰਕ ਮੇਲਾ। ਇਹ ਤੁਸੀਂ ਸੁਣ ਕੇ ਦੇਖਿਓ, ਸੰਤ ਗਿਆਨੀ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ, ਚਾਹੇ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀਆਂ ਸਪੀਚਾਂ ਸੁਣ ਲਿਓ। ਕਹਿੰਦੇ ਜਿਹੜਾ ਤੀ ਸ਼ਬਦ ਆ ਨਾ, ਇਹ ਮਾਲਵੇ ਇਲਾਕੇ ਦੇ ਲੋਕ ਧੀ ਨੂੰ ਤੀ ਕਹਿੰਦੇ ਆ। ਤੇ ਮੈਂ ਸਟੇਜ ਤੇ ਇਹੋ ਜ਼ਿਕਰ ਕੀਤਾ ਸੀਗਾ ਕਿ ਇਹ ਤੀਆਂ ਅੱਜ ਅਸੀਂ ਨੱਚ ਟੱਪ ਕੇ ਅਸੀਂ ਕਹਿੰਦੇ ਆ ਕਿ ਅਸੀਂ ਆਪਣੇ ਸੱਭਿਆਚਾਰ ਨੂੰ ਮਨਾ ਰਹੇ ਆ, ਇਹ ਸਾਡਾ ਸੱਭਿਆਚਾਰ ਦਾ ਦਿਨ ਆ। ਤੇ ਇਹ ਸਮਾਂ ਜਿਹੜਾ ਪਿਛਲਾ ਸੀ ਉਦੋਂ ਕੀ ਕਰਦੇ ਸੀ, ਜਦੋਂ ਮੁਗਲਾਂ ਦਾ ਰਾਜ ਸੀ, ਇਹ ਧੀਆਂ ਭੈਣਾਂ ਨੂੰ ਇਕੱਠੀਆਂ ਕਰਦੇ ਸੀ। ਜਿਹੜਾ ਸਾਉਣ ਦੇ ਮਹੀਨੇ 'ਚ ਐਤਵਾਰ ਆਉਂਦਾ ਸੀ, ਵਧੀਆ ਮੌਸਮ ਦੇਖ ਕੇ ਫਿਰ ਉਹਨਾਂ ਨੂੰ ਨੰਗੀਆਂ ਕੀਤਾ ਜਾਂਦਾ ਸੀ, ਫਿਰ ਉਹਨਾਂ ਤੋਂ ਨਾਚ ਕਰਾਉਂਦੇ ਸੀ, ਉਹਨਾਂ ਦੇ ਨੈਣ ਨਕਸ਼ ਪਰਖ ਕੇ ਮਹਿਲਾਂ 'ਚ ਜਾ ਕੇ ਉਹਨਾਂ ਨਾਲ ਨਿਕਾਹ ਕਰਾਉਂਦੇ ਸੀ। ਹੁਣ ਦੱਸੋ ਕਿ ਇਹ ਸਾਡੀਆਂ ਗੁਲਾਮੀ ਦੀਆਂ ਨਿਸ਼ਾਨੀਆਂ ਜਾਂ ਸਾਡਾ ਸੱਭਿਆਚਾਰ ਹੈ? ਤੇ ਬਹੁਤ ਵਿਵਾਦ ਹੋਇਆ ਸੀ ਇਸ ਚੀਜ਼ ਨੂੰ ਲੈ ਕੇ, ਬਹੁਤ ਕੁਝ ਫੇਸ ਵੀ ਕੀਤਾ। ਤੇ ਹੋਰ ਫਿਰ ਮੈਂ ਕੀ ਸੁਣਿਆ ਸੰਗਤਾਂ ਦੇ ਕੋਲੋਂ, ਕਿਉਂਕਿ ਮੈਂ ਆਪਣੇ ਨਗਰ ਦੀ ਹੋਈ ਗੱਲ ਦੱਸ ਰਹੀ ਹਾਂ, ਸਾਡੇ ਨਗਰ 'ਚ ਹੀ ਹੋਇਆ ਜਦੋਂ ਮੈਂ ਸਟੇਜ ਤੇ ਗੱਲ ਕੀਤੀ, ਕਿਉਂਕਿ ਪ੍ਰਚਾਰਕ ਆ ਅਸੀਂ, ਨਹੀਂ ਵੇਖਣਾ ਸਾਡੇ ਨਗਰ ਵਾਲਿਆਂ ਨੂੰ ਚੁੱਭਦੀ ਤੇ ਮੈਂ ਗੱਲ ਨੂੰ ਰੋਕਣਾ ਕਿ ਜਾਂ ਮੈਂ ਹੋਰ ਪਾਸੇ ਕਹਿੰਦੀ ਹਾਂ ਤੇ ਮੈਂ ਇੱਥੇ ਕਹਿਣਾ ਨਹੀਂ। ਗੱਲ ਕੀ ਹੁੰਦੀ ਹੈ ਕਿ ਹੋਰ ਜਿਹੜੇ ਬਾਹਰ ਤੋਂ ਜਥੇ ਆਉਂਦੇ, ਮੈਂ ਨਾਮ ਨਹੀਂ ਲੈਣਾ ਚਾਹੁੰਦੀ, ਕਿਉਂਕਿ ਕਹਿੰਦੇ ਆ ਕਿ ਜਦੋਂ ਆਪਾਂ ਸਿੱਖਾਂ ਦੀ ਗੱਲ ਕਰਦੇ ਆ ਨਾ, ਕੋਈ ਨਾਮ ਦੇ ਅਸੀਂ ਰਹਿ ਗਏ, ਕਿਉਂਕਿ ਸਿੱਖੀ ਹੈ ਨਾ ਜਿਹੜੀ, ਇਹ ਤੇ ਮੈਨੂੰ ਲੱਗਦਾ ਚੱਲਣਾ ਬਹੁਤ ਔਖਾ, ਕਿਉਂਕਿ ਵਾਲੋਂ ਨਿੱਕੀ ਤੇ ਖੰਡਿਓਂ ਤਿੱਖੀ। ਸਮੇਂ ਨਾਲ ਸਤਿਗੁਰੂ ਜੀ ਪਰਖ ਦਾ ਪਰਚਾ ਪਾਉਂਦੇ, ਕਿਉਂਕਿ ਸਮਾਗਮ ਤੇ ਹੁੰਦੇ ਹੀ ਰਹਿੰਦੇ ਆ। ਜਦਾਂ ਕਿਹੜਾ ਸਾਡਾ ਕੱਲਿਆਂ ਦਾ, ਬਹੁਤ ਜਥੇ ਆਉਂਦੇ ਨੇ, ਹੋਰ ਜਥੇ ਆਏ ਤੇ ਉਹ ਪਿੰਡ ਵਾਲਿਆਂ ਨੇ ਜਿਹੜੇ ਸਾਡੇ ਵਿਰੋਧੀ ਸੀ ਉਹਨਾਂ ਨੇ ਉਹਨਾਂ ਨਾਲ ਮਸਲਾ ਡਿਸਕਸ ਕੀਤਾ ਤੀਆਂ ਦਾ, ਤੇ ਇੱਥੋਂ ਤੱਕ ਕਿ ਸਾਡੇ ਜਥੇ ਕਹਿ ਰਹੇ ਆ ਕਿ ਜੀ ਹਾਂਜੀ ਉਹ ਸੱਭਿਆਚਾਰਕ ਮੇਲਾ। ਹੁਣ ਤੁਸੀਂ ਵੇਖੋ ਸਾਡੇ ਵਿਚਾਰ ਨਹੀਂ ਆਪਸ ਦੇ ਵਿੱਚ ਰਲਦੇ ਤੇ ਸਾਡੀ ਏਕਤਾ ਕਿਵੇਂ ਹੋ ਜੂ? ਤੁਸੀਂ ਏਕਤਾ ਦੀ ਗੱਲ ਕਰੀ ਆ, ਤੁਸੀਂ ਦੀਪ ਬਾਈ ਦੀ ਗੱਲ ਕਰੀ ਆ, ਦੀਪ ਸਿੱਧੂ ਦੀ ਗੱਲ ਕਰੀ ਆ, ਇਸ ਦੁਨੀਆ ਦੇ ਵਿੱਚ ਨਹੀਂ ਰਹੇ, ਪਰ ਹੁਣ 26 ਜਨਵਰੀ ਫੇਰ ਆ ਰਹੀ ਆ, ਯਾਦ ਆਉਂਦੀ ਆ ਦੀਪ ਦੀ? ਕਿੰਨੀ ਕੁ ਯਾਦ ਆਉਂਦੀ ਆ? ਖਾਲਸਾ ਹੀ ਝੰਡੇ ਨੇ ਝੂਲ ਰਹੇ ਨੇ। ਵੀਰ ਜੀ ਦੇਖੋ, ਜਿੰਨਾ ਚਿਰ ਵੀਰ ਜੀ ਸਰੀਰਕ ਰੂਪ ਵਿੱਚ ਸਾਡੇ ਵਿੱਚ ਸੀ, ਉਸ ਬੰਦੇ ਨੂੰ ਕਿੰਨਾ ਜਲੀਲ ਕੀਤਾ ਗਿਆ ਸੋਸ਼ਲ ਮੀਡੀਆ ਤੇ, ਇੱਥੋਂ ਤੱਕ ਆਪਣਿਆਂ ਨੇ ਵੀ ਉਹਨੂੰ ਬਹੁਤ ਭੰਡਿਆ, ਉਹਦਾ ਸਾਥ ਨਹੀਂ ਦਿੱਤਾ। ਜੇ ਮੈਂ ਕਹਿੰਦੀ ਉਹ ਸਰੀਰਕ ਰੂਪ ਵਿੱਚ ਅੱਜ ਸਾਡੇ ਵਿੱਚ ਮੌਜੂਦ ਹੁੰਦਾ ਤਾਂ ਮੈਨੂੰ ਲੱਗਦਾ ਕਿਤੇ ਨਾ ਕਿਤੇ ਆ ਨੌਜਵਾਨੀ ਦਾ ਇੱਕ ਪਾਸਾ ਪਲਟ ਜਾਣਾ ਸੀ। ਕਿਤੇ ਨਾ ਕਿਤੇ ਉਸ ਸਮੇਂ ਉਹਨੇ ਬਾਬਾ ਜਰਨੈਲ ਸਿੰਘ ਜੀ ਦੀ ਯਾਦ ਕਰਾ ਦਿੱਤੀ ਸੀ। ਕਮੀ ਤੇ ਬਹੁਤ ਮਹਿਸੂਸ ਹੁੰਦੀ ਆ, ਪਰ ਚਲੋ ਸਤਿਗੁਰੂ ਜੀ ਦਾ ਧੰਨਵਾਦ ਵੀ ਕਰਦੇ ਆ ਕਿ ਉਸੇ ਵੀਰ ਨੂੰ ਯਾਦ ਕਰਦੇ ਆ, ਉਹਦੀ ਸੋਚ ਤੇ ਪਹਿਰਾ ਦੇ ਰਿਹਾ ਵੀਰ ਅੰਮ੍ਰਿਤਪਾਲ ਸਿੰਘ ਖਾਲਸਾ। ਤੇ ਮੈਂ ਹੁਣ ਇਹੋ ਕਹਾਂਗੀ ਕਿ ਉਹ ਜੇ ਸਾਨੂੰ ਸਾਡਾ ਹੀਰਾ ਮਿਲਿਆ ਤੇ ਸੰਭਾਲਣਾ ਕਿਨੇ, ਅਸੀਂ ਸੰਭਾਲਣਾ। ਕਿਤੇ ਵੇਖਿਓ ਸਾਡੀਆਂ ਇਹਨਾਂ ਕਰਤੂਤਾਂ ਕਰਕੇ ਕਿਤੇ ਉਹ ਵੀ ਸਿਸਟਮ ਦੀ ਭੇਟ ਨਾ ਚੜ ਜਾਵੇ, ਕਿਉਂਕਿ ਉਹਦੇ ਨਾਲ ਜਿਹੜੇ ਵੀਰ ਨੇ ਆਪਣੇ ਲਾਇਸੈਂਸੀ ਹਥਿਆਰ ਰੱਖੇ ਫਿਰ ਵੀ ਉਹ ਸਰਕਾਰ ਦੀ ਅੱਖ 'ਚ ਰੜਕਦੇ ਨੇ। ਤੁਸੀਂ ਅੰਮ੍ਰਿਤਪਾਲ ਸਿੰਘ ਦੀ ਗੱਲ ਕਰੀ ਆ, ਅੰਮ੍ਰਿਤਪਾਲ ਸਿੰਘ ਦੇ ਉੱਪਰ ਵੀ ਕਾਫੀ ਸਵਾਲ ਖੜੇ ਕਰਨ ਲੱਗ ਗਏ, ਆਪਦੇ ਹੀ ਜਿਹੜੇ ਸੀਗੇ ਉਹਨਾਂ ਨੇ ਸਵਾਲ ਖੜੇ ਕਰੇ ਨੇ। ਤੇ ਜਿਹੜਾ ਤੁਸੀਂ ਲਾਇਸੈਂਸੀ ਹਥਿਆਰ ਦੀ ਗੱਲ ਕਰੀ ਆ ਜਾਂ ਜਿਹੜੇ ਉਹਦੇ ਸਿਕਿਉਰਿਟੀ ਵਾਲਿਆਂ ਦੀ ਗੱਲ ਕਰੀ ਆ, ਪਿਛਲੇ ਦਿਨੀ ਵਰਿੰਦਰ ਸਿੰਘ ਜੌਹਲ ਦੇ ਉੱਪਰ ਪਰਚਾ ਦਰਜ ਕਰ ਦਿੱਤਾ ਜਾਂਦਾ। ਉਹੀ ਤੇ ਵੀਰ ਜੀ ਮੈਂ ਤੁਹਾਨੂੰ ਦੱਸ ਰਹੀ ਹਾਂ, ਇਹ ਕੀ ਹੈ ਸਰਕਾਰ ਨੂੰ? ਉਹ ਤਾਂ ਖਤਰਾ ਹੀ ਹੈ ਨਾ ਕਿ ਅੰਮ੍ਰਿਤਪਾਲ ਸਿੰਘ ਕਿਤੇ ਸਿੱਖੀ ਦਾ ਪ੍ਰਚਾਰ ਕਰਕੇ ਅੱਜ ਜਿਨ੍ਹਾਂ ਜੂਥ ਆ ਇਹ ਸਰਕਾਰ ਦੇ ਖਿਲਾਫ ਬਗਾਵਤ ਹੋਣ ਕਰਨ ਨੂੰ ਖੜਾ ਨਾ ਹੋ ਜਾਵੇ। ਇਹੀ ਡਰ ਕਹਿ ਸਕਦੇ ਆ, ਫਿਰ ਤੇ ਹੋਰ ਤਾਂ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ। ਤੁਸੀਂ ਸਿੱਖੀ ਦੀ ਗੱਲ ਕਰੀ ਆ, ਕਿਉਂਕਿ ਲਾਇਸੈਂਸੀ ਹਥਿਆਰ ਰੱਖਣ ਦਾ ਤੇ ਹਰ ਕਿਸੇ ਨੂੰ ਹੱਕ ਆ, ਇਹ ਤਾਂ ਸਿਸਟਮ ਦੇ ਉਲਟ ਨਹੀਂ ਨਾ ਜੀ। ਤੁਸੀਂ ਸਿੱਖੀ ਦੀ ਗੱਲ ਕਰੀ ਆ, ਸਿੱਖੀ ਦੀ ਗੱਲ ਤੁਸੀਂ ਵੀ ਕਰਦੇ ਹੋ, ਫਿਰ ਅੰਮ੍ਰਿਤਪਾਲ ਤੋਂ ਇੰਨਾ ਖਤਰਾ ਕਿਉਂ? ਤੁਹਾਡੇ ਤੋਂ ਕਿਉਂ ਨਹੀਂ ਸਰਕਾਰ ਨੂੰ? ਵੇਖੋ ਵੀਰ ਜੀ, ਮੈਂ ਤੁਹਾਨੂੰ ਦੱਸਦੀ ਆ, ਉਹ ਵੀਰ ਆ ਜਿਹੜਾ ਉਹਦੇ ਤੇ ਮਹਾਰਾਜ ਨੇ ਐਡੀ ਕਿਰਪਾ ਕੀਤੀ ਆ ਕਿ ਇੱਕ ਕਹਿ ਸਕਦੇ ਆ ਕਿ ਗੁਰੂ ਸਾਹਿਬ ਸ਼ੁਰੂ ਤੋਂ ਇਹ ਰੂਹਾਂ ਜਿਹੜੀਆਂ ਉਹ ਚੱਲੀਆਂ ਆਈਆਂ ਨੇ। ਖਤਰੇ ਦੀ ਗੱਲ ਕਰਦੇ ਆ, ਸਾਡਾ ਇੱਕ ਜਥਾ ਅਸੀਂ ਸਟੇਜਾਂ ਤੇ ਵਿਚਰ ਕੇ ਪ੍ਰਚਾਰ ਕਰਦੇ, ਉਹ ਸਿੱਧਾ ਸਿਸਟਮ ਨਾਲ ਟੱਕਰ ਲੈ ਰਿਹਾ। ਚਲੋ ਅਸੀਂ ਵੀ ਸਟੇਜਾਂ ਤੇ ਖਲੋ ਕੇ ਸੰਗਤ ਨੂੰ ਕਹਿੰਦੇ ਆ, ਹਲੂਣਾ ਦਿੰਦੇ ਆ ਕਿ ਭਾਈ ਸਾਨੂੰ ਲੋੜ ਹੈ ਏਕਤਾ ਕਰਨ ਦੀ, ਬੰਦੀ ਸਿੰਘਾਂ ਦੀ ਰਿਹਾਈ ਲਈ ਅਸੀਂ ਇਕਜੁੱਟ ਹੋ ਕੇ ਅਸੀਂ ਆਵਾਜ਼ ਉਠਾਈਏ। ਪਰ ਕਿਤੇ ਨਾ ਕਿਤੇ ਸਰਕਾਰ ਦੀ ਅੱਖ 'ਚ ਜਿਹੜਾ ਰੜਕਦਾ। ਅੰਮ੍ਰਿਤਪਾਲ ਸਿੰਘ ਵੀ ਸੰਤਾਂ ਦੀ ਗੱਲ ਕਰਦਾ, ਭਿੰਡਰਾਂ ਵਾਲਿਆਂ ਦੀ ਗੱਲ ਕਰਦੇ ਨੇ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ, ਤੁਸੀਂ ਵੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਗੱਲ ਕਰਦੇ ਹੋ, ਫਿਰ ਫਰਕ ਕਿੱਥੇ ਹੈ? ਦੱਸ ਦੋ ਨਾ ਕਿ ਸਮੇਂ ਦੇ ਉਹ ਤਰੀਕਾਂ ਤੋਂ ਮੈਂ ਨਹੀਂ ਵੀਰ ਜੀ, ਮੈਂ ਉਹੀ ਤੁਹਾਨੂੰ ਦੱਸ ਕੇ ਹਟੀ ਆ ਨਾ, ਮੇਰਾ ਜੋ ਮੈਂ ਤੁਹਾਨੂੰ ਕਿਹਾ, ਅਸੀਂ ਹੈ ਕਿ ਜਥੇ ਦੇ ਰੂਪ ਦੇ ਵਿੱਚ, ਠੀਕ ਆ, ਕੀ ਪਤਾ ਮੈਂ ਵੀ ਰੜਕਦੀ ਹੋਵਾਂ। ਤੁਸੀਂ ਮੇਰੇ ਤੇ FRIਆਂ ਕੀਤੀਆਂ, ਉਹ ਮੈਂ ਨਹੀਂ ਸੋਸ਼ਲ ਮੀਡੀਆ ਤੇ ਬਿਆਨ ਕਰਦੀ। ਇੱਕ ਜੇ ਹੁਣ ਇਦਾਂ ਹੀ ਆਪਾਂ ਇੱਕ ਦੂਜੇ ਨੂੰ ਜਦੋਂ ਸਵਾਲ ਕਰਦੇ ਆ, ਫਿਰ ਉਹੀ ਕਿਉਂ ਰੜਕਦਾ? ਬਸ ਸਾਡੀਆਂ ਇਹਨਾਂ ਗੱਲਾਂ ਕਰਕੇ ਹੀ ਉਹ ਸਰਕਾਰ ਦੀਆਂ ਨਜ਼ਰਾਂ 'ਚ ਚੜਿਆ ਹੋਇਆ ਕਿ ਅੰਮ੍ਰਿਤਪਾਲ ਕੋਲ ਐਸਾ ਕੀ ਹੈ
ਗੱਲ ਤੇ ਇਹ ਨਾ ਕਿ ਅਸੀਂ ਸ਼ੰਕਾ ਪੈਦਾ ਕਰ ਦਿੰਦੇ ਹਾਂ, ਤਰਕ ਪੈਦਾ ਕਰ ਦਿੰਦੇ ਹਾਂ ਕਿ ਉਹਦੇ ਕੋਲ ਕੀ ਚੀਜ਼ ਆ, ਉਹਦੇ ਕੋਲ ਕੀ ਚੀਜ਼ ਆ। ਸਾਡੇ ਸਾਰੇ ਸਾਹਮਣੇ ਸੋਸ਼ਲ ਮੀਡੀਆ ਤੇ ਆ ਕੀ ਕਹਿ ਰਿਹਾ, ਉਹਦੇ ਬੋਲਾਂ ਦੇ ਵਿੱਚ ਜਜ਼ਬਾ, ਕਹਿ ਸਕਦੇ ਆ ਕਿ ਜਿੱਦਾਂ ਨੌਜਵਾਨੀ ਆ ਜਿਹੜੀ ਉਹਨੂੰ ਤੋਰਨਾ ਆਇਆ ਨਾਲ, ਉਹਦੇ ਬੋਲ ਜਿਹੜੇ ਨੇ ਉਹਨਾਂ ਦੇ ਸੀਨੇ ਵਿੱਚ ਵੱਜੇ ਤੇ ਨੌਜਵਾਨੀ ਇਕੱਠੀ ਹੋ ਗਈ। ਤੇ ਬਸ ਇਹੀ ਚੀਜ਼ ਨਹੀਂ ਚੰਗੀ ਲੱਗਦੀ। ਉਹੀ ਸਰਕਾਰ ਆ ਜਿਹੜੀ ਜੇ ਰਾਤੋਂ ਰਾਤ ਲੋਕਡਾਊਨ ਕਰ ਸਕਦੀ ਆ, ਰਾਤੋਂ ਰਾਤ ਨੋਟਬੰਦੀ ਹੋ ਸਕਦੀ ਆ, ਰਾਤੋਂ ਰਾਤ ਨਸ਼ੇ ਕਿਉਂ ਨਹੀਂ ਬੰਦ ਹੋ ਸਕਦੇ? ਚਲੋ ਚਿੱਟਾ, ਸਮੈਕ, ਇਹ ਜਿਹੜੇ ਬਾਕੀ ਦੇ ਨਸ਼ੇ ਇਹਨਾਂ ਨੂੰ ਪਿੱਛੇ ਰੱਖੀਏ। ਇੱਥੋਂ ਤੱਕ ਦਾਰੂ ਦੀ ਬੋਤਲ ਤੇ ਵੀ ਲਿਖਿਆ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀ ਆ। ਜਰਦੇ ਦੀਆਂ ਪੁੜੀਆਂ ਸ਼ਰੇਆਮ ਦੁਕਾਨਾਂ ਤੇ ਟੰਗੀਆਂ, ਉਹਨਾਂ ਤੇ ਵੀ ਲਿਖਿਆ ਨੁਕਸਾਨ। ਜੇ ਸਰਕਾਰ ਨੂੰ ਪਤਾ ਹੈ ਜ਼ਹਿਰ ਆ, ਫਿਰ ਕਿਉਂ ਵੇਚਦੇ ਆ? ਤੁਸੀਂ ਦਾਰੂ ਦੀ ਗੱਲ ਕਰ ਲਈ, ਜੀਰਾ ਫੈਕਟਰੀ ਯਾਦ ਆ ਗਿਆ। ਜੀਰਾ ਫੈਕਟਰੀ ਪਿਛਲੇ ਦਿਨ ਸਰਕਾਰ ਨੇ ਬੰਦ ਕਰਤੀ ਹੈ, ਪਰ ਲੀਗਲ ਤੌਰ ਤੇ ਉਹਦਾ ਜਿਹੜਾ ਕੇਸ ਉਹ ਚੱਲ ਰਿਹਾ ਹੈਗਾ। ਦੇਖੋ ਜੀ, ਉਹ ਦੇਖੋ ਜਿਹੜਾ ਆਪਾਂ ਨੂੰ ਜੋ ਸਰਕਾਰੀ ਆ, ਇੱਕ ਪਾਸੇ ਤਾਂ ਭਗਵੰਤ ਮਾਨ ਨੇ ਬਿਆਨ ਦੇ ਦਿੱਤਾ ਕਿ ਜੀ ਹਾਂ ਜੀ ਉਹ ਬੰਦ ਹੋ ਗਈ ਆ। ਦੂਜੇ ਪਾਸੇ ਜਿੱਥੋਂ ਤੱਕ ਮੈਂ ਸੁਣਨ ਵਿੱਚ ਮੇਰੇ ਆਇਆ ਕਿ ਉਹਨਾਂ ਨੇ ਉਲਟਾ ਭਗਵੰਤ ਮਾਨ ਤੇ ਕੇਸ ਕਰ ਦਿੱਤਾ। ਇਹ ਉਹਨਾਂ ਦੀ ਰਲ ਕੇ ਅਸੀਂ ਤਾਂ ਕਹਾਂਗੇ ਵੀ ਸਾਡੇ ਪੰਜਾਬ ਦੇ ਪਾਣੀਆਂ ਨੂੰ ਗੰਦਲਾ ਨਾ ਕੀਤਾ ਜਾਵੇ। ਆਪਾਂ ਤੇ ਲੋਕ ਆ ਹੁਣ ਇਹ ਜਿਨ੍ਹਾਂ ਦੇ ਜਿਹੜੇ ਵੱਡੇ ਵੱਡੇ ਬਿਆਨ ਦਿੰਦੇ ਸੀ, ਸੌਹਾਂ ਚੱਕਦੇ ਸੀ ਹੱਥ ਵਿੱਚ ਗੁਟਕਾ ਸਾਹਿਬ ਲੈ ਕੇ, ਇਹ ਉਹਨਾਂ ਦਾ ਸਵਾਲ ਹੈ, ਉਹਨਾਂ ਨੂੰ ਕੀਤਾ ਜਾਵੇ। ਪਾਣੀਆਂ ਦੀ ਗੱਲ ਕਰੀਏ, ਸੰਤਾਂ ਦੀ ਗੱਲ ਕਰਦੇ ਹੋ। ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ 1982 ਦੇ ਵਿੱਚ ਇੱਕ ਪਾਣੀਆਂ ਦਾ ਮੋਰਚਾ ਲੱਗਿਆ ਸੀ, ਜਿਹੜਾ ਕਿ ਸਿਰੇ ਨਹੀਂ ਚੜਿਆ। ਪਾਣੀ ਆ ਜਿਹੜੇ ਉਹ ਫੇਰ ਸਾਡੇ ਤੋਂ ਖੋਹੇ ਗਏ ਨੇ, ਫੇਰ ਆਪਦੇ ਹੀ ਗਦਾਰ ਹੋ ਗਏ ਨੇ ਕਿਤੇ ਕਹਿੰਦੇ ਜਾ ਕੇ। ਵੀਰ ਜੀ, ਆਪਾਂ ਅੱਜ ਇੱਥੇ ਕਿਉਂ ਇਕੱਠੇ ਹੋਏ ਆ? ਜੇ ਸਾਡਿਆਂ ਨੇ ਸਾਨੂੰ ਮਾਰੀਆਂ ਤੇ ਅੱਜ ਤਾਂ ਹੀ ਆਪਾਂ ਇਹ ਕਹਿ ਰਹੇ ਕਿ ਭਾਈ ਇਹ ਪੰਥ ਦਾ ਹੋਕਾ, ਇਕੱਠੇ ਹੋਵੋ। ਇਹ ਕੱਲਾ ਹੁਣ ਮੈਂ ਉੱਥੇ ਸਟੇਜ ਤੇ ਵੀ ਕਿਹਾ ਕਿ ਜਥੇਦਾਰਾਂ ਦਾ ਨਹੀਂ, ਇਹ ਸਾਡਾ ਵੀ ਹੈ। ਹੁਣ ਜੇ ਇਸ ਮੋਰਚੇ ਅੰਦਰ ਸਾਡੇ ਬਜ਼ੁਰਗ ਨੇ, ਠੀਕ ਹੈ, ਉਹ ਸਟੇਜਾਂ ਤੋਂ ਬਿਆਨ ਦੇ ਰਹੇ ਆ, ਸਾਡੀ ਏਕਤਾ ਦੀ ਗੱਲ ਕਰ ਰਹੇ ਆ, ਸਾਨੂੰ ਇੱਥੇ ਆਉਣ ਵਾਸਤੇ ਕਹਿ ਰਹੇ ਕਿ ਜਿਵੇਂ ਅਸੀਂ ਦਿੱਲੀ ਜੁੜ ਕੇ ਬੈਠੇ ਸੀ, ਇੱਥੇ ਜੁੜ ਕੇ ਬੈਠੀਏ। ਤੇ ਫਿਰ ਸਾਡਾ ਤਾਂ ਮੈਂ ਕਹਿੰਦੀ ਇਹੀ ਫਰਜ਼ ਬਣੂਗਾ। ਹੁਣ ਮੈਂ ਲੱਗ ਬਿਆਨ ਦੇਈ ਜਾਵਾਂ, ਉਹ ਲੱਗ ਬਿਆਨ ਦੇਈ ਜਾਣ, ਬਸ ਫਿਰ ਇਹਨਾਂ ਕਰਕੇ ਤੇ ਸਾਡੇ ਮੋਰਚੇ ਫਲਾਪ ਹੋਈ ਜਾਂਦੇ ਆ। ਮੈਂ ਇੱਥੇ ਇਹ ਬੇਨਤੀ ਕਰੂੰਗੀ ਹੋਰ ਵਿਚਾਰਾ ਨਾ ਕਰਨ ਤੋਂ ਕਿ ਜਿਹੜੇ ਇਸ ਸੰਘਰਸ਼ ਦੇ ਹੋਰ ਜਿਹੜੇ ਸਵਾਲ ਨੇ, ਉਹ ਸਾਡੇ ਜਿਹੜੇ ਸਿੰਘ ਸਾਹਿਬ ਨੇ, ਮੈਂ ਵੀਰ ਜੀ ਜਗਤਾਰ ਸਿੰਘ ਜੀ ਹਵਾਰਾ, ਉਹਨਾਂ ਦੇ ਪਿਤਾ ਜੀ ਦੇ ਨਾਲ ਮਿਲਾਪ ਕਰਕੇ ਆਈ ਹਾਂ। ਉਹਨਾਂ ਨੇ ਬਹੁਤ ਕੁਝ ਜਿਹੜਾ ਸਟੇਜ ਤੇ ਸਾਨੂੰ ਦੱਸਿਆ ਤੇ ਮੈਨੂੰ ਲੱਗਦਾ ਇਦਾਂ ਹੀ ਦੱਸਦੇ ਰਹਿਣਗੇ। ਜੋ ਸਾਨੂੰ ਉਹ ਕਹਿਣਗੇ ਅਸੀਂ ਵੀ ਉਵੇਂ ਚੱਲਦੇ ਜਾਵਾਂਗੇ, ਆਪਣਾ ਕੌਮੀ ਫਰਜ਼ ਸਮਝਦੇ ਹੋਏ ਆ। ਲਾਸਟ ਦੇ ਵਿੱਚ ਸਵਾਲ ਪੁੱਛਾਂਗਾ, ਜਦੋਂ 6 ਜੂਨ ਆਉਂਦੀ ਆ, ਦਰਬਾਰ ਸਾਹਿਬ ਤੇ ਮਨਾਇਆ ਜਾਂਦਾ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ, ਅਨੇਕਾਂ ਉੱਥੇ ਸ਼ਹੀਦੀਆਂ ਹੋਈਆਂ 6 ਜੂਨ ਨੂੰ, ਪਰ ਉੱਥੇ ਆਮੋ ਸਾਹਮਣੇ ਹੋ ਜਾਂਦੇ ਨੇ ਸਿੱਖ ਇੱਕ ਦੂਸਰੇ ਦੇ। ਤੁਸੀਂ ਵੀ ਦੇਖਿਆ ਹੋਣਾ ਮੀਡੀਆ ਦੇ ਉੱਪਰ ਕਾਫੀ ਖਬਰਾਂ ਫੈਲਦੀਆਂ। ਮੈਂ ਇਸ ਚੀਜ਼ ਦਾ ਜਵਾਬ ਦੇਣੀ ਆ, ਆਮੋ ਸਾਹਮਣੇ ਸਿੱਖ ਹੋ ਜਾਂਦੇ। ਸਿੱਖ ਦਾ ਨਾਮ ਆਇਆ ਨਾ, ਮੈਂ ਕਹਿੰਦੀ ਉਹ ਸਿੱਖ ਹੀ ਨਹੀਂ ਜਿਹੜਾ ਇੱਕ ਦੂਜੇ ਦੇ ਨਾਲ ਭਿੜਦਾ, ਭਾਈ ਦੇ ਨਾਲ। ਮੈਨੂੰ ਵੀਰ ਸਿੰਘ ਨੌਰੰਗਾਬਾਦ ਵਾਲੇ ਮਹਾਂਪੁਰਖਾਂ ਦੀ ਯਾਦ ਆ ਜਾਂਦੀ ਆ। ਉਹਨਾਂ ਨੇ ਸ਼ਾਂਤਮਈ ਤਰੀਕੇ ਨਾਲ ਸ਼ਹਾਦਤ ਇਸ ਕਰਕੇ ਦੇ ਦਿੱਤੀ, ਕਹਿੰਦੇ ਮੈਂ ਇਹ ਨਹੀਂ ਸੁਣਨਾ ਚਾਹੁੰਦਾ ਕਿ ਵੀਰ ਸਿੰਘ ਨੌਰੰਗਾਬਾਦ ਵਾਲੇ ਨੇ ਸਿੱਖਾਂ ਨਾਲ ਸਿੱਖ ਲੜਾ ਕੇ ਮਰਵਾ ਦਿੱਤੇ, ਕਿਉਂਕਿ ਸਿੱਖਾਂ ਨੇ ਤਾਂ ਹਕੂਮਤ ਦੇ ਨਾਲ, ਹੁਣ ਗੱਲ ਤੇ ਨਾਮ ਸਿੱਖਾਂ ਦਾ ਆ ਜਾਂਦਾ ਹੈ, ਪਰ ਜਿਹੜੇ ਗਦਾਰ ਸੀ ਵਿੱਚ, ਉਹਨਾਂ ਨੇ ਜਦੋਂ ਸਿਸਟਮ ਦੇ ਨਾਲ ਸੁਲ੍ਹਾ ਕਰਕੇ ਤੇ ਸਾਨੂੰ ਨੁਕਸਾਨ ਪਹੁੰਚਾਉਣਾ ਚਾਹਿਆ ਸੀ, ਪਰ ਉਸ ਸਮੇਂ ਮਹਾਂਪੁਰਖਾਂ ਨੇ ਸਟੈਂਡ ਲਿਆ ਸੀ, ਉਹਨਾਂ ਨੇ ਵੀ ਸ਼ਾਂਤਮਈ ਤਰੀਕੇ ਨਾਲ ਸ਼ਹਾਦਤ ਦਿੱਤੀ ਆ। ਹੁਣ ਤੁਸੀਂ ਕਿਹੜੀ ਗੱਲ ਕਰ ਰਹੇ ਸੀ, ਮੈਨੂੰ ਵਿਸਰ ਗਈ। ਧਾਮੀ ਸਾਹਿਬ ਵਾਲੀ ਗੱਲ ਕਰ ਰਹੇ ਸੀ। ਪਿਛਲੇ ਦਿਨੀ ਕਾਫੀ ਚਰਚਾ ਬਣੀ ਮੋਰਚੇ ਦੇ ਉੱਪਰ ਕਿ ਧਾਮੀ ਸਾਹਿਬ ਦੇ ਉੱਪਰ ਹਮਲਾ ਹੋ ਗਿਆ, ਫਿਰ ਇੱਕ ਭਾਈ ਜਗਤਾਰ ਸਿੰਘ ਹਵਾਰਾ ਦੇ ਜਿਹੜੇ ਧਰਮੀ ਪਿਤਾ ਨੇ, ਉਹਨਾਂ ਦੇ ਵੱਲੋਂ ਮਾਫੀ ਮੰਗੀ ਗਈ ਆ। ਅਜਿਹਾ ਕਿਉਂ ਹੁੰਦਾ ਗਾ? ਫਿਰ ਸਾਡੀਆਂ ਕਰਤੂਤਾਂ ਕਰਕੇ। ਹੁਣ ਇੱਕ ਪਾਸੇ ਕਹਿੰਦੇ ਸਾਂਝਾ ਮੋਰਚਾ, ਤੇ ਕੀ ਧਾਮੀ ਸਾਹਿਬ ਅਲੱਗ ਤੋਂ ਆਏ ਸੀ? ਉਹ ਵੀ ਸਾਂਝੇ ਮੋਰਚੇ 'ਚ ਆਏ ਸੀ। ਸ਼੍ਰੋਮਣੀ ਕਮੇਟੀ ਨਹੀਂ ਮਾੜੀ ਹੋ ਸਕਦੀ, ਬੰਦੇ ਮਾੜੇ ਹੋ ਸਕਦੇ ਆ। ਮੈਨੂੰ ਲੱਗਦਾ ਜਿੱਥੋਂ ਤੱਕ ਮੈਂ ਧਾਮੀ ਸਾਹਿਬ ਨੂੰ ਜਾਣਿਆ, ਮੇਰੀ ਨਜ਼ਰ ਦੇ ਵਿੱਚ ਤਾਂ ਹਾਲੇ ਤੱਕ ਉਹ ਬੇਦਾਗ ਨੇ, ਠੀਕ ਹੈ ਜੀ। ਬਾਕੀ ਜੇ ਆਪਾਂ ਉਹਨਾਂ ਕੋਲੋਂ ਗੱਲ ਕੋਈ ਪੁੱਛਣੀ ਆ, ਇੱਕ ਤਰੀਕਾ ਹੁੰਦਾ ਵੀਰ ਜੀ। ਹੁਣ ਇਹ ਬਦਨਾਮੀ ਕਿਹਦੀ ਹੋਈ? ਸਾਡੀ ਹੋਈ ਆ। ਇਹ ਤੇ ਆਪਸ 'ਚ ਹੀ ਨਹੀਂ ਰਲ ਕੇ ਬਹਿੰਦੇ। ਇਹਨਾਂ ਚੀਜ਼ਾਂ ਕਰਕੇ ਮੈਨੂੰ ਲੱਗਦਾ ਅਸੀਂ ਥਾਂ ਥਾਂ ਤੇ ਛਿੱਤਰ ਖਾਈ ਜਾਂਦੇ ਆ। ਅਸੀਂ ਪੂਰੇ ਹੀ ਨਹੀਂ। ਜੇ ਅਸੀਂ ਪੂਰੇ ਹੋਵਾਂਗੇ ਉਦੋਂ ਮੈਨੂੰ ਨਹੀਂ ਲੱਗਦਾ ਕਿ ਸਾਨੂੰ ਇੱਦਾਂ ਇੱਕ ਦੂਜੇ ਦੇ ਉੱਪਰ ਇੱਕ ਦੂਜੇ ਦੇ ਬਦਖੋਈਆਂ ਕਰਾਂਗੇ, ਇੱਕ ਦੂਜੇ ਦੇ ਉੱਪਰ ਇਲਜ਼ਾਮ ਲਗਾ ਕੇ ਸਾਨੂੰ ਸਫਲਤਾ ਮਿਲ ਜੂ। ਹੁਣ ਕੀ ਹੋਇਆ ਉਦੋਂ? ਧਾਮੀ ਸਾਹਿਬ ਤੇ ਅਟੈਕ ਕੀਤਾ ਗਿਆ, ਉਹਨਾਂ ਦੀ ਗੱਡੀ ਨੂੰ ਰੋਕਿਆ ਗਿਆ। ਇਹ ਕੋਈ ਤਰੀਕਾ ਸੀ? ਤੁਸੀਂ ਜਵਾਬ ਦਿਓ। ਜਿੰਨੇ ਲੋਕ ਨੇ, ਚਲੋ ਆਪਾਂ ਇਹਨੂੰ ਨਾਰਮਲ ਤਰੀਕੇ ਨਾਲ ਹੀ ਵੇਖ ਲਈਏ। ਕੋਈ ਬੰਦਾ ਉਸ ਸੰਘਰਸ਼ ਵਿੱਚ ਆ ਰਿਹਾ ਜਿੱਥੇ ਅਸੀਂ ਸਾਰੇ ਆਪਣੇ ਬੰਦੀ ਸਿੰਘਾਂ ਦੀ ਇਨਸਾਫ ਲਈ ਬੈਠੇ ਆ, ਉਹ ਵੀ ਆ ਕੇ ਮੰਗ ਕਰ ਰਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਹੋਵੇ, ਤੇ ਫਿਰ ਜਾਣ ਲੱਗਿਆ ਉਹਨਾਂ ਤੇ ਅਟੈਕ ਕਿਉਂ? ਇਸ ਚੀਜ਼ ਦਾ ਜਵਾਬ ਉਹ ਮੈਂ ਵੀਰਾਂ ਤੋਂ ਲੈਣਾ ਚਾਹੁੰਦੀ ਆ। ਤੇ ਮੁੜ ਕੇ ਮਾਫੀ ਕੌਣ ਮੰਗ ਰਿਹਾ? ਕਿਹਨਾਂ ਤੋਂ ਮਾਫੀ ਮੰਗਾਈ ਜਾ ਰਹੀ? ਸਾਡੇ ਬਜ਼ੁਰਗਾਂ ਦੇ ਕੋਲੋਂ। ਉਹ ਮੰਗਣ।
ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹਵਾਰਾ ਨੇ ਜੇਲ੍ਹ ਦੇ ਵਿੱਚੋਂ ਕਹਿ ਦਿੱਤਾ ਸਾਡੇ ਵੱਡੇ ਆ, ਉਹਨਾਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਜੀ। ਜਦ ਉਹਨਾਂ ਨੇ ਕਹਿ ਦਿੱਤਾ ਕਿ ਇਸ ਜੋ ਕੁਝ ਹੋਇਆ ਗਲਤ ਹੋਇਆ, ਮੈਨੂੰ ਲੱਗਦਾ ਫਿਰ ਮੇਰੇ ਕਹਿਣ ਨਾਲ ਉਹ ਚੀਜ਼ ਜਦ ਠੀਕ ਨਹੀਂ ਹੋ ਸਕਦੀ, ਗਲਤ ਤੇ ਗਲਤ ਹੀ ਰਹਿਣਾ। ਇਸ ਚੀਜ਼ ਤੇ ਬੜੇ ਮੇਰੇ ਖਿਲਾਫ ਵੀ ਹੋਣਗੇ ਕਿ ਇਹਨਾਂ ਨੇ ਕਿਹਾ ਕਿ ਜੀ ਧਾਮੀ ਸਾਹਿਬ ਤੇ ਜੋ ਅਟੈਕ ਹੋਇਆ ਗਲਤ ਹੋਇਆ ਜੀ, ਨਹੀਂ ਕਰਨਾ ਚਾਹੀਦਾ। ਇਹ ਕੌਮ ਆ ਸਾਡੀ, ਇਹ ਕੌਮੀ ਇਨਸਾਫ ਮੋਰਚਾ ਜਦ ਇਹਦਾ ਨਾਮ ਹੀ ਆ ਗਿਆ, ਫਿਰ ਮੈਂ ਕਹਿੰਦੀ ਇੱਥੇ ਕੋਈ ਵੀ ਚੱਲ ਕੇ ਆਵੇ ਉਹਨੂੰ ਜਿਉਂ ਆਇਆ ਕਹਿਣਾ ਚਾਹੀਦਾ। ਜੇ ਉਹ ਸਿੰਘਾਂ ਦੀ ਰਿਹਾਈ ਵਾਸਤੇ ਆ ਰਿਹਾ ਤੇ ਉਹਨੂੰ ਜਿਉਂ ਆਇਆ ਕਹਿਣਾ ਚਾਹੀਦਾ, ਤੇ ਜੇ ਵੱਧ ਕੇ ਆ ਰਿਹਾ ਫਿਰ ਉਹਦਾ ਜੋ ਹੱਲ ਕਰਨਾ ਸਾਡੇ ਪੁਰਖੇ ਜਿਹੜੇ ਜੋ ਸਾਡੇ ਵੱਡੇ ਦੱਸਣਗੇ ਉਹ ਸਾਨੂੰ ਫਿਰ ਸ਼ੁਰੂ ਤੋਂ ਜਾਣਦੇ ਹੀ ਅਸੀਂ। ਬਿਲਕੁਲ, ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਜਿੱਥੇ ਖਾਲਸਾ ਜੀ ਦਲੇਰ ਕੌਰ ਨੇ ਕਿਹਾਗਾ ਕਿ ਜਦੋਂ ਧਾਮੀ ਸਾਹਿਬ ਇੱਥੇ ਆਏ ਨੇ ਤਾਂ ਉਹਨਾਂ ਦੇ ਨਾਲ ਬੈਠ ਕੇ ਵਿਚਾਰਾਂ ਕਰਨੀਆਂ ਚਾਹੀਦੀਆਂ ਸੀ, ਨਾ ਕਿ ਉਸ ਦੇ ਉੱਪਰ ਹਮਲਾ ਕਰਨਾ ਚਾਹੀਦਾ ਸੀ। ਤਾਂ ਇਹ ਸਵਾਲ ਆਖਰ ਖੜਾ ਤਾਂ ਹੁੰਦਾ ਰਹੂਗਾ ਜਦੋਂ ਤੱਕ ਮੋਰਚਾ ਚੱਲੂਗਾ ਕਿ ਧਾਮੀ ਸਾਹਿਬ ਦੇ ਉੱਪਰ ਹਮਲਾ ਹੋਇਆ ਤੇ ਧਾਮੀ ਸਾਹਿਬ ਨੂੰ ਬੈਠ ਕੇ ਸਵਾਲ ਕੀਤੇ ਗਏ। ਜਿਹੜੇ ਲੋਕਾਂ ਦੇ ਵੱਲੋਂ ਹਮਲਾ ਕੀਤਾ ਗਿਆ ਉਹਨਾਂ ਨੂੰ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਲੈਤਾ ਜਾਊਗਾ, ਤੇ ਜਿਹੜੇ ਮੋਰਚੇ ਦੇ ਵਿੱਚੋਂ ਮਾਫੀ ਮੰਗੀ ਗਈ ਇੱਕ ਬਜ਼ੁਰਗ ਦੇ ਵੱਲੋਂ, ਉਸ ਦੇ ਨਾਲ ਵੀ ਕਿਤੇ ਨਾ ਕਿਤੇ ਜਾ ਕੇ ਗਿਲਾ ਰਹੂਗਾ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਫੇਰ ਪਹੁੰਚ ਗਏ ਹਾਂ ਕੌਮੀ ਇਨਸਾਫ ਮੋਰਚੇ ਦੇ ਵਿੱਚ, ਜਿੱਥੇ ਪੂਰਾ ਪੰਜਾਬ ਜੁੜਿਆ ਹੋਇਆ। ਤਾਂ ਪੰਜਾਬ ਦੀ ਹੀ ਗੱਲ ਕਰਾਂਗੇ, ਕਿਉਂਕਿ ਪਹਿਲਾਂ ਤੋਂ ਅਸੀਂ ਪੰਜਾਬ ਦੀ ਹੀ ਗੱਲ ਕਰਦੇ ਹਾਂ। ਤਾਂ ਸਾਡੇ ਨਾਲ ਬਾਈ ਰੇਸ਼ਮ ਸਿੰਘ ਗਦਾਰਾ ਮੌਜੂਦ ਨੇ। ਬਾਈ ਦੇ ਨਾਲ ਅਸੀਂ ਪਹਿਲਾਂ ਵੀ ਇੱਕ ਮੁਲਾਕਾਤ ਕਰੀ ਆ, ਕਿਉਂਕਿ ਇਹਨਾਂ ਨੇ ਸਾਈਕਲ ਦੇ ਉੱਪਰ ਪੂਰਾ ਪੰਜਾਬ ਨਹੀਂ ਪੂਰਾ ਦੇਸ਼ ਘੁੰਮਣ ਦੀ ਜਿਹੜੀ ਕਿ ਸੋਚੀ ਹੋਈ ਆ। ਤਾਂ ਸਾਡੇ ਨਾਲ ਮੌਜੂਦ ਆ। ਇੱਥੇ ਤੁਸੀਂ ਦੇਖ ਸਕਦੇ ਹੋ ਕੌਮੀ ਇਨਸਾਫ ਮੋਰਚੇ ਦੇ ਵਿੱਚ ਕਿਹਾ ਜਾਂਦਾ ਕਿ ਕਿਤਾਬਾਂ ਇਨਸਾਨ ਦੀਆਂ ਸਭ ਤੋਂ ਚੰਗੀਆਂ ਦੋਸਤ ਹੁੰਦੀਆਂ ਨੇ। ਇੱਕ ਟਾਈਮ ਦੇ ਲਈ, ਇੱਕ ਸਮੇਂ ਦੇ ਲਈ ਘਰ ਦੇ ਵੀ ਪਾਸਾ ਵੱਟ ਜਾਂਦੇ ਨੇ, ਪਰ ਇਹ ਕਿਤਾਬਾਂ ਨੇ ਜਿਹੜੀਆਂ ਇਹ ਕਦੇ ਵੀ ਪਾਸਾ ਨਹੀਂ ਵੱਟਦੀਆਂ। ਤਾਂ ਸਾਡੇ ਨਾਲ ਰੇਸ਼ਮ ਸਿੰਘ ਗਦਾਰਾ ਮੌਜੂਦ ਨੇ। ਰੇਸ਼ਮ ਬਾਈ, ਪਹਿਲਾਂ ਬਹੁਤ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਜੇ ਤਿਆਰੀਆਂ ਚੱਲ ਰਹੀਆਂ ਨੇ, ਸਾਈਕਲ ਦੀ ਜਿਹੜੀ ਸਵਾਰੀ ਸੀ ਉਹ ਛੱਡ ਦਿੱਤੀ ਆ? ਹਾਂ, ਸਾਈਕਲ ਦਾ ਮੇਰਾ ਜਿਹੜਾ